ਸਾਹਿਬ ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ। 7000 ਪੰਨੇ ਦੀ ਜਿਹੜੀ ਚਾਰਜ ਸ਼ੀਟ ਆ ਉਹ ਪੇਸ਼ ਹੋ ਗਈ ਆ। ਕੀ ਲੱਗਦਾ ਹੁਣ ਜਿਹੜਾ ਮਾਮਲਾ ਗਾ ਉਹ ਕਿੱਥੋਂ ਕੁ ਤੱਕ ਪਹੁੰਚੂਗਾ ਅੱਗੇ? ट्रायल लंबा चलूगा। मेरे देखो 2 साल भी लग जाने चाहे 10 साल लग जान। ਹੁਣ ਕੋਰਟ ਦਾ ਕੰਮ ਹੈ, ਉਹ ਹੁਣ ਸਰਕਾਰ ਜਾਂ ਪਬਲਿਕ ਦਾ ਕੋਈ ਲਿੰਕ ਨਹੀਂ ਹੋਣਾ। ਜਿਹੜਾ ਚਲਾਨ ਆ ਉਹ ਕੋਟਕਪੂਰੇ ਦਾ ਪੇਸ਼ ਹੋਇਆ। ਕੀ ਲੱਗਦਾ ਵੀ ਮਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਜੂਗਾ? ਇੱਕਦਮ ਦੀ ਸਾਜ਼ਿਸ਼ ਆ ਗਈ ਕਿ ਆਪਾਂ ਗੋਲੀ ਅੱਜ ਧਰਨੇ ਚੁਕਾਉਣੇ ਨੇ, ਅੱਜ ਗੋਲੀ ਮਾਰ ਦਿਓ ਬੰਦਿਆਂ ਨੂੰ ਜਾਂ ਇਹਨਾਂ ਨੂੰ ਭਜਾਓ ਇੱਥੋਂ। ਹੁਣ ਇਸ ਕਰਕੇ ਜਿਹੜੀ ਸਾਜ਼ਿਸ਼ ਉੱਤੇ ਉਹੀ ਇੱਥੇ। ਇਨਵੈਸਟੀਗੇਸ਼ਨ ਦੀ ਗੱਲ ਕਰੀਏ, ਪਹਿਲਾਂ ਵੀ ਐਸਆਈਟੀ ਬਣਦੀ ਰਹੀ, ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ। ਉਦੋਂ ਵੀ ਕਾਫੀ ਵਾਰ ਨਾਮ ਆ ਜਿਹੜਾ ਉਹ ਸਾਹਮਣੇ ਆਇਆ, ਪਰ ਫਿਰ ਉਹ ਰਿਪੋਰਟਾਂ ਤੋਂ ਬਾਅਦ ਵੀ ਇੱਕ ਧਰਨਾ ਲਾਉਣਾ ਪੈ ਗਿਆ ਸੀ ਵੱਡਾ। ਦੇਖੋ ਇਹਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਆ, ਜਿਹੜੀ ਦੋਸ਼ੀ ਪਾਰਟੀ ਆ, ਬਹੁਤ ਵੱਡੀ ਪਾਰਟੀ, ਉਹਨਾਂ ਦਾ ਨਾਂ ਆਉਣਾ ਹੀ ਬਹੁਤ ਵੱਡੀ ਗੱਲ। ਕਿ ਉਹਨਾਂ ਬੰਦਿਆਂ ਦੇ ਉਲਟ ਤਾਂ ਮੇਰੇ ਦੇਖਣ 'ਚ ਆਪਾਂ ਇਹ ਕਹਿ ਦਈਏ ਕਿ ਇਹਦੀ ਹਿੰਮਤ ਹੀ ਨਹੀਂ ਉਹਨਾਂ ਦਾ ਨਾਂ ਕੋਈ ਲੈ ਦੇ। ਕਿਵੇਂ ਦਾ ਲੱਗਦਾ ਗਾ ਜਿਹੜੀ ਰਿਪੋਰਟ ਆ ਜਿਹੜੀ ਉਹ ਪੇਸ਼ ਹੋ ਗਿਆ? ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਦੇ ਨਾਲ ਜੁੜੇ ਹੋਏ ਸੀ। ਕਾਫੀ ਲੋਕ ਤੌਹਮਤਾਂ ਲਾਉਂਦੇ ਸੀ ਵੀ ਭਾਈ ਸੁਖਰਾਜ ਸਿੰਘ ਨੇ ਵਿਕ ਜਾਣਾ ਹੈ, ਡਰ ਜਾਣਾ ਹੈ, ਮੋਰਚਾ ਚੁੱਕ ਕੇ ਲੈ ਜਾਣਾ ਹੈ। ਤੇ ਮੋਰਚਾ ਚੁੱਕਿਆ ਨਹੀਂ ਜਾਵੇਗਾ, ਉੱਥੇ 5 ਸਿੰਘ ਉੱਥੇ ਬੈਠਣਗੇ। ਤਾਂ ਜਦੋਂ ਕੋਟਕਪੂਰਾ ਕੇਸ ਦੀ ਤਫਤੀਸ਼ ਪੂਰੀ ਹੋ ਚੁੱਕੀ ਹੈ, ਜੋ ਕੇਸ ਜਾ ਚੁੱਕਿਆ ਅਦਾਲਤ ਦੇ ਵਿੱਚ, ਤਾਂ ਜੋ ਆਟੋਮੈਟਿਕਲੀ ਬਹਿਬਲ ਕਲਾਂ ਕੇਸ ਦਾ ਵੀ ਚਲਾਨ ਆ ਜਾਣਾ। ਗੱਲ ਕਰੀਏ, ਅੱਜ ਕਰਤਾਰ ਸਿੰਘ ਸੰਧਵਾ ਵੀ ਆਏ, ਅੱਜ ਸਰਕਾਰ ਵੀ ਪਹੁੰਚੀ ਹੈ ਇੱਥੇ। ਕਿੰਨੀ ਕੁ ਆਸ ਤੇ ਉਮੀਦ ਆ ਹੋਰ ਕਿ ਸਰਕਾਰ ਅੱਗੇ ਵੀ ਸਾਡੇ ਨਾਲ ਖੜੀ ਮਿਲੂਗੀ? ਤਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨਾਲ ਜੋ ਫਰੇਮ ਕੀਤੇ ਨੇ, ਗੁਰੂ ਘਰ ਦੇ ਨਾਲ ਮੱਥੇ ਲਾਏ ਨੇ, ਤੇ ਉਹਨਾਂ ਦਾ ਕਿੱਥੇ ਦੇ ਕਿੱਥੇ ਫਿਰਦੇ ਨੇ ਉਹ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਾਰ ਫੇਰ ਬਹਿਮਲ ਕਲਾਂ ਦੀ ਧਰਤੀ ਤੇ ਆ। ਤਾਂ ਸਾਡੇ ਨਾਲ ਲੀਗਲ ਤੌਰ ਤੇ ਹਰਪਾਲ ਸਿੰਘ ਖਾਰਾ ਜੀ ਮੌਜੂਦ ਨੇ ਤੇ ਅਮਾਨ ਸਿੰਘ ਖਾਰਾ ਜੀ ਮੌਜੂਦ ਨੇ। ਅਸੀਂ ਦੋਨਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਫਤਿਹ ਦੀ ਸਾਂਝ ਪਾਉਣੇ ਆ। ਖਾਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਰਾ ਸਾਹਿਬ, ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ। 7000 ਪੰਨੇ ਦੀ ਜਿਹੜੀ ਚਾਰਜ ਸ਼ੀਟ ਆ ਉਹ ਪੇਸ਼ ਹੋ ਗਈ ਆ। ਕੀ ਲੱਗਦਾ ਹੁਣ ਜਿਹੜਾ ਮਾਮਲਾ ਗਾ ਉਹ ਕਿੱਥੋਂ ਕੁ ਤੱਕ ਪਹੁੰਚੂਗਾ ਅੱਗੇ? ਦੇਖੋ ਜਿਹੜਾ ਮਾਮਲਾ ਉਹ ਮਾਣਯੋਗ ਅਦਾਲਤ ਚਲਾ ਗਿਆ ਫਰੀਦਕੋਟ। ਅਜੇ ਉਸ ਦੇ ਵਿੱਚ ਦੋਸ਼ੀਆਂ ਨੂੰ ਉਹਨਾਂ ਨੇ ਕਾਲ ਕਰਨਾ ਹੈ। ਉਸ ਤੋਂ ਅੱਗੇ ਟ੍ਰਾਇਲ ਲੰਮਾ ਚੱਲੂਗਾ। ਮੇਰੇ ਦੇਖੋ 2 ਸਾਲ ਵੀ ਲੱਗ ਜਾਣ ਚਾਹੇ 10 ਸਾਲ ਲੱਗ ਜਾਣ। ਹੁਣ ਕੋਰਟ ਦਾ ਕੰਮ ਹੈ, ਉਹ ਹੁਣ ਸਰਕਾਰ ਜਾਂ ਪਬਲਿਕ ਦਾ ਕੋਈ ਲਿੰਕ ਨਹੀਂ ਉਸ ਦੇ ਵਿੱਚ ਰਹਿੰਦਾ। ਖਾਰਾ ਸਾਹਿਬ, ਜਿਵੇਂ ਕਿਹਾ ਗਿਆ ਕਿ ਇੱਥੋਂ ਬਹਿਮਲ ਤੋਂ ਮੋਰਚਾ ਚੱਕਿਆ ਜਾਣਾ, ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਗਿਆ। ਜਿਹੜਾ ਚਲਾਨ ਆ ਉਹ ਕੋਟਕਪੂਰੇ ਦਾ ਪੇਸ਼ ਹੋਇਆ। ਕੀ ਲੱਗਦਾ ਵੀ ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਜਾਊਗਾ? ਨਹੀਂ, ਦੇਖੋ ਜਿਹੜਾ ਚਲਾਨ ਪੇਸ਼ ਕੋਟਕਪੂਰੇ ਦਾ ਹੋਇਆ, ਪਰ ਉਹਦੇ ਵਿੱਚ ਜਿਹੜੀ ਸਾਜ਼ਿਸ਼ ਦਾ ਪਾਰਟ ਹੈ ਕੋਟਕਪੂਰਾ, ਉਹੀ ਸਾਜ਼ਿਸ਼ ਹੈ ਜਿਹੜੀ ਉਹ ਬਹਿਬਲ ਕਲਾਂ। ਹੁਣ ਸਰਕਾਰ ਨੇ ਉਹ 'ਚ ਕੁਝ ਨਹੀਂ ਕਰਨਾ, ਉਸ ਦੇ ਵਿੱਚ ਸਿਰਫ ਉੱਥੋਂ ਇੱਕ ਪਾਰਟ ਚੁੱਕ ਕੇ ਉਹਦਾ ਇਹਦੇ ਨਾਲ ਲਿੰਕ ਕਰਨਾ। ਉਹਨੇ ਸਾਜ਼ਿਸ਼ ਦਾ ਜਿਹੜੀ ਇਨਵੈਸਟੀਗੇਸ਼ਨ ਆ ਉਹ ਕੰਪਲੀਟ ਹੋ ਚੁੱਕੀ ਹੈ। ਹੁਣ ਇਸ ਦੇ ਵਿੱਚ ਇੱਕ ਉਹਦੀ ਸਾਜ਼ਿਸ਼ ਆ ਗਈ ਕਿ ਆਪਾਂ ਗੋਲੀ ਅੱਜ ਧਰਨੇ ਚੁਕਾਉਣੇ ਨੇ, ਅੱਜ ਗੋਲੀ ਮਾਰ ਦਿਓ ਬੰਦਿਆਂ ਨੂੰ ਜਾਂ ਇਹਨਾਂ ਨੂੰ ਭਜਾਓ ਇੱਥੋਂ। ਤਾਂ ਸਾਜ਼ਿਸ਼ ਤਾਂ ਇੱਕ ਹੀ ਹੋ ਗਈ ਨਾ। ਹੁਣ ਇਸ ਕਰਕੇ ਜਿਹੜੀ ਸਾਜ਼ਿਸ਼ ਉੱਥੇ ਉਹੀ ਇੱਥੇ ਹੈ। ਉਹ ਹੁਣ ਮੇਰੇ ਦੇਖਣ 'ਚ ਇਹਨਾਂ ਨੇ ਇਨਵੈਸਟੀਗੇਸ਼ਨ ਟੀਮ ਨੇ ਉਹਨੂੰ ਨਾਲ ਅਟੈਚ ਹੀ ਕਰਨਾ, ਹੋਰ ਬਾਹਲਾ ਵੱਡਾ ਕੰਮ ਨਹੀਂ ਰਹਿ ਗਿਆ ਹੁਣ। ਖਾਰਾ ਸਾਹਿਬ, ਜਿਵੇਂ ਇਨਵੈਸਟੀਗੇਸ਼ਨ ਦੀ ਗੱਲ ਕਰੀਏ, ਪਹਿਲਾਂ ਵੀ ਐਸਆਈਟੀ ਬਣਦੀ ਰਹੀ, ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ। ਉਦੋਂ ਵੀ ਕਾਫੀ ਵਾਰ ਨਾਮ ਆ ਜਿਹੜਾ ਉਹ ਸਾਹਮਣੇ ਆਇਆ, ਪਰ ਫਿਰ ਉਹ ਰਿਪੋਰਟਾਂ ਤੋਂ ਬਾਅਦ ਵੀ ਇੱਕ ਧਰਨਾ ਲਾਉਣਾ ਪੈ ਗਿਆ ਸੀ ਵੱਡਾ। ਦੇਖੋ ਇਹਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਆ, ਜਿਹੜੀ ਦੋਸ਼ੀ ਪਾਰਟੀ ਆ, ਬਹੁਤ ਵੱਡੀ ਪਾਰਟੀ ਹੈ। ਉਹਨਾਂ ਦਾ ਨਾਂ ਆਉਣਾ ਹੀ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਆਇਆ ਹੈ। ਉਹਨਾਂ ਦਾ ਨਾਂ ਆਉਣਾ ਹੀ ਬਹੁਤ ਵੱਡੀ ਗੱਲ ਹੈ। ਕਿ ਉਹਨਾਂ ਬੰਦਿਆਂ ਦੇ ਉਲਟ ਤਾਂ ਮੇਰੇ ਦੇਖਣ 'ਚ ਆਪਾਂ ਇਹ ਕਹਿ ਦਈਏ ਕਿ ਇਹਦੀ ਹਿੰਮਤ ਹੀ ਨਹੀਂ ਉਹਨਾਂ ਦਾ ਨਾਂ ਕੋਈ ਲੈ ਦੇ। ਸੋ ਇਹ ਮੈਂ ਕੋਈ ਆਮ ਆਦਮੀ ਪਾਰਟੀ ਦੇ ਕੋਈ ਬੰਦੇ ਨਹੀਂ, ਇਹਨਾਂ ਨਾਲ ਕੋਈ ਲਿੰਕ ਨਹੀਂ। ਪਰ ਇੱਕ ਮੈਂ ਗੱਲ ਜ਼ਰੂਰ ਕਹੂੰਗਾ ਕਿ ਇਹਦੇ ਵਿੱਚ ਭਗਵੰਤ ਮਾਨ ਨੇ ਕੋਈ ਲੱਤ ਨਹੀਂ ਉਡਾਈ। ਕਿਉਂਕਿ ਦੇਖੋ ਪਹਿਲੇ ਮੁੱਖ ਮੰਤਰੀਆਂ ਨੇ ਉਹ ਜਿਹੜੀ ਹਾਈ ਕੋਰਟ ਦੇ ਆਰਡਰ ਦੀ ਜਿਹੜੀ ਇਨਵੈਸਟੀਗੇਸ਼ਨ ਸੀ ਕੰਪਲੀਟ ਹੀ ਨਹੀਂ ਹੋਣ ਦਿੱਤੀ। ਉਹ ਜੇ ਕੰਪਲੀਟ ਹੋ ਜਾਂਦੀ 2021 'ਚ ਹੀ ਕੰਪਲੀਟ ਹੋ ਗਿਆ ਸੀ ਉਹ ਤਾਂ, ਫਿਰ ਤਾਂ 22 ਦਿਨ ਇਸ ਸਰਕਾਰ ਦੀ ਲੋੜ ਹੀ ਨਹੀਂ ਪੈਣੀ ਸੀ ਆਪਾਂ ਨੂੰ। ਹੁਣ ਉਹਨਾਂ ਦੋਨਾਂ ਮੁੱਖ ਮੰਤਰੀਆਂ ਨੇ ਇਹਦੇ ਨਾਲ ਕੋਈ ਲਿੰਕ ਨਹੀਂ ਰੱਖਿਆ, ਇਹਨੂੰ ਪਾਸੇ ਸੁੱਟਿਆ ਹੈ। ਜਦੋਂ ਹੁਣ ਇਹ ਆਇਆ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਆਪਾਂ ਕਹਾਂਗੇ, ਤਾਂ ਮੇਰੇ ਦੇਖਣ 'ਚ ਇਹਨੇ ਕੋਈ ਉਹਦੇ ਵਿੱਚ ਇੰਟਰਫੇਅਰ ਨਹੀਂ ਕੀਤੀ। ਤਾਂ ਉਹਨੂੰ ਹਾਈ ਕੋਰਟ ਦੇ ਆਰਡਰ ਦੀ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਉਹ ਕੰਪਲੀਟ ਹੋ ਗਈ। ਜਿਵੇਂ ਕੁਮਰ ਵਿਜੇ ਪ੍ਰਤਾਪ ਕਹਿੰਦੇ ਇਹ ਵੀ ਇੱਕ ਫਰੈਂਡਲੀ ਤੌਰ ਤੇ ਸਾਹਮਣੇ ਆ ਗਈ ਆ ਰਿਪੋਰਟ, ਫਰੈਂਡਲੀ ਤੌਰ ਤੇ ਪੇਸ਼ ਕੀਤੀ ਗਈ ਆ। ਕੀ ਲੱਗਦਾ ਤੁਹਾਨੂੰ ਫਰੈਂਡਲੀ ਤੌਰ ਤੇ? ਨਹੀਂ, ਜੇ ਆਪਾਂ ਚਲੋ ਤਾਂ ਹੁਣ ਆਪਾਂ ਇੱਕ ਕੀ ਕਹਿਣਾ, ਉਹ ਵੀ ਮੋਰਚੇ ਦਾ ਪਾਰਟ ਰਹੇ ਨੇ। ਜੇ ਹੁਣ ਚਲਾਨ ਨਾ ਆਉਂਦਾ ਤਾਂ ਕੀ ਕਿਰਪਾਨਾਂ ਤੇ ਗੋਲੀਆਂ ਨਾਲ ਮਾਰਦੇ ਬੰਦੇ ਆਪਾਂ ਯਾਰ? ਮੈਂ ਕਹਿੰਦਾ ਤੁਸੀਂ ਵੀ ਆਈਜੀ ਹੁੰਦੇ ਜਾਂ ਤੁਸੀਂ ਹੁੰਦੇ ਫਿਰ ਕੀ ਕਰਦੇ? ਫਿਰ ਵੀ ਚਲਾਨ ਹੀ ਪੇਸ਼ ਕਰਨਾ ਸੀ। ਹੁਣ ਜਦੋਂ ਆਪਾਂ ਆਪ ਗੇਮ 'ਚੋਂ ਬਾਹਰ ਚਲੇ ਗਏ, ਦੂਜੇ ਨੂੰ ਆਪਾਂ ਗੱਲਾਂ ਕੀਤੀ ਜਾਂਦੇ, ਉਹ ਵੀ ਗੱਲ ਚੰਗੀ ਨਹੀਂ ਲੱਗਦੀ।
ਜਦੋਂ ਵੀ ਆਉਣਾ ਸੀ ਦੋਸ਼ੀਆਂ ਦੇ ਖਿਲਾਫ ਚਲਾਨ ਹੀ ਆਉਣਾ ਸੀ। ਹੋਰ ਮੈਨੂੰ ਦੱਸ ਦਿਓ ਆਪਾਂ ਕੀ ਉੱਥੇ ਅਸਲਾ ਲੈ ਕੇ ਚਲੇ ਜਾਂਦੇ ਯਾਰ। ਗਮਰਾਹ ਨਹੀਂ ਕਰਨਾ ਚਾਹੀਦਾ। ਮੈਂ ਤਾਂ ਸਿੱਧੀ ਗੱਲ ਆ ਨਾ, ਗੱਲ ਕਰੋ ਸਿੱਧੀ ਕਰੋ, ਜਿਹੜੀ ਹੋਣ ਵਾਲੀ ਹੈ, ਜਿਹੜੀ ਆਪਾਂ ਜਾਣ ਬੁੱਝ ਕੇ ਲੋਕਾਂ ਨੂੰ ਗਮਰਾਹ ਕਰਨਾ, ਉਹ ਗੱਲ ਕਰਨ ਦਾ ਫਾਇਦਾ ਨਹੀਂ ਹੁੰਦਾ ਕੋਈ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਮਾਨ ਸਿੰਘ ਖਾਰਾ ਜੀ ਮੌਜੂਦ ਨੇ। ਬਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਕਿਵੇਂ ਦਾ ਲੱਗਦਾ ਗਾ ਜਿਹੜੀ ਰਿਪੋਰਟ ਆ ਜਿਹੜੀ ਉਹ ਪੇਸ਼ ਹੋਈ ਆ? ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਦੇ ਨਾਲ ਜੁੜੇ ਹੋਏ ਸੀ। ਜੀ ਬਹੁਤ ਬਹੁਤ ਧੰਨਵਾਦ ਜੀ। ਨਹੀਂ ਦੇਖੋ, ਇੱਕ ਜੋ ਲੱਗ ਰਿਹਾ ਵੀ ਆਪਾਂ ਨੂੰ ਜੋ ਮੋਰਚਾ ਲਾਇਆ ਸੀ, ਕਾਫੀ ਲੋਕ ਤੌਹਮਤਾਂ ਲਾਉਂਦੇ ਸੀ ਵੀ ਭਾਈ ਸੁਖਰਾਜ ਸਿੰਘ ਨੇ ਵਿਕ ਜਾਣਾ, ਡਰ ਜਾਣਾ, ਮੋਰਚਾ ਚੁੱਕ ਕੇ ਲੈ ਜਾਣਾ। ਅਜਿਹਾ ਕੁਝ ਤਾਂ ਹੋਇਆ ਨਹੀਂ। ਜੋ ਭਾਈ ਸੁਖਰਾਜ ਸਿੰਘ ਜੋ ਤੇ ਜਿਹੜੀ ਸਮੁੱਚੀ ਟੀਮ ਹੈ ਬਾਈਬਲ ਇਨਸਾਫ ਮੋਰਚੇ ਦੀ, ਉਹ ਉਮੀਦਾਂ ਦੇ ਖਰੇ ਉਤਰੀ ਹੈ। ਜੋ 90% ਕੰਮ ਸੀ ਉਹ ਹੋ ਚੁੱਕਿਆ। ਤੇ ਹਲੇ ਵੀ ਅੱਜ ਜੋ ਸ਼ੁਕਰਾਨੇ ਦਾ ਗੁਰੂ ਪਾਤਸ਼ਾਹ ਦੇ ਸ਼ੁਕਰਾਨੇ ਦਾ ਜੋ ਸਮਾਗਮ ਹੋਇਆ ਅੱਜ, ਤੇ ਮੋਰਚਾ ਚੁੱਕਿਆ ਨਹੀਂ ਜਾਵੇਗਾ। ਉੱਥੇ 5 ਸਿੰਘ ਉੱਥੇ ਬੈਠਣਗੇ, ਉੱਥੇ ਜਿੱਥੇ ਮੋਰਚਾ ਪਹਿਲਾਂ ਚੱਲਦਾ ਸੀ ਬੱਸ ਸਟੈਂਡ ਤੇ, ਤਾਂ ਅਜਿਹੀ ਕੋਈ ਗੱਲ ਨਹੀਂ। ਦੇਖੋ ਜੋ ਸਾਰਾ ਐਵੀਡੈਂਸ, ਜੇ ਆਪਾਂ ਇੱਕ ਵਕੀਲ ਹੋਣ ਤੇ ਇੱਕ ਇਸ ਤੇ ਕਿੰਤੂ ਪਰੰਤੂ ਇੱਕ ਕਾਨੂੰਨੀ ਟਿੱਪਣੀ ਕਰੀ, ਤਾਂ ਜਿੰਨਾ ਐਵੀਡੈਂਸ ਸੀ ਉਹ ਸਾਰਾ ਕੋਟਕਪੂਰਾ ਕੇਸ ਵਿੱਚ ਸੀ। ਤਾਂ ਜਦੋਂ ਕੋਟਕਪੂਰਾ ਕੇਸ ਦੀ ਤਫਤੀਸ਼ ਪੂਰੀ ਹੋ ਚੁੱਕੀ ਹੈ, ਜੋ ਕੇਸ ਜਾ ਚੁੱਕਿਆ ਅਦਾਲਤ ਦੇ ਵਿੱਚ, ਤਾਂ ਜੋ ਆਟੋਮੈਟਿਕਲੀ ਬਹਿਬਲ ਕਲਾਂ ਕੇਸ ਦਾ ਵੀ ਚਲਾਨ ਆ ਜਾਣਾ। ਤਾਂ ਇੰਟਰਲਿੰਕਡ ਨੇ ਦੋਵੇਂ। ਇਹਨਾਂ ਦੋਵਾਂ ਨੂੰ ਆਪਾਂ ਕੀ ਨਖੇੜ ਕੇ ਨਹੀਂ ਦੇਖਿਆ ਜਾ ਸਕਦਾ। ਤਾਂ ਜੋ ਸਰਕਾਰ ਨੇ ਕਿਹਾ ਵੀ ਸਰਕਾਰ ਨੇ ਅਸੀਂ ਤਫਤੀਸ਼ ਪੂਰੀ ਕਰਾਂਗੇ, ਤੇ ਉਹਨਾਂ ਦੇ ਸਾਨੂੰ ਉਮੀਦ ਆ ਵੀ ਜੇ ਸਰਕਾਰ 90% ਕੰਮ ਕਰ ਸਕਦੀ ਹੈ ਤਾਂ ਉਹਨਾਂ ਨੂੰ 10% ਕੰਮ ਕਰਨ 'ਚ ਵੀ ਕੋਈ ਹਿਚਕਿਚਾਹਟ ਨਹੀਂ ਹੋਊਗੀ, ਤੇ ਕੰਮ ਉਹ ਵੀ ਨੇਪਰੇ ਚੜ੍ਹ ਜਾਵੇਗਾ। ਵੀ ਆਪਾਂ ਕਹੀਏ ਜੇ ਮੁਹਾਵਰਾ ਵਰਤੀਏ ਤਾਂ ਜੋ ਹਾਥੀ ਲੰਘ ਚੁੱਕਿਆ ਤੇ ਪਿੱਛੇ ਇਕੱਲੀ ਪੂਛ ਹੀ ਬਾਕੀ ਰਹਿ ਗਈ ਜੀ। ਕਈ ਵਾਰ ਪੂਛ ਵੀ ਅੜ ਜਾਂਦੀ ਹੁੰਦੀ ਆ। ਹਾਥੀ ਪੂਰਾ ਲੰਘ ਜਾਂਦਾ, ਕਈ ਵਾਰ ਪੂਛ ਅੜ ਜਾਂਦੀ ਹੁੰਦੀ। ਕਿਤੇ ਇਹ ਤਾਂ ਨਹੀਂ ਹੋਊਗਾ? ਨਹੀਂ ਦੇਖੋ ਭਾਈ ਸਾਹਿਬ, ਆਪਾਂ ਨੂੰ ਬੰਦੇ ਨੂੰ ਤਾਂ ਅਗਲੇ ਪਲ ਦਾ ਕੋਈ ਇਤਬਾਰ ਨਹੀਂ ਹੁੰਦਾ ਕੀ ਹੋਣਾ, ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਇਹ ਦੁਨੀਆ ਜਿਹੜੀ ਹੈਗੀ ਹੈ, ਗੁਰੂ ਪਾਤਸ਼ਾਹ ਤੇ ਬੰਦੇ ਨੂੰ ਜੋ ਉਮੀਦ ਰੱਖਣੀ ਚਾਹੀਦੀ ਹੈ, ਗੁਰੂ ਪਾਤਸ਼ਾਹ ਤੇ ਸਦਕ ਹੈ ਸਾਨੂੰ। ਤਾਂ ਦੇਖੋ ਵੀ ਜੇ ਅਜੇ ਤੱਕ ਗੁਰੂ ਪਾਤਸ਼ਾਹ ਨੇ ਇਨਸਾਫ ਦਵਾਤਾ, ਵੀ ਉਹਨਾਂ ਨੇ ਜੇ ਗੁਰੂ ਪਾਤਸ਼ਾਹ ਨੇ ਆ ਹਾਥੀ ਲੰਘਾਤਾ ਤੇ ਪਿੱਛੇ ਕੁਝ ਹੋਰ ਵੀ ਨਹੀਂ ਰਹਿਣ ਦੇਣਾ। ਗੁਰੂ ਪਾਤਸ਼ਾਹ ਤੇ ਆਪਾਂ ਨੂੰ ਅਟੱਲ ਯਕੀਨ ਹੈ ਵੀ ਜੇ ਇੱਥੇ ਤੱਕ ਆ ਚੁੱਕੇ ਹਾਂ ਤੇ ਅੱਗੇ ਵੀ ਜ਼ਰੂਰ ਜਾਵਾਂਗੇ ਜੀ। ਖਰਾ ਸਾਹਿਬ, ਜੇ ਅਸੀਂ ਗੱਲ ਕਰੀਏ, ਅੱਜ ਕੁਲਤਾਰ ਸਿੰਘ ਸੰਧਵਾ ਵੀ ਆਏ, ਅੱਜ ਸਰਕਾਰ ਵੀ ਪਹੁੰਚੀ ਹੈ ਇੱਥੇ, ਅੱਜ ਕੁਲਦੀਪ ਸਿੰਘ ਢਾਲੀਵਾਲ ਵੀ ਪਹੁੰਚੇ ਨੇ ਜਿਹੜੇ ਖੇਤੀਬਾੜੀ ਮੰਤਰੀ ਨੇ। ਕਿੰਨੀ ਕੁ ਆਸ ਤੇ ਉਮੀਦ ਆ ਹੋਰ ਕਿ ਸਰਕਾਰ ਅੱਗੇ ਵੀ ਸਾਡੇ ਨਾਲ ਖੜੀ ਮਿਲੂਗੀ? ਨਹੀਂ ਦੇਖੋ, ਜੋ ਸਰਕਾਰ ਦਾ ਕੰਮ ਹੈਗਾ ਤਫਤੀਸ਼ ਪੂਰੀ ਕਰਾਉਣੀ। ਆਪਾਂ ਕਹੀਏ ਜਿਹੜੇ ਬੰਦੇ ਦਾ ਰੋਲ ਹੈਗਾ ਬਣਦਾ ਹੈਗਾ ਵੀ ਜੋ ਹੋਮ ਮਿਨਿਸਟਰ ਤੱਕ ਜਾਂ ਸੀਐਮ ਤੱਕ ਤਾਰਾਂ ਜਾਂਦੀਆਂ ਨੇ, ਜੋ ਲਿੰਕ ਜੁੜਦੇ ਨੇ ਉਹਨਾਂ ਨੂੰ ਜੋੜਨਾ। ਤੇ ਜੇ ਸਰਕਾਰ ਨੇ ਹਾਲੇ ਤੱਕ ਇੱਥੇ ਆਏ ਨੇ, ਨਤਮਸਤਕ ਹੁੰਦੇ ਨੇ, ਗੁਰੂ ਪਾਤਸ਼ਾਹ ਅੱਗੇ ਆਪਦੀ ਸ਼ਰਧਾ ਜੋ ਪ੍ਰਗਟ ਕਰਦੇ ਨੇ ਉਹ, ਤੇ ਇੱਥੇ ਜੋ ਆਉਂਦੇ ਨੇ, ਤੇ ਮੇਰੇ ਹਿਸਾਬ ਨਾਲ ਜੇ ਇੱਥੋਂ ਤੱਕ ਉਹ ਕਰ ਰਹੇ ਨੇ ਸਰਕਾਰ, ਤਾਂ ਉਮੀਦ ਆ ਵੀ ਅੱਗੇ ਵੀ ਕਰਨਗੇ। ਪਰ ਜੇ ਅੱਗੇ ਨਹੀਂ ਕਰਨਗੇ ਤਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨਾਲ ਜੋ ਫਰੇਬ ਕੀਤੇ ਨੇ, ਗੁਰੂ ਘਰ ਦੇ ਨਾਲ ਮੱਥੇ ਲਾਏ ਨੇ, ਤੇ ਉਹਨਾਂ ਦਾ ਕਿੱਥੇ ਅੱਜ ਕਿੱਥੇ ਦੇ ਕਿੱਥੇ ਫਿਰਦੇ ਨੇ? ਉਹ ਕੋਈ ਪੁੱਛਦਾ ਨਹੀਂ ਉਹਨਾਂ ਨੂੰ। ਜੇਲ੍ਹਾਂ 'ਚ ਜਾਣ ਦੇ ਕਦਾਰ ਤੇ ਆ ਚੁੱਕੇ ਨੇ, ਸਿਆਸੀ ਕੈਰੀਅਰ ਖਤਮ ਹੋ ਚੁੱਕੇ ਨੇ ਉਹਨਾਂ ਦੇ, ਤੇ ਵਿਅਕਤੀਗਤ ਤੌਰ ਤੇ ਵੀ ਜੋ ਕੌਮ ਦੀ ਨਿਗਾਹ 'ਚੋਂ ਡਿੱਗ ਚੁੱਕੇ ਨੇ। ਚਾਰੋਂ ਪਾਸੇ ਜਾਣ ਤਾਂ ਗਾਲ ਹੀ ਗਾਲ ਪੈਂਦੀ ਆ ਉਹਨਾਂ ਨੂੰ, ਤੇ ਰਹਿਣਾ ਇਸ ਪਾਰਟੀ ਦਾ ਵੀ ਕੱਖ ਨਹੀਂ। ਜੇ ਗੁਰੂ ਪਾਤਸ਼ਾਹ ਦੇ ਹੱਕ 'ਚ ਇਹ ਉੱਥੇ ਸਟੈਂਡ ਲੈਣਗੇ, ਭੁਗਤਣਗੇ ਸਿੱਖ ਕੌਮ ਦੇ ਹੱਕ ਦੇ ਵਿੱਚ, ਤਾਂ ਇਹਨਾਂ ਨੂੰ ਬਖਸ਼ਿਸ਼ਾਂ ਮਿਲਣਗੀਆਂ ਗੁਰੂ ਪਾਤਸ਼ਾਹ ਤੋਂ। ਨਹੀਂ ਤਾਂ ਇਹਨਾਂ ਦਾ ਜੋ ਹਾਲ ਹੈ ਉਹ ਉਹੋ ਜਿਹਾ ਹੋ ਜਾਣਾ ਜੀ। ਤੁਸੀਂ ਅੰਮ੍ਰਿਤਪਾਲ ਦੇ ਨਾਲ ਕਾਫੀ ਰਹੇ ਹੋ। ਅੰਮ੍ਰਿਤਪਾਲ ਦੇ ਵੱਲੋਂ ਤੁਹਾਨੂੰ ਵੀ ਇੱਕ ਲੀਗਲ ਤੌਰ ਤੇ ਐਡਵਾਈਜ਼ਰ ਲਗਾਇਆ ਗਿਆ ਹੈਗਾ, ਪਰ ਜੇ ਅਸੀਂ ਗੱਲ ਕਰੀਏ ਇੱਥੇ ਤੱਕ ਅੰਮ੍ਰਿਤਪਾਲ ਸਿੰਘ ਕਿਉਂ ਨਹੀਂ ਪਹੁੰਚ ਸਕੇ? ਕੀ ਕੋਈ ਰੁਝੇਵੇਂ ਨੇ ਜਾਂ ਕੋਈ ਪਰਸਨਲੀ ਰੰਜਿਸ਼ਾਂ ਹੋ ਗਈਆਂ ਉਹਨਾਂ ਦੀਆਂ, ਇੱਥੋਂ ਤੱਕ ਨਹੀਂ ਪਹੁੰਚੇ? ਇੱਕ ਵਾਰ ਸਮਾਂ ਦੇ ਕੇ 1.5 ਮਹੀਨੇ ਦਾ, ਉਸ ਤੋਂ ਬਾਅਦ ਦਿਖਾਈ ਨਹੀਂ ਦਿੱਤੇ। ਨਹੀਂ ਦੇਖੋ, ਪਰਸਨਲ ਜੋ ਸਿੱਖ ਕੌਮ ਦੇ ਵਿੱਚ ਪਰਸਨਲ ਰੰਜਿਸ਼ ਕੋਈ ਹੋ ਨਹੀਂ ਸਕਦੀ ਆਪਸ ਦੇ ਵਿੱਚ। ਜੋ ਆਪਣਾ ਜੋ ਮੀਲ ਪੱਥਰ ਇੱਕੋ ਆਪਣਾ ਜੋ ਕੌਮੀ ਘਰ ਦੀ ਪ੍ਰਾਪਤੀ ਹੈਗੀ ਆ, ਮੀਲ ਪੱਥਰ ਹੈਗਾ ਉਹ। ਤਾਂ ਐਵੇਂ ਮੇਰੇ ਹਿਸਾਬ ਨਾਲ ਕੁਝ ਕੁ ਲੋਕ ਗੱਲਾਂ ਜੋ ਫੈਲਾ ਰਹੇ ਨੇ, ਕੋਈ ਰੰਜਿਸ਼ਾਂ ਹੈ ਨਹੀਂ ਗੀਆਂ। ਵੀ ਜੋ ਬਾਈਬਲ ਇਨਸਾਫ ਮੋਰਚੇ ਨੂੰ ਭਾਈ ਅੰਮ੍ਰਿਤਪਾਲ ਸਿੰਘ ਅਤੇ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਸਾਥ ਦਿੱਤਾ, ਪਹਿਲਾਂ ਵੀ ਦਿੰਦੇ ਆ ਰਹੇ ਨੇ ਤੇ ਅੱਗੇ ਵੀ ਦੇਣਗੇ। ਤੇ ਹੋਰ ਜਿੰਨੀਆਂ ਜਥੇਬੰਦੀਆਂ ਨੇ, ਕਿੰਨੀਆਂ ਕਿਸਾਨ ਜਥੇਬੰਦੀਆਂ ਨੇ, ਕਿੰਨੇ ਆਪਣੇ ਸਿੱਖ ਆਗੂ ਨੇ, ਕਈ ਵਾਰੀ ਇੱਥੇ ਆ ਜਾਂਦੇ ਨੇ, ਅਗਲੇ ਤੇ ਨਹੀਂ ਆਉਂਦੇ ਕਈ ਸਮਾਗਮਾਂ ਤੇ, ਕਿੰਨੇ ਜ਼ਿਆਦਾ ਇਹ ਹੋਏ ਨੇ। ਪਰ ਮੇਰੇ ਹਿਸਾਬ ਨਾਲ ਜੋ ਆਪਾਂ ਨੂੰ ਕਿਸੇ ਵੀ ਜੋ ਸਿੱਖ ਕੌਮ ਦੇ ਆਗੂ ਤੇ ਜਾਂ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ, ਕਿਉਂਕਿ ਹਰੇਕ ਬੰਦਾ ਆਪਦੇ ਜੋ ਮੈਂ ਕਹੂੰਗਾ ਆਪਦੇ ਸਮੇਂ ਦੇ ਮੁਤਾਬਕ, ਆਪਦੀ ਹੈਸੀਅਤ ਦੇ ਮੁਤਾਬਕ ਜਿੰਨੀ ਤਿਲਫੁਲ ਸੇਵਾ ਹੈ ਉਹ ਸਾਰੀ ਪਾਈ ਜਾਂਦੇ ਨੇ। ਤਾਂ ਮੇਰੇ ਹਿਸਾਬ ਨਾਲ ਅਜਿਹੇ ਕੋਈ ਵਿਵਾਦ ਨਹੀਂ ਖੜੇ ਕਰਨੇ ਚਾਹੀਦੇ ਜੀ। ਕਿਉਂਕਿ ਇਹ ਸਵਾਲ ਤਾਂ ਪੁੱਛਿਆ, ਕੈਮਰੇ ਤੋਂ ਪਿੱਛੇ ਸਾਨੂੰ ਬੜੇ ਲੋਕ ਪੁੱਛਦੇ ਨੇ ਇਹ ਗੱਲਾਂ, ਇਸੇ ਕਰਕੇ ਸੀਗਾ ਵੀ ਜਦੋਂ ਮਿਲੇ ਤਾਂ ਅਸੀਂ ਪੁੱਛਾਂਗੇ ਜ਼ਰੂਰ। ਨਹੀਂ ਜੀ ਦੇਖੋ, ਇਹ ਤਾਂ ਕੋਈ ਮੇਰੇ ਹਿਸਾਬ ਨਾਲ ਮੇਰੇ ਦੇਖਣ ਦੇ ਨਿਗਾਹ ਦੇ ਵਿੱਚ ਨਾ ਭਾਈ ਸੁਖਰਾਜ ਸਿੰਘ ਦੀ ਨਿਗਾਹ ਦੇ ਵਿੱਚ, ਨਾ ਭਾਈ ਅੰਮ੍ਰਿਤਪਾਲ ਸਿੰਘ ਦੀ ਨਿਗਾਹ ਦੇ ਵਿੱਚ ਅਜਿਹਾ ਕੋਈ ਵਿਵਾਦ ਹੈ ਨਹੀਂਗਾ। ਕੁਝ ਕੁ ਸ਼ਰਾਰਤੀ ਅੰਸਰ
ਜਿਹੜੇ ਕਿ ਸਿੱਖ ਕੌਮ ਨੂੰ ਖੇਰੂ ਕਰ ਦੇਣਾ ਚਾਹੁੰਦੇ ਨੇ, ਉਹ ਮੇਰੇ ਹਿਸਾਬ ਨਾਲ ਅਜਿਹੀਆਂ ਜੋ ਵਿਵਾਦ ਗੱਲਾਂ ਨੇ ਉਹ ਫੈਲਾ ਰਹੇ ਨੇ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਤਾਂ ਇਸ ਵਕਤ ਅਸੀਂ ਬਹਿਮਲ ਕਲਾਂ ਖੜੇ ਸੀ, ਬਹਿਮਲ ਇਨਸਾਫ ਮੋਰਚੇ ਦੇ ਵਿੱਚ ਖੜੇ ਸੀ। ਤਾਂ ਉੱਥੇ 7000 ਪੰਨੇ ਦੀ ਜਿਹੜੀ ਕਿ ਇੱਕ ਚਾਰਜ ਸ਼ੀਟ ਆ ਉਹ ਪੇਸ਼ ਕੀਤੀ ਗਈ ਹੈ। ਤਾਂ ਤੁਸੀਂ ਜੁੜੇ ਰਹਿਣਾ ਨਿਊਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਖਾਰਾ ਸਾਹਿਬ, ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, 7000 ਪੰਨੇ ਦੀ ਜਿਹੜੀ ਚਾਰਜ ਸ਼ੀਟ ਆ ਉਹ ਪੇਸ਼ ਹੋ ਗਈ ਆ। ਕੀ ਲੱਗਦਾ ਹੁਣ ਜਿਹੜਾ ਮਾਮਲਾ ਗਾ ਉਹ ਕਿੱਥੋਂ ਕੁ ਤੱਕ ਪਹੁੰਚੂਗਾ ਅੱਗੇ? ਟ੍ਰਾਇਲ ਲੰਮਾ ਚੱਲੂਗਾ। ਮੇਰੇ ਦੇਖੋ 2 ਸਾਲ ਵੀ ਲੱਗ ਜਾਣ, ਚਾਹੇ 10 ਸਾਲ ਲੱਗ ਜਾਣ। ਹੁਣ ਉਹ ਕੋਰਟ ਦਾ ਕੰਮ ਹੈ, ਉਹ ਹੁਣ ਸਰਕਾਰ ਜਾਂ ਪਬਲਿਕ ਦਾ ਕੋਈ ਲਿੰਕ ਨਹੀਂ ਹੋਣਾ। ਜਿਹੜਾ ਚਲਾਨ ਆ ਉਹ ਕੋਟਕਪੂਰੇ ਦਾ ਪੇਸ਼ ਹੋਇਆ, ਕੀ ਲੱਗਦਾ ਵੀ ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਜੂਗਾ? ਇੱਕ ਦੀ ਸਾਜ਼ਿਸ਼ ਆ ਗਈ ਕਿ ਆਪਾਂ ਗੋਲੀ ਅੱਜ ਧਰਨੇ ਚੁਕਾਉਣੇ ਨੇ, ਅੱਜ ਗੋਲੀ ਮਾਰ ਦਿਓ ਬੰਦਿਆਂ ਨੂੰ ਜਾਂ ਇਹਨਾਂ ਨੂੰ ਭਜਾਓ ਇੱਥੋਂ। ਹੁਣ ਇਸ ਕਰਕੇ ਜਿਹੜੀ ਸਾਜ਼ਿਸ਼ ਉੱਤੇ ਉਹੀ ਇੱਥੇ। ਇਨਵੈਸਟੀਗੇਸ਼ਨ ਦੀ ਗੱਲ ਕਰੀਏ, ਪਹਿਲਾਂ ਵੀ SIT ਬਣਦੀ ਰਹੀ, ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ। ਉਦੋਂ ਵੀ ਕਾਫੀ ਵਾਰ ਨਾਮ ਆ ਜਿਹੜਾ ਉਹ ਸਾਹਮਣੇ ਆਇਆ, ਪਰ ਫਿਰ ਉਹ ਰਿਪੋਰਟਾਂ ਤੋਂ ਬਾਅਦ ਵੀ ਇੱਕ ਧਰਨਾ ਲਾਉਣਾ ਪੈ ਗਿਆ ਸੀ ਵੱਡਾ। ਦੇਖੋ ਇਹਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਆ, ਜਿਹੜੀ ਦੋਸ਼ੀ ਪਾਰਟੀ ਆ, ਬਹੁਤ ਵੱਡੀ ਪਾਰਟੀ, ਉਹਨਾਂ ਦਾ ਨਾਂ ਆਉਣਾ ਹੀ ਬਹੁਤ ਵੱਡੀ ਗੱਲ। ਕਿ ਉਹਨਾਂ ਬੰਦਿਆਂ ਦੇ ਉਲਟ ਤਾਂ ਮੇਰੇ ਦੇਖਣ 'ਚ ਆਪਾਂ ਇਹ ਕਹਿ ਦਈਏ ਕਿ ਇਹਦੀ ਹਿੰਮਤ ਹੀ ਨਹੀਂ ਉਹਨਾਂ ਦਾ ਨਾਂ ਕੋਈ ਲੈ ਦੇ। ਕਿਵੇਂ ਦਾ ਲੱਗਦਾ ਗਾ ਜਿਹੜੀ ਰਿਪੋਰਟ ਆ ਜਿਹੜੀ ਉਹ ਪੇਸ਼ ਹੋ ਗਿਆ? ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਦੇ ਨਾਲ ਜੁੜੇ ਹੋਏ ਸੀ। ਕਾਫੀ ਲੋਕ ਤੌਹਮਤਾਂ ਲਾਉਂਦੇ ਸੀ ਵੀ ਭਾਈ ਸੁਖਰਾਜ ਸਿੰਘ ਨੇ ਵਿਕ ਜਾਣਾ ਹੈ, ਡਰ ਜਾਣਾ ਹੈ, ਮੋਰਚਾ ਚੁੱਕ ਕੇ ਲੈ ਜਾਣਾ ਹੈ। ਤੇ ਮੋਰਚਾ ਚੁੱਕਿਆ ਨਹੀਂ ਜਾਵੇਗਾ, ਉੱਥੇ 5 ਸਿੰਘ ਉੱਥੇ ਬੈਠਣਗੇ। ਤਾਂ ਜਦੋਂ ਕੋਟਕਪੂਰਾ ਕੇਸ ਦੀ ਤਫਤੀਸ਼ ਪੂਰੀ ਹੋ ਚੁੱਕੀ ਹੈ, ਜੋ ਕੇਸ ਜਾ ਚੁੱਕਿਆ ਅਦਾਲਤ ਦੇ ਵਿੱਚ, ਤਾਂ ਜੋ ਆਟੋਮੈਟਿਕਲੀ ਬਹਿਬਲ ਕਲਾਂ ਕੇਸ ਦਾ ਵੀ ਚਲਾਨ ਆ ਜਾਣਾ। ਗੱਲ ਕਰੀਏ, ਅੱਜ ਕਰਤਾਰ ਸਿੰਘ ਸੰਧਵਾਂ ਵੀ ਆਏ, ਅੱਜ ਸਰਕਾਰ ਵੀ ਪਹੁੰਚੀ ਹੈ ਇੱਥੇ। ਕਿੰਨੀ ਕੁ ਆਸ ਤੇ ਉਮੀਦ ਆ ਹੋਰ ਕਿ ਸਰਕਾਰ ਅੱਗੇ ਵੀ ਸਾਡੇ ਨਾਲ ਖੜੀ ਮਿਲੂਗੀ? ਤਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨਾਲ ਜੋ ਫਰੇਬ ਕੀਤੇ ਨੇ, ਗੁਰੂ ਘਰ ਦੇ ਨਾਲ ਮੱਥੇ ਲਾਏ ਨੇ, ਤੇ ਉਹਨਾਂ ਦਾ ਕਿੱਥੇ ਅੱਜ ਕਿੱਥੇ ਦੇ ਕਿੱਥੇ ਫਿਰਦੇ ਨੇ ਉਹ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਾਰ ਫੇਰ ਬਹਿਮਲ ਕਲਾਂ ਦੀ ਧਰਤੀ ਤੇ ਆ। ਤਾਂ ਸਾਡੇ ਨਾਲ ਲੀਗਲ ਤੌਰ ਤੇ ਹਰਪਾਲ ਸਿੰਘ ਖਾਰਾ ਜੀ ਮੌਜੂਦ ਨੇ ਤੇ ਅਮਾਨ ਸਿੰਘ ਖਾਰਾ ਜੀ ਮੌਜੂਦ ਨੇ। ਅਸੀਂ ਦੋਨਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਆ। ਖਾਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਰਾ ਸਾਹਿਬ, ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, 7000 ਪੰਨੇ ਦੀ ਜਿਹੜੀ ਚਾਰਜ ਸ਼ੀਟ ਆ ਉਹ ਪੇਸ਼ ਹੋ ਗਈ ਆ। ਕੀ ਲੱਗਦਾ ਹੁਣ ਜਿਹੜਾ ਮਾਮਲਾ ਗਾ ਉਹ ਕਿੱਥੋਂ ਕੁ ਤੱਕ ਪਹੁੰਚੂਗਾ ਅੱਗੇ? ਦੇਖੋ ਜਿਹੜਾ ਮਾਮਲਾ ਉਹ ਮਾਣਯੋਗ ਅਦਾਲਤ ਚਲਾ ਗਿਆ ਫਰੀਦਕੋਟ। ਅਜੇ ਉਸ ਦੇ ਵਿੱਚ ਦੋਸ਼ੀਆਂ ਨੂੰ ਉਹਨਾਂ ਨੇ ਕਾਲ ਕਰਨਾ ਹੈ। ਉਸ ਤੋਂ ਅੱਗੇ ਟ੍ਰਾਇਲ ਲੰਮਾ ਚੱਲੂਗਾ। ਮੇਰੇ ਦੇਖੋ 2 ਸਾਲ ਵੀ ਲੱਗ ਜਾਣ, ਚਾਹੇ 10 ਸਾਲ ਲੱਗ ਜਾਣ। ਹੁਣ ਉਹ ਕੋਰਟ ਦਾ ਕੰਮ ਹੈ, ਉਹ ਹੁਣ ਸਰਕਾਰ ਜਾਂ ਪਬਲਿਕ ਦਾ ਕੋਈ ਲਿੰਕ ਨਹੀਂ ਉਸ ਦੇ ਵਿੱਚ ਰਹਿੰਦਾ। ਖਾਰਾ ਸਾਹਿਬ, ਜਿਵੇਂ ਕਿਹਾ ਗਿਆ ਕਿ ਇੱਥੋਂ ਬਹਿਮਲ ਤੋਂ ਮੋਰਚਾ ਚੱਕਿਆ ਜਾਣਾ, ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਗਿਆ, ਜਿਹੜਾ ਚਲਾਨ ਆ ਉਹ ਕੋਟਕਪੂਰੇ ਦਾ ਪੇਸ਼ ਹੋਇਆ, ਕੀ ਲੱਗਦਾ ਵੀ ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਜਾਊਗਾ? ਨਹੀਂ, ਦੇਖੋ ਜਿਹੜਾ ਚਲਾਨ ਪੇਸ਼ ਕੋਟਕਪੂਰੇ ਦਾ ਹੋਇਆ, ਪਰ ਉਹਦੇ ਵਿੱਚ ਜਿਹੜੀ ਸਾਜ਼ਿਸ਼ ਦਾ ਪਾਰਟ ਹੈ ਕੋਟਕਪੂਰਾ, ਉਹੀ ਸਾਜ਼ਿਸ਼ ਹੈ ਜਿਹੜੀ ਉਹ ਬਹਿਬਲ ਕਲਾਂ। ਹੁਣ ਸਰਕਾਰ ਨੇ ਉਹ 'ਚ ਕੁਝ ਨਹੀਂ ਕਰਨਾ, ਉਸ ਦੇ ਵਿੱਚ ਸਿਰਫ ਉੱਥੋਂ ਇੱਕ ਪਾਰਟ ਚੁੱਕ ਕੇ ਉਹਦਾ ਇਹਦੇ ਨਾਲ ਲਿੰਕ ਕਰਨਾ। ਉਹਨੇ ਸਾਜ਼ਿਸ਼ ਦਾ ਜਿਹੜੀ ਇਨਵੈਸਟੀਗੇਸ਼ਨ ਆ ਉਹ ਕੰਪਲੀਟ ਹੋ ਚੁੱਕੀ ਹੈ। ਹੁਣ ਇਸ ਦੇ ਵਿੱਚ ਇੱਕ ਉਹਦੀ ਸਾਜ਼ਿਸ਼ ਆ ਗਈ ਕਿ ਆਪਾਂ ਗੋਲੀ ਅੱਜ ਧਰਨੇ ਚੁਕਾਉਣੇ ਨੇ, ਅੱਜ ਗੋਲੀ ਮਾਰ ਦਿਓ ਬੰਦਿਆਂ ਨੂੰ ਜਾਂ ਇਹਨਾਂ ਨੂੰ ਭਜਾਓ ਇੱਥੋਂ। ਤਾਂ ਸਾਜ਼ਿਸ਼ ਤਾਂ ਇੱਕ ਹੀ ਹੋ ਗਈ ਨਾ। ਹੁਣ ਇਸ ਕਰਕੇ ਜਿਹੜੀ ਸਾਜ਼ਿਸ਼ ਉੱਥੇ ਉਹੀ ਇੱਥੇ ਹੈ। ਉਹ ਹੁਣ ਮੇਰੇ ਦੇਖਣ 'ਚ ਇਹਨਾਂ ਨੇ ਇਨਵੈਸਟੀਗੇਸ਼ਨ ਟੀਮ ਨੇ ਉਹਨੂੰ ਨਾਲ ਅਟੈਚ ਹੀ ਕਰਨਾ, ਹੋਰ ਬਾਹਲਾ ਵੱਡਾ ਕੰਮ ਨਹੀਂ ਰਹਿ ਗਿਆ ਹੁਣ। ਖਾਰਾ ਸਾਹਿਬ, ਜਿਵੇਂ ਇਨਵੈਸਟੀਗੇਸ਼ਨ ਦੀ ਗੱਲ ਕਰੀਏ, ਪਹਿਲਾਂ ਵੀ SIT ਬਣਦੀ ਰਹੀ, ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ। ਉਦੋਂ ਵੀ ਕਾਫੀ ਵਾਰ ਨਾਮ ਆ ਜਿਹੜਾ ਉਹ ਸਾਹਮਣੇ ਆਇਆ, ਪਰ ਫਿਰ ਉਹ ਰਿਪੋਰਟਾਂ ਤੋਂ ਬਾਅਦ ਵੀ ਇੱਕ ਧਰਨਾ ਲਾਉਣਾ ਪੈ ਗਿਆ ਸੀ ਵੱਡਾ। ਦੇਖੋ ਇਹਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਆ, ਜਿਹੜੀ ਦੋਸ਼ੀ ਪਾਰਟੀ ਆ, ਬਹੁਤ ਵੱਡੀ ਪਾਰਟੀ ਹੈ। ਉਹਨਾਂ ਦਾ ਨਾਂ ਆਉਣਾ ਹੀ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਆਇਆ ਹੈ। ਉਹਨਾਂ ਦਾ ਨਾਂ ਆਉਣਾ ਹੀ ਬਹੁਤ ਵੱਡੀ ਗੱਲ ਹੈ। ਕਿ ਉਹਨਾਂ ਬੰਦਿਆਂ ਦੇ ਉਲਟ ਤਾਂ ਮੇਰੇ ਦੇਖਣ 'ਚ ਆਪਾਂ ਇਹ ਕਹਿ ਦਈਏ ਕਿ ਇਹਦੀ ਹਿੰਮਤ ਹੀ ਨਹੀਂ ਉਹਨਾਂ ਦਾ ਨਾਂ ਕੋਈ ਲੈ ਦੇ। ਸੋ ਇਹ ਮੈਂ ਕੋਈ ਆਮ ਆਦਮੀ ਪਾਰਟੀ ਦੇ ਕੋਈ ਬੰਦੇ ਨਹੀਂ, ਇਹਨਾਂ ਨਾਲ ਕੋਈ ਲਿੰਕ ਨਹੀਂ। ਪਰ ਇੱਕ ਮੈਂ ਗੱਲ ਜ਼ਰੂਰ ਕਹੂੰਗਾ ਕਿ ਇਹਦੇ ਵਿੱਚ ਭਗਵੰਤ ਮਾਨ ਨੇ ਕੋਈ ਲੱਤ ਨਹੀਂ ਉਡਾਈ। ਕਿਉਂਕਿ ਦੇਖੋ ਪਹਿਲੇ ਮੁੱਖ ਮੰਤਰੀਆਂ ਨੇ ਉਹ ਜਿਹੜੀ ਹਾਈ ਕੋਰਟ ਦੇ ਆਰਡਰ ਦੀ ਜਿਹੜੀ ਇਨਵੈਸਟੀਗੇਸ਼ਨ ਸੀ ਕੰਪਲੀਟ ਹੀ ਨਹੀਂ ਹੋਣ ਦਿੱਤੀ। ਉਹ ਜੇ ਕੰਪਲੀਟ ਹੋ ਜਾਂਦੀ 2021 'ਚ ਕੰਪਲੀਟ ਹੋ ਗਿਆ ਸੀ ਉਹ ਤਾਂ, ਫਿਰ ਤਾਂ 22 ਦਿਨ ਇਸ ਸਰਕਾਰ ਦੀ ਲੋੜ ਹੀ ਨਹੀਂ ਪੈਣੀ ਸੀ ਆਪਾਂ ਨੂੰ। ਹੁਣ ਉਹਨਾਂ ਦੋਨਾਂ ਮੁੱਖ ਮੰਤਰੀਆਂ ਨੇ ਇਹਦੇ ਨਾਲ ਕੋਈ ਲਿੰਕ ਨਹੀਂ ਰੱਖਿਆ, ਇਹਨੂੰ ਪਾਸੇ ਸੁੱਟਿਆ ਹੈ। ਜਦੋਂ ਹੁਣ ਇਹ ਆਇਆ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਆਪਾਂ ਕਹਾਂਗੇ, ਤਾਂ ਮੇਰੇ ਦੇਖਣ 'ਚ ਇਹਨੇ ਕੋਈ ਉਹਦੇ ਵਿੱਚ ਇੰਟਰਫੇਅਰ ਨਹੀਂ ਕੀਤੀ। ਤਾਂ ਉਹਨੂੰ ਹਾਈ ਕੋਰਟ ਦੇ ਆਰਡਰ ਦੀ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਉਹ ਕੰਪਲੀਟ ਹੋ ਗਈ। ਜਿਵੇਂ ਕੁਮਰ ਵਿਜੇ ਪ੍ਰਤਾਪ ਕਹਿੰਦੇ ਇਹ ਵੀ ਇੱਕ ਫਰੈਂਡਲੀ ਤੌਰ ਤੇ
ਸਾਹਮਣੇ ਆ ਗਈ ਆ ਰਿਪੋਰਟ ਫ੍ਰੈਂਡਲੀ ਤੌਰ ਤੇ ਪੇਸ਼ ਕੀਤੀ ਗਈ ਆ। ਕੀ ਲੱਗਦਾ ਤੁਹਾਨੂੰ ਫ੍ਰੈਂਡਲੀ ਤੌਰ ਤੇ ਹੈ? ਨਹੀਂ, ਜੇ ਆਪਾਂ ਚਲੋ ਤਾਂ ਹੁਣ ਆਪਾਂ ਇੱਕ ਕੀ ਕਹਿਣਾ, ਉਹ ਵੀ ਮੋਰਚੇ ਦਾ ਪਾਰਟ ਰਹੇ ਨੇ। ਜੇ ਹੁਣ ਚਲਾਨ ਨਾ ਆਉਂਦਾ ਤਾਂ ਕੀ ਕਿਰਪਾਨਾਂ ਤੇ ਗੋਲੀਆਂ ਨਾਲ ਮਾਰਦੇ ਬੰਦੇ ਆਪਾਂ ਯਾਰ। ਦੇਖੋ 2 ਸਾਲ ਵੀ ਲੱਗ ਜਾਣ ਚਾਹੇ 10 ਸਾਲ ਲੱਗ ਜਾਣ, ਹੁਣ ਉਹ ਕੋਰਟ ਦਾ ਕੰਮ ਹੈ, ਉਹ ਹੁਣ ਸਰਕਾਰ ਜਾਂ ਪਬਲਿਕ ਦਾ ਕੋਈ ਲਿੰਕ ਨਹੀਂ ਹੋਣਾ। ਜਿਹੜਾ ਚਲਾਨ ਆ ਉਹ ਕੋਟਕਪੂਰੇ ਦਾ ਪੇਸ਼ ਹੋਇਆ, ਕੀ ਲੱਗਦਾ ਵੀ ਮਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਜਾਊਗਾ? ਇੱਕ ਦੀ ਸਾਜ਼ਿਸ਼ ਆ ਗਈ ਕਿ ਆਪਾਂ ਗੋਲੀ ਅੱਜ ਧਰਨੇ ਚੁਕਾਉਣੇ ਨੇ, ਅੱਜ ਗੋਲੀ ਮਾਰ ਦਿਓ ਬੰਦਿਆਂ ਨੂੰ ਜਾਂ ਇਹਨਾਂ ਨੂੰ ਭਜਾਓ ਇੱਥੋਂ। ਹੁਣ ਇਸ ਕਰਕੇ ਜਿਹੜੀ ਸਾਜ਼ਿਸ਼ ਉੱਥੇ ਉਹੀ ਇੱਥੇ। ਇਨਵੈਸਟੀਗੇਸ਼ਨ ਦੀ ਗੱਲ ਕਰੀਏ, ਪਹਿਲਾਂ ਵੀ ਐਸਆਈਟੀ ਬਣਦੀ ਰਹੀ, ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ, ਉਦੋਂ ਵੀ ਕਾਫੀ ਵਾਰ ਨਾਮ ਆ ਜਿਹੜਾ ਉਹ ਸਾਹਮਣੇ ਆਇਆ, ਪਰ ਫਿਰ ਉਹ ਰਿਪੋਰਟਾਂ ਤੋਂ ਬਾਅਦ ਵੀ ਇੱਕ ਧਰਨਾ ਲਾਉਣਾ ਪੈ ਗਿਆ ਸੀ ਵੱਡਾ। ਦੇਖੋ ਇਹਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਹੈ, ਜਿਹੜੀ ਦੋਸ਼ੀ ਪਾਰਟੀ ਹੈ, ਬਹੁਤ ਵੱਡੀ ਪਾਰਟੀ, ਉਹਨਾਂ ਦਾ ਨਾਂ ਆਉਣਾ ਹੀ ਬਹੁਤ ਵੱਡੀ ਗੱਲ ਕਿ ਉਹਨਾਂ ਬੰਦਿਆਂ ਦੇ ਉਲਟ ਤਾਂ ਮੇਰੇ ਦੇਖਣ 'ਚ ਆਪਾਂ ਇਹ ਕਹਿ ਦਈਏ ਕਿ ਇਹਦੀ ਹਿੰਮਤ ਹੀ ਨਹੀਂ ਉਹਨਾਂ ਦਾ ਨਾਂ ਕੋਈ ਲੈ ਦੇ। ਕਿਵੇਂ ਦਾ ਲੱਗਦਾ ਗਾ ਜਿਹੜੀ ਰਿਪੋਰਟ ਆ ਜਿਹੜੀ ਉਹ ਪੇਸ਼ ਹੋ ਗਿਆ? ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਦੇ ਨਾਲ ਜੁੜੇ ਹੋਏ ਸੀ। ਕਾਫੀ ਲੋਕ ਤੌਹਮਤਾਂ ਲਾਉਂਦੇ ਸੀ ਵੀ ਭਾਈ ਸੁਖਰਾਜ ਸਿੰਘ ਨੇ ਵਿਕ ਜਾਣਾ ਹੈ, ਡਰ ਜਾਣਾ ਹੈ, ਮੋਰਚਾ ਚੁੱਕ ਕੇ ਲੈ ਜਾਣਾ ਹੈ। ਤੇ ਮੋਰਚਾ ਚੁੱਕਿਆ ਨਹੀਂ ਜਾਵੇਗਾ, ਉੱਥੇ 5 ਸਿੰਘ ਉੱਥੇ ਬੈਠਣਗੇ। ਤਾਂ ਜਦੋਂ ਕੋਟਕਪੂਰਾ ਕੇਸ ਦੀ ਤਫਤੀਸ਼ ਪੂਰੀ ਹੋ ਚੁੱਕੀ ਹੈ, ਜੋ ਕੇਸ ਜਾ ਚੁੱਕਿਆ ਅਦਾਲਤ ਦੇ ਵਿੱਚ, ਤਾਂ ਜੋ ਆਟੋਮੈਟਿਕਲੀ ਬਹਿਬਲ ਕਲਾਂ ਕੇਸ ਦਾ ਵੀ ਚਲਾਨ ਆ ਜਾਣਾ। ਗੱਲ ਕਰੀਏ, ਅੱਜ ਕਰਤਾਰ ਸਿੰਘ ਸੰਧਵਾ ਵੀ ਆਏ, ਅੱਜ ਸਰਕਾਰ ਵੀ ਪਹੁੰਚੀ ਹੈ ਇੱਥੇ। ਕਿੰਨੀ ਕੁ ਆਸ ਤੇ ਉਮੀਦ ਆ ਹੋਰ ਕਿ ਸਰਕਾਰ ਅੱਗੇ ਵੀ ਸਾਡੇ ਨਾਲ ਖੜੀ ਮਿਲੂਗੀ? ਤਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨਾਲ ਜੋ ਫਰੇਬ ਕੀਤੇ ਨੇ, ਗੁਰੂ ਘਰ ਦੇ ਨਾਲ ਮੱਥੇ ਲਾਏ ਨੇ, ਤੇ ਉਹਨਾਂ ਦਾ ਕਿੱਥੇ ਅੱਜ ਕਿੱਥੇ ਦੇ ਕਿੱਥੇ ਫਿਰਦੇ ਨੇ ਉਹ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਾਰ ਫੇਰ ਬਹਿਮਲ ਕਲਾਂ ਦੀ ਧਰਤੀ ਤੇ ਆ। ਤਾਂ ਸਾਡੇ ਨਾਲ ਲੀਗਲ ਤੌਰ ਤੇ ਹਰਪਾਲ ਸਿੰਘ ਖਾਰਾ ਜੀ ਮੌਜੂਦ ਨੇ ਤੇ ਅਮਾਨ ਸਿੰਘ ਖਾਰਾ ਜੀ ਮੌਜੂਦ ਨੇ। ਅਸੀਂ ਦੋਨਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਫਤਿਹ ਦੀ ਸਾਂਝ ਪਾਉਣੇ ਆ। ਖਾਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਰਾ ਸਾਹਿਬ, ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, 7000 ਪੰਨੇ ਦੀ ਜਿਹੜੀ ਚਾਰਜ ਸ਼ੀਟ ਆ ਉਹ ਪੇਸ਼ ਹੋ ਗਈ ਆ। ਕੀ ਲੱਗਦਾ ਹੁਣ ਜਿਹੜਾ ਮਾਮਲਾ ਗਾ ਉਹ ਕਿੱਥੋਂ ਤੱਕ ਪਹੁੰਚੂਗਾ ਅੱਗੇ? ਦੇਖੋ ਜਿਹੜਾ ਮਾਮਲਾ ਉਹ ਮਾਣਯੋਗ ਅਦਾਲਤ ਚਲਾ ਗਿਆ ਫਰੀਦਕੋਟ। ਅਜੇ ਉਸ ਦੇ ਵਿੱਚ ਦੋਸ਼ੀਆਂ ਨੂੰ ਉਹਨਾਂ ਨੇ ਕਾਲ ਕਰਨਾ ਹੈ। ਉਸ ਤੋਂ ਅੱਗੇ ਟ੍ਰਾਇਲ ਲੰਮਾ ਚੱਲੂਗਾ। ਮੇਰੇ ਦੇਖੋ 2 ਸਾਲ ਵੀ ਲੱਗ ਜਾਣ ਚਾਹੇ 10 ਸਾਲ ਲੱਗ ਜਾਣ, ਹੁਣ ਉਹ ਕੋਰਟ ਦਾ ਕੰਮ ਹੈ, ਉਹ ਹੁਣ ਸਰਕਾਰ ਜਾਂ ਪਬਲਿਕ ਦਾ ਕੋਈ ਲਿੰਕ ਨਹੀਂ ਉਸ ਦੇ ਵਿੱਚ ਰਹਿੰਦਾ। ਖਾਰਾ ਸਾਹਿਬ, ਜਿਵੇਂ ਕਿਹਾ ਗਿਆ ਕਿ ਇੱਥੋਂ ਬਹਿਮਲ ਤੋਂ ਮੋਰਚਾ ਚੱਕਿਆ ਜਾਣਾ, ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਗਿਆ, ਜਿਹੜਾ ਚਲਾਨ ਆ ਉਹ ਕੋਟਕਪੂਰੇ ਦਾ ਪੇਸ਼ ਹੋਇਆ, ਕੀ ਲੱਗਦਾ ਵੀ ਮਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਜਾਊਗਾ? ਨਹੀਂ, ਦੇਖੋ ਜਿਹੜਾ ਚਲਾਨ ਪੇਸ਼ ਕੋਟਕਪੂਰੇ ਦਾ ਹੋਇਆ, ਪਰ ਉਹਦੇ ਵਿੱਚ ਜਿਹੜੀ ਸਾਜ਼ਿਸ਼ ਦਾ ਪਾਰਟ ਹੈ ਕੋਟਕਪੂਰਾ, ਉਹੀ ਸਾਜ਼ਿਸ਼ ਹੈ ਜਿਹੜੀ ਉਹ ਬਹਿਬਲ ਕਲਾਂ। ਹੁਣ ਸਰਕਾਰ ਨੇ ਉਹ 'ਚ ਕੁਝ ਨਹੀਂ ਕਰਨਾ, ਉਸ ਦੇ ਵਿੱਚ ਸਿਰਫ ਉੱਥੋਂ ਇੱਕ ਪਾਰਟ ਚੁੱਕ ਕੇ ਉਹਦਾ ਇਹਦੇ ਨਾਲ ਲਿੰਕ ਕਰਨਾ। ਉਹਨੇ ਸਾਜ਼ਿਸ਼ ਦਾ ਜਿਹੜੀ ਇਨਵੈਸਟੀਗੇਸ਼ਨ ਆ ਉਹ ਕੰਪਲੀਟ ਹੋ ਚੁੱਕੀ ਹੈ। ਹੁਣ ਇਸ ਦੇ ਵਿੱਚ ਇੱਕ ਉਹਦੀ ਸਾਜ਼ਿਸ਼ ਆ ਗਈ ਕਿ ਆਪਾਂ ਗੋਲੀ ਅੱਜ ਧਰਨੇ ਚੁਕਾਉਣੇ ਨੇ, ਅੱਜ ਗੋਲੀ ਮਾਰ ਦਿਓ ਬੰਦਿਆਂ ਨੂੰ ਜਾਂ ਇਹਨਾਂ ਨੂੰ ਭਜਾਓ ਇੱਥੋਂ। ਤਾਂ ਸਾਜ਼ਿਸ਼ ਤਾਂ ਇੱਕ ਹੀ ਹੋ ਗਈ ਨਾ। ਹੁਣ ਇਸ ਕਰਕੇ ਜਿਹੜੀ ਸਾਜ਼ਿਸ਼ ਉੱਥੇ ਉਹੀ ਇੱਥੇ ਹੈ। ਉਹ ਹੁਣ ਮੇਰੇ ਦੇਖਣ 'ਚ ਇਹਨਾਂ ਨੇ ਇਨਵੈਸਟੀਗੇਸ਼ਨ ਟੀਮ ਨੇ ਉਹਨੂੰ ਨਾਲ ਅਟੈਚ ਹੀ ਕਰਨਾ, ਹੋਰ ਬਾਹਲਾ ਵੱਡਾ ਕੰਮ ਨਹੀਂ ਰਹਿ ਗਿਆ ਹੁਣ। ਖਾਰਾ ਸਾਹਿਬ, ਜਿਵੇਂ ਇਨਵੈਸਟੀਗੇਸ਼ਨ ਦੀ ਗੱਲ ਕਰੀਏ, ਪਹਿਲਾਂ ਵੀ ਐਸਆਈਟੀ ਬਣਦੀ ਰਹੀ, ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ, ਉਦੋਂ ਵੀ ਕਾਫੀ ਵਾਰ ਨਾਮ ਆ ਜਿਹੜਾ ਉਹ ਸਾਹਮਣੇ ਆਇਆ, ਪਰ ਫਿਰ ਉਹ ਰਿਪੋਰਟਾਂ ਤੋਂ ਬਾਅਦ ਵੀ ਇੱਕ ਧਰਨਾ ਲਾਉਣਾ ਪੈ ਗਿਆ ਸੀ ਵੱਡਾ। ਦੇਖੋ ਇਹਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਹੈ, ਜਿਹੜੀ ਦੋਸ਼ੀ ਪਾਰਟੀ ਹੈ, ਬਹੁਤ ਵੱਡੀ ਪਾਰਟੀ ਹੈ। ਉਹਨਾਂ ਦਾ ਨਾਂ ਆਉਣਾ ਹੀ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਆਇਆ ਹੈ। ਉਹਨਾਂ ਦਾ ਨਾਂ ਆਉਣਾ ਹੀ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਬੰਦਿਆਂ ਦੇ ਉਲਟ ਤਾਂ ਮੇਰੇ ਦੇਖਣ 'ਚ ਆਪਾਂ ਇਹ ਕਹਿ ਦਈਏ ਕਿ ਇਹਦੀ ਹਿੰਮਤ ਹੀ ਨਹੀਂ ਉਹਨਾਂ ਦਾ ਨਾਂ ਕੋਈ ਲੈ ਦੇ। ਸੋ ਇਹ ਮੈਂ ਕੋਈ ਆਮ ਆਦਮੀ ਪਾਰਟੀ ਦੇ ਕੋਈ ਬੰਦੇ ਨਹੀਂ, ਇਹਨਾਂ ਨਾਲ ਕੋਈ ਲਿੰਕ ਨਹੀਂ, ਪਰ ਇੱਕ ਮੈਂ ਗੱਲ ਜ਼ਰੂਰ ਕਹੂੰਗਾ ਕਿ ਇਹਦੇ ਵਿੱਚ ਭਗਵੰਤ ਮਾਨ ਨੇ ਕੋਈ ਲੱਤ ਨਹੀਂ ਉਡਾਈ। ਕਿਉਂਕਿ ਦੇਖੋ ਪਹਿਲੇ ਮੁੱਖ ਮੰਤਰੀਆਂ ਨੇ ਉਹ ਜਿਹੜੀ ਹਾਈ ਕੋਰਟ ਦੇ ਆਰਡਰ ਦੀ ਜਿਹੜੀ ਇਨਵੈਸਟੀਗੇਸ਼ਨ ਸੀ ਕੰਪਲੀਟ ਹੀ ਨਹੀਂ ਹੋਣ ਦਿੱਤੀ। ਉਹ ਜੇ ਕੰਪਲੀਟ ਹੋ ਜਾਂਦੀ 2021 'ਚ ਕੰਪਲੀਟ ਹੋ ਗਿਆ ਸੀ ਉਹ ਤਾਂ, ਫਿਰ ਤਾਂ 22 ਦਿਨ ਸਰਕਾਰ ਦੀ ਲੋੜ ਹੀ ਨਹੀਂ ਪੈਣੀ ਸੀ ਆਪਾਂ ਨੂੰ। ਹੁਣ ਉਹਨਾਂ ਦੋਨਾਂ ਮੁੱਖ ਮੰਤਰੀਆਂ ਨੇ ਇਹਦੇ ਨਾਲ ਕੋਈ ਲਿੰਕ ਨਹੀਂ ਰੱਖਿਆ, ਇਹਨੂੰ ਪਾਸੇ ਸੁੱਟਿਆ ਹੈ। ਜਦੋਂ ਹੁਣ ਇਹ ਆਇਆ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਆਪਾਂ ਕਹਾਂਗੇ ਤਾਂ ਮੇਰੇ ਦੇਖਣ 'ਚ ਇਹਨੇ ਕੋਈ ਉਹਦੇ ਵਿੱਚ ਇੰਟਰਫੇਅਰ ਨਹੀਂ ਕੀਤੀ, ਤਾਂ ਉਹਨੂੰ ਹਾਈ ਕੋਰਟ ਦੇ ਆਰਡਰ ਦੀ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਉਹ ਕੰਪਲੀਟ ਹੋ ਗਈ। ਜਿਵੇਂ ਕੁਮਰ ਵਿਜੇ ਪ੍ਰਤਾਪ ਕਹਿੰਦੇ ਇਹ ਵੀ ਇੱਕ ਫ੍ਰੈਂਡਲੀ ਤੌਰ ਤੇ ਸਾਹਮਣੇ ਆ ਗਈ ਆ ਰਿਪੋਰਟ, ਫ੍ਰੈਂਡਲੀ ਤੌਰ ਤੇ ਪੇਸ਼ ਕੀਤੀ ਗਈ ਆ। ਕੀ ਲੱਗਦਾ ਤੁਹਾਨੂੰ ਫ੍ਰੈਂਡਲੀ ਤੌਰ ਤੇ ਹੈ? ਨਹੀਂ, ਜੇ ਆਪਾਂ ਚਲੋ ਤਾਂ ਹੁਣ ਆਪਾਂ ਇੱਕ ਕੀ ਕਹਿਣਾ, ਉਹ ਵੀ ਮੋਰਚੇ ਦਾ ਪਾਰਟ ਰਹੇ ਨੇ। ਜੇ ਹੁਣ ਚਲਾਨ ਨਾ ਆਉਂਦਾ ਤਾਂ ਕੀ ਕਿਰਪਾਨਾਂ ਤੇ ਗੋਲੀਆਂ ਨਾਲ ਮਾਰਦੇ ਬੰਦੇ ਆਪਾਂ ਯਾਰ। ਮੈਂ ਕਹਿੰਦਾ ਤੁਸੀਂ ਵੀ ਆਈਜੀ ਹੁੰਦੇ ਜਾਂ ਤੁਸੀਂ ਨੇ ਫਿਰ ਕੀ ਕਰਦੇ? ਫਿਰ ਵੀ ਚਲਾਨ ਹੀ ਪੇਸ਼ ਕਰਨਾ ਸੀ। ਹੁਣ ਜਦੋਂ ਆਪਾਂ ਆਪ ਗੇਮ 'ਚੋਂ ਬਾਹਰ ਚਲੇ ਗਏ, ਦੂਜੇ ਨੂੰ ਆਪਾਂ ਗੱਲਾਂ ਕੀਤੀ ਜਾਂਦੇ, ਉਹ ਵੀ ਗੱਲ ਚੰਗੀ ਨਹੀਂ ਲੱਗਦੀ।
ਜਦੋਂ ਵੀ ਆਉਣਾ ਸੀ ਦੋਸ਼ੀਆਂ ਦੇ ਖਿਲਾਫ ਚਲਾਨ ਹੀ ਆਉਣਾ ਸੀ। ਹੋਰ ਮੈਨੂੰ ਦੱਸ ਦਿਓ ਆਪਾਂ ਕੀ ਉੱਥੇ ਅਸਲਾ ਲੈ ਕੇ ਚਲੇ ਜਾਂਦੇ ਯਾਰ। ਗਮਰਾਹ ਨਹੀਂ ਕਰਨਾ ਚਾਹੀਦਾ। ਮੈਂ ਤਾਂ ਸਿੱਧੀ ਗੱਲ ਆ ਨਾ, ਗੱਲ ਕਰੋ ਸਿੱਧੀ ਕਰੋ, ਜਿਹੜੀ ਹੋਣ ਵਾਲੀ ਹੈ। ਜਿਹੜੀ ਆਪਾਂ ਜਾਣ ਬੁੱਝ ਕੇ ਲੋਕਾਂ ਨੂੰ ਗਮਰਾਹ ਕਰਨਾ, ਉਹ ਗੱਲ ਕਰਨ ਦਾ ਫਾਇਦਾ ਨਹੀਂ ਹੁੰਦਾ ਕੋਈ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਮਾਨ ਸਿੰਘ ਖਾਰਾ ਜੀ ਮੌਜੂਦ ਨੇ। ਬਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਕਿਵੇਂ ਦਾ ਲੱਗਦਾ ਗਾ ਜਿਹੜੀ ਰਿਪੋਰਟ ਆ ਜਿਹੜੀ ਉਹ ਪੇਸ਼ ਹੋਈ ਆ? ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਦੇ ਨਾਲ ਜੁੜੇ ਹੋਏ ਸੀ। ਜੀ ਬਹੁਤ ਬਹੁਤ ਧੰਨਵਾਦ ਜੀ। ਨਹੀਂ ਦੇਖੋ, ਇੱਕ ਜੋ ਲੱਗ ਰਿਹਾ ਵੀ ਆਪਾਂ ਨੂੰ ਜੋ ਮੋਰਚਾ ਲਾਇਆ ਸੀ, ਕਾਫੀ ਲੋਕ ਤੌਹਮਤਾਂ ਲਾਉਂਦੇ ਸੀ ਵੀ ਭਾਈ ਸੁਖਰਾਜ ਸਿੰਘ ਨੇ ਵਿਕ ਜਾਣਾ, ਡਰ ਜਾਣਾ, ਮੋਰਚਾ ਚੁੱਕ ਕੇ ਲੈ ਜਾਣਾ। ਅਜਿਹਾ ਕੁਝ ਤਾਂ ਹੋਇਆ ਨਹੀਂ। ਜੋ ਭਾਈ ਸੁਖਰਾਜ ਸਿੰਘ ਜੋ ਤੇ ਜਿਹੜੀ ਸਮੁੱਚੀ ਟੀਮ ਹੈ ਬਾਈਬਲ ਇਨਸਾਫ ਮੋਰਚੇ ਦੀ, ਉਹ ਉਮੀਦਾਂ ਦੇ ਖਰੇ ਉਤਰੀ ਹੈ। ਜੋ 90% ਕੰਮ ਸੀ ਉਹ ਹੋ ਚੁੱਕਿਆ। ਤੇ ਹਲੇ ਵੀ ਅੱਜ ਜੋ ਸ਼ੁਕਰਾਨੇ ਦਾ ਗੁਰੂ ਪਾਤਸ਼ਾਹ ਦੇ ਸ਼ੁਕਰਾਨੇ ਦਾ ਜੋ ਸਮਾਗਮ ਹੋਇਆ ਅੱਜ, ਤੇ ਮੋਰਚਾ ਚੁੱਕਿਆ ਨਹੀਂ ਜਾਵੇਗਾ। ਉੱਥੇ 5 ਸਿੰਘ ਉੱਥੇ ਬੈਠਣਗੇ, ਉੱਥੇ ਜਿੱਥੇ ਮੋਰਚਾ ਪਹਿਲਾਂ ਚੱਲਦਾ ਸੀ ਬੱਸ ਸਟੈਂਡ ਤੇ। ਤਾਂ ਅਜਿਹੀ ਕੋਈ ਗੱਲ ਨਹੀਂ। ਦੇਖੋ ਜੋ ਸਾਰਾ ਐਵੀਡੈਂਸ, ਜੇ ਆਪਾਂ ਇੱਕ ਵਕੀਲ ਹੋਣ ਤੇ ਇੱਕ ਇਸ ਤੇ ਕਿੰਤੂ ਪਰੰਤੂ ਇੱਕ ਕਾਨੂੰਨੀ ਟਿੱਪਣੀ ਕਰੀ, ਤਾਂ ਜਿੰਨਾ ਐਵੀਡੈਂਸ ਸੀ ਉਹ ਸਾਰਾ ਕੋਟਕਪੂਰਾ ਕੇਸ ਵਿੱਚ ਸੀ। ਤਾਂ ਜਦੋਂ ਕੋਟਕਪੂਰਾ ਕੇਸ ਦੀ ਤਫਤੀਸ਼ ਪੂਰੀ ਹੋ ਚੁੱਕੀ ਹੈ, ਜੋ ਕੇਸ ਜਾ ਚੁੱਕਿਆ ਅਦਾਲਤ ਦੇ ਵਿੱਚ, ਤਾਂ ਜੋ ਆਟੋਮੈਟਿਕਲੀ ਬਾਈਬਲ ਕਲਾਂ ਕੇਸ ਦਾ ਵੀ ਚਲਾਨ ਆ ਜਾਣਾ। ਤਾਂ ਇੰਟਰਲਿੰਕਡ ਨੇ ਦੋਵੇਂ। ਇਹਨਾਂ ਦੋਵਾਂ ਨੂੰ ਆਪਾਂ ਕੀ ਨਖੇੜ ਕੇ ਨਹੀਂ ਦੇਖਿਆ ਜਾ ਸਕਦਾ। ਤਾਂ ਜੋ ਸਰਕਾਰ ਨੇ ਕਿਹਾ ਵੀ ਸਰਕਾਰ ਨੇ ਅਸੀਂ ਤਫਤੀਸ਼ ਪੂਰੀ ਕਰਾਂਗੇ, ਤੇ ਉਹਨਾਂ ਦੇ ਸਾਨੂੰ ਉਮੀਦ ਆ ਵੀ ਜੇ ਸਰਕਾਰ 90% ਕੰਮ ਕਰ ਸਕਦੀ ਹੈ ਤਾਂ ਉਹਨਾਂ ਨੂੰ 10% ਕੰਮ ਕਰਨ 'ਚ ਵੀ ਕੋਈ ਹਿਚਕਿਚਾਹਟ ਨਹੀਂ ਹੋਊਗੀ, ਤੇ ਕੰਮ ਉਹ ਵੀ ਨੇਪਰੇ ਚੜ੍ਹ ਜਾਵੇਗਾ। ਵੀ ਆਪਾਂ ਕਹੀਏ ਜੇ ਮੁਹਾਵਰਾ ਵਰਤੀਏ ਤਾਂ ਜੋ ਹਾਥੀ ਲੰਘ ਚੁੱਕਿਆ ਤੇ ਪਿੱਛੇ ਇਕੱਲੀ ਪੂਛ ਹੀ ਬਾਕੀ ਰਹਿ ਗਈ ਜੀ। ਕਈ ਵਾਰ ਪੂਛ ਵੀ ਅੜ ਜਾਂਦੀ ਹੁੰਦੀ ਆ। ਹਾਥੀ ਪੂਰਾ ਲੰਘ ਜਾਂਦਾ, ਕਈ ਵਾਰ ਪੂਛ ਅੜ ਜਾਂਦੀ ਹੁੰਦੀ। ਕਿਤੇ ਇਹ ਤਾਂ ਨਹੀਂ ਹੋਊਗਾ? ਨਹੀਂ ਦੇਖੋ ਭਾਈ ਸਾਹਿਬ, ਆਪਾਂ ਨੂੰ ਬੰਦੇ ਨੂੰ ਤਾਂ ਅਗਲੇ ਪਲ ਦਾ ਕੋਈ ਇਤਬਾਰ ਨਹੀਂ ਹੁੰਦਾ ਕੀ ਹੋਣਾ, ਅਗਲਾ ਸਾਹ ਆਉਣਾ ਹੈ ਕਿ ਨਹੀਂ ਆਉਣਾ। ਇਹ ਦੁਨੀਆ ਜਿਹੜੀ ਹੈਗੀ ਹੈ, ਗੁਰੂ ਪਾਤਸ਼ਾਹ ਤੇ ਬੰਦੇ ਨੂੰ ਜੋ ਉਮੀਦ ਰੱਖਣੀ ਚਾਹੀਦੀ ਹੈ, ਗੁਰੂ ਪਾਤਸ਼ਾਹ ਤੇ ਸਦਕ ਹੈ ਸਾਨੂੰ। ਤਾਂ ਦੇਖੋ ਵੀ ਜੇ ਅਜੇ ਤੱਕ ਗੁਰੂ ਪਾਤਸ਼ਾਹ ਨੇ ਇਨਸਾਫ ਦਵਾਤਾ ਵੀ ਉਹਨਾਂ ਨੇ, ਜੇ ਗੁਰੂ ਪਾਤਸ਼ਾਹ ਨੇ ਆ ਹਾਥੀ ਲੰਘਾਤਾ ਤੇ ਪਿੱਛੇ ਕੁਝ ਹੋਰ ਵੀ ਨਹੀਂ ਰਹਿਣ ਦੇਣਾ। ਗੁਰੂ ਪਾਤਸ਼ਾਹ ਤੇ ਆਪਾਂ ਨੂੰ ਅਟੱਲ ਯਕੀਨ ਹੈ ਵੀ ਜੇ ਇੱਥੇ ਤੱਕ ਆ ਚੁੱਕੇ ਹਾਂ ਤੇ ਅੱਗੇ ਵੀ ਜ਼ਰੂਰ ਜਾਵਾਂਗੇ ਜੀ। ਖਰਾ ਸਾਹਿਬ, ਜੇ ਅਸੀਂ ਗੱਲ ਕਰੀਏ, ਅੱਜ ਕਰਤਾਰ ਸਿੰਘ ਸੰਧਵਾਂ ਵੀ ਆਏ, ਅੱਜ ਸਰਕਾਰ ਵੀ ਪਹੁੰਚੀ ਹੈ ਇੱਥੇ, ਅੱਜ ਕੁਲਦੀਪ ਸਿੰਘ ਧਾਲੀਵਾਲ ਵੀ ਪਹੁੰਚੇ ਨੇ ਜਿਹੜੇ ਖੇਤੀਬਾੜੀ ਮੰਤਰੀ ਨੇ। ਕਿੰਨੀ ਕੁ ਆਸ ਤੇ ਉਮੀਦ ਆ ਹੋਰ ਕਿ ਸਰਕਾਰ ਅੱਗੇ ਵੀ ਸਾਡੇ ਨਾਲ ਖੜੀ ਮਿਲੂਗੀ? ਨਹੀਂ ਦੇਖੋ, ਜੋ ਸਰਕਾਰ ਦਾ ਕੰਮ ਹੈਗਾ ਤਫਤੀਸ਼ ਪੂਰੀ ਕਰਾਉਣੀ। ਆਪਾਂ ਕਹੀਏ ਜਿਹੜੇ ਬੰਦੇ ਦਾ ਰੋਲ ਹੈਗਾ, ਬਣਦਾ ਹੈਗਾ ਵੀ ਜੋ ਹੋਮ ਮਿਨਿਸਟਰ ਤੱਕ ਜਾਂ ਸੀਐਮ ਤੱਕ ਤਾਰਾਂ ਜਾਂਦੀਆਂ ਨੇ, ਜੋ ਲਿੰਕ ਜੁੜਦੇ ਨੇ ਉਹਨਾਂ ਨੂੰ ਜੋੜਨਾ। ਤੇ ਜੇ ਸਰਕਾਰ ਨੇ ਹਾਲੇ ਤੱਕ ਇੱਥੇ ਆਏ ਨੇ, ਨਤਮਸਤਕ ਹੁੰਦੇ ਨੇ, ਗੁਰੂ ਪਾਤਸ਼ਾਹ ਅੱਗੇ ਆਪਦੀ ਸ਼ਰਧਾ ਜੋ ਪ੍ਰਗਟ ਕਰਦੇ ਨੇ ਉਹ, ਤੇ ਇੱਥੇ ਜੋ ਆਉਂਦੇ ਨੇ, ਤੇ ਮੇਰੇ ਹਿਸਾਬ ਨਾਲ ਜੇ ਇੱਥੋਂ ਤੱਕ ਉਹ ਕਰ ਰਹੇ ਨੇ ਸਰਕਾਰ, ਤਾਂ ਉਮੀਦ ਆ ਵੀ ਅੱਗੇ ਵੀ ਕਰਨਗੇ। ਪਰ ਜੇ ਅੱਗੇ ਨਹੀਂ ਕਰਨਗੇ ਤਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨਾਲ ਜੋ ਫਰੇਬ ਕੀਤੇ ਨੇ, ਗੁਰੂ ਘਰ ਦੇ ਨਾਲ ਮੱਥੇ ਲਾਏ ਨੇ, ਤੇ ਉਹਨਾਂ ਦਾ ਕਿੱਥੇ ਅੱਜ ਕਿੱਥੇ ਦੇ ਕਿੱਥੇ ਫਿਰਦੇ ਨੇ ਉਹ? ਕੋਈ ਪੁੱਛਦਾ ਨਹੀਂ ਉਹਨਾਂ ਨੂੰ। ਜੇਲ੍ਹਾਂ 'ਚ ਜਾਣ ਦੇ ਕਦਾਰ ਤੇ ਆ ਚੁੱਕੇ ਨੇ, ਸਿਆਸੀ ਕੈਰੀਅਰ ਖਤਮ ਹੋ ਚੁੱਕੇ ਨੇ ਉਹਨਾਂ ਦੇ, ਤੇ ਵਿਅਕਤੀਗਤ ਤੌਰ ਤੇ ਵੀ ਜੋ ਕੌਮ ਦੀ ਨਿਗਾਹ 'ਚੋਂ ਡਿੱਗ ਚੁੱਕੇ ਨੇ। ਚਾਰੋਂ ਪਾਸੇ ਜਾਣ ਤਾਂ ਗਾਲ ਹੀ ਗਾਲ ਪੈਂਦੀ ਆ ਉਹਨਾਂ ਨੂੰ, ਤੇ ਰਹਿਣਾ ਇਸ ਪਾਰਟੀ ਦਾ ਵੀ ਕੱਖ ਨਹੀਂ। ਜੇ ਗੁਰੂ ਪਾਤਸ਼ਾਹ ਦੇ ਹੱਕ 'ਚ ਇਹ ਉੱਥੇ ਸਟੈਂਡ ਲੈਣਗੇ, ਭੁਗਤਣਗੇ ਸਿੱਖ ਕੌਮ ਦੇ ਹੱਕ ਦੇ ਵਿੱਚ, ਤਾਂ ਇਹਨਾਂ ਨੂੰ ਬਖਸ਼ਿਸ਼ਾਂ ਮਿਲਣਗੀਆਂ ਗੁਰੂ ਪਾਤਸ਼ਾਹ ਤੋਂ। ਨਹੀਂ ਤਾਂ ਇਹਨਾਂ ਦਾ ਜੋ ਹਾਲ ਹੈ ਉਹੋ ਜਿਹਾ ਹੋ ਜਾਣਾ ਜੀ। ਤੁਸੀਂ ਅੰਮ੍ਰਿਤਪਾਲ ਦੇ ਨਾਲ ਕਾਫੀ ਰਹੇ ਹੋ। ਅੰਮ੍ਰਿਤਪਾਲ ਦੇ ਵੱਲੋਂ ਤੁਹਾਨੂੰ ਵੀ ਇੱਕ ਲੀਗਲ ਤੌਰ ਤੇ ਐਡਵਾਈਜ਼ਰ ਲਗਾਇਆ ਗਿਆ ਹੈਗਾ। ਪਰ ਜੇ ਅਸੀਂ ਗੱਲ ਕਰੀਏ, ਇੱਥੇ ਤੱਕ ਅੰਮ੍ਰਿਤਪਾਲ ਸਿੰਘ ਕਿਉਂ ਨਹੀਂ ਪਹੁੰਚ ਸਕੇ? ਕੀ ਕੋਈ ਰੁਝੇਵੇਂ ਨੇ ਜਾਂ ਕੋਈ ਪਰਸਨਲੀ ਰੰਜਿਸ਼ਾਂ ਹੋ ਗਈਆਂ ਉਹਨਾਂ ਦੀਆਂ? ਇੱਥੋਂ ਤੱਕ ਨਹੀਂ ਪਹੁੰਚੇ। ਇੱਕ ਵਾਰ ਸਮਾਂ ਦੇ ਕੇ 1.5 ਮਹੀਨੇ ਦਾ, ਉਸ ਤੋਂ ਬਾਅਦ ਦਿਖਾਈ ਨਹੀਂ ਦਿੱਤੇ। ਨਹੀਂ ਦੇਖੋ, ਪਰਸਨਲ ਜੋ ਸਿੱਖ ਕੌਮ ਦੇ ਵਿੱਚ ਤਾਂ ਪਰਸਨਲ ਰੰਜਿਸ਼ ਕੋਈ ਹੋ ਨਹੀਂ ਸਕਦੀ ਆਪਸ ਦੇ ਵਿੱਚ। ਜੋ ਆਪਣਾ ਜੋ ਮੀਲ ਪੱਥਰ ਇੱਕੋ ਆਪਣਾ, ਜੋ ਕੌਮੀ ਘਰ ਦੀ ਪ੍ਰਾਪਤੀ ਹੈਗੀ ਆ, ਮੀਲ ਪੱਥਰ ਹੈਗਾ ਉਹ। ਤਾਂ ਐਵੇਂ ਮੇਰੇ ਹਿਸਾਬ ਨਾਲ ਕੁਝ ਕੁ ਲੋਕ ਗੱਲਾਂ ਜੋ ਫੈਲਾ ਰਹੇ ਨੇ, ਕੋਈ ਰੰਜਿਸ਼ਾਂ ਹੈ ਨਹੀਂ ਗੀਆਂ। ਵੀ ਜੋ ਬਾਈਬਲ ਇਨਸਾਫ ਮੋਰਚੇ ਨੂੰ ਭਾਈ ਅੰਮ੍ਰਿਤਪਾਲ ਸਿੰਘ ਅਤੇ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਸਾਥ ਦਿੱਤਾ, ਪਹਿਲਾਂ ਵੀ ਦਿੰਦੇ ਆ ਰਹੇ ਨੇ ਤੇ ਅੱਗੇ ਵੀ ਦੇਣਗੇ। ਤੇ ਹੋਰ ਜਿੰਨੀਆਂ ਜਥੇਬੰਦੀਆਂ ਨੇ, ਕਿੰਨੀਆਂ ਕਿਸਾਨ ਜਥੇਬੰਦੀਆਂ ਨੇ, ਕਿੰਨੇ ਆਪਣੇ ਸਿੱਖ ਆਗੂ ਨੇ, ਕਈ ਵਾਰੀ ਇੱਥੇ ਆ ਜਾਂਦੇ ਨੇ, ਅਗਲੇ ਤੇ ਨਹੀਂ ਆਉਂਦੇ ਕਈ ਸਮਾਗਮਾਂ ਤੇ, ਕਿੰਨੇ ਜ਼ਿਆਦਾ ਇਹ ਹੋਏ ਨੇ। ਪਰ ਮੇਰੇ ਹਿਸਾਬ ਨਾਲ ਜੋ ਆਪਾਂ ਨੂੰ ਕਿਸੇ ਵੀ ਜੋ ਸਿੱਖ ਕੌਮ ਦੇ ਆਗੂ ਤੇ ਜਾਂ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ, ਕਿਉਂਕਿ ਹਰੇਕ ਬੰਦਾ ਆਪਦੇ ਜੋ ਮੈਂ ਕਹੂੰਗਾ ਆਪਦੇ ਸਮੇਂ ਦੇ ਮੁਤਾਬਕ, ਆਪਦੀ ਹੈਸੀਅਤ ਦੇ ਮੁਤਾਬਕ ਜਿੰਨੀ ਤਿਲਫੁਲ ਸੇਵਾ ਹੈ ਉਹ ਸਾਰੀ ਪਾਈ ਜਾਂਦੇ ਨੇ। ਤਾਂ ਮੇਰੇ ਹਿਸਾਬ ਨਾਲ ਅਜਿਹੇ ਕੋਈ ਵਿਵਾਦ ਨਹੀਂ ਖੜੇ ਕਰਨੇ ਚਾਹੀਦੇ ਜੀ। ਕਿਉਂਕਿ ਇਹ ਸਵਾਲ ਤਾਂ ਪੁੱਛਿਆ, ਕੈਮਰੇ ਤੋਂ ਪਿੱਛੇ ਸਾਨੂੰ ਬੜੇ ਲੋਕ ਪੁੱਛਦੇ ਨੇ ਇਹ ਗੱਲਾਂ, ਇਸੇ ਕਰਕੇ ਸੀਗਾ ਵੀ ਜਦੋਂ ਮਿਲੇ ਤਾਂ ਅਸੀਂ ਪੁੱਛਾਂਗੇ ਜ਼ਰੂਰ। ਨਹੀਂ ਜੀ ਦੇਖੋ, ਇਹ ਤਾਂ ਕੋਈ ਮੇਰੇ ਹਿਸਾਬ ਨਾਲ, ਮੇਰੇ ਦੇਖਣ ਦੇ ਨਿਗਾਹ ਦੇ ਵਿੱਚ, ਨਾ ਭਾਈ ਸੁਖਰਾਜ ਸਿੰਘ ਦੀ ਨਿਗਾਹ ਦੇ ਵਿੱਚ, ਨਾ ਭਾਈ ਅੰਮ੍ਰਿਤਪਾਲ ਸਿੰਘ ਦੀ ਨਿਗਾਹ ਦੇ ਵਿੱਚ ਅਜਿਹਾ ਕੋਈ ਵਿਵਾਦ ਹੈ ਨਹੀਂਗਾ। ਕੁਝ ਕੁ ਸ਼ਰਾਰਤੀ ਅੰਸਰ
ਜਿਹੜੇ ਕਿ ਸਿੱਖ ਕੌਮ ਨੂੰ ਖੇਰੂ ਕਰ ਦੇਣਾ ਚਾਹੁੰਦੇ ਨੇ, ਉਹ ਮੇਰੇ ਹਿਸਾਬ ਨਾਲ ਅਜਿਹੀਆਂ ਜੋ ਵਿਵਾਦ ਗੱਲਾਂ ਨੇ ਉਹ ਫੈਲਾ ਰਹੇ ਨੇ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਤਾਂ ਇਸ ਵਕਤ ਅਸੀਂ ਬਹਿਮਲ ਕਲਾਂ ਖੜੇ ਸੀ, ਬਹਿਮਲ ਇਨਸਾਫ ਮੋਰਚੇ ਦੇ ਵਿੱਚ ਖੜੇ ਸੀ। ਤਾਂ ਉੱਥੇ 7000 ਪੰਨੇ ਦੀ ਜਿਹੜੀ ਕਿ ਇੱਕ ਚਾਰਜ ਸ਼ੀਟ ਆ ਉਹ ਪੇਸ਼ ਕੀਤੀ ਗਈ ਹੈ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਦੀ ਇਜਾਜ਼ਤ। ਧੰਨਵਾਦ। ਖਾਰਾ ਸਾਹਿਬ, ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, 7000 ਪੰਨੇ ਦੀ ਜਿਹੜੀ ਚਾਰਜ ਸ਼ੀਟ ਆ ਉਹ ਪੇਸ਼ ਹੋ ਗਈ ਆ। ਕੀ ਲੱਗਦਾ ਹੁਣ ਜਿਹੜਾ ਮਾਮਲਾ ਗਾ ਉਹ ਕਿੱਥੋਂ ਤੱਕ ਪਹੁੰਚੂਗਾ ਅੱਗੇ? ਟ੍ਰਾਇਲ ਲੰਮਾ ਚੱਲੂਗਾ। ਮੇਰੇ ਦੇਖੋ 2 ਸਾਲ ਵੀ ਲੱਗ ਜਾਣ, ਚਾਹੇ 10 ਸਾਲ ਲੱਗ ਜਾਣ। ਹੁਣ ਕੋਰਟ ਦਾ ਕੰਮ ਹੈ, ਉਹ ਹੁਣ ਸਰਕਾਰ ਜਾਂ ਪਬਲਿਕ ਦਾ ਕੋਈ ਲਿੰਕ ਨਹੀਂ ਹੋਣਾ। ਜਿਹੜਾ ਚਲਾਨ ਆ ਉਹ ਕੋਟਕਪੂਰੇ ਦਾ ਪੇਸ਼ ਹੋਇਆ, ਕੀ ਲੱਗਦਾ ਵੀ ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਜਾਊਗਾ? ਇੱਕ ਦੀ ਸਾਜ਼ਿਸ਼ ਆ ਗਈ ਕਿ ਆਪਾਂ ਗੋਲੀ ਅੱਜ ਧਰਨੇ ਚੁਕਾਉਣੇ ਨੇ, ਅੱਜ ਗੋਲੀ ਮਾਰ ਦਿਓ ਬੰਦਿਆਂ ਨੂੰ ਜਾਂ ਇਹਨਾਂ ਨੂੰ ਭਜਾਓ ਇੱਥੋਂ। ਹੁਣ ਇਸ ਕਰਕੇ ਜਿਹੜੀ ਸਾਜ਼ਿਸ਼ ਉੱਥੇ ਉਹੀ ਇੱਥੇ। ਇਨਵੈਸਟੀਗੇਸ਼ਨ ਦੀ ਗੱਲ ਕਰੀਏ, ਪਹਿਲਾਂ ਵੀ SIT ਬਣਦੀ ਰਹੀ, ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ। ਉਦੋਂ ਵੀ ਕਾਫੀ ਵਾਰ ਨਾਮ ਆ ਜਿਹੜਾ ਉਹ ਸਾਹਮਣੇ ਆਇਆ, ਪਰ ਫਿਰ ਉਹ ਰਿਪੋਰਟਾਂ ਤੋਂ ਬਾਅਦ ਵੀ ਇੱਕ ਧਰਨਾ ਲਾਉਣਾ ਪੈ ਗਿਆ ਸੀ ਵੱਡਾ। ਦੇਖੋ ਇਹਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਆ, ਜਿਹੜੀ ਦੋਸ਼ੀ ਪਾਰਟੀ ਆ, ਬਹੁਤ ਵੱਡੀ ਪਾਰਟੀ। ਉਹਨਾਂ ਦਾ ਨਾਂ ਆਉਣਾ ਹੀ ਬਹੁਤ ਵੱਡੀ ਗੱਲ ਕਿ ਉਹਨਾਂ ਬੰਦਿਆਂ ਦੇ ਉਲਟ ਤਾਂ ਮੇਰੇ ਦੇਖਣ 'ਚ ਆਪਾਂ ਇਹ ਕਹਿ ਦਈਏ ਕਿ ਇਹਦੀ ਹਿੰਮਤ ਹੀ ਨਹੀਂ ਉਹਨਾਂ ਦਾ ਨਾਂ ਕੋਈ ਲੈ ਦੇ। ਕਿਵੇਂ ਦਾ ਲੱਗਦਾ ਗਾ ਜਿਹੜੀ ਰਿਪੋਰਟ ਆ ਜਿਹੜੀ ਉਹ ਪੇਸ਼ ਹੋ ਗਿਆ? ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਦੇ ਨਾਲ ਜੁੜੇ ਹੋਏ ਸੀ। ਕਾਫੀ ਲੋਕ ਤੌਹਮਤਾਂ ਲਾਉਂਦੇ ਸੀ ਵੀ ਭਾਈ ਸੁਖਰਾਜ ਸਿੰਘ ਨੇ ਵਿਕ ਜਾਣਾ, ਡਰ ਜਾਣਾ, ਮੋਰਚਾ ਚੁੱਕ ਕੇ ਲੈ ਜਾਣਾ, ਤੇ ਮੋਰਚਾ ਚੁੱਕਿਆ ਨਹੀਂ ਜਾਵੇਗਾ। ਉੱਥੇ 5 ਸਿੰਘ ਉੱਥੇ ਬੈਠਣਗੇ। ਤਾਂ ਜਦੋਂ ਕੋਟਕਪੂਰਾ ਕੇਸ ਦੀ ਤਫਤੀਸ਼ ਪੂਰੀ ਹੋ ਚੁੱਕੀ ਹੈ, ਜੋ ਕੇਸ ਜਾ ਚੁੱਕਿਆ ਅਦਾਲਤ ਦੇ ਵਿੱਚ, ਤਾਂ ਜੋ ਆਟੋਮੈਟਿਕਲੀ ਬਹਿਬਲ ਕਲਾਂ ਕੇਸ ਦਾ ਵੀ ਚਲਾਨ ਆ ਜਾਣਾ। ਗੱਲ ਕਰੀਏ, ਅੱਜ ਕਰਤਾਰ ਸਿੰਘ ਸੰਧਵਾ ਵੀ ਆਏ, ਅੱਜ ਸਰਕਾਰ ਵੀ ਪਹੁੰਚੀ ਹੈ ਇੱਥੇ। ਕਿੰਨੀ ਕੁ ਆਸ ਤੇ ਉਮੀਦ ਆ ਹੋਰ ਕਿ ਸਰਕਾਰ ਅੱਗੇ ਵੀ ਸਾਡੇ ਨਾਲ ਖੜੀ ਮਿਲੂਗੀ? ਤਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨਾਲ ਜੋ ਫਰੇਬ ਕੀਤੇ ਨੇ, ਗੁਰੂ ਘਰ ਦੇ ਨਾਲ ਮੱਥੇ ਲਾਏ ਨੇ, ਤੇ ਉਹਨਾਂ ਦਾ ਕਿੱਥੇ ਦੇ ਕਿੱਥੇ ਫਿਰਦੇ ਨੇ ਉਹ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਾਰ ਫੇਰ ਬਹਿਮਲ ਕਲਾਂ ਦੀ ਧਰਤੀ ਤੇ ਆ। ਤਾਂ ਸਾਡੇ ਨਾਲ ਲੀਗਲ ਤੌਰ ਤੇ ਹਰਪਾਲ ਸਿੰਘ ਖਾਰਾ ਜੀ ਮੌਜੂਦ ਨੇ ਤੇ ਅਮਾਨ ਸਿੰਘ ਖਾਰਾ ਜੀ ਮੌਜੂਦ ਨੇ। ਅਸੀਂ ਦੋਨਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਫਤਿਹ ਦੀ ਸਾਂਝ ਪਾਉਣੇ ਆ। ਖਾਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਰਾ ਸਾਹਿਬ, ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, 7000 ਪੰਨੇ ਦੀ ਜਿਹੜੀ ਚਾਰਜ ਸ਼ੀਟ ਆ ਉਹ ਪੇਸ਼ ਹੋ ਗਈ ਆ। ਕੀ ਲੱਗਦਾ ਹੁਣ ਜਿਹੜਾ ਮਾਮਲਾ ਗਾ ਉਹ ਕਿੱਥੋਂ ਤੱਕ ਪਹੁੰਚੂਗਾ ਅੱਗੇ? ਦੇਖੋ ਜਿਹੜਾ ਮਾਮਲਾ ਉਹ ਮਾਣਯੋਗ ਅਦਾਲਤ ਚਲਾ ਗਿਆ ਫਰੀਦਕੋਟ। ਅਜੇ ਉਸ ਦੇ ਵਿੱਚ ਦੋਸ਼ੀਆਂ ਨੂੰ ਉਹਨਾਂ ਨੇ ਕਾਲ ਕਰਨਾ ਹੈ। ਉਸ ਤੋਂ ਅੱਗੇ ਟ੍ਰਾਇਲ ਲੰਮਾ ਚੱਲੂਗਾ। ਮੇਰੇ ਦੇਖੋ 2 ਸਾਲ ਵੀ ਲੱਗ ਜਾਣ, ਚਾਹੇ 10 ਸਾਲ ਲੱਗ ਜਾਣ। ਹੁਣ ਕੋਰਟ ਦਾ ਕੰਮ ਹੈ, ਉਹ ਹੁਣ ਸਰਕਾਰ ਜਾਂ ਪਬਲਿਕ ਦਾ ਕੋਈ ਲਿੰਕ ਨਹੀਂ ਉਸ ਦੇ ਵਿੱਚ ਰਹਿੰਦਾ। ਖਾਰਾ ਸਾਹਿਬ, ਜਿਵੇਂ ਕਿਹਾ ਗਿਆ ਕਿ ਇੱਥੋਂ ਬਹਿਮਲ ਤੋਂ ਮੋਰਚਾ ਚੱਕਿਆ ਜਾਣਾ, ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਗਿਆ। ਜਿਹੜਾ ਚਲਾਨ ਆ ਉਹ ਕੋਟਕਪੂਰੇ ਦਾ ਪੇਸ਼ ਹੋਇਆ, ਕੀ ਲੱਗਦਾ ਵੀ ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਜਾਊਗਾ? ਨਹੀਂ, ਦੇਖੋ ਜਿਹੜਾ ਚਲਾਨ ਪੇਸ਼ ਕੋਟਕਪੂਰੇ ਦਾ ਹੋਇਆ, ਪਰ ਉਹਦੇ ਵਿੱਚ ਜਿਹੜੀ ਸਾਜ਼ਿਸ਼ ਦਾ ਪਾਰਟ ਹੈ ਕੋਟਕਪੂਰਾ, ਉਹੀ ਸਾਜ਼ਿਸ਼ ਹੈ ਜਿਹੜੀ ਉਹ ਬਹਿਬਲ ਕਲਾਂ। ਹੁਣ ਸਰਕਾਰ ਨੇ ਉਹ 'ਚ ਕੁਝ ਨਹੀਂ ਕਰਨਾ, ਉਸ ਦੇ ਵਿੱਚ ਸਿਰਫ ਉੱਥੋਂ ਇੱਕ ਪਾਰਟ ਚੁੱਕ ਕੇ ਉਹਦਾ ਇਹਨਾਂ ਨਾਲ ਲਿੰਕ ਕਰਨਾ। ਉਹਨੇ ਸਾਜ਼ਿਸ਼ ਦਾ ਜਿਹੜੀ ਇਨਵੈਸਟੀਗੇਸ਼ਨ ਆ ਉਹ ਕੰਪਲੀਟ ਹੋ ਚੁੱਕੀ ਹੈ। ਹੁਣ ਇਸ ਦੇ ਵਿੱਚ ਇੱਕ ਉਹਦੀ ਸਾਜ਼ਿਸ਼ ਆ ਗਈ ਕਿ ਆਪਾਂ ਗੋਲੀ ਅੱਜ ਧਰਨੇ ਚੁਕਾਉਣੇ ਨੇ, ਅੱਜ ਗੋਲੀ ਮਾਰ ਦਿਓ ਬੰਦਿਆਂ ਨੂੰ ਜਾਂ ਇਹਨਾਂ ਨੂੰ ਭਜਾਓ ਇੱਥੋਂ। ਤਾਂ ਸਾਜ਼ਿਸ਼ ਤਾਂ ਇੱਕ ਹੀ ਹੋ ਗਈ ਨਾ। ਹੁਣ ਇਸ ਕਰਕੇ ਜਿਹੜੀ ਸਾਜ਼ਿਸ਼ ਉੱਥੇ ਉਹੀ ਇੱਥੇ ਹੈ। ਉਹ ਹੁਣ ਮੇਰੇ ਦੇਖਣ 'ਚ ਇਹਨਾਂ ਨੇ ਇਨਵੈਸਟੀਗੇਸ਼ਨ ਟੀਮ ਨੇ ਉਹਨੂੰ ਨਾਲ ਅਟੈਚ ਹੀ ਕਰਨਾ, ਹੋਰ ਬਾਹਲਾ ਵੱਡਾ ਕੰਮ ਨਹੀਂ ਰਹਿ ਗਿਆ ਹੁਣ। ਖਾਰਾ ਸਾਹਿਬ, ਜਿਵੇਂ ਇਨਵੈਸਟੀਗੇਸ਼ਨ ਦੀ ਗੱਲ ਕਰੀਏ, ਪਹਿਲਾਂ ਵੀ SIT ਬਣਦੀ ਰਹੀ, ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ। ਉਦੋਂ ਵੀ ਕਾਫੀ ਵਾਰ ਨਾਮ ਆ ਜਿਹੜਾ ਉਹ ਸਾਹਮਣੇ ਆਇਆ, ਪਰ ਫਿਰ ਉਹ ਰਿਪੋਰਟਾਂ ਤੋਂ ਬਾਅਦ ਵੀ ਇੱਕ ਧਰਨਾ ਲਾਉਣਾ ਪੈ ਗਿਆ ਸੀ ਵੱਡਾ। ਦੇਖੋ ਇਹਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਆ, ਜਿਹੜੀ ਦੋਸ਼ੀ ਪਾਰਟੀ ਆ, ਬਹੁਤ ਵੱਡੀ ਪਾਰਟੀ ਹੈ। ਉਹਨਾਂ ਦਾ ਨਾਂ ਆਉਣਾ ਹੀ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਆਇਆ ਹੈ। ਉਹਨਾਂ ਦਾ ਨਾਂ ਆਉਣਾ ਹੀ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਬੰਦਿਆਂ ਦੇ ਉਲਟ ਤਾਂ ਮੇਰੇ ਦੇਖਣ 'ਚ ਆਪਾਂ ਇਹ ਕਹਿ ਦਈਏ ਕਿ ਇਹਦੀ ਹਿੰਮਤ ਹੀ ਨਹੀਂ ਉਹਨਾਂ ਦਾ ਨਾਂ ਕੋਈ ਲੈ ਦੇ। ਸੋ ਇਹ ਮੈਂ ਕੋਈ ਆਮ ਆਦਮੀ ਪਾਰਟੀ ਦੇ ਕੋਈ ਬੰਦੇ ਨਹੀਂ, ਇਹਨਾਂ ਨਾਲ ਕੋਈ ਲਿੰਕ ਨਹੀਂ। ਪਰ ਇੱਕ ਮੈਂ ਗੱਲ ਜ਼ਰੂਰ ਕਹੂੰਗਾ ਕਿ ਇਹਦੇ ਵਿੱਚ ਭਗਵੰਤ ਮਾਨ ਨੇ ਕੋਈ ਲੱਤ ਨਹੀਂ ਉਡਾਈ। ਕਿਉਂਕਿ ਦੇਖੋ ਪਹਿਲੇ ਮੁੱਖ ਮੰਤਰੀਆਂ ਨੇ ਉਹ ਜਿਹੜੀ ਹਾਈ ਕੋਰਟ ਦੇ ਆਰਡਰ ਦੀ ਜਿਹੜੀ ਇਨਵੈਸਟੀਗੇਸ਼ਨ ਸੀ ਕੰਪਲੀਟ ਹੀ ਨਹੀਂ ਹੋਣ ਦਿੱਤੀ। ਉਹ ਜੇ ਕੰਪਲੀਟ ਹੋ ਜਾਂਦੀ 2021 'ਚ ਹੀ ਕੰਪਲੀਟ ਹੋ ਗਿਆ ਸੀ ਉਹ ਤਾਂ, ਫਿਰ ਤਾਂ 22 ਦਿਨ ਇਸ ਸਰਕਾਰ ਦੀ ਲੋੜ ਹੀ ਨਹੀਂ ਪੈਣੀ ਸੀ ਆਪਾਂ ਨੂੰ। ਹੁਣ ਉਹਨਾਂ ਦੋਨਾਂ ਮੁੱਖ ਮੰਤਰੀਆਂ ਨੇ ਇਹਦੇ ਨਾਲ ਕੋਈ ਲਿੰਕ ਨਹੀਂ ਰੱਖਿਆ, ਇਹਨੂੰ ਪਾਸੇ ਸੁੱਟਿਆ ਹੈ। ਜਦੋਂ ਹੁਣ ਇਹ ਆਇਆ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਆਪਾਂ ਕਹਾਂਗੇ, ਤਾਂ ਮੇਰੇ ਦੇਖਣ 'ਚ ਇਹਨੇ ਕੋਈ ਉਹਦੇ ਵਿੱਚ ਇੰਟਰਫੇਅਰ ਨਹੀਂ ਕੀਤੀ। ਤਾਂ ਉਹਨੂੰ ਹਾਈ ਕੋਰਟ ਦੇ ਆਰਡਰ ਦੀ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਉਹ ਕੰਪਲੀਟ ਹੋ ਗਈ। ਜਿਵੇਂ ਕੁਮਰ ਵਿਜੇ ਪ੍ਰਤਾਪ ਕਹਿੰਦੇ ਇਹ ਵੀ ਇੱਕ ਫਰੈਂਡਲੀ ਤੌਰ ਤੇ
ਸਾਹਮਣੇ ਆ ਗਈ ਆ ਰਿਪੋਰਟ ਫਰੈਂਡਲੀ ਤੌਰ ਤੇ ਪੇਸ਼ ਕੀਤੀ ਗਈ ਆ ਕੀ ਲੱਗਦਾ ਤੁਹਾਨੂੰ ਫਰੈਂਡਲੀ ਤੌਰ ਤੇ ਹੈ? ਨਹੀਂ ਜੇ ਆਪਾਂ ਚਲੋ ਉਹ ਤਾਂ ਹੁਣ ਆਪਾਂ ਇੱਕ ਕੀ ਕਹਿਣਾ ਉਹ ਵੀ ਮੋਰਚੇ ਦਾ ਪਾਰਟ ਰਹੇ ਨੇ। ਜੇ ਹੁਣ ਚਲਾਨ ਨਾ ਆਉਂਦਾ ਤਾਂ ਕੀ ਕਿਰਪਾਨਾਂ ਤੇ ਗੋਲੀਆਂ ਨਾਲ ਮਾਰਦੇ ਬੰਦੇ ਆਪਾਂ ਯਾਰ। ਮੈਂ ਕਹਿੰਦਾ ਤੁਸੀਂ ਵੀ ਆਈਜੀ ਹੁੰਦੇ ਜਾਂ ਤੁਸੀਂ ਹੁੰਦੇ ਫਿਰ ਕੀ ਕਰਦੇ? ਫਿਰ ਵੀ ਚਲਾਨ ਹੀ ਪੇਸ਼ ਕਰਨਾ ਸੀ। ਹੁਣ ਜਦੋਂ ਆਪਾਂ ਆਪ ਗੇਮ ਚੋਂ ਬਾਹਰ ਚਲੇ ਗਏ ਦੂਜੇ ਨੂੰ ਆਪਾਂ ਗੱਲਾਂ ਕੀਤੀ ਜਾਂਦੇ ਉਹ ਵੀ ਗੱਲ ਚੰਗੀ ਨਹੀਂ ਲੱਗਦੀ। ਜਦੋਂ ਵੀ ਆਉਣਾ ਸੀ ਦੋਸ਼ੀਆਂ ਦੇ ਖਿਲਾਫ ਚਲਾਨ ਹੀ ਆਉਣਾ ਸੀ। ਹੋਰ ਮੈਨੂੰ ਦੱਸ ਦਿਓ ਆਪਾਂ ਕੀ ਉੱਥੇ ਅਸਲਾ ਲੈ ਕੇ ਚਲੇ ਜਾਂਦੇ ਯਾਰ। ਗਮਰਾਹ ਨਹੀਂ ਕਰਨਾ ਚਾਹੀਦਾ। ਮੈਂ ਤਾਂ ਸਿੱਧੀ ਗੱਲ ਆ ਨਾ ਗੱਲ ਕਰੋ ਸਿੱਧੀ ਕਰੋ ਜਿਹੜੀ ਹੋਣ ਵਾਲੀ ਹੈ। ਜਿਹੜੀ ਆਪਾਂ ਜਾਣ ਬੁੱਝ ਕੇ ਲੋਕਾਂ ਨੂੰ ਗਮਰਾਹ ਕਰਨਾ ਉਹ ਗੱਲ ਕਰਨ ਦਾ ਫਾਇਦਾ ਨਹੀਂ ਹੁੰਦਾ ਕੋਈ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਮਾਨ ਸਿੰਘ ਖਾਰਾ ਜੀ ਮੌਜੂਦ ਨੇ ਬਈ, ਪਹਿਲਾਂ ਬਹੁਤ ਬਹੁਤ ਸਵਾਗਤ ਆ। ਕਿਵੇਂ ਦਾ ਲੱਗਦਾ ਗਾ ਜਿਹੜੀ ਰਿਪੋਰਟ ਆ ਜਿਹੜੀ ਉਹ ਪੇਸ਼ ਹੋਈ ਆ? ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਦੇ ਨਾਲ ਜੁੜੇ ਹੋਏ ਸੀ। ਜੀ ਬਹੁਤ ਬਹੁਤ ਧੰਨਵਾਦ ਜੀ। ਨਹੀਂ ਦੇਖੋ, ਇੱਕ ਜੋ ਲੱਗ ਰਿਹਾ ਵੀ ਆਪਾਂ ਨੂੰ ਜੋ ਮੋਰਚਾ ਲਾਇਆ ਸੀ, ਕਾਫੀ ਲੋਕ ਤੌਹਮਤਾਂ ਲਾਉਂਦੇ ਸੀ ਵੀ ਭਾਈ ਸੁਖਰਾਜ ਸਿੰਘ ਨੇ ਵਿਕ ਜਾਣਾ, ਡਰ ਜਾਣਾ, ਮੋਰਚਾ ਚੁੱਕ ਕੇ ਲੈ ਜਾਣਾ। ਅਜਿਹਾ ਕੁਝ ਤਾਂ ਹੋਇਆ ਨਹੀਂ। ਜੋ ਭਾਈ ਸੁਖਰਾਜ ਸਿੰਘ ਜੋ ਤੇ ਜਿਹੜੀ ਸਮੁੱਚੀ ਟੀਮ ਹੈ ਬਾਈਬਲ ਇਨਸਾਫ ਮੋਰਚੇ ਦੀ, ਉਹ ਉਮੀਦਾਂ ਦੇ ਖਰੇ ਉਤਰੀ ਹੈ। ਜੋ 90% ਕੰਮ ਸੀ ਉਹ ਹੋ ਚੁੱਕਿਆ ਤੇ ਹਲੇ ਵੀ ਅੱਜ ਜੋ ਸ਼ੁਕਰਾਨੇ ਦਾ ਗੁਰੂ ਪਾਤਸ਼ਾਹ ਦੇ ਸ਼ੁਕਰਾਨੇ ਦਾ ਜੋ ਸਮਾਗਮ ਹੋਇਆ ਅੱਜ, ਤੇ ਮੋਰਚਾ ਚੁੱਕਿਆ ਨਹੀਂ ਜਾਵੇਗਾ। ਉੱਥੇ 5 ਸਿੰਘ ਉੱਥੇ ਬੈਠਣਗੇ, ਉੱਥੇ ਜਿੱਥੇ ਮੋਰਚਾ ਪਹਿਲਾਂ ਚੱਲਦਾ ਸੀ ਬੱਸ ਸਟੈਂਡ ਤੇ, ਤਾਂ ਅਜਿਹੀ ਕੋਈ ਗੱਲ ਨਹੀਂ। ਦੇਖੋ ਜੋ ਸਾਰਾ ਐਵੀਡੈਂਸ, ਜੇ ਆਪਾਂ ਇੱਕ ਵਕੀਲ ਹੋਣ ਤੇ ਇੱਕ ਇਸ ਤੇ ਕਿੰਤੂ ਪਰੰਤੂ ਇੱਕ ਕਾਨੂੰਨੀ ਟਿੱਪਣੀ ਕਰੀ ਤਾਂ ਜਿੰਨਾ ਐਵੀਡੈਂਸ ਸੀ ਉਹ ਸਾਰਾ ਕੋਟਕਪੂਰਾ ਕੇਸ ਵਿੱਚ ਸੀ। ਤਾਂ ਜਦੋਂ ਕੋਟਕਪੂਰਾ ਕੇਸ ਦੀ ਤਫਤੀਸ਼ ਪੂਰੀ ਹੋ ਚੁੱਕੀ ਹੈ, ਜੋ ਕੇਸ ਜਾ ਚੁੱਕਿਆ ਅਦਾਲਤ ਦੇ ਵਿੱਚ, ਤਾਂ ਜੋ ਆਟੋਮੈਟਿਕਲੀ ਬਹਿਬਲ ਕਲਾਂ ਕੇਸ ਦਾ ਵੀ ਚਲਾਨ ਆ ਜਾਣਾ। ਤਾਂ ਇੰਟਰਲਿੰਕਡ ਨੇ ਦੋਵੇਂ। ਇਹਨਾਂ ਦੋਵਾਂ ਨੂੰ ਆਪਾਂ ਕੀ ਨਖੇੜ ਕੇ ਨਹੀਂ ਦੇਖਿਆ ਜਾ ਸਕਦਾ। ਤਾਂ ਜੋ ਸਰਕਾਰ ਨੇ ਕਿਹਾ ਵੀ ਸਰਕਾਰ ਨੇ ਅਸੀਂ ਤਫਤੀਸ਼ ਪੂਰੀ ਕਰਾਂਗੇ, ਤੇ ਉਹਨਾਂ ਦੇ ਸਾਨੂੰ ਉਮੀਦ ਆ ਵੀ ਜੇ ਸਰਕਾਰ 90% ਕੰਮ ਕਰ ਸਕਦੀ ਹੈ ਤਾਂ ਉਹਨਾਂ ਨੂੰ 10% ਕੰਮ ਕਰਨ 'ਚ ਵੀ ਕੋਈ ਹਿਚਕਿਚਾਹਟ ਨਹੀਂ ਹੋਊਗੀ, ਤੇ ਕੰਮ ਉਹ ਵੀ ਨੇਪਰੇ ਚੜ੍ਹ ਜਾਵੇਗਾ। ਵੀ ਆਪਾਂ ਕਹੀਏ ਜੇ ਮੁਹਾਵਰਾ ਵਰਤੀਏ ਤਾਂ ਜੋ ਹਾਥੀ ਲੰਘ ਚੁੱਕਿਆ ਤੇ ਪਿੱਛੇ ਇਕੱਲੀ ਪੂਛ ਹੀ ਬਾਕੀ ਰਹਿ ਗਈ ਜੀ। ਕਈ ਵਾਰ ਪੂਛ ਵੀ ਅੜ ਜਾਂਦੀ ਹੁੰਦੀ ਆ, ਹਾਥੀ ਪੂਰਾ ਲੰਘ ਜਾਂਦਾ, ਕਈ ਵਾਰ ਪੂਛ ਅੜ ਜਾਂਦੀ ਹੁੰਦੀ, ਕਿਤੇ ਇਹ ਤਾਂ ਨਹੀਂ ਹੋਊਗਾ? ਨਹੀਂ ਦੇਖੋ ਭਾਈ ਸਾਹਿਬ, ਆਪਾਂ ਨੂੰ ਬੰਦੇ ਨੂੰ ਤਾਂ ਅਗਲੇ ਪਲ ਦਾ ਕੋਈ ਇਤਬਾਰ ਨਹੀਂ ਹੁੰਦਾ ਕੀ ਹੋਣਾ, ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਇਹ ਦੁਨੀਆ ਜਿਹੜੀ ਹੈਗੀ ਹੈ, ਗੁਰੂ ਪਾਤਸ਼ਾਹ ਤੇ ਬੰਦੇ ਨੂੰ ਜੋ ਉਮੀਦ ਰੱਖਣੀ ਚਾਹੀਦੀ ਹੈ, ਗੁਰੂ ਪਾਤਸ਼ਾਹ ਤੇ ਸਦਕ ਹੈ ਸਾਨੂੰ। ਤਾਂ ਦੇਖੋ ਵੀ ਜੇ ਅਜੇ ਤੱਕ ਗੁਰੂ ਪਾਤਸ਼ਾਹ ਨੇ ਇਨਸਾਫ ਦਵਾਤਾ ਵੀ ਉਹਨਾਂ ਨੇ, ਜੇ ਗੁਰੂ ਪਾਤਸ਼ਾਹ ਨੇ ਆ ਹਾਥੀ ਲੰਘਾਤਾ ਤੇ ਪਿੱਛੇ ਕੁਝ ਹੋਰ ਵੀ ਨਹੀਂ ਰਹਿਣ ਦੇਣਾ। ਗੁਰੂ ਪਾਤਸ਼ਾਹ ਤੇ ਆਪਾਂ ਨੂੰ ਅਟੱਲ ਯਕੀਨ ਹੈ ਵੀ ਜੇ ਇੱਥੇ ਤੱਕ ਆ ਚੁੱਕੇ ਆ ਤੇ ਅੱਗੇ ਵੀ ਜ਼ਰੂਰ ਜਾਵਾਂਗੇ ਜੀ। ਖਰਾ ਸਾਹਿਬ, ਜੇ ਅਸੀਂ ਗੱਲ ਕਰੀਏ, ਅੱਜ ਕੁਲਤਾਰ ਸਿੰਘ ਸੰਧਵਾ ਵੀ ਆਏ, ਅੱਜ ਸਰਕਾਰ ਵੀ ਪਹੁੰਚੀ ਹੈ ਇੱਥੇ, ਅੱਜ ਕੁਲਦੀਪ ਸਿੰਘ ਢਾਲੀਵਾਲ ਵੀ ਪਹੁੰਚੇ ਨੇ ਜਿਹੜੇ ਖੇਤੀਬਾੜੀ ਮੰਤਰੀ ਨੇ। ਕਿੰਨੀ ਕੁ ਆਸ ਤੇ ਉਮੀਦ ਆ ਹੋਰ ਕਿ ਸਰਕਾਰ ਅੱਗੇ ਵੀ ਸਾਡੇ ਨਾਲ ਖੜੀ ਮਿਲੂਗੀ? ਨਹੀਂ ਦੇਖੋ, ਜੋ ਸਰਕਾਰ ਦਾ ਕੰਮ ਹੈਗਾ ਤਫਤੀਸ਼ ਪੂਰੀ ਕਰਾਉਣੀ। ਆਪਾਂ ਕਹੀਏ ਜਿਹੜੇ ਬੰਦੇ ਦਾ ਰੋਲ ਹੈਗਾ ਬਣਦਾ ਹੈਗਾ ਵੀ ਜੋ ਹੋਮ ਮਿਨਿਸਟਰ ਤੱਕ ਜਾਂ ਸੀਐਮ ਤੱਕ ਤਾਰਾਂ ਜਾਂਦੀਆਂ ਨੇ, ਜੋ ਲਿੰਕ ਜੁੜਦੇ ਨੇ ਉਹਨਾਂ ਨੂੰ ਜੋੜਨਾ। ਤੇ ਜੇ ਸਰਕਾਰ ਨੇ ਹਾਲੇ ਤੱਕ ਇੱਥੇ ਆਏ ਨੇ, ਨਤਮਸਤਕ ਹੁੰਦੇ ਨੇ, ਗੁਰੂ ਪਾਤਸ਼ਾਹ ਅੱਗੇ ਆਪਦੀ ਸ਼ਰਧਾ ਜੋ ਪ੍ਰਗਟ ਕਰਦੇ ਨੇ ਉਹ, ਤੇ ਇੱਥੇ ਜੋ ਆਉਂਦੇ ਨੇ, ਤੇ ਮੇਰੇ ਹਿਸਾਬ ਨਾਲ ਜੇ ਇੱਥੋਂ ਤੱਕ ਉਹ ਕਰ ਰਹੇ ਨੇ ਸਰਕਾਰ, ਤਾਂ ਉਮੀਦ ਆ ਵੀ ਅੱਗੇ ਵੀ ਕਰਨਗੇ। ਪਰ ਜੇ ਅੱਗੇ ਨਹੀਂ ਕਰਨਗੇ ਤਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨਾਲ ਜੋ ਫਰੇਬ ਕੀਤੇ ਨੇ, ਗੁਰੂ ਘਰ ਦੇ ਨਾਲ ਮੱਥੇ ਲਾਏ ਨੇ, ਤੇ ਉਹਨਾਂ ਦਾ ਕਿੱਥੇ ਅੱਜ ਕਿੱਥੇ ਦੇ ਕਿੱਥੇ ਫਿਰਦੇ ਨੇ? ਉਹ ਕੋਈ ਪੁੱਛਦਾ ਨਹੀਂ ਉਹਨਾਂ ਨੂੰ। ਜੇਲ੍ਹਾਂ 'ਚ ਜਾਣ ਦੇ ਕਦਾਰ ਤੇ ਆ ਚੁੱਕੇ ਨੇ, ਸਿਆਸੀ ਕੈਰੀਅਰ ਖਤਮ ਹੋ ਚੁੱਕੇ ਨੇ ਉਹਨਾਂ ਦੇ, ਤੇ ਵਿਅਕਤੀਗਤ ਤੌਰ ਤੇ ਵੀ ਜੋ ਕੌਮ ਦੀ ਨਿਗਾਹ 'ਚੋਂ ਡਿੱਗ ਚੁੱਕੇ ਨੇ। ਚਾਰੋਂ ਪਾਸੇ ਜਾਣ ਤਾਂ ਗਾਲ ਹੀ ਗਾਲ ਪੈਂਦੀ ਆ ਉਹਨਾਂ ਨੂੰ, ਤੇ ਰਹਿਣਾ ਇਸ ਪਾਰਟੀ ਦਾ ਵੀ ਕੱਖ ਨਹੀਂ। ਜੇ ਗੁਰੂ ਪਾਤਸ਼ਾਹ ਦੇ ਹੱਕ 'ਚ ਇਹ ਉੱਥੇ ਸਟੈਂਡ ਲੈਣਗੇ, ਭੁਗਤਣਗੇ ਸਿੱਖ ਕੌਮ ਦੇ ਹੱਕ ਦੇ ਵਿੱਚ, ਤਾਂ ਇਹਨਾਂ ਨੂੰ ਬਖਸ਼ਿਸ਼ਾਂ ਮਿਲਣਗੀਆਂ ਗੁਰੂ ਪਾਤਸ਼ਾਹ ਤੋਂ। ਨਹੀਂ ਤਾਂ ਇਹਨਾਂ ਦਾ ਜੋ ਹਾਲ ਹੈ ਉਹ ਉਹੋ ਜਿਹਾ ਹੋ ਜਾਣਾ ਜੀ। ਤੁਸੀਂ ਅੰਮ੍ਰਿਤਪਾਲ ਦੇ ਨਾਲ ਕਾਫੀ ਰਹੇ ਹੋ, ਅੰਮ੍ਰਿਤਪਾਲ ਦੇ ਵੱਲੋਂ ਤੁਹਾਨੂੰ ਵੀ ਇੱਕ ਲੀਗਲ ਤੌਰ ਤੇ ਐਡਵਾਈਜ਼ਰ ਲਗਾਇਆ ਗਿਆ ਹੈਗਾ, ਪਰ ਜੇ ਅਸੀਂ ਗੱਲ ਕਰੀਏ ਇੱਥੇ ਤੱਕ ਅੰਮ੍ਰਿਤਪਾਲ ਸਿੰਘ ਕਿਉਂ ਨਹੀਂ ਪਹੁੰਚ ਸਕੇ? ਕੀ ਕੋਈ ਰੁਝੇਵੇਂ ਨੇ ਜਾਂ ਕੋਈ ਪਰਸਨਲੀ ਰੰਜਿਸ਼ਾਂ ਹੋ ਗਈਆਂ ਉਹਨਾਂ ਦੀਆਂ, ਇੱਥੋਂ ਤੱਕ ਨਹੀਂ ਪਹੁੰਚੇ? ਇੱਕ ਵਾਰ ਸਮਾਂ ਦੇ ਕੇ 1.5 ਮਹੀਨੇ ਦਾ, ਉਸ ਤੋਂ ਬਾਅਦ ਦਿਖਾਈ ਨਹੀਂ ਦਿੱਤੇ। ਨਹੀਂ ਦੇਖੋ, ਪਰਸਨਲ ਜੋ ਸਿੱਖ ਕੌਮ ਦੇ ਵਿੱਚ ਪਰਸਨਲ ਰੰਜਿਸ਼ ਕੋਈ ਹੋ ਨਹੀਂ ਸਕਦੀ ਆਪਸ ਦੇ ਵਿੱਚ। ਜੋ ਆਪਣਾ ਜੋ ਮੀਲ ਪੱਥਰ ਇੱਕੋ ਆਪਣਾ, ਜੋ ਕੌਮੀ ਘਰ ਦੀ ਪ੍ਰਾਪਤੀ ਹੈਗੀ ਆ, ਮੀਲ ਪੱਥਰ ਹੈਗਾ ਉਹ। ਤਾਂ ਐਵੇਂ ਮੇਰੇ ਹਿਸਾਬ ਨਾਲ ਕੁਝ ਕੁ ਲੋਕ ਗੱਲਾਂ ਜੋ ਫੈਲਾ ਰਹੇ ਨੇ, ਕੋਈ ਰੰਜਿਸ਼ਾਂ ਹੈ ਨਹੀਂ ਗੀਆਂ। ਵੀ ਜੋ ਬਾਈਬਲ ਇਨਸਾਫ ਮੋਰਚੇ ਨੂੰ ਭਾਈ ਅੰਮ੍ਰਿਤਪਾਲ ਸਿੰਘ ਅਤੇ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਸਾਥ ਦਿੱਤਾ, ਪਹਿਲਾਂ ਵੀ ਦਿੰਦੇ ਆ ਰਹੇ ਨੇ ਤੇ ਅੱਗੇ ਵੀ ਦੇਣਗੇ। ਤੇ ਹੋਰ ਜਿੰਨੀਆਂ ਜਥੇਬੰਦੀਆਂ ਨੇ, ਕਿੰਨੀਆਂ ਕਿਸਾਨ ਜਥੇਬੰਦੀਆਂ ਨੇ, ਕਿੰਨੇ ਆਪਣੇ ਸਿੱਖ ਆਗੂ ਨੇ, ਕਈ ਵਾਰੀ ਇੱਥੇ ਆ ਜਾਂਦੇ ਨੇ, ਅਗਲੇ ਤੇ ਨਹੀਂ ਆਉਂਦੇ ਕਈ ਸਮਾਗਮਾਂ ਤੇ, ਕਿੰਨੇ ਜ਼ਿਆਦਾ ਇਹ ਹੋਏ ਨੇ। ਪਰ ਮੇਰੇ ਹਿਸਾਬ ਨਾਲ ਜੋ ਆਪਾਂ ਨੂੰ ਕਿਸੇ ਵੀ ਜੋ ਸਿੱਖ ਕੌਮ ਦੇ ਆਗੂ ਤੇ ਜਾਂ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ, ਕਿਉਂਕਿ ਹਰੇਕ ਬੰਦਾ ਆਪਦੇ ਜੋ ਮੈਂ ਕਹੂੰਗਾ ਆਪਦੇ ਸਮੇਂ ਦੇ ਮੁਤਾਬਕ, ਆਪਦੀ ਹੈਸੀਅਤ ਦੇ ਮੁਤਾਬਕ ਜਿੰਨੀ ਤਿਲ ਫੁੱਲ ਸੇਵਾ ਹੈ
ਉਹ ਸਾਰੀ ਪਾਈ ਜਾਂਦੇ ਨੇ। ਤਾਂ ਮੇਰੇ ਹਿਸਾਬ ਨਾਲ ਅਜਿਹੇ ਕੋਈ ਵਿਵਾਦ ਨਹੀਂ ਖੜੇ ਕਰਨੇ ਚਾਹੀਦੇ ਜੀ। ਕਿਉਂਕਿ ਇਹ ਸਵਾਲ ਤਾਂ ਪੁੱਛਿਆ, ਕੈਮਰੇ ਤੋਂ ਪਿੱਛੇ ਸਾਨੂੰ ਬੜੇ ਲੋਕ ਪੁੱਛਦੇ ਨੇ ਇਹ ਗੱਲਾਂ, ਇਸੇ ਕਰਕੇ ਸੀਗਾ ਵੀ ਜਦੋਂ ਮਿਲੇ ਤਾਂ ਅਸੀਂ ਪੁੱਛਾਂਗੇ ਜ਼ਰੂਰ। ਨਹੀਂ ਜੀ ਦੇਖੋ, ਇਹ ਤਾਂ ਕੋਈ ਮੇਰੇ ਹਿਸਾਬ ਨਾਲ ਮੇਰੇ ਦੇਖਣ ਦੇ ਨਿਗਾਹ ਦੇ ਵਿੱਚ ਨਾ ਭਾਈ ਸੁਖਰਾਜ ਸਿੰਘ ਦੀ ਨਿਗਾਹ ਦੇ ਵਿੱਚ ਨਾ ਭਾਈ ਅੰਮ੍ਰਿਤਪਾਲ ਸਿੰਘ ਦੀ ਨਿਗਾਹ ਦੇ ਵਿੱਚ ਅਜਿਹਾ ਕੋਈ ਵਿਵਾਦ ਹੈ ਨਹੀਂਗਾ। ਕੁਝ ਕੁ ਸ਼ਰਾਰਤੀ ਅੰਸਰ ਜਿਹੜੇ ਕਿ ਸਿੱਖ ਕੌਮ ਨੂੰ ਖੇਰੂ ਕਰ ਦੇਣਾ ਚਾਹੁੰਦੇ ਨੇ, ਉਹ ਮੇਰੇ ਹਿਸਾਬ ਨਾਲ ਅਜਿਹੀਆਂ ਜੋ ਵਿਵਾਦ ਗੱਲਾਂ ਨੇ ਉਹ ਫੈਲਾ ਰਹੇ ਨੇ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਤਾਂ ਇਸ ਵਕਤ ਅਸੀਂ ਬਹਿਮਲ ਕਲਾਂ ਖੜੇ ਸੀ, ਬਹਿਮਲ ਇਨਸਾਫ ਮੋਰਚੇ ਦੇ ਵਿੱਚ ਖੜੇ ਸੀ। ਤਾਂ ਉੱਥੇ 7000 ਪੰਨੇ ਦੀ ਜਿਹੜੀ ਕਿ ਇੱਕ ਚਾਰਜ ਸ਼ੀਟ ਆ ਉਹ ਪੇਸ਼ ਕੀਤੀ ਗਈ ਹੈ। ਤਾਂ ਤੁਸੀਂ ਜੁੜੇ ਰਹਿਣਾ ਨਿਊਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਖਾਰਾ ਸਾਹਿਬ, ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, 7000 ਪੰਨੇ ਦੀ ਜਿਹੜੀ ਚਾਰਜ ਸ਼ੀਟ ਆ ਉਹ ਪੇਸ਼ ਹੋ ਗਈ ਆ। ਕੀ ਲੱਗਦਾ ਹੁਣ ਜਿਹੜਾ ਮਾਮਲਾ ਗਾ ਉਹ ਕਿੱਥੋਂ ਕੁ ਤੱਕ ਪਹੁੰਚੂਗਾ ਅੱਗੇ? ਟ੍ਰਾਇਲ ਲੰਮਾ ਚੱਲੂਗਾ। ਮੇਰੇ ਦੇਖੋ 2 ਸਾਲ ਵੀ ਲੱਗ ਜਾਣ, ਚਾਹੇ 10 ਸਾਲ ਲੱਗ ਜਾਣ। ਹੁਣ ਕੋਰਟ ਦਾ ਕੰਮ ਹੈ, ਉਹ ਹੁਣ ਸਰਕਾਰ ਜਾਂ ਪਬਲਿਕ ਦਾ ਕੋਈ ਲਿੰਕ ਨਹੀਂ ਹੋਣਾ। ਜਿਹੜਾ ਚਲਾਨ ਆ ਉਹ ਕੋਟਕਪੂਰੇ ਦਾ ਪੇਸ਼ ਹੋਇਆ, ਕੀ ਲੱਗਦਾ ਵੀ ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਜੂਗਾ? ਇੱਕ ਦੀ ਸਾਜ਼ਿਸ਼ ਆ ਗਈ ਕਿ ਆਪਾਂ ਗੋਲੀ ਅੱਜ ਧਰਨੇ ਚੁਕਾਉਣੇ ਨੇ, ਅੱਜ ਗੋਲੀ ਮਾਰ ਦਿਓ ਬੰਦਿਆਂ ਨੂੰ ਜਾਂ ਇਹਨਾਂ ਨੂੰ ਭਜਾਓ ਇੱਥੋਂ। ਹੁਣ ਇਸ ਕਰਕੇ ਜਿਹੜੀ ਸਾਜ਼ਿਸ਼ ਉੱਥੇ ਉਹੀ ਇੱਥੇ। ਇਨਵੈਸਟੀਗੇਸ਼ਨ ਦੀ ਗੱਲ ਕਰੀਏ, ਪਹਿਲਾਂ ਵੀ SIT ਬਣਦੀ ਰਹੀ, ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ। ਉਦੋਂ ਵੀ ਕਾਫੀ ਵਾਰ ਨਾਮ ਆ ਜਿਹੜਾ ਉਹ ਸਾਹਮਣੇ ਆਇਆ, ਪਰ ਫਿਰ ਉਹ ਰਿਪੋਰਟਾਂ ਤੋਂ ਬਾਅਦ ਵੀ ਇੱਕ ਧਰਨਾ ਲਾਉਣਾ ਪੈ ਗਿਆ ਸੀ ਵੱਡਾ। ਦੇਖੋ ਇਹਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਆ, ਜਿਹੜੀ ਦੋਸ਼ੀ ਪਾਰਟੀ ਆ, ਬਹੁਤ ਵੱਡੀ ਪਾਰਟੀ, ਉਹਨਾਂ ਦਾ ਨਾਂ ਆਉਣਾ ਹੀ ਬਹੁਤ ਵੱਡੀ ਗੱਲ। ਕਿ ਉਹਨਾਂ ਬੰਦਿਆਂ ਦੇ ਉਲਟ ਤਾਂ ਮੇਰੇ ਦੇਖਣ 'ਚ ਆਪਾਂ ਇਹ ਕਹਿ ਦਈਏ ਕਿ ਇਹਦੀ ਹਿੰਮਤ ਹੀ ਨਹੀਂ ਉਹਨਾਂ ਦਾ ਨਾਂ ਕੋਈ ਲੈ ਦੇ। ਕਿਵੇਂ ਦਾ ਲੱਗਦਾ ਗਾ ਜਿਹੜੀ ਰਿਪੋਰਟ ਆ ਜਿਹੜੀ ਉਹ ਪੇਸ਼ ਹੋ ਗਿਆ? ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਦੇ ਨਾਲ ਜੁੜੇ ਹੋਏ ਸੀ। ਕਾਫੀ ਲੋਕ ਤੌਹਮਤਾਂ ਲਾਉਂਦੇ ਸੀ ਵੀ ਭਾਈ ਸੁਖਰਾਜ ਸਿੰਘ ਨੇ ਵਿਕ ਜਾਣਾ ਹੈ, ਡਰ ਜਾਣਾ ਹੈ, ਮੋਰਚਾ ਚੁੱਕ ਕੇ ਲੈ ਜਾਣਾ ਹੈ। ਤੇ ਮੋਰਚਾ ਚੁੱਕਿਆ ਨਹੀਂ ਜਾਵੇਗਾ, ਉੱਥੇ 5 ਸਿੰਘ ਉੱਥੇ ਬੈਠਣਗੇ। ਤਾਂ ਜਦੋਂ ਕੋਟਕਪੂਰਾ ਕੇਸ ਦੀ ਤਫਤੀਸ਼ ਪੂਰੀ ਹੋ ਚੁੱਕੀ ਹੈ, ਜੋ ਕੇਸ ਜਾ ਚੁੱਕਿਆ ਅਦਾਲਤ ਦੇ ਵਿੱਚ, ਤਾਂ ਜੋ ਆਟੋਮੈਟਿਕਲੀ ਬਹਿਬਲ ਕਲਾਂ ਕੇਸ ਦਾ ਵੀ ਚਲਾਨ ਆ ਜਾਣਾ। ਗੱਲ ਕਰੀਏ, ਅੱਜ ਕਰਤਾਰ ਸਿੰਘ ਸੰਧਵਾ ਵੀ ਆਏ, ਅੱਜ ਸਰਕਾਰ ਵੀ ਪਹੁੰਚੀ ਹੈ ਇੱਥੇ। ਕਿੰਨੀ ਕੁ ਆਸ ਤੇ ਉਮੀਦ ਆ ਹੋਰ ਕਿ ਸਰਕਾਰ ਅੱਗੇ ਵੀ ਸਾਡੇ ਨਾਲ ਖੜੀ ਮਿਲੂਗੀ? ਤਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨਾਲ ਜੋ ਫਰੇਬ ਕੀਤੇ ਨੇ, ਗੁਰੂ ਘਰ ਦੇ ਨਾਲ ਮੱਥੇ ਲਾਏ ਨੇ, ਤੇ ਉਹਨਾਂ ਦਾ ਕਿੱਥੇ ਦੇ ਕਿੱਥੇ ਫਿਰਦੇ ਨੇ ਉਹ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਾਰ ਫੇਰ ਬਹਿਮਲ ਕਲਾਂ ਦੀ ਧਰਤੀ ਤੇ ਆ। ਤਾਂ ਸਾਡੇ ਨਾਲ ਲੀਗਲ ਤੌਰ ਤੇ ਹਰਪਾਲ ਸਿੰਘ ਖਾਰਾ ਜੀ ਮੌਜੂਦ ਨੇ ਤੇ ਅਮਾਨ ਸਿੰਘ ਖਾਰਾ ਜੀ ਮੌਜੂਦ ਨੇ। ਅਸੀਂ ਦੋਨਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਆ। ਖਾਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਰਾ ਸਾਹਿਬ, ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, 7000 ਪੰਨੇ ਦੀ ਜਿਹੜੀ ਚਾਰਜ ਸ਼ੀਟ ਆ ਉਹ ਪੇਸ਼ ਹੋ ਗਈ ਆ। ਕੀ ਲੱਗਦਾ ਹੁਣ ਜਿਹੜਾ ਮਾਮਲਾ ਗਾ ਉਹ ਕਿੱਥੋਂ ਤੱਕ ਪਹੁੰਚੂਗਾ ਅੱਗੇ? ਦੇਖੋ ਜਿਹੜਾ ਮਾਮਲਾ ਉਹ ਮਾਣਯੋਗ ਅਦਾਲਤ ਚਲਾ ਗਿਆ ਫਰੀਦਕੋਟ। ਅਜੇ ਉਸ ਦੇ ਵਿੱਚ ਦੋਸ਼ੀਆਂ ਨੂੰ ਉਹਨਾਂ ਨੇ ਕਾਲ ਕਰਨਾ ਹੈ। ਉਸ ਤੋਂ ਅੱਗੇ ਟ੍ਰਾਇਲ ਲੰਮਾ ਚੱਲੂਗਾ। ਮੇਰੇ ਦੇਖੋ 2 ਸਾਲ ਵੀ ਲੱਗ ਜਾਣ, ਚਾਹੇ 10 ਸਾਲ ਲੱਗ ਜਾਣ। ਹੁਣ ਕੋਰਟ ਦਾ ਕੰਮ ਹੈ, ਉਹ ਹੁਣ ਸਰਕਾਰ ਜਾਂ ਪਬਲਿਕ ਦਾ ਕੋਈ ਲਿੰਕ ਨਹੀਂ ਉਸ ਦੇ ਵਿੱਚ ਰਹਿੰਦਾ। ਖਾਰਾ ਸਾਹਿਬ, ਜਿਵੇਂ ਕਿਹਾ ਗਿਆ ਕਿ ਇੱਥੋਂ ਬਹਿਮਲ ਤੋਂ ਮੋਰਚਾ ਚੱਕਿਆ ਜਾਣਾ, ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਗਿਆ, ਜਿਹੜਾ ਚਲਾਨ ਆ ਉਹ ਕੋਟਕਪੂਰੇ ਦਾ ਪੇਸ਼ ਹੋਇਆ, ਕੀ ਲੱਗਦਾ ਵੀ ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਜਾਊਗਾ? ਨਹੀਂ, ਦੇਖੋ ਜਿਹੜਾ ਚਲਾਨ ਪੇਸ਼ ਕੋਟਕਪੂਰੇ ਦਾ ਹੋਇਆ, ਪਰ ਉਹਦੇ ਵਿੱਚ ਜਿਹੜੀ ਸਾਜ਼ਿਸ਼ ਦਾ ਪਾਰਟ ਹੈ ਕੋਟਕਪੂਰਾ, ਉਹੀ ਸਾਜ਼ਿਸ਼ ਹੈ ਜਿਹੜੀ ਉਹ ਬਹਿਬਲ ਕਲਾਂ। ਹੁਣ ਸਰਕਾਰ ਨੇ ਉਹ 'ਚ ਕੁਝ ਨਹੀਂ ਕਰਨਾ, ਉਸ ਦੇ ਵਿੱਚ ਸਿਰਫ ਉੱਥੋਂ ਇੱਕ ਪਾਰਟ ਚੁੱਕ ਕੇ ਉਹਦਾ ਇਹਦੇ ਨਾਲ ਲਿੰਕ ਕਰਨਾ। ਉਹਨੇ ਸਾਜ਼ਿਸ਼ ਦਾ ਜਿਹੜੀ ਇਨਵੈਸਟੀਗੇਸ਼ਨ ਆ ਉਹ ਕੰਪਲੀਟ ਹੋ ਚੁੱਕੀ ਹੈ। ਹੁਣ ਇਸ ਦੇ ਵਿੱਚ ਇੱਕ ਉਹਦੀ ਸਾਜ਼ਿਸ਼ ਆ ਗਈ ਕਿ ਆਪਾਂ ਗੋਲੀ ਅੱਜ ਧਰਨੇ ਚੁਕਾਉਣੇ ਨੇ, ਅੱਜ ਗੋਲੀ ਮਾਰ ਦਿਓ ਬੰਦਿਆਂ ਨੂੰ ਜਾਂ ਇਹਨਾਂ ਨੂੰ ਭਜਾਓ ਇੱਥੋਂ। ਤਾਂ ਸਾਜ਼ਿਸ਼ ਤਾਂ ਇੱਕ ਹੀ ਹੋ ਗਈ ਨਾ। ਹੁਣ ਇਸ ਕਰਕੇ ਜਿਹੜੀ ਸਾਜ਼ਿਸ਼ ਉੱਥੇ ਉਹੀ ਇੱਥੇ ਹੈ। ਉਹ ਹੁਣ ਮੇਰੇ ਦੇਖਣ 'ਚ ਇਹਨਾਂ ਨੇ ਇਨਵੈਸਟੀਗੇਸ਼ਨ ਟੀਮ ਨੇ ਉਹਨੂੰ ਨਾਲ ਅਟੈਚ ਹੀ ਕਰਨਾ, ਹੋਰ ਬਾਹਲਾ ਵੱਡਾ ਕੰਮ ਨਹੀਂ ਰਹਿ ਗਿਆ ਹੁਣ। ਖਾਰਾ ਸਾਹਿਬ, ਜਿਵੇਂ ਇਨਵੈਸਟੀਗੇਸ਼ਨ ਦੀ ਗੱਲ ਕਰੀਏ, ਪਹਿਲਾਂ ਵੀ SIT ਬਣਦੀ ਰਹੀ, ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ। ਉਦੋਂ ਵੀ ਕਾਫੀ ਵਾਰ ਨਾਮ ਆ ਜਿਹੜਾ ਉਹ ਸਾਹਮਣੇ ਆਇਆ, ਪਰ ਫਿਰ ਉਹ ਰਿਪੋਰਟਾਂ ਤੋਂ ਬਾਅਦ ਵੀ ਇੱਕ ਧਰਨਾ ਲਾਉਣਾ ਪੈ ਗਿਆ ਸੀ ਵੱਡਾ। ਦੇਖੋ ਇਹਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਆ, ਜਿਹੜੀ ਦੋਸ਼ੀ ਪਾਰਟੀ ਆ, ਬਹੁਤ ਵੱਡੀ ਪਾਰਟੀ ਹੈ। ਉਹਨਾਂ ਦਾ ਨਾਂ ਆਉਣਾ ਹੀ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਆਇਆ ਹੈ। ਉਹਨਾਂ ਦਾ ਨਾਂ ਆਉਣਾ ਹੀ ਬਹੁਤ ਵੱਡੀ ਗੱਲ ਹੈ। ਕਿ ਉਹਨਾਂ ਬੰਦਿਆਂ ਦੇ ਉਲਟ ਤਾਂ ਮੇਰੇ ਦੇਖਣ 'ਚ ਆਪਾਂ ਇਹ ਕਹਿ ਦਈਏ ਕਿ ਇਹਦੀ ਹਿੰਮਤ ਹੀ ਨਹੀਂ ਉਹਨਾਂ ਦਾ ਨਾਂ ਕੋਈ ਲੈ ਦੇ। ਸੋ ਇਹ ਮੈਂ ਕੋਈ ਆਮ ਆਦਮੀ ਪਾਰਟੀ ਦੇ ਕੋਈ ਬੰਦੇ ਨਹੀਂ, ਇਹਨਾਂ ਨਾਲ ਕੋਈ ਲਿੰਕ ਨਹੀਂ। ਪਰ ਇੱਕ ਮੈਂ ਗੱਲ ਜ਼ਰੂਰ ਕਹੂੰਗਾ ਕਿ ਇਹਦੇ ਵਿੱਚ ਭਗਵੰਤ ਮਾਨ ਨੇ ਕੋਈ ਲੱਤ ਨਹੀਂ ਉਡਾਈ। ਕਿਉਂਕਿ ਦੇਖੋ ਪਹਿਲੇ ਮੁੱਖ ਮੰਤਰੀਆਂ ਨੇ ਉਹ ਜਿਹੜੀ ਹਾਈ ਕੋਰਟ ਦੇ ਆਰਡਰ ਦੀ ਜਿਹੜੀ ਇਨਵੈਸਟੀਗੇਸ਼ਨ ਸੀ ਕੰਪਲੀਟ ਹੀ ਨਹੀਂ ਹੋਣ ਦਿੱਤੀ। ਉਹ ਜੇ ਕੰਪਲੀਟ ਹੋ ਜਾਂਦੀ 2021 'ਚ ਕੰਪਲੀਟ ਹੋ ਗਿਆ ਸੀ ਉਹ ਤਾਂ,
ਫਿਰ ਤਾਂ ਬਾਈ ਦੀ ਨੇ ਸਰਕਾਰ ਦੀ ਲੋੜ ਹੀ ਨਹੀਂ ਪੈਣੀ ਸੀ ਆਪਾਂ ਨੂੰ। ਹੁਣ ਉਹਨਾਂ ਦੋਨਾਂ ਮੁੱਖ ਮੰਤਰੀਆਂ ਨੇ ਇਹਦੇ ਨਾਲ ਕੋਈ ਲਿੰਕ ਨਹੀਂ ਰੱਖਿਆ, ਇਹਨੂੰ ਪਾਸੇ ਸੁੱਟਿਆ ਹੈ। ਜਦੋਂ ਹੁਣ ਇਹ ਆਇਆ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਆਪਾਂ ਕਵਾਂਗੇ ਤਾਂ ਮੇਰੇ ਦੇਖਣ 'ਚ ਇਹਨੇ ਕੋਈ ਉਹਦੇ ਵਿੱਚ ਇੰਟਰਫੀਅਰ ਨਹੀਂ ਕੀਤੀ, ਤਾਂ ਉਹਨੂੰ ਹਾਈ ਕੋਰਟ ਦੇ ਆਰਡਰ ਦੀ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਉਹ ਕੰਪਲੀਟ ਹੋ ਗਈ। ਜਿਵੇਂ ਕੁੰਵਰ ਵਿਜੇ ਪ੍ਰਤਾਪ ਕਹਿੰਦੇ ਇਹ ਵੀ ਇੱਕ ਫਰੈਂਡਲੀ ਤੌਰ ਤੇ ਸਾਹਮਣੇ ਆ ਗਈ ਆ ਰਿਪੋਰਟ, ਫਰੈਂਡਲੀ ਤੌਰ ਤੇ ਪੇਸ਼ ਕੀਤੀ ਗਈ ਹੈ। ਕੀ ਲੱਗਦਾ ਤੁਹਾਨੂੰ ਫਰੈਂਡਲੀ ਤੌਰ ਤੇ ਹੈ? ਨਹੀਂ, ਜੇ ਆਪਾਂ ਚਲੋ ਤਾਂ ਹੁਣ ਆਪਾਂ ਇੱਕ ਕੀ ਕਹਿਣਾ, ਉਹ ਵੀ ਮੋਰਚੇ ਦਾ ਪਾਰਟ ਰਹੇ ਨੇ। ਜੇ ਹੁਣ ਚਲਾਨ ਨਾ ਆਉਂਦਾ ਤਾਂ ਕੀ ਕਿਰਪਾਨਾਂ ਤੇ ਗੋਲੀਆਂ ਨਾਲ ਮਾਰਦੇ ਬੰਦੇ ਆਪਾਂ ਯਾਰ? ਮੈਂ ਕਹਿੰਦਾ ਤੁਸੀਂ ਵੀ ਆਈਜੀ ਹੁੰਦੇ ਜਾਂ ਤੁਸੀਂ ਹੁੰਦੇ ਫਿਰ ਕੀ ਕਰਦੇ? ਫਿਰ ਵੀ ਚਲਾਨ ਹੀ ਪੇਸ਼ ਕਰਨਾ ਸੀ। ਹੁਣ ਜਦੋਂ ਆਪਾਂ ਆਪ ਗੇਮ 'ਚੋਂ ਬਾਹਰ ਚਲੇ ਗਏ, ਦੂਜੇ ਨੂੰ ਆਪਾਂ ਗੱਲਾਂ ਕੀਤੀ ਜਾਂਦੇ, ਉਹ ਵੀ ਗੱਲ ਚੰਗੀ ਨਹੀਂ ਲੱਗਦੀ। ਜਦੋਂ ਵੀ ਆਉਣਾ ਸੀ ਦੋਸ਼ੀਆਂ ਦੇ ਖਿਲਾਫ ਚਲਾਨ ਹੀ ਆਉਣਾ ਸੀ। ਹੋਰ ਮੈਨੂੰ ਦੱਸ ਦਿਓ ਆਪਾਂ ਕੀ ਉੱਥੇ ਅਸਲਾ ਲੈ ਕੇ ਚਲੇ ਜਾਂਦੇ ਯਾਰ? ਗਮਰਾਹ ਨਹੀਂ ਕਰਨਾ ਚਾਹੀਦਾ। ਮੈਂ ਤਾਂ ਸਿੱਧੀ ਗੱਲ ਆ ਨਾ, ਗੱਲ ਕਰੋ ਸਿੱਧੀ ਕਰੋ, ਜਿਹੜੀ ਹੋਣ ਵਾਲੀ ਹੈ। ਜਿਹੜੀ ਆਪਾਂ ਜਾਣ ਬੁੱਝ ਕੇ ਲੋਕਾਂ ਨੂੰ ਗਮਰਾਹ ਕਰਨਾ, ਉਹ ਗੱਲ ਕਰਨ ਦਾ ਫਾਇਦਾ ਨਹੀਂ ਹੁੰਦਾ ਕੋਈ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਮਾਨ ਸਿੰਘ ਖਾਰਾ ਜੀ ਮੌਜੂਦ ਨੇ। ਬਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਕਿਵੇਂ ਦਾ ਲੱਗਦਾ ਗਾ ਜਿਹੜੀ ਰਿਪੋਰਟ ਆ ਜਿਹੜੀ ਉਹ ਪੇਸ਼ ਹੋਈ ਆ? ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਦੇ ਨਾਲ ਜੁੜੇ ਹੋਏ ਸੀ। ਜੀ ਬਹੁਤ ਬਹੁਤ ਧੰਨਵਾਦ ਜੀ। ਨਹੀਂ ਦੇਖੋ, ਇੱਕ ਜੋ ਲੱਗ ਰਿਹਾ ਵੀ ਆਪਾਂ ਨੂੰ ਜੋ ਮੋਰਚਾ ਲਾਇਆ ਸੀ, ਕਾਫੀ ਲੋਕ ਤੌਹਮਤਾਂ ਲਾਉਂਦੇ ਸੀ ਵੀ ਭਾਈ ਸੁਖਰਾਜ ਸਿੰਘ ਨੇ ਵਿਕ ਜਾਣਾ, ਡਰ ਜਾਣਾ, ਮੋਰਚਾ ਚੁੱਕ ਕੇ ਲੈ ਜਾਣਾ। ਅਜਿਹਾ ਕੁਝ ਤਾਂ ਹੋਇਆ ਨਹੀਂ। ਜੋ ਭਾਈ ਸੁਖਰਾਜ ਸਿੰਘ ਜੋ ਤੇ ਜਿਹੜੀ ਸਮੁੱਚੀ ਟੀਮ ਹੈ ਬਹਿਬਲ ਇਨਸਾਫ ਮੋਰਚੇ ਦੀ, ਉਹ ਉਮੀਦਾਂ ਦੇ ਖਰੇ ਉਤਰੀ ਹੈ। ਜੋ 90% ਕੰਮ ਸੀ ਉਹ ਹੋ ਚੁੱਕਿਆ। ਤੇ ਹਲੇ ਵੀ ਅੱਜ ਜੋ ਸ਼ੁਕਰਾਨੇ ਦਾ ਗੁਰੂ ਪਾਤਸ਼ਾਹ ਦੇ ਸ਼ੁਕਰਾਨੇ ਦਾ ਜੋ ਸਮਾਗਮ ਹੋਇਆ ਅੱਜ, ਤੇ ਮੋਰਚਾ ਚੁੱਕਿਆ ਨਹੀਂ ਜਾਵੇਗਾ। ਉੱਥੇ 5 ਸਿੰਘ ਉੱਥੇ ਬੈਠਣਗੇ, ਉੱਥੇ ਜਿੱਥੇ ਮੋਰਚਾ ਪਹਿਲਾਂ ਚੱਲਦਾ ਸੀ ਬੱਸ ਸਟੈਂਡ ਤੇ, ਤਾਂ ਅਜਿਹੀ ਕੋਈ ਗੱਲ ਨਹੀਂ। ਦੇਖੋ ਜੋ ਸਾਰਾ ਐਵੀਡੈਂਸ, ਜੇ ਆਪਾਂ ਇੱਕ ਵਕੀਲ ਹੋਣ ਤੇ ਇੱਕ ਇਸ ਤੇ ਕਿੰਤੂ ਪਰੰਤੂ ਇੱਕ ਕਾਨੂੰਨੀ ਟਿੱਪਣੀ ਕਰੀ, ਤਾਂ ਜਿੰਨਾ ਐਵੀਡੈਂਸ ਸੀ ਉਹ ਸਾਰਾ ਕੋਟਕਪੂਰਾ ਕੇਸ ਵਿੱਚ ਸੀ। ਤਾਂ ਜਦੋਂ ਕੋਟਕਪੂਰਾ ਕੇਸ ਦੀ ਤਫਤੀਸ਼ ਪੂਰੀ ਹੋ ਚੁੱਕੀ ਹੈ, ਜੋ ਕੇਸ ਜਾ ਚੁੱਕਿਆ ਅਦਾਲਤ ਦੇ ਵਿੱਚ, ਤਾਂ ਜੋ ਆਟੋਮੈਟਿਕਲੀ ਬਹਿਬਲ ਕਲਾਂ ਕੇਸ ਦਾ ਵੀ ਚਲਾਨ ਆ ਜਾਣਾ। ਤਾਂ ਇੰਟਰਲਿੰਕਡ ਨੇ ਦੋਵੇਂ। ਇਹਨਾਂ ਦੋਵਾਂ ਨੂੰ ਆਪਾਂ ਕੀ ਨਖੇੜ ਕੇ ਨਹੀਂ ਦੇਖਿਆ ਜਾ ਸਕਦਾ। ਤਾਂ ਜੋ ਸਰਕਾਰ ਨੇ ਕਿਹਾ ਵੀ ਸਰਕਾਰ ਨੇ ਅਸੀਂ ਤਫਤੀਸ਼ ਪੂਰੀ ਕਰਾਂਗੇ, ਤੇ ਉਹਨਾਂ ਦੇ ਸਾਨੂੰ ਉਮੀਦ ਆ ਵੀ ਜੇ ਸਰਕਾਰ 90% ਕੰਮ ਕਰ ਸਕਦੀ ਹੈ ਤਾਂ ਉਹਨਾਂ ਨੂੰ 10% ਕੰਮ ਕਰਨ 'ਚ ਵੀ ਕੋਈ ਹਿਚਕਿਚਾਹਟ ਨਹੀਂ ਹੋਊਗੀ, ਤੇ ਕੰਮ ਉਹ ਵੀ ਨੇਪਰੇ ਚੜ੍ਹ ਜਾਵੇਗਾ। ਵੀ ਆਪਾਂ ਕਹੀਏ ਜੇ ਮੁਹਾਵਰਾ ਵਰਤੀਏ ਤਾਂ ਜੋ ਹਾਥੀ ਲੰਘ ਚੁੱਕਿਆ ਦੇ ਪਿੱਛੇ ਇਕੱਲੀ ਪੂਛ ਹੀ ਬਾਕੀ ਰਹਿ ਗਈ ਜੀ। ਕਈ ਵਾਰ ਪੂਛ ਵੀ ਅੜ ਜਾਂਦੀ ਹੁੰਦੀ ਆ, ਹਾਥੀ ਪੂਰਾ ਲੰਘ ਜਾਂਦਾ, ਕਈ ਵਾਰ ਪੂਛ ਅੜ ਜਾਂਦੀ ਹੁੰਦੀ। ਕਿਤੇ ਇਹ ਤਾਂ ਨਹੀਂ ਹੋਊਗਾ? ਨਹੀਂ ਦੇਖੋ ਭਾਈ ਸਾਹਿਬ, ਆਪਾਂ ਨੂੰ ਬੰਦੇ ਨੂੰ ਤਾਂ ਅਗਲੇ ਪਲ ਦਾ ਕੋਈ ਇਤਬਾਰ ਨਹੀਂ ਹੁੰਦਾ, ਕੀ ਹੋਣਾ, ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਇਹ ਦੁਨੀਆ ਜਿਹੜੀ ਹੈਗੀ ਹੈ, ਗੁਰੂ ਪਾਤਸ਼ਾਹ ਤੇ ਬੰਦੇ ਨੂੰ ਜੋ ਉਮੀਦ ਰੱਖਣੀ ਚਾਹੀਦੀ ਹੈ, ਗੁਰੂ ਪਾਤਸ਼ਾਹ ਤੇ ਸਦਕ ਹੈ ਸਾਨੂੰ। ਤਾਂ ਦੇਖੋ ਵੀ ਜੇ ਅਜੇ ਤੱਕ ਗੁਰੂ ਪਾਤਸ਼ਾਹ ਨੇ ਇਨਸਾਫ ਦਵਾਤਾ, ਵੀ ਉਹਨਾਂ ਨੇ ਜੇ ਗੁਰੂ ਪਾਤਸ਼ਾਹ ਨੇ ਆ ਹਾਥੀ ਲੰਘਾਤਾ ਤੇ ਪਿੱਛੇ ਕੁਝ ਹੋਰ ਵੀ ਨਹੀਂ ਰਹਿਣ ਦੇਣਾ। ਗੁਰੂ ਪਾਤਸ਼ਾਹ ਤੇ ਆਪਾਂ ਨੂੰ ਅਟੱਲ ਯਕੀਨ ਹੈ ਵੀ ਜੇ ਇੱਥੇ ਤੱਕ ਆ ਚੁੱਕੇ ਹਾਂ ਤੇ ਅੱਗੇ ਵੀ ਜ਼ਰੂਰ ਜਾਵਾਂਗੇ ਜੀ। ਖਰਾ ਸਾਹਿਬ, ਜੇ ਅਸੀਂ ਗੱਲ ਕਰੀਏ, ਅੱਜ ਕੁਲਤਾਰ ਸਿੰਘ ਸੰਧਵਾਂ ਵੀ ਆਏ, ਅੱਜ ਸਰਕਾਰ ਵੀ ਪਹੁੰਚੀ ਹੈ ਇੱਥੇ, ਅੱਜ ਕੁਲਦੀਪ ਸਿੰਘ ਧਾਲੀਵਾਲ ਵੀ ਪਹੁੰਚੇ ਨੇ ਜਿਹੜੇ ਖੇਤੀਬਾੜੀ ਮੰਤਰੀ ਨੇ। ਕਿੰਨੀ ਕੁ ਆਸ ਤੇ ਉਮੀਦ ਆ ਹੋਰ ਕਿ ਸਰਕਾਰ ਅੱਗੇ ਵੀ ਸਾਡੇ ਨਾਲ ਖੜੀ ਮਿਲੂਗੀ? ਨਹੀਂ ਦੇਖੋ, ਜੋ ਸਰਕਾਰ ਦਾ ਕੰਮ ਹੈਗਾ ਤਫਤੀਸ਼ ਪੂਰੀ ਕਰਾਉਣੀ। ਆਪਾਂ ਕਹੀਏ ਜਿਹੜੇ ਬੰਦੇ ਦਾ ਰੋਲ ਹੈਗਾ, ਬਣਦਾ ਹੈਗਾ ਵੀ ਜੋ ਹੋਮ ਮਿਨਿਸਟਰ ਤੱਕ ਜਾਂ ਸੀਐਮ ਤੱਕ ਤਾਰਾਂ ਜਾਂਦੀਆਂ ਨੇ, ਜੋ ਲਿੰਕ ਜੁੜਦੇ ਨੇ ਉਹਨਾਂ ਨੂੰ ਜੋੜਨਾ। ਤੇ ਜੇ ਸਰਕਾਰ ਨੇ ਹਾਲੇ ਤੱਕ ਇੱਥੇ ਆਏ ਨੇ, ਨਤਮਸਤਕ ਹੁੰਦੇ ਨੇ, ਗੁਰੂ ਪਾਤਸ਼ਾਹ ਅੱਗੇ ਆਪਦੀ ਸ਼ਰਧਾ ਜੋ ਪ੍ਰਗਟ ਕਰਦੇ ਨੇ ਉਹ, ਤੇ ਇੱਥੇ ਜੋ ਆਉਂਦੇ ਨੇ, ਤੇ ਮੇਰੇ ਹਿਸਾਬ ਨਾਲ ਜੇ ਇੱਥੋਂ ਤੱਕ ਉਹ ਕਰ ਰਹੇ ਨੇ ਸਰਕਾਰ, ਤਾਂ ਉਮੀਦ ਆ ਵੀ ਅੱਗੇ ਵੀ ਕਰਨਗੇ। ਪਰ ਜੇ ਅੱਗੇ ਨਹੀਂ ਕਰਨਗੇ ਤਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨਾਲ ਜੋ ਫਰੇਬ ਕੀਤੇ ਨੇ, ਗੁਰੂ ਘਰ ਦੇ ਨਾਲ ਮੱਥੇ ਲਾਏ ਨੇ, ਤੇ ਉਹਨਾਂ ਦਾ ਕਿੱਥੇ ਅੱਜ ਕਿੱਥੇ ਦੇ ਕਿੱਥੇ ਫਿਰਦੇ ਨੇ, ਉਹ ਕੋਈ ਪੁੱਛਦਾ ਨਹੀਂ ਉਹਨਾਂ ਨੂੰ। ਜੇਲ੍ਹਾਂ 'ਚ ਜਾਣ ਦੇ ਕਦਾਰ ਤੇ ਆ ਚੁੱਕੇ ਨੇ, ਸਿਆਸੀ ਕੈਰੀਅਰ ਖਤਮ ਹੋ ਚੁੱਕੇ ਨੇ ਉਹਨਾਂ ਦੇ, ਤੇ ਵਿਅਕਤੀਗਤ ਤੌਰ ਤੇ ਵੀ ਜੋ ਕੌਮ ਦੀ ਨਿਗਾਹ 'ਚੋਂ ਡਿੱਗ ਚੁੱਕੇ ਨੇ। ਚਾਰੋਂ ਪਾਸੇ ਜਾਣ ਤਾਂ ਗਾਲ ਹੀ ਗਾਲ ਪੈਂਦੀ ਆ ਉਹਨਾਂ ਨੂੰ, ਤੇ ਰਹਿਣਾ ਇਸ ਪਾਰਟੀ ਦਾ ਵੀ ਕੱਖ ਨਹੀਂ। ਜੇ ਗੁਰੂ ਪਾਤਸ਼ਾਹ ਦੇ ਹੱਕ 'ਚ ਇਹ ਉੱਥੇ ਸਟੈਂਡ ਲੈਣਗੇ, ਭੁਗਤਣਗੇ ਸਿੱਖ ਕੌਮ ਦੇ ਹੱਕ ਦੇ ਵਿੱਚ, ਤਾਂ ਇਹਨਾਂ ਨੂੰ ਬਖਸ਼ਿਸ਼ਾਂ ਮਿਲਣਗੀਆਂ ਗੁਰੂ ਪਾਤਸ਼ਾਹ ਤੋਂ। ਨਹੀਂ ਤਾਂ ਇਹਨਾਂ ਦਾ ਜੋ ਹਾਲ ਹੈ ਉਹ ਉਹੋ ਜਿਹਾ ਹੋ ਜਾਣਾ ਜੀ। ਤੁਸੀਂ ਅੰਮ੍ਰਿਤਪਾਲ ਦੇ ਨਾਲ ਕਾਫੀ ਰਹੇ ਹੋ, ਅੰਮ੍ਰਿਤਪਾਲ ਦੇ ਵੱਲੋਂ ਤੁਹਾਨੂੰ ਵੀ ਇੱਕ ਲੀਗਲ ਤੌਰ ਤੇ ਐਡਵਾਈਜ਼ਰ ਲਗਾਇਆ ਗਿਆ ਹੈਗਾ, ਪਰ ਜੇ ਅਸੀਂ ਗੱਲ ਕਰੀਏ ਇੱਥੇ ਤੱਕ ਅੰਮ੍ਰਿਤਪਾਲ ਸਿੰਘ ਕਿਉਂ ਨਹੀਂ ਪਹੁੰਚ ਸਕੇ? ਕੀ ਕੋਈ ਰੁਝੇਵੇਂ ਨੇ ਜਾਂ ਕੋਈ ਪਰਸਨਲੀ ਰੰਜਿਸ਼ਾਂ ਹੋ ਗਈਆਂ ਉਹਨਾਂ ਦੀਆਂ, ਇੱਥੋਂ ਤੱਕ ਨਹੀਂ ਪਹੁੰਚੇ? ਇੱਕ ਵਾਰ ਸਮਾਂ ਦੇ ਕੇ 1.5 ਮਹੀਨੇ ਦਾ, ਉਸ ਤੋਂ ਬਾਅਦ ਦਿਖਾਈ ਨਹੀਂ ਦਿੱਤੇ। ਨਹੀਂ ਦੇਖੋ, ਪਰਸਨਲ ਜੋ ਸਿੱਖ ਕੌਮ ਦੇ ਵਿੱਚ ਪਰਸਨਲ ਰੰਜਿਸ਼ ਕੋਈ ਹੋ ਨਹੀਂ ਸਕਦੀ ਆਪਸ ਦੇ ਵਿੱਚ। ਜੋ ਆਪਣਾ ਜੋ ਮੀਲ ਪੱਥਰ ਇੱਕੋ ਆਪਣਾ ਜੋ ਕੌਮੀ ਘਰ ਦੀ ਪ੍ਰਾਪਤੀ ਹੈਗੀ ਆ, ਮੀਲ ਪੱਥਰ ਹੈਗਾ ਉਹ। ਤਾਂ ਐਵੇਂ ਮੇਰੇ ਹਿਸਾਬ ਨਾਲ ਕੁਝ ਕੁ ਲੋਕ ਗੱਲਾਂ ਜੋ ਫੈਲਾ ਰਹੇ ਨੇ, ਕੋਈ ਰੰਜਿਸ਼ਾਂ ਹੈ ਨਹੀਂ ਗੀਆਂ। ਵੀ ਜੋ ਬਹਿਬਲ ਇਨਸਾਫ ਮੋਰਚੇ ਨੂੰ ਭਾਈ ਅੰਮ੍ਰਿਤਪਾਲ ਸਿੰਘ ਅਤੇ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਸਾਥ ਦਿੱਤਾ, ਪਹਿਲਾਂ ਵੀ ਦਿੰਦੇ ਆ ਰਹੇ ਨੇ,
ਤੇ ਅੱਗੇ ਵੀ ਦੇਣਗੇ। ਤੇ ਹੋਰ ਜਿੰਨੀਆਂ ਜਥੇਬੰਦੀਆਂ ਨੇ, ਕਿੰਨੀਆਂ ਕਿਸਾਨ ਜਥੇਬੰਦੀਆਂ ਨੇ, ਕਿੰਨੇ ਆਪਣੇ ਸਿੱਖ ਆਗੂ ਨੇ, ਕਈ ਵਾਰੀ ਇੱਥੇ ਆ ਜਾਂਦੇ ਨੇ, ਅਗਲੇ ਤੇ ਨਹੀਂ ਆਉਂਦੇ ਕਈ ਸਮਾਗਮਾਂ ਤੇ, ਕਿੰਨੇ ਜ਼ਿਆਦਾ ਇਹ ਹੋਏ ਨੇ। ਪਰ ਮੇਰੇ ਹਿਸਾਬ ਨਾਲ ਜੋ ਆਪਾਂ ਨੂੰ ਕਿਸੇ ਵੀ ਜੋ ਸਿੱਖ ਕੌਮ ਦੇ ਆਗੂ ਤੇ ਜਾਂ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ, ਕਿਉਂਕਿ ਹਰੇਕ ਬੰਦਾ ਆਪਦੇ ਜੋ ਮੈਂ ਕਹੂੰਗਾ ਆਪਦੇ ਸਮੇਂ ਦੇ ਮੁਤਾਬਕ, ਆਪਦੀ ਹੈਸੀਅਤ ਦੇ ਮੁਤਾਬਕ ਜਿੰਨੀ ਤਿਲਫੁਲ ਸੇਵਾ ਹੈ ਉਹ ਸਾਰੀ ਪਾਈ ਜਾਂਦੇ ਨੇ। ਤਾਂ ਮੇਰੇ ਹਿਸਾਬ ਨਾਲ ਅਜਿਹੇ ਕੋਈ ਵਿਵਾਦ ਨਹੀਂ ਖੜੇ ਕਰਨੇ ਚਾਹੀਦੇ ਜੀ। ਕਿਉਂਕਿ ਇਹ ਸਵਾਲ ਤਾਂ ਪੁੱਛਿਆ, ਕੈਮਰੇ ਤੋਂ ਪਿੱਛੇ ਸਾਨੂੰ ਬੜੇ ਲੋਕ ਪੁੱਛਦੇ ਨੇ ਇਹ ਗੱਲਾਂ, ਇਸੇ ਕਰਕੇ ਸੀਗਾ ਵੀ ਜਦੋਂ ਮਿਲੇ ਤਾਂ ਅਸੀਂ ਪੁੱਛਾਂਗੇ ਜ਼ਰੂਰ। ਨਹੀਂ ਜੀ, ਦੇਖੋ ਇਹ ਤਾਂ ਕੋਈ ਮੇਰੇ ਹਿਸਾਬ ਨਾਲ, ਮੇਰੇ ਦੇਖਣ ਦੇ ਨਿਗਾਹ ਦੇ ਵਿੱਚ, ਨਾ ਭਾਈ ਸੁਖਰਾਜ ਸਿੰਘ ਦੀ ਨਿਗਾਹ ਦੇ ਵਿੱਚ, ਨਾ ਭਾਈ ਅੰਮ੍ਰਿਤਪਾਲ ਸਿੰਘ ਦੀ ਨਿਗਾਹ ਦੇ ਵਿੱਚ ਅਜਿਹਾ ਕੋਈ ਵਿਵਾਦ ਹੈ ਨਹੀਂਗਾ। ਕੁਝ ਕੁ ਸ਼ਰਾਰਤੀ ਅੰਸਰ ਜਿਹੜੇ ਕਿ ਸਿੱਖ ਕੌਮ ਨੂੰ ਖੇਰੂ ਕਰ ਦੇਣਾ ਚਾਹੁੰਦੇ ਨੇ, ਉਹ ਮੇਰੇ ਹਿਸਾਬ ਨਾਲ ਅਜਿਹੀਆਂ ਜੋ ਵਿਵਾਦ ਗੱਲਾਂ ਨੇ ਉਹ ਫੈਲਾ ਰਹੇ ਨੇ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਤਾਂ ਇਸ ਵਕਤ ਅਸੀਂ ਬਹਿਮਲ ਕਲਾਂ ਖੜੇ ਸੀ, ਬਹਿਮਲ ਇਨਸਾਫ ਮੋਰਚੇ ਦੇ ਵਿੱਚ ਖੜੇ ਸੀ। ਤਾਂ ਉੱਥੇ 7000 ਪੰਨੇ ਦੀ ਜਿਹੜੀ ਕਿ ਇੱਕ ਚਾਰਜ ਸ਼ੀਟ ਆ ਉਹ ਪੇਸ਼ ਕੀਤੀ ਗਈ ਹੈ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਦੀ ਇਜਾਜ਼ਤ, ਧੰਨਵਾਦ। ਖਾਰਾ ਸਾਹਿਬ, ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, 7000 ਪੰਨੇ ਦੀ ਜਿਹੜੀ ਚਾਰਜ ਸ਼ੀਟ ਆ ਉਹ ਪੇਸ਼ ਹੋ ਗਈ ਆ। ਕੀ ਲੱਗਦਾ ਹੁਣ ਜਿਹੜਾ ਮਾਮਲਾ ਗਾ ਉਹ ਕਿੱਥੋਂ ਤੱਕ ਪਹੁੰਚੂਗਾ ਅੱਗੇ? ਟ੍ਰਾਇਲ ਲੰਮਾ ਚੱਲੂਗਾ। ਮੇਰੇ ਦੇਖੋ 2 ਸਾਲ ਵੀ ਲੱਗ ਜਾਣ, ਚਾਹੇ 10 ਸਾਲ ਲੱਗ ਜਾਣ। ਹੁਣ ਕੋਰਟ ਦਾ ਕੰਮ ਹੈ, ਉਹ ਹੁਣ ਸਰਕਾਰ ਜਾਂ ਪਬਲਿਕ ਦਾ ਕੋਈ ਲਿੰਕ ਨਹੀਂ ਹੋਊਗਾ। ਜਿਹੜਾ ਚਲਾਨ ਆ ਉਹ ਕੋਟਕਪੂਰੇ ਦਾ ਪੇਸ਼ ਹੋਇਆ, ਕੀ ਲੱਗਦਾ ਵੀ ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਜੂਗਾ? ਇੱਕ ਦੀ ਸਾਜ਼ਿਸ਼ ਆ ਗਈ ਕਿ ਆਪਾਂ ਗੋਲੀ ਅੱਜ ਧਰਨੇ ਚੁਕਾਉਣੇ ਨੇ, ਅੱਜ ਗੋਲੀ ਮਾਰ ਦਿਓ ਬੰਦਿਆਂ ਨੂੰ ਜਾਂ ਇਹਨਾਂ ਨੂੰ ਭਜਾਓ ਇੱਥੋਂ। ਹੁਣ ਇਸ ਕਰਕੇ ਜਿਹੜੀ ਸਾਜ਼ਿਸ਼ ਉੱਥੇ ਉਹੀ ਇੱਥੇ। ਇਨਵੈਸਟੀਗੇਸ਼ਨ ਦੀ ਗੱਲ ਕਰੀਏ, ਪਹਿਲਾਂ ਵੀ SIT ਬਣਦੀ ਰਹੀ, ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ। ਉਦੋਂ ਵੀ ਕਾਫੀ ਵਾਰ ਨਾਮ ਆ ਜਿਹੜਾ ਉਹ ਸਾਹਮਣੇ ਆਇਆ, ਪਰ ਫਿਰ ਉਹ ਰਿਪੋਰਟਾਂ ਤੋਂ ਬਾਅਦ ਵੀ ਇੱਕ ਧਰਨਾ ਲਾਉਣਾ ਪੈ ਗਿਆ ਸੀ ਵੱਡਾ। ਦੇਖੋ ਇਹਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਆ, ਜਿਹੜੀ ਦੋਸ਼ੀ ਪਾਰਟੀ ਆ, ਬਹੁਤ ਵੱਡੀ ਪਾਰਟੀ, ਉਹਨਾਂ ਦਾ ਨਾਂ ਆਉਣਾ ਹੀ ਬਹੁਤ ਵੱਡੀ ਗੱਲ। ਕਿ ਉਹਨਾਂ ਬੰਦਿਆਂ ਦੇ ਉਲਟ ਤਾਂ ਮੇਰੇ ਦੇਖਣ 'ਚ ਆਪਾਂ ਇਹ ਕਹਿ ਦਈਏ ਕਿ ਇਹਦੀ ਹਿੰਮਤ ਹੀ ਨਹੀਂ ਉਹਨਾਂ ਦਾ ਨਾਂ ਕੋਈ ਲੈ ਦੇ। ਕਿਵੇਂ ਦਾ ਲੱਗਦਾ ਗਾ ਜਿਹੜੀ ਰਿਪੋਰਟ ਆ ਜਿਹੜੀ ਉਹ ਪੇਸ਼ ਹੋ ਗਿਆ? ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਦੇ ਨਾਲ ਜੁੜੇ ਹੋਏ ਸੀ। ਕਾਫੀ ਲੋਕ ਤੌਹਮਤਾਂ ਲਾਉਂਦੇ ਸੀ ਵੀ ਭਾਈ ਸੁਖਰਾਜ ਸਿੰਘ ਨੇ ਵਿਕ ਜਾਣਾ, ਡਰ ਜਾਣਾ, ਮੋਰਚਾ ਚੁੱਕ ਕੇ ਲੈ ਜਾਣਾ। ਤੇ ਮੋਰਚਾ ਚੁੱਕਿਆ ਨਹੀਂ ਜਾਵੇਗਾ, ਉੱਥੇ 5 ਸਿੰਘ ਉੱਥੇ ਬੈਠਣਗੇ। ਤਾਂ ਜਦੋਂ ਕੋਟਕਪੂਰਾ ਕੇਸ ਦੀ ਤਫਤੀਸ਼ ਪੂਰੀ ਹੋ ਚੁੱਕੀ ਹੈ, ਜੋ ਕੇਸ ਜਾ ਚੁੱਕਿਆ ਅਦਾਲਤ ਦੇ ਵਿੱਚ, ਤਾਂ ਜੋ ਆਟੋਮੈਟਿਕਲੀ ਬਹਿਬਲ ਕਲਾਂ ਕੇਸ ਦਾ ਵੀ ਚਲਾਨ ਆ ਜਾਣਾ। ਗੱਲ ਕਰੀਏ, ਅੱਜ ਕਰਤਾਰ ਸਿੰਘ ਸੰਧਵਾਂ ਵੀ ਆਏ, ਅੱਜ ਸਰਕਾਰ ਵੀ ਪਹੁੰਚੀ ਹੈ ਇੱਥੇ। ਕਿੰਨੀ ਕੁ ਆਸ ਤੇ ਉਮੀਦ ਆ ਹੋਰ ਕਿ ਸਰਕਾਰ ਅੱਗੇ ਵੀ ਸਾਡੇ ਨਾਲ ਖੜੀ ਮਿਲੂਗੀ? ਤਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨਾਲ ਜੋ ਫਰੇਬ ਕੀਤੇ ਨੇ, ਗੁਰੂ ਘਰ ਦੇ ਨਾਲ ਮੱਥੇ ਲਾਏ ਨੇ, ਤੇ ਉਹਨਾਂ ਦਾ ਕਿੱਥੇ ਦੇ ਕਿੱਥੇ ਫਿਰਦੇ ਨੇ ਉਹ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਾਰ ਫੇਰ ਬਹਿਮਲ ਕਲਾਂ ਦੀ ਧਰਤੀ ਤੇ ਆ। ਤਾਂ ਸਾਡੇ ਨਾਲ ਲੀਗਲ ਤੌਰ ਤੇ ਹਰਪਾਲ ਸਿੰਘ ਖਾਰਾ ਜੀ ਮੌਜੂਦ ਨੇ ਤੇ ਅਮਾਨ ਸਿੰਘ ਖਾਰਾ ਜੀ ਮੌਜੂਦ ਨੇ। ਅਸੀਂ ਦੋਨਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਫਤਿਹ ਦੀ ਸਾਂਝ ਪਾਉਣੇ ਆ। ਖਾਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਰਾ ਸਾਹਿਬ, ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, 7000 ਪੰਨੇ ਦੀ ਜਿਹੜੀ ਚਾਰਜ ਸ਼ੀਟ ਆ ਉਹ ਪੇਸ਼ ਹੋ ਗਈ ਆ। ਕੀ ਲੱਗਦਾ ਹੁਣ ਜਿਹੜਾ ਮਾਮਲਾ ਗਾ ਉਹ ਕਿੱਥੋਂ ਤੱਕ ਪਹੁੰਚੂਗਾ ਅੱਗੇ? ਦੇਖੋ ਜਿਹੜਾ ਮਾਮਲਾ ਉਹ ਮਾਣਯੋਗ ਅਦਾਲਤ ਚਲਾ ਗਿਆ ਫਰੀਦਕੋਟ। ਅਜੇ ਉਸ ਦੇ ਵਿੱਚ ਦੋਸ਼ੀਆਂ ਨੂੰ ਉਹਨਾਂ ਨੇ ਕਾਲ ਕਰਨਾ ਹੈ। ਉਸ ਤੋਂ ਅੱਗੇ ਟ੍ਰਾਇਲ ਲੰਮਾ ਚੱਲੂਗਾ। ਮੇਰੇ ਦੇਖੋ 2 ਸਾਲ ਵੀ ਲੱਗ ਜਾਣ, ਚਾਹੇ 10 ਸਾਲ ਲੱਗ ਜਾਣ। ਹੁਣ ਕੋਰਟ ਦਾ ਕੰਮ ਹੈ, ਉਹ ਹੁਣ ਸਰਕਾਰ ਜਾਂ ਪਬਲਿਕ ਦਾ ਕੋਈ ਲਿੰਕ ਨਹੀਂ ਉਸ ਦੇ ਵਿੱਚ ਰਹਿੰਦਾ। ਖਾਰਾ ਸਾਹਿਬ, ਜਿਵੇਂ ਕਿਹਾ ਗਿਆ ਕਿ ਇੱਥੋਂ ਬਹਿਮਲ ਤੋਂ ਮੋਰਚਾ ਚੱਕਿਆ ਜਾਣਾ, ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਗਿਆ, ਜਿਹੜਾ ਚਲਾਨ ਆ ਉਹ ਕੋਟਕਪੂਰੇ ਦਾ ਪੇਸ਼ ਹੋਇਆ, ਕੀ ਲੱਗਦਾ ਵੀ ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਜਾਊਗਾ? ਨਹੀਂ, ਦੇਖੋ ਜਿਹੜਾ ਚਲਾਨ ਪੇਸ਼ ਕੋਟਕਪੂਰੇ ਦਾ ਹੋਇਆ, ਪਰ ਉਹਦੇ ਵਿੱਚ ਜਿਹੜੀ ਸਾਜ਼ਿਸ਼ ਦਾ ਪਾਰਟ ਹੈ ਕੋਟਕਪੂਰਾ, ਉਹੀ ਸਾਜ਼ਿਸ਼ ਹੈ ਜਿਹੜੀ ਉਹ ਬਹਿਬਲ ਕਲਾਂ। ਹੁਣ ਸਰਕਾਰ ਨੇ ਉਹ 'ਚ ਕੁਝ ਨਹੀਂ ਕਰਨਾ, ਉਸ ਦੇ ਵਿੱਚ ਸਿਰਫ ਉੱਥੋਂ ਇੱਕ ਪਾਰਟ ਚੁੱਕ ਕੇ ਉਹਦਾ ਇਹਨਾਂ ਨਾਲ ਲਿੰਕ ਕਰਨਾ। ਉਹਨੇ ਸਾਜ਼ਿਸ਼ ਦਾ ਜਿਹੜੀ ਇਨਵੈਸਟੀਗੇਸ਼ਨ ਆ ਉਹ ਕੰਪਲੀਟ ਹੋ ਚੁੱਕੀ ਹੈ। ਹੁਣ ਇਸ ਦੇ ਵਿੱਚ ਇੱਕ ਉਹਦੀ ਸਾਜ਼ਿਸ਼ ਆ ਗਈ ਕਿ ਆਪਾਂ ਗੋਲੀ ਅੱਜ ਧਰਨੇ ਚੁਕਾਉਣੇ ਨੇ, ਅੱਜ ਗੋਲੀ ਮਾਰ ਦਿਓ ਬੰਦਿਆਂ ਨੂੰ ਜਾਂ ਇਹਨਾਂ ਨੂੰ ਭਜਾਓ ਇੱਥੋਂ। ਤਾਂ ਸਾਜ਼ਿਸ਼ ਤਾਂ ਇੱਕ ਹੀ ਹੋ ਗਈ ਨਾ। ਹੁਣ ਇਸ ਕਰਕੇ ਜਿਹੜੀ ਸਾਜ਼ਿਸ਼ ਉੱਥੇ ਉਹੀ ਇੱਥੇ ਹੈ। ਉਹ ਹੁਣ ਮੇਰੇ ਦੇਖਣ 'ਚ ਇਹਨਾਂ ਨੇ ਇਨਵੈਸਟੀਗੇਸ਼ਨ ਟੀਮ ਨੇ ਉਹਨੂੰ ਨਾਲ ਅਟੈਚ ਹੀ ਕਰਨਾ, ਹੋਰ ਬਾਹਲਾ ਵੱਡਾ ਕੰਮ ਨਹੀਂ ਰਹਿ ਗਿਆ ਹੁਣ। ਖਾਰਾ ਸਾਹਿਬ, ਜਿਵੇਂ ਇਨਵੈਸਟੀਗੇਸ਼ਨ ਦੀ ਗੱਲ ਕਰੀਏ, ਪਹਿਲਾਂ ਵੀ SIT ਬਣਦੀ ਰਹੀ, ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ। ਉਦੋਂ ਵੀ ਕਾਫੀ ਵਾਰ ਨਾਮ ਆ ਜਿਹੜਾ ਉਹ ਸਾਹਮਣੇ ਆਇਆ, ਪਰ ਫਿਰ ਉਹ ਰਿਪੋਰਟਾਂ ਤੋਂ ਬਾਅਦ ਵੀ ਇੱਕ ਧਰਨਾ ਲਾਉਣਾ ਪੈ ਗਿਆ ਸੀ ਵੱਡਾ। ਦੇਖੋ ਇਹਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਆ, ਜਿਹੜੀ ਦੋਸ਼ੀ ਪਾਰਟੀ ਆ, ਬਹੁਤ ਵੱਡੀ ਪਾਰਟੀ ਹੈ। ਉਹਨਾਂ ਦਾ ਨਾਂ ਆਉਣਾ ਹੀ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਆਇਆ ਹੈ। ਉਹਨਾਂ ਦਾ ਨਾਂ ਆਉਣਾ ਹੀ ਬਹੁਤ ਵੱਡੀ ਗੱਲ ਹੈ।
ਕਿ ਉਹਨਾਂ ਬੰਦਿਆਂ ਦੇ ਉਲਟ ਤਾਂ ਮੇਰੇ ਦੇਖਣ 'ਚ ਆਪਾਂ ਇਹ ਕਹਿ ਦਈਏ ਕਿਸੇ ਦੀ ਹਿੰਮਤ ਹੀ ਨਹੀਂ ਉਹਨਾਂ ਦਾ ਨਾਂ ਕੋਈ ਲੈ ਦੇ। ਸੋ ਇਹ ਮੈਂ ਕੋਈ ਆਮ ਆਦਮੀ ਪਾਰਟੀ ਦੇ ਕੋਈ ਬੰਦੇ ਨਹੀਂ, ਇਹਨਾਂ ਨਾਲ ਕੋਈ ਲਿੰਕ ਨਹੀਂ, ਪਰ ਇੱਕ ਮੈਂ ਗੱਲ ਜ਼ਰੂਰ ਕਹੂੰਗਾ ਕਿ ਇਹਦੇ ਵਿੱਚ ਭਗਵੰਤ ਮਾਨ ਨੇ ਕੋਈ ਲੱਤ ਨਹੀਂ ਉਡਾਈ। ਕਿਉਂਕਿ ਦੇਖੋ ਪਹਿਲੇ ਮੁੱਖ ਮੰਤਰੀਆਂ ਨੇ ਉਹ ਜਿਹੜੀ ਹਾਈ ਕੋਰਟ ਦੇ ਆਰਡਰ ਦੀ ਜਿਹੜੀ ਇਨਵੈਸਟੀਗੇਸ਼ਨ ਸੀ ਕੰਪਲੀਟ ਹੀ ਨਹੀਂ ਹੋਣ ਦਿੱਤੀ। ਉਹ ਜੇ ਕੰਪਲੀਟ ਹੋ ਜਾਂਦੀ 2021 'ਚ ਕੰਪਲੀਟ ਹੋ ਗਿਆ ਸੀ ਉਹ ਤਾਂ ਫਿਰ ਤਾਂ 22 ਦਿਨ ਇਸ ਸਰਕਾਰ ਦੀ ਲੋੜ ਹੀ ਨਹੀਂ ਪੈਣੀ ਸੀ ਆਪਾਂ ਨੂੰ। ਹੁਣ ਉਹਨਾਂ ਦੋਨਾਂ ਮੁੱਖ ਮੰਤਰੀਆਂ ਨੇ ਇਹਦੇ ਨਾਲ ਕੋਈ ਲਿੰਕ ਨਹੀਂ ਰੱਖਿਆ, ਇਹਨੂੰ ਪਾਸੇ ਸੁੱਟਿਆ ਹੈ। ਜਦੋਂ ਹੁਣ ਇਹ ਆਇਆ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਆਪਾਂ ਕਹਾਂਗੇ ਤਾਂ ਮੇਰੇ ਦੇਖਣ 'ਚ ਇਹਨੇ ਕੋਈ ਉਹਦੇ ਵਿੱਚ ਇੰਟਰਫੇਅਰ ਨਹੀਂ ਕੀਤੀ, ਤਾਂ ਉਹਨੂੰ ਹਾਈ ਕੋਰਟ ਦੇ ਆਰਡਰ ਦੀ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਉਹ ਕੰਪਲੀਟ ਹੋ ਗਈ। ਜਿਵੇਂ ਕੁੰਵਰ ਵਿਜੇ ਪ੍ਰਤਾਪ ਕਹਿੰਦੇ ਇਹ ਵੀ ਇੱਕ ਫਰੈਂਡਲੀ ਤੌਰ ਤੇ ਸਾਹਮਣੇ ਆ ਗਈ ਆ, ਰਿਪੋਰਟ ਫਰੈਂਡਲੀ ਤੌਰ ਤੇ ਪੇਸ਼ ਕੀਤੀ ਗਈ ਹੈ। ਕੀ ਲੱਗਦਾ ਤੁਹਾਨੂੰ ਫਰੈਂਡਲੀ ਤੌਰ ਤੇ ਹੈ? ਨਹੀਂ, ਜੇ ਆਪਾਂ ਚਲੋ ਤਾਂ ਹੁਣ ਆਪਾਂ ਇੱਕ ਕੀ ਕਹਿਣਾ, ਉਹ ਵੀ ਮੋਰਚੇ ਦਾ ਪਾਰਟ ਰਹੇ ਨੇ। ਜੇ ਹੁਣ ਚਲਾਨ ਨਾ ਆਉਂਦਾ ਤਾਂ ਕੀ ਕਿਰਪਾਨਾਂ ਤੇ ਗੋਲੀਆਂ ਨਾਲ ਮਾਰਦੇ ਬੰਦੇ ਆਪਾਂ ਯਾਰ? ਮੈਂ ਕਹਿੰਦਾ ਤੁਸੀਂ ਵੀ ਆਈਜੀ ਹੁੰਦੇ ਜਾਂ ਤੁਸੀਂ ਹੁੰਦੇ ਫਿਰ ਕੀ ਕਰਦੇ? ਫਿਰ ਵੀ ਚਲਾਨ ਹੀ ਪੇਸ਼ ਕਰਨਾ ਸੀ। ਹੁਣ ਜਦੋਂ ਆਪਾਂ ਆਪ ਗੇਮ 'ਚੋਂ ਬਾਹਰ ਚਲੇ ਗਏ, ਦੂਜੇ ਨੂੰ ਆਪਾਂ ਗੱਲਾਂ ਕੀਤੀ ਜਾਂਦੇ, ਉਹ ਵੀ ਗੱਲ ਚੰਗੀ ਨਹੀਂ ਲੱਗਦੀ। ਜਦੋਂ ਵੀ ਆਉਣਾ ਸੀ ਦੋਸ਼ੀਆਂ ਦੇ ਖਿਲਾਫ ਚਲਾਨ ਹੀ ਆਉਣਾ ਸੀ। ਹੋਰ ਮੈਨੂੰ ਦੱਸ ਦਿਓ ਆਪਾਂ ਕੀ ਉੱਥੇ ਅਸਲਾ ਲੈ ਕੇ ਚਲੇ ਜਾਂਦੇ ਯਾਰ? ਗਮਰਾਹ ਨਹੀਂ ਕਰਨਾ ਚਾਹੀਦਾ। ਮੈਂ ਤਾਂ ਸਿੱਧੀ ਗੱਲ ਆ ਨਾ, ਗੱਲ ਕਰੋ ਸਿੱਧੀ ਕਰੋ, ਜਿਹੜੀ ਹੋਣ ਵਾਲੀ ਹੈ। ਜਿਹੜੀ ਆਪਾਂ ਜਾਣ ਬੁੱਝ ਕੇ ਲੋਕਾਂ ਨੂੰ ਗਮਰਾਹ ਕਰਨਾ, ਉਹ ਗੱਲ ਕਰਨ ਦਾ ਫਾਇਦਾ ਨਹੀਂ ਹੁੰਦਾ ਕੋਈ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਮਾਨ ਸਿੰਘ ਖਾਰਾ ਜੀ ਮੌਜੂਦ ਨੇ। ਬਈ ਪਹਿਲਾਂ ਬਹੁਤ ਸਵਾਗਤ ਆ। ਕਿਵੇਂ ਦਾ ਲੱਗਦਾ ਗਾ ਜਿਹੜੀ ਰਿਪੋਰਟ ਆ ਜਿਹੜੀ ਉਹ ਪੇਸ਼ ਹੋਈ ਆ? ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਦੇ ਨਾਲ ਜੁੜੇ ਹੋਏ ਸੀ। ਜੀ ਬਹੁਤ ਧੰਨਵਾਦ ਜੀ। ਨਹੀਂ ਦੇਖੋ, ਇੱਕ ਜੋ ਲੱਗ ਰਿਹਾ ਵੀ ਆਪਾਂ ਨੂੰ ਜੋ ਮੋਰਚਾ ਲਾਇਆ ਸੀ, ਕਾਫੀ ਲੋਕ ਤੌਹਮਤਾਂ ਲਾਉਂਦੇ ਸੀ ਵੀ ਭਾਈ ਸੁਖਰਾਜ ਸਿੰਘ ਨੇ ਵਿਕ ਜਾਣਾ, ਡਰ ਜਾਣਾ, ਮੋਰਚਾ ਚੁੱਕ ਕੇ ਲੈ ਜਾਣਾ। ਅਜਿਹਾ ਕੁਝ ਤਾਂ ਹੋਇਆ ਨਹੀਂ। ਜੋ ਭਾਈ ਸੁਖਰਾਜ ਸਿੰਘ ਜੋ ਤੇ ਜਿਹੜੀ ਸਮੁੱਚੀ ਟੀਮ ਹੈ ਬਾਈਬਲ ਇਨਸਾਫ ਮੋਰਚੇ ਦੀ, ਉਹ ਉਮੀਦਾਂ ਦੇ ਖਰੇ ਉਤਰੀ ਹੈ। ਜੋ 90% ਕੰਮ ਸੀ ਉਹ ਹੋ ਚੁੱਕਿਆ ਤੇ ਹਲੇ ਵੀ ਅੱਜ ਜੋ ਸ਼ੁਕਰਾਨੇ ਦਾ ਗੁਰੂ ਪਾਤਸ਼ਾਹ ਦੇ ਸ਼ੁਕਰਾਨੇ ਦਾ ਜੋ ਸਮਾਗਮ ਹੋਇਆ ਅੱਜ, ਤੇ ਮੋਰਚਾ ਚੁੱਕਿਆ ਨਹੀਂ ਜਾਵੇਗਾ। ਉੱਥੇ 5 ਸਿੰਘ ਉੱਥੇ ਬੈਠਣਗੇ, ਉੱਥੇ ਜਿੱਥੇ ਮੋਰਚਾ ਪਹਿਲਾਂ ਚੱਲਦਾ ਸੀ ਬੱਸ ਸਟੈਂਡ ਤੇ, ਤਾਂ ਅਜਿਹੀ ਕੋਈ ਗੱਲ ਨਹੀਂ। ਦੇਖੋ ਜੋ ਸਾਰਾ ਐਵੀਡੈਂਸ, ਜੇ ਆਪਾਂ ਇੱਕ ਵਕੀਲ ਹੋਣ ਤੇ ਇੱਕ ਇਸ ਤੇ ਕਿੰਤੂ ਪਰੰਤੂ ਇੱਕ ਕਾਨੂੰਨੀ ਟਿੱਪਣੀ ਕਰੀਏ, ਤਾਂ ਜਿੰਨਾ ਐਵੀਡੈਂਸ ਸੀ ਉਹ ਸਾਰਾ ਕੋਟਕਪੂਰਾ ਕੇਸ ਵਿੱਚ ਸੀ। ਤਾਂ ਜਦੋਂ ਕੋਟਕਪੂਰਾ ਕੇਸ ਦੀ ਤਫਤੀਸ਼ ਪੂਰੀ ਹੋ ਚੁੱਕੀ ਹੈ, ਜੋ ਕੇਸ ਜਾ ਚੁੱਕਿਆ ਅਦਾਲਤ ਦੇ ਵਿੱਚ, ਤਾਂ ਜੋ ਆਟੋਮੈਟਿਕਲੀ ਬਹਿਬਲ ਕਲਾਂ ਕੇਸ ਦਾ ਵੀ ਚਲਾਨ ਆ ਜਾਣਾ। ਤਾਂ ਇੰਟਰਲਿੰਕਡ ਨੇ ਦੋਵੇਂ। ਇਹਨਾਂ ਦੋਵਾਂ ਨੂੰ ਆਪਾਂ ਕੀ ਨਖੇੜ ਕੇ ਨਹੀਂ ਦੇਖਿਆ ਜਾ ਸਕਦਾ। ਤਾਂ ਜੋ ਸਰਕਾਰ ਨੇ ਕਿਹਾ ਵੀ ਸਰਕਾਰ ਨੇ ਅਸੀਂ ਤਫਤੀਸ਼ ਪੂਰੀ ਕਰਾਂਗੇ, ਤੇ ਉਹਨਾਂ ਦੇ ਸਾਨੂੰ ਉਮੀਦ ਆ ਵੀ ਜੇ ਸਰਕਾਰ 90% ਕੰਮ ਕਰ ਸਕਦੀ ਹੈ ਤਾਂ ਉਹਨਾਂ ਨੂੰ 10% ਕੰਮ ਕਰਨ 'ਚ ਵੀ ਕੋਈ ਹਿਚਕਿਚਾਹਟ ਨਹੀਂ ਹੋਊਗੀ, ਤੇ ਕੰਮ ਉਹ ਵੀ ਨੇਪਰੇ ਚੜ੍ਹ ਜਾਵੇਗਾ। ਵੀ ਆਪਾਂ ਕਹੀਏ ਜੇ ਮੁਹਾਵਰਾ ਵਰਤੀਏ ਤਾਂ ਜੋ ਹਾਥੀ ਲੰਘ ਚੁੱਕਿਆ ਤੇ ਪਿੱਛੇ ਇਕੱਲੀ ਪੂਛ ਹੀ ਬਾਕੀ ਰਹਿ ਗਈ ਜੀ। ਕਈ ਵਾਰ ਪੂਛ ਵੀ ਅੜ ਜਾਂਦੀ ਹੁੰਦੀ ਆ, ਹਾਥੀ ਪੂਰਾ ਲੰਘ ਜਾਂਦਾ, ਕਈ ਵਾਰ ਪੂਛ ਅੜ ਜਾਂਦੀ ਹੁੰਦੀ। ਕਿਤੇ ਇਹ ਤਾਂ ਨਹੀਂ ਹੋਊਗਾ? ਨਹੀਂ ਦੇਖੋ ਭਾਈ ਸਾਹਿਬ, ਆਪਾਂ ਨੂੰ ਬੰਦੇ ਨੂੰ ਤਾਂ ਅਗਲੇ ਪਲ ਦਾ ਕੋਈ ਇਤਬਾਰ ਨਹੀਂ ਹੁੰਦਾ ਕੀ ਹੋਣਾ, ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਇਹ ਦੁਨੀਆ ਜਿਹੜੀ ਹੈਗੀ ਹੈ, ਗੁਰੂ ਪਾਤਸ਼ਾਹ ਤੇ ਬੰਦੇ ਨੂੰ ਜੋ ਉਮੀਦ ਰੱਖਣੀ ਚਾਹੀਦੀ ਹੈ, ਗੁਰੂ ਪਾਤਸ਼ਾਹ ਤੇ ਸਦਕ ਹੈ ਸਾਨੂੰ। ਤਾਂ ਦੇਖੋ ਵੀ ਜੇ ਅਜੇ ਤੱਕ ਗੁਰੂ ਪਾਤਸ਼ਾਹ ਨੇ ਇਨਸਾਫ ਦਵਾਤਾ, ਵੀ ਉਹਨਾਂ ਨੇ ਜੇ ਗੁਰੂ ਪਾਤਸ਼ਾਹ ਨੇ ਆ ਹਾਥੀ ਲੰਘਾਤਾ ਤੇ ਪਿੱਛੇ ਕੁਝ ਹੋਰ ਵੀ ਨਹੀਂ ਰਹਿਣ ਦੇਣਾ। ਗੁਰੂ ਪਾਤਸ਼ਾਹ ਤੇ ਆਪਾਂ ਨੂੰ ਅਟੱਲ ਯਕੀਨ ਹੈ ਵੀ ਜੇ ਇੱਥੇ ਤੱਕ ਆ ਚੁੱਕੇ ਆ ਤੇ ਅੱਗੇ ਵੀ ਜ਼ਰੂਰ ਜਾਵਾਂਗੇ ਜੀ। ਖਰਾ ਸਾਹਿਬ, ਜੇ ਅਸੀਂ ਗੱਲ ਕਰੀਏ, ਅੱਜ ਕਰਤਾਰ ਸਿੰਘ ਸੰਧਵਾਂ ਵੀ ਆਏ, ਅੱਜ ਸਰਕਾਰ ਵੀ ਪਹੁੰਚੀ ਹੈ ਇੱਥੇ, ਅੱਜ ਕੁਲਦੀਪ ਸਿੰਘ ਧਾਲੀਵਾਲ ਵੀ ਪਹੁੰਚੇ ਨੇ ਜਿਹੜੇ ਖੇਤੀਬਾੜੀ ਮੰਤਰੀ ਨੇ। ਕਿੰਨੀ ਕੁ ਆਸ ਤੇ ਉਮੀਦ ਆ ਹੋਰ ਕਿ ਸਰਕਾਰ ਅੱਗੇ ਵੀ ਸਾਡੇ ਨਾਲ ਖੜੀ ਮਿਲੂਗੀ? ਨਹੀਂ ਦੇਖੋ, ਜੋ ਸਰਕਾਰ ਦਾ ਕੰਮ ਹੈਗਾ ਤਫਤੀਸ਼ ਪੂਰੀ ਕਰਾਉਣੀ। ਆਪਾਂ ਕਹੀਏ ਜਿਹੜੇ ਬੰਦੇ ਦਾ ਰੋਲ ਹੈਗਾ ਬਣਦਾ ਹੈਗਾ ਵੀ ਜੋ ਹੋਮ ਮਿਨਿਸਟਰ ਤੱਕ ਜਾਂ ਸੀਐਮ ਤੱਕ ਤਾਰਾਂ ਜਾਂਦੀਆਂ ਨੇ, ਜੋ ਲਿੰਕ ਜੁੜਦੇ ਨੇ ਉਹਨਾਂ ਨੂੰ ਜੋੜਨਾ। ਤੇ ਜੇ ਸਰਕਾਰ ਨੇ ਹਾਲੇ ਤੱਕ ਇੱਥੇ ਆਏ ਨੇ, ਨਤਮਸਤਕ ਹੁੰਦੇ ਨੇ, ਗੁਰੂ ਪਾਤਸ਼ਾਹ ਅੱਗੇ ਆਪਦੀ ਸ਼ਰਧਾ ਜੋ ਪ੍ਰਗਟ ਕਰਦੇ ਨੇ ਉਹ, ਤੇ ਇੱਥੇ ਜੋ ਆਉਂਦੇ ਨੇ, ਤੇ ਮੇਰੇ ਹਿਸਾਬ ਨਾਲ ਜੇ ਇੱਥੋਂ ਤੱਕ ਉਹ ਕਰ ਰਹੇ ਨੇ ਸਰਕਾਰ, ਤਾਂ ਉਮੀਦ ਆ ਵੀ ਅੱਗੇ ਵੀ ਕਰਨਗੇ। ਪਰ ਜੇ ਅੱਗੇ ਨਹੀਂ ਕਰਨਗੇ ਤਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨਾਲ ਜੋ ਫਰੇਬ ਕੀਤੇ ਨੇ, ਗੁਰੂ ਘਰ ਦੇ ਨਾਲ ਮੱਥੇ ਲਾਏ ਨੇ, ਤੇ ਉਹਨਾਂ ਦਾ ਕਿੱਥੇ ਅੱਜ ਕਿੱਥੇ ਦੇ ਕਿੱਥੇ ਫਿਰਦੇ ਨੇ? ਉਹ ਕੋਈ ਪੁੱਛਦਾ ਨਹੀਂ ਉਹਨਾਂ ਨੂੰ। ਜੇਲ੍ਹਾਂ 'ਚ ਜਾਣ ਦੇ ਕਦਾਰ ਤੇ ਆ ਚੁੱਕੇ ਨੇ, ਸਿਆਸੀ ਕੈਰੀਅਰ ਖਤਮ ਹੋ ਚੁੱਕੇ ਨੇ ਉਹਨਾਂ ਦੇ, ਤੇ ਵਿਅਕਤੀਗਤ ਤੌਰ ਤੇ ਵੀ ਜੋ ਕੌਮ ਦੀ ਨਿਗਾਹ 'ਚੋਂ ਡਿੱਗ ਚੁੱਕੇ ਨੇ। ਚਾਰੋਂ ਪਾਸੇ ਜਾਣ ਤਾਂ ਗਾਲ ਹੀ ਗਾਲ ਪੈਂਦੀ ਆ ਉਹਨਾਂ ਨੂੰ, ਤੇ ਰਹਿਣਾ ਇਸ ਪਾਰਟੀ ਦਾ ਵੀ ਕੱਖ ਨਹੀਂ। ਜੇ ਗੁਰੂ ਪਾਤਸ਼ਾਹ ਦੇ ਹੱਕ 'ਚ ਇਹ ਉੱਥੇ ਸਟੈਂਡ ਲੈਣਗੇ, ਭੁਗਤਣਗੇ ਸਿੱਖ ਕੌਮ ਦੇ ਹੱਕ ਦੇ ਵਿੱਚ, ਤਾਂ ਇਹਨਾਂ ਨੂੰ ਬਖਸ਼ਿਸ਼ਾਂ ਮਿਲਣਗੀਆਂ ਗੁਰੂ ਪਾਤਸ਼ਾਹ ਤੋਂ। ਨਹੀਂ ਤਾਂ ਇਹਨਾਂ ਦਾ ਜੋ ਹਾਲ ਹੈ ਉਹੋ ਜਿਹਾ ਹੋ ਜਾਣਾ ਜੀ। ਤੁਸੀਂ ਅੰਮ੍ਰਿਤਪਾਲ ਦੇ ਨਾਲ ਕਾਫੀ ਰਹੇ ਹੋ, ਅੰਮ੍ਰਿਤਪਾਲ ਦੇ ਵੱਲੋਂ ਤੁਹਾਨੂੰ ਵੀ ਇੱਕ ਲੀਗਲ ਤੌਰ ਤੇ ਐਡਵਾਈਜ਼ਰ ਲਗਾਇਆ ਗਿਆ ਹੈਗਾ, ਪਰ ਜੇ ਅਸੀਂ ਗੱਲ ਕਰੀਏ ਇੱਥੇ ਤੱਕ ਅੰਮ੍ਰਿਤਪਾਲ ਸਿੰਘ ਕਿਉਂ ਨਹੀਂ ਪਹੁੰਚ ਸਕੇ? ਕੀ ਕੋਈ ਰੁਝੇਵੇਂ ਨੇ ਜਾਂ ਕੋਈ ਪਰਸਨਲੀ ਰੰਜਿਸ਼ਾਂ ਹੋ ਗਈਆਂ ਉਹਨਾਂ ਦੀਆਂ, ਇੱਥੋਂ ਤੱਕ ਨਹੀਂ ਪਹੁੰਚੇ? ਇੱਕ ਵਾਰ ਸਮਾਂ ਦੇ ਕੇ 1.5 ਮਹੀਨੇ ਦਾ, ਉਸ ਤੋਂ ਬਾਅਦ ਦਿਖਾਈ ਨਹੀਂ ਦਿੱਤੇ।
ਨਹੀਂ ਦੇਖੋ ਪਰਸਨਲ ਜੋ ਸਿੱਖ ਕੌਮ ਦੇ ਵਿੱਚ ਪਰਸਨਲ ਰੰਜਿਸ਼ ਕੋਈ ਹੋ ਨਹੀਂ ਸਕਦੀ ਆਪਸ ਦੇ ਵਿੱਚ, ਜੋ ਆਪਣਾ ਨਾ ਜੋ ਮੀਲ ਪੱਥਰ ਇੱਕੋ ਆਪਣਾ ਜੋ ਕੌਮੀ ਘਰ ਦੀ ਪ੍ਰਾਪਤੀ ਹੈਗੀ ਆ, ਮੀਲ ਪੱਥਰ ਹੈਗਾ ਉਹ। ਤਾਂ ਐਵੇਂ ਮੇਰੇ ਹਿਸਾਬ ਨਾਲ ਕੁਝ ਕੁ ਲੋਕ ਗੱਲਾਂ 'ਚ ਫੈਲਾ ਰਹੇ ਨੇ, ਕੋਈ ਰੰਜਿਸ਼ਾਂ ਹੈ ਨਹੀਂ ਗੀਆਂ ਵੀ ਜੋ ਬਹਿਬਲ ਇਨਸਾਫ ਮੋਰਚੇ ਨੂੰ ਭਾਈ ਅੰਮ੍ਰਿਤਪਾਲ ਸਿੰਘ ਅਤੇ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਸਾਥ ਦਿੱਤਾ, ਪਹਿਲਾਂ ਵੀ ਦਿੰਦੇ ਆ ਰਹੇ ਨੇ ਤੇ ਅੱਗੇ ਵੀ ਦੇਣਗੇ। ਤੇ ਹੋਰ ਜਿੰਨੀਆਂ ਜਥੇਬੰਦੀਆਂ ਨੇ, ਕਿੰਨੀਆਂ ਕਿਸਾਨ ਜਥੇਬੰਦੀਆਂ ਨੇ, ਕਿੰਨੇ ਆਪਣੇ ਸਿੱਖ ਆਗੂ ਨੇ, ਕਈ ਵਾਰੀ ਇੱਥੇ ਆ ਜਾਂਦੇ ਨੇ, ਅਗਲੇ ਤੇ ਨਹੀਂ ਆਉਂਦੇ ਕਈ ਸਮਾਗਮਾਂ ਤੇ, ਕਿੰਨੇ ਜ਼ਿਆਦਾ ਇਹ ਹੋਏ ਨੇ। ਪਰ ਮੇਰੇ ਹਿਸਾਬ ਨਾਲ ਜੋ ਆਪਾਂ ਨੂੰ ਕਿਸੇ ਵੀ ਜੋ ਸਿੱਖ ਕੌਮ ਦੇ ਆਗੂ ਤੇ ਜਾਂ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ, ਕਿਉਂਕਿ ਹਰੇਕ ਬੰਦਾ ਆਪਦੇ ਜੋ ਮੈਂ ਕਹੂੰਗਾ ਆਪਦੇ ਸਮੇਂ ਦੇ ਮੁਤਾਬਕ, ਆਪਦੀ ਹੈਸੀਅਤ ਦੇ ਮੁਤਾਬਕ ਜਿੰਨੀ ਤਿਲਫੁਲ ਸੇਵਾ ਹੈ ਉਹ ਸਾਰੀ ਪਾਈ ਜਾਂਦੇ ਨੇ। ਤਾਂ ਮੇਰੇ ਹਿਸਾਬ ਨਾਲ ਅਜਿਹੇ ਕੋਈ ਵਿਵਾਦ ਨਹੀਂ ਖੜੇ ਕਰਨੇ ਚਾਹੀਦੇ ਜੀ। ਕਿਉਂਕਿ ਇਹ ਸਵਾਲ ਤਾਂ ਪੁੱਛਿਆ, ਕੈਮਰੇ ਤੋਂ ਪਿੱਛੇ ਸਾਨੂੰ ਬੜੇ ਲੋਕ ਪੁੱਛਦੇ ਨੇ ਇਹ ਗੱਲਾਂ, ਇਸੇ ਕਰਕੇ ਸੀਗਾ ਵੀ ਜਦੋਂ ਮਿਲੇ ਤਾਂ ਅਸੀਂ ਪੁੱਛਾਂਗੇ ਜ਼ਰੂਰ। ਨਹੀਂ ਜੀ ਦੇਖੋ, ਇਹ ਤਾਂ ਕੋਈ ਮੇਰੇ ਹਿਸਾਬ ਨਾਲ ਮੇਰੇ ਦੇਖਣ ਦੇ ਨਿਗਾਹ ਦੇ ਵਿੱਚ ਨਾ ਭਾਈ ਸੁਖਰਾਜ ਸਿੰਘ ਦੀ ਨਿਗਾਹ ਦੇ ਵਿੱਚ, ਨਾ ਭਾਈ ਅੰਮ੍ਰਿਤਪਾਲ ਸਿੰਘ ਦੀ ਨਿਗਾਹ ਦੇ ਵਿੱਚ ਅਜਿਹਾ ਕੋਈ ਵਿਵਾਦ ਹੈ ਨਹੀਂਗਾ। ਕੁਝ ਕੁ ਸ਼ਰਾਰਤੀ ਅੰਸਰ ਜਿਹੜੇ ਕਿ ਸਿੱਖ ਕੌਮ ਨੂੰ ਖੇਰੂ ਕਰ ਦੇਣਾ ਚਾਹੁੰਦੇ ਨੇ, ਉਹ ਮੇਰੇ ਹਿਸਾਬ ਨਾਲ ਅਜਿਹੀਆਂ ਜੋ ਵਿਵਾਦ ਗੱਲਾਂ ਨੇ ਉਹ ਫੈਲਾ ਰਹੇ ਨੇ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਤਾਂ ਇਸ ਵਕਤ ਅਸੀਂ ਬਹਿਮਲ ਕਲਾਂ ਖੜੇ ਸੀ, ਬਹਿਮਲ ਇਨਸਾਫ ਮੋਰਚੇ ਦੇ ਵਿੱਚ ਖੜੇ ਸੀ। ਤਾਂ ਉੱਥੇ 7000 ਪੰਨੇ ਦੀ ਜਿਹੜੀ ਕਿ ਇੱਕ ਚਾਰਜ ਸ਼ੀਟ ਆ ਉਹ ਪੇਸ਼ ਕੀਤੀ ਗਈ ਹੈ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਖਾਰਾ ਸਾਹਿਬ, ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, 7000 ਪੰਨੇ ਦੀ ਜਿਹੜੀ ਚਾਰਜ ਸ਼ੀਟ ਆ ਉਹ ਪੇਸ਼ ਹੋ ਗਈ ਆ। ਕੀ ਲੱਗਦਾ ਹੁਣ ਜਿਹੜਾ ਮਾਮਲਾ ਗਾ ਉਹ ਕਿੱਥੋਂ ਤੱਕ ਪਹੁੰਚੂਗਾ ਅੱਗੇ? ਟ੍ਰਾਇਲ ਲੰਮਾ ਚੱਲੂਗਾ, ਮੇਰੇ ਦੇਖੋ 2 ਸਾਲ ਵੀ ਲੱਗ ਜਾਣ, ਚਾਹੇ 10 ਸਾਲ ਲੱਗ ਜਾਣ। ਹੁਣ ਕੋਰਟ ਦਾ ਕੰਮ ਹੈ, ਉਹ ਹੁਣ ਸਰਕਾਰ ਜਾਂ ਪਬਲਿਕ ਦਾ ਕੋਈ ਲਿੰਕ ਨਹੀਂ ਹੋਣਾ। ਜਿਹੜਾ ਚਲਾਨ ਆ ਉਹ ਕੋਟਕਪੂਰੇ ਦਾ ਪੇਸ਼ ਹੋਇਆ, ਕੀ ਲੱਗਦਾ ਵੀ ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਜਾਊਗਾ? ਇੱਕ ਦੀ ਸਾਜ਼ਿਸ਼ ਆ ਗਈ ਕਿ ਆਪਾਂ ਗੋਲੀ ਅੱਜ ਧਰਨੇ ਚੁਕਾਉਣੇ ਨੇ, ਅੱਜ ਗੋਲੀ ਮਾਰ ਦਿਓ ਬੰਦਿਆਂ ਨੂੰ ਜਾਂ ਇਹਨਾਂ ਨੂੰ ਭਜਾਓ ਇੱਥੋਂ। ਹੁਣ ਇਸ ਕਰਕੇ ਜਿਹੜੀ ਸਾਜ਼ਿਸ਼ ਉੱਥੇ ਉਹੀ ਇੱਥੇ। ਇਨਵੈਸਟੀਗੇਸ਼ਨ ਦੀ ਗੱਲ ਕਰੀਏ, ਪਹਿਲਾਂ ਵੀ SIT ਬਣਦੀ ਰਹੀ, ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ, ਉਦੋਂ ਵੀ ਕਾਫੀ ਵਾਰ ਨਾਮ ਆ ਜਿਹੜਾ ਉਹ ਸਾਹਮਣੇ ਆਇਆ, ਪਰ ਫਿਰ ਉਹ ਰਿਪੋਰਟਾਂ ਤੋਂ ਬਾਅਦ ਵੀ ਇੱਕ ਧਰਨਾ ਲਾਉਣਾ ਪੈ ਗਿਆ ਸੀ ਵੱਡਾ। ਦੇਖੋ ਇਹਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਆ, ਜਿਹੜੀ ਦੋਸ਼ੀ ਪਾਰਟੀ ਆ, ਬਹੁਤ ਵੱਡੀ ਪਾਰਟੀ, ਉਹਨਾਂ ਦਾ ਨਾਂ ਆਉਣਾ ਹੀ ਬਹੁਤ ਵੱਡੀ ਗੱਲ। ਕਿ ਉਹਨਾਂ ਬੰਦਿਆਂ ਦੇ ਉਲਟ ਤਾਂ ਮੇਰੇ ਦੇਖਣ 'ਚ ਆਪਾਂ ਇਹ ਕਹਿ ਦਈਏ ਕਿ ਇਹਦੀ ਹਿੰਮਤ ਹੀ ਨਹੀਂ ਉਹਨਾਂ ਦਾ ਨਾਂ ਕੋਈ ਲੈ ਦੇ। ਕਿਵੇਂ ਦਾ ਲੱਗਦਾ ਗਾ ਜਿਹੜੀ ਰਿਪੋਰਟ ਆ ਜਿਹੜੀ ਉਹ ਪੇਸ਼ ਹੋ ਗਿਆ? ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਦੇ ਨਾਲ ਜੁੜੇ ਹੋਏ ਸੀ। ਕਾਫੀ ਲੋਕ ਤੌਹਮਤਾਂ ਲਾਉਂਦੇ ਸੀ ਵੀ ਭਾਈ ਸੁਖਰਾਜ ਸਿੰਘ ਨੇ ਵਿਕ ਜਾਣਾ, ਡਰ ਜਾਣਾ, ਮੋਰਚਾ ਚੁੱਕ ਕੇ ਲੈ ਜਾਣਾ, ਤੇ ਮੋਰਚਾ ਚੁੱਕਿਆ ਨਹੀਂ ਜਾਵੇਗਾ, ਉੱਥੇ 5 ਸਿੰਘ ਉੱਥੇ ਬੈਠਣਗੇ। ਤਾਂ ਜਦੋਂ ਕੋਟਕਪੂਰਾ ਕੇਸ ਦੀ ਤਫਤੀਸ਼ ਪੂਰੀ ਹੋ ਚੁੱਕੀ ਹੈ, ਜੋ ਕੇਸ ਜਾ ਚੁੱਕਿਆ ਅਦਾਲਤ ਦੇ ਵਿੱਚ, ਤਾਂ ਜੋ ਆਟੋਮੈਟਿਕਲੀ ਬਹਿਬਲ ਕਲਾਂ ਕੇਸ ਦਾ ਵੀ ਚਲਾਨ ਆ ਜਾਣਾ। ਗੱਲ ਕਰੀਏ, ਅੱਜ ਕਰਤਾਰ ਸਿੰਘ ਸੰਧਵਾ ਵੀ ਆਏ, ਅੱਜ ਸਰਕਾਰ ਵੀ ਪਹੁੰਚੀ ਹੈ ਇੱਥੇ। ਕਿੰਨੀ ਕੁ ਆਸ ਤੇ ਉਮੀਦ ਆ ਹੋਰ ਕਿ ਸਰਕਾਰ ਅੱਗੇ ਵੀ ਸਾਡੇ ਨਾਲ ਖੜੀ ਮਿਲੂਗੀ? ਤਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨਾਲ ਜੋ ਫਰੇਬ ਕੀਤੇ ਨੇ, ਗੁਰੂ ਘਰ ਦੇ ਨਾਲ ਮੱਥੇ ਲਾਏ ਨੇ, ਤੇ ਉਹਨਾਂ ਦਾ ਕਿੱਥੇ ਦੇ ਕਿੱਥੇ ਫਿਰਦੇ ਨੇ ਉਹ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਾਰ ਫੇਰ ਬਹਿਮਲ ਕਲਾਂ ਦੀ ਧਰਤੀ ਤੇ ਆ। ਤਾਂ ਸਾਡੇ ਨਾਲ ਲੀਗਲ ਤੌਰ ਤੇ ਹਰਪਾਲ ਸਿੰਘ ਖਾਰਾ ਜੀ ਮੌਜੂਦ ਨੇ ਤੇ ਅਮਾਨ ਸਿੰਘ ਖਾਰਾ ਜੀ ਮੌਜੂਦ ਨੇ। ਅਸੀਂ ਦੋਨਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਫਤਿਹ ਦੀ ਸਾਂਝ ਪਾਉਣੇ ਆ। ਖਾਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਰਾ ਸਾਹਿਬ, ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, 7000 ਪੰਨੇ ਦੀ ਜਿਹੜੀ ਚਾਰਜ ਸ਼ੀਟ ਆ ਉਹ ਪੇਸ਼ ਹੋ ਗਈ ਆ। ਕੀ ਲੱਗਦਾ ਹੁਣ ਜਿਹੜਾ ਮਾਮਲਾ ਗਾ ਉਹ ਕਿੱਥੋਂ ਤੱਕ ਪਹੁੰਚੂਗਾ ਅੱਗੇ? ਦੇਖੋ ਜਿਹੜੀ ਮਾਮਲਾ ਉਹ ਮਾਣਯੋਗ ਅਦਾਲਤ ਚਲਾ ਗਿਆ ਫਰੀਦਕੋਟ। ਅਜੇ ਉਸ ਦੇ ਵਿੱਚ ਦੋਸ਼ੀਆਂ ਨੂੰ ਉਹਨਾਂ ਨੇ ਕਾਲ ਕਰਨਾ ਹੈ। ਉਸ ਤੋਂ ਅੱਗੇ ਟ੍ਰਾਇਲ ਲੰਮਾ ਚੱਲੂਗਾ, ਮੇਰੇ ਦੇਖੋ 2 ਸਾਲ ਵੀ ਲੱਗ ਜਾਣ, ਚਾਹੇ 10 ਸਾਲ ਲੱਗ ਜਾਣ। ਹੁਣ ਕੋਰਟ ਦਾ ਕੰਮ ਹੈ, ਉਹ ਹੁਣ ਸਰਕਾਰ ਜਾਂ ਪਬਲਿਕ ਦਾ ਕੋਈ ਲਿੰਕ ਨਹੀਂ ਉਸ ਦੇ ਵਿੱਚ ਰਹਿੰਦਾ। ਖਾਰਾ ਸਾਹਿਬ, ਜਿਵੇਂ ਕਿਹਾ ਗਿਆ ਕਿ ਇੱਥੋਂ ਬਹਿਮਲ ਤੋਂ ਮੋਰਚਾ ਚੱਕਿਆ ਜਾਣਾ, ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਗਿਆ, ਜਿਹੜਾ ਚਲਾਨ ਆ ਉਹ ਕੋਟਕਪੂਰੇ ਦਾ ਪੇਸ਼ ਹੋਇਆ, ਕੀ ਲੱਗਦਾ ਵੀ ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਜਾਊਗਾ? ਨਹੀਂ, ਦੇਖੋ ਜਿਹੜਾ ਚਲਾਨ ਪੇਸ਼ ਕੋਟਕਪੂਰੇ ਦਾ ਹੋਇਆ, ਪਰ ਉਹਦੇ ਵਿੱਚ ਜਿਹੜੀ ਸਾਜ਼ਿਸ਼ ਦਾ ਪਾਰਟ ਹੈ ਕੋਟਕਪੂਰਾ, ਉਹੀ ਸਾਜ਼ਿਸ਼ ਹੈ ਜਿਹੜੀ ਉਹ ਬਹਿਬਲ ਕਲਾਂ। ਹੁਣ ਸਰਕਾਰ ਨੇ ਉਹ 'ਚ ਕੁਝ ਨਹੀਂ ਕਰਨਾ, ਉਸ ਦੇ ਵਿੱਚ ਸਿਰਫ ਉੱਥੋਂ ਇੱਕ ਪਾਰਟ ਚੁੱਕ ਕੇ ਉਹਦਾ ਇਹਦੇ ਨਾਲ ਲਿੰਕ ਕਰਨਾ। ਉਹਨੇ ਸਾਜ਼ਿਸ਼ ਦਾ ਜਿਹੜੀ ਇਨਵੈਸਟੀਗੇਸ਼ਨ ਆ ਉਹ ਕੰਪਲੀਟ ਹੋ ਚੁੱਕੀ ਹੈ। ਹੁਣ ਇਸ ਦੇ ਵਿੱਚ ਇੱਕ ਉਹਦੀ ਸਾਜ਼ਿਸ਼ ਆ ਗਈ ਕਿ ਆਪਾਂ ਗੋਲੀ ਅੱਜ ਧਰਨੇ ਚੁਕਾਉਣੇ ਨੇ, ਅੱਜ ਗੋਲੀ ਮਾਰ ਦਿਓ ਬੰਦਿਆਂ ਨੂੰ ਜਾਂ ਇਹਨਾਂ ਨੂੰ ਭਜਾਓ ਇੱਥੋਂ। ਤਾਂ ਸਾਜ਼ਿਸ਼ ਤਾਂ ਇੱਕ ਹੀ ਹੋ ਗਈ ਨਾ। ਹੁਣ ਇਸ ਕਰਕੇ ਜਿਹੜੀ ਸਾਜ਼ਿਸ਼ ਉੱਥੇ ਉਹੀ ਇੱਥੇ ਹੈ। ਉਹ ਹੁਣ ਮੇਰੇ ਦੇਖਣ 'ਚ ਇਹਨਾਂ ਨੇ ਇਨਵੈਸਟੀਗੇਸ਼ਨ ਟੀਮ ਨੇ ਉਹਨੂੰ ਨਾਲ ਅਟੈਚ ਹੀ ਕਰਨਾ, ਹੋਰ ਬਾਹਲਾ ਵੱਡਾ ਕੰਮ ਨਹੀਂ ਰਹਿ ਗਿਆ ਹੁਣ। ਖਾਰਾ ਸਾਹਿਬ, ਜਿਵੇਂ
ਇਨਵੈਸਟੀਗੇਸ਼ਨ ਦੀ ਗੱਲ ਕਰੀ ਆ, ਪਹਿਲਾਂ ਵੀ SIT ਬਣਦੀ ਰਹੀ, ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ, ਉਦੋਂ ਵੀ ਕਾਫੀ ਵਾਰ ਨਾਮ ਆ ਜਿਹੜਾ ਉਹ ਸਾਹਮਣੇ ਆਇਆ, ਪਰ ਫਿਰ ਉਹ ਰਿਪੋਰਟਾਂ ਤੋਂ ਬਾਅਦ ਵੀ ਇੱਕ ਧਰਨਾ ਲਾਉਣਾ ਪੈ ਗਿਆ ਸੀ ਵੱਡਾ। ਦੇਖੋ ਇਹਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਆ, ਜਿਹੜੀ ਦੋਸ਼ੀ ਪਾਰਟੀ ਆ, ਬਹੁਤ ਵੱਡੀ ਪਾਰਟੀ ਹੈ। ਉਹਨਾਂ ਦਾ ਨਾਂ ਆਉਣਾ ਹੀ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਆਇਆ ਹੈ। ਉਹਨਾਂ ਦਾ ਨਾਂ ਆਉਣਾ ਹੀ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਬੰਦਿਆਂ ਦੇ ਉਲਟ ਤਾਂ ਮੇਰੇ ਦੇਖਣ 'ਚ ਆਪਾਂ ਇਹ ਕਹਿ ਦਈਏ ਕਿ ਇਹਦੀ ਹਿੰਮਤ ਹੀ ਨਹੀਂ ਉਹਨਾਂ ਦਾ ਨਾਂ ਕੋਈ ਲੈ ਦੇ। ਸੋ ਇਹ ਮੈਂ ਕੋਈ ਆਮ ਆਦਮੀ ਪਾਰਟੀ ਦੇ ਕੋਈ ਬੰਦੇ ਨਹੀਂ, ਇਹਨਾਂ ਨਾਲ ਕੋਈ ਲਿੰਕ ਨਹੀਂ, ਪਰ ਇੱਕ ਮੈਂ ਗੱਲ ਜ਼ਰੂਰ ਕਹੂੰਗਾ ਕਿ ਇਹਦੇ ਵਿੱਚ ਭਗਵੰਤ ਮਾਨ ਨੇ ਕੋਈ ਲੱਤ ਨਹੀਂ ਉਡਾਈ। ਕਿਉਂਕਿ ਦੇਖੋ ਪਹਿਲੇ ਮੁੱਖ ਮੰਤਰੀਆਂ ਨੇ ਉਹ ਜਿਹੜੀ ਹਾਈ ਕੋਰਟ ਦੇ ਆਰਡਰ ਦੀ ਜਿਹੜੀ ਇਨਵੈਸਟੀਗੇਸ਼ਨ ਸੀ ਕੰਪਲੀਟ ਹੀ ਨਹੀਂ ਹੋਣ ਦਿੱਤੀ। ਉਹ ਜੇ ਕੰਪਲੀਟ ਹੋ ਜਾਂਦੀ 2021 'ਚ ਕੰਪਲੀਟ ਹੋ ਗਿਆ ਸੀ ਉਹ ਤਾਂ, ਫਿਰ ਤਾਂ 22 ਦਿਨ ਇਸ ਸਰਕਾਰ ਦੀ ਲੋੜ ਹੀ ਨਹੀਂ ਪੈਣੀ ਸੀ ਆਪਾਂ ਨੂੰ। ਹੁਣ ਉਹਨਾਂ ਦੋਨਾਂ ਮੁੱਖ ਮੰਤਰੀਆਂ ਨੇ ਇਹਦੇ ਨਾਲ ਕੋਈ ਲਿੰਕ ਨਹੀਂ ਰੱਖਿਆ, ਇਹਨੂੰ ਪਾਸੇ ਸੁੱਟਿਆ ਹੈ। ਜਦੋਂ ਹੁਣ ਇਹ ਆਇਆ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਆਪਾਂ ਕਹਾਂਗੇ ਤਾਂ ਮੇਰੇ ਦੇਖਣ 'ਚ ਇਹਨੇ ਕੋਈ ਉਹਦੇ ਵਿੱਚ ਇੰਟਰਫੀਅਰ ਨਹੀਂ ਕੀਤੀ, ਤਾਂ ਉਹਨੂੰ ਹਾਈ ਕੋਰਟ ਦੇ ਆਰਡਰ ਦੀ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਉਹ ਕੰਪਲੀਟ ਹੋ ਗਈ। ਜਿਵੇਂ ਕੁਮਰ ਵਿਜੇ ਪ੍ਰਤਾਪ ਕਹਿੰਦੇ ਇਹ ਵੀ ਇੱਕ ਫਰੈਂਡਲੀ ਤੌਰ ਤੇ ਸਾਹਮਣੇ ਆ ਗਈ ਆ, ਰਿਪੋਰਟ ਫਰੈਂਡਲੀ ਤੌਰ ਤੇ ਪੇਸ਼ ਕੀਤੀ ਗਈ ਆ। ਕੀ ਲੱਗਦਾ ਤੁਹਾਨੂੰ ਫਰੈਂਡਲੀ ਤੌਰ ਤੇ ਹੈ? ਨਹੀਂ, ਜੇ ਆਪਾਂ ਚਲੋ ਤਾਂ ਹੁਣ ਆਪਾਂ ਇੱਕ ਕੀ ਕਹਿਣਾ, ਉਹ ਵੀ ਮੋਰਚੇ ਦਾ ਪਾਰਟ ਰਹੇ ਨੇ। ਜੇ ਹੁਣ ਚਲਾਨ ਨਾ ਆਉਂਦਾ ਤਾਂ ਕੀ ਕਿਰਪਾਨਾਂ ਤੇ ਗੋਲੀਆਂ ਨਾਲ ਮਾਰਦੇ ਬੰਦੇ ਆਪਾਂ ਯਾਰ? ਮੈਂ ਕਹਿੰਦਾ ਤੁਸੀਂ ਵੀ IG ਹੁੰਦੇ ਜਾਂ ਤੁਸੀਂ ਹੁੰਦੇ ਫਿਰ ਕੀ ਕਰਦੇ? ਫਿਰ ਵੀ ਚਲਾਨ ਹੀ ਪੇਸ਼ ਕਰਨਾ ਸੀ। ਹੁਣ ਜਦੋਂ ਆਪਾਂ ਆਪ ਗੇਮ 'ਚੋਂ ਬਾਹਰ ਚਲੇ ਗਏ, ਦੂਜੇ ਨੂੰ ਆਪਾਂ ਗੱਲਾਂ ਕੀਤੀ ਜਾਂਦੇ, ਉਹ ਵੀ ਗੱਲ ਚੰਗੀ ਨਹੀਂ ਲੱਗਦੀ। ਜਦੋਂ ਵੀ ਆਉਣਾ ਸੀ ਦੋਸ਼ੀਆਂ ਦੇ ਖਿਲਾਫ ਚਲਾਨ ਹੀ ਆਉਣਾ ਸੀ। ਹੋਰ ਮੈਨੂੰ ਦੱਸ ਦਿਓ ਆਪਾਂ ਕੀ ਉੱਥੇ ਅਸਲਾ ਲੈ ਕੇ ਚਲੇ ਜਾਂਦੇ ਯਾਰ? ਗਮਰਾਹ ਨਹੀਂ ਕਰਨਾ ਚਾਹੀਦਾ। ਮੈਂ ਤਾਂ ਸਿੱਧੀ ਗੱਲ ਆ ਨਾ, ਗੱਲ ਕਰੋ ਸਿੱਧੀ ਕਰੋ, ਜਿਹੜੀ ਹੋਣ ਵਾਲੀ ਹੈ। ਜਿਹੜੀ ਆਪਾਂ ਜਾਣ ਬੁੱਝ ਕੇ ਲੋਕਾਂ ਨੂੰ ਗਮਰਾਹ ਕਰਨਾ, ਉਹ ਗੱਲ ਕਰਨ ਦਾ ਫਾਇਦਾ ਨਹੀਂ ਹੁੰਦਾ ਕੋਈ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਮਾਨ ਸਿੰਘ ਖਾਰਾ ਜੀ ਮੌਜੂਦ ਨੇ। ਬਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਕਿਵੇਂ ਦਾ ਲੱਗਦਾ ਗਾ ਜਿਹੜੀ ਰਿਪੋਰਟ ਆ ਜਿਹੜੀ ਉਹ ਪੇਸ਼ ਹੋਈ ਆ? ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਦੇ ਨਾਲ ਜੁੜੇ ਹੋਏ ਸੀ। ਜੀ ਬਹੁਤ ਬਹੁਤ ਧੰਨਵਾਦ ਜੀ। ਨਹੀਂ ਦੇਖੋ, ਇੱਕ ਜੋ ਲੱਗ ਰਿਹਾ ਵੀ ਆਪਾਂ ਨੂੰ ਜੋ ਮੋਰਚਾ ਲਾਇਆ ਸੀ, ਕਾਫੀ ਲੋਕ ਤੌਹਮਤਾਂ ਲਾਉਂਦੇ ਸੀ ਵੀ ਭਾਈ ਸੁਖਰਾਜ ਸਿੰਘ ਨੇ ਵਿਕ ਜਾਣਾ, ਡਰ ਜਾਣਾ, ਮੋਰਚਾ ਚੁੱਕ ਕੇ ਲੈ ਜਾਣਾ। ਅਜਿਹਾ ਕੁਝ ਤਾਂ ਹੋਇਆ ਨਹੀਂ। ਜੋ ਭਾਈ ਸੁਖਰਾਜ ਸਿੰਘ ਜੋ ਤੇ ਜਿਹੜੀ ਸਮੁੱਚੀ ਟੀਮ ਹੈ ਬਹਿਬਲ ਇਨਸਾਫ ਮੋਰਚੇ ਦੀ, ਉਹ ਉਮੀਦਾਂ ਦੇ ਖਰੇ ਉਤਰੀ ਹੈ। ਜੋ 90% ਕੰਮ ਸੀ ਉਹ ਹੋ ਚੁੱਕਿਆ, ਤੇ ਹਲੇ ਵੀ ਅੱਜ ਜੋ ਸ਼ੁਕਰਾਨੇ ਦਾ ਗੁਰੂ ਪਾਤਸ਼ਾਹ ਦੇ ਸ਼ੁਕਰਾਨੇ ਦਾ ਜੋ ਸਮਾਗਮ ਹੋਇਆ ਅੱਜ, ਤੇ ਮੋਰਚਾ ਚੁੱਕਿਆ ਨਹੀਂ ਜਾਵੇਗਾ। ਉੱਥੇ 5 ਸਿੰਘ ਉੱਥੇ ਬੈਠਣਗੇ, ਉੱਥੇ ਜਿੱਥੇ ਮੋਰਚਾ ਪਹਿਲਾਂ ਚੱਲਦਾ ਸੀ ਬੱਸ ਸਟੈਂਡ ਤੇ, ਤਾਂ ਅਜਿਹੀ ਕੋਈ ਗੱਲ ਨਹੀਂ। ਦੇਖੋ ਜੋ ਸਾਰਾ ਐਵੀਡੈਂਸ, ਜੇ ਆਪਾਂ ਇੱਕ ਵਕੀਲ ਹੋਣ ਤੇ ਇੱਕ ਇਸ ਤੇ ਕਿੰਤੂ ਪਰੰਤੂ ਇੱਕ ਕਾਨੂੰਨੀ ਟਿੱਪਣੀ ਕਰੀਏ, ਤਾਂ ਜਿੰਨਾ ਐਵੀਡੈਂਸ ਸੀ ਉਹ ਸਾਰਾ ਕੋਟਕਪੂਰਾ ਕੇਸ ਵਿੱਚ ਸੀ। ਤਾਂ ਜਦੋਂ ਕੋਟਕਪੂਰਾ ਕੇਸ ਦੀ ਤਫਤੀਸ਼ ਪੂਰੀ ਹੋ ਚੁੱਕੀ ਹੈ, ਜੋ ਕੇਸ ਜਾ ਚੁੱਕਿਆ ਅਦਾਲਤ ਦੇ ਵਿੱਚ, ਤਾਂ ਜੋ ਆਟੋਮੈਟਿਕਲੀ ਬਹਿਬਲ ਕਲਾਂ ਕੇਸ ਦਾ ਵੀ ਚਲਾਨ ਆ ਜਾਣਾ। ਤਾਂ ਇੰਟਰਲਿੰਕਡ ਨੇ ਦੋਵੇਂ, ਇਹਨਾਂ ਦੋਵਾਂ ਨੂੰ ਆਪਾਂ ਕੀ ਨਖੇੜ ਕੇ ਨਹੀਂ ਦੇਖਿਆ ਜਾ ਸਕਦਾ। ਤਾਂ ਜੋ ਸਰਕਾਰ ਨੇ ਕਿਹਾ ਵੀ ਸਰਕਾਰ ਨੇ ਅਸੀਂ ਤਫਤੀਸ਼ ਪੂਰੀ ਕਰਾਂਗੇ, ਤੇ ਉਹਨਾਂ ਦੇ ਸਾਨੂੰ ਉਮੀਦ ਆ ਵੀ ਜੇ ਸਰਕਾਰ 90% ਕੰਮ ਕਰ ਸਕਦੀ ਹੈ ਤਾਂ ਉਹਨਾਂ ਨੂੰ 10% ਕੰਮ ਕਰਨ 'ਚ ਵੀ ਕੋਈ ਹਿਚਕਿਚਾਹਟ ਨਹੀਂ ਹੋਊਗੀ, ਤੇ ਕੰਮ ਉਹ ਵੀ ਨੇਪਰੇ ਚੜ੍ਹ ਜਾਵੇਗਾ। ਵੀ ਆਪਾਂ ਕਹੀਏ ਜੇ ਮੁਹਾਵਰਾ ਵਰਤੀਏ ਤਾਂ ਜੋ ਹਾਥੀ ਲੰਘ ਚੁੱਕਿਆ ਤੇ ਪਿੱਛੇ ਇਕੱਲੀ ਪੂਛ ਹੀ ਬਾਕੀ ਰਹਿ ਗਈ ਜੀ। ਕਈ ਵਾਰ ਪੂਛ ਵੀ ਅੜ ਜਾਂਦੀ ਹੁੰਦੀ ਆ, ਹਾਥੀ ਪੂਰਾ ਲੰਘ ਜਾਂਦਾ, ਕਈ ਵਾਰ ਪੂਛ ਅੜ ਜਾਂਦੀ ਹੁੰਦੀ, ਕਿਤੇ ਇਹ ਤਾਂ ਨਹੀਂ ਹੋਊਗਾ? ਨਹੀਂ ਦੇਖੋ ਭਾਈ ਸਾਹਿਬ, ਆਪਾਂ ਨੂੰ ਬੰਦੇ ਨੂੰ ਤਾਂ ਅਗਲੇ ਪਲ ਦਾ ਕੋਈ ਇਤਬਾਰ ਨਹੀਂ ਹੁੰਦਾ ਕੀ ਹੋਣਾ, ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਇਹ ਦੁਨੀਆ ਜਿਹੜੀ ਹੈਗੀ ਹੈ, ਗੁਰੂ ਪਾਤਸ਼ਾਹ ਤੇ ਬੰਦੇ ਨੂੰ ਜੋ ਉਮੀਦ ਰੱਖਣੀ ਚਾਹੀਦੀ ਹੈ, ਗੁਰੂ ਪਾਤਸ਼ਾਹ ਤੇ ਸਦਕ ਹੈ ਸਾਨੂੰ। ਤਾਂ ਦੇਖੋ ਵੀ ਜੇ ਅਜੇ ਤੱਕ ਗੁਰੂ ਪਾਤਸ਼ਾਹ ਨੇ ਇਨਸਾਫ ਦਵਾਤਾ, ਵੀ ਉਹਨਾਂ ਨੇ ਜੇ ਗੁਰੂ ਪਾਤਸ਼ਾਹ ਨੇ ਆ ਹਾਥੀ ਲੰਘਾਤਾ ਤੇ ਪਿੱਛੇ ਕੁਝ ਹੋਰ ਵੀ ਨਹੀਂ ਰਹਿਣ ਦੇਣਾ। ਗੁਰੂ ਪਾਤਸ਼ਾਹ ਤੇ ਆਪਾਂ ਨੂੰ ਅਟੱਲ ਯਕੀਨ ਹੈ ਵੀ ਜੇ ਇੱਥੇ ਤੱਕ ਆ ਚੁੱਕੇ ਹਾਂ ਤੇ ਅੱਗੇ ਵੀ ਜ਼ਰੂਰ ਜਾਵਾਂਗੇ ਜੀ। ਖਰਾ ਸਾਹਿਬ, ਜੇ ਅਸੀਂ ਗੱਲ ਕਰੀਏ, ਅੱਜ ਕੁਲਤਾਰ ਸਿੰਘ ਸੰਧਵਾ ਵੀ ਆਏ, ਅੱਜ ਸਰਕਾਰ ਵੀ ਪਹੁੰਚੀ ਹੈ ਇੱਥੇ, ਅੱਜ ਕੁਲਦੀਪ ਸਿੰਘ ਧਾਲੀਵਾਲ ਵੀ ਪਹੁੰਚੇ ਨੇ ਜਿਹੜੇ ਖੇਤੀਬਾੜੀ ਮੰਤਰੀ ਨੇ। ਕਿੰਨੀ ਕੁ ਆਸ ਤੇ ਉਮੀਦ ਆ ਹੋਰ ਕਿ ਸਰਕਾਰ ਅੱਗੇ ਵੀ ਸਾਡੇ ਨਾਲ ਖੜੀ ਮਿਲੂਗੀ? ਨਹੀਂ ਦੇਖੋ, ਜੋ ਸਰਕਾਰ ਦਾ ਕੰਮ ਹੈਗਾ ਤਫਤੀਸ਼ ਪੂਰੀ ਕਰਾਉਣੀ। ਆਪਾਂ ਕਹੀਏ ਜਿਹੜੇ ਬੰਦੇ ਦਾ ਰੋਲ ਹੈਗਾ ਬਣਦਾ ਹੈਗਾ ਵੀ ਜੋ ਹੋਮ ਮਿਨਿਸਟਰ ਤੱਕ ਜਾਂ CM ਤੱਕ ਤਾਰਾਂ ਜਾਂਦੀਆਂ ਨੇ, ਜੋ ਲਿੰਕ ਜੁੜਦੇ ਨੇ ਉਹਨਾਂ ਨੂੰ ਜੋੜਨਾ। ਤੇ ਜੇ ਸਰਕਾਰ ਨੇ ਹਾਲੇ ਤੱਕ ਇੱਥੇ ਆਏ ਨੇ, ਨਤਮਸਤਕ ਹੁੰਦੇ ਨੇ, ਗੁਰੂ ਪਾਤਸ਼ਾਹ ਅੱਗੇ ਆਪਦੀ ਸ਼ਰਧਾ ਜੋ ਪ੍ਰਗਟ ਕਰਦੇ ਨੇ ਉਹ, ਤੇ ਇੱਥੇ ਜੋ ਆਉਂਦੇ ਨੇ, ਤੇ ਮੇਰੇ ਹਿਸਾਬ ਨਾਲ ਜੇ ਇੱਥੋਂ ਤੱਕ ਉਹ ਕਰ ਰਹੇ ਨੇ ਸਰਕਾਰ, ਤਾਂ ਉਮੀਦ ਆ ਵੀ ਅੱਗੇ ਵੀ ਕਰਨਗੇ। ਪਰ ਜੇ ਅੱਗੇ ਨਹੀਂ ਕਰਨਗੇ ਤਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨਾਲ ਜੋ ਫਰੇਬ ਕੀਤੇ ਨੇ, ਗੁਰੂ ਘਰ ਦੇ ਨਾਲ ਮੱਥੇ ਲਾਏ ਨੇ, ਤੇ ਉਹਨਾਂ ਦਾ ਕਿੱਥੇ ਅੱਜ ਕਿੱਥੇ ਦੇ ਕਿੱਥੇ ਫਿਰਦੇ ਨੇ? ਉਹ ਕੋਈ ਪੁੱਛਦਾ ਨਹੀਂ ਉਹਨਾਂ ਨੂੰ। ਜੇਲ੍ਹਾਂ 'ਚ ਜਾਣ ਦੇ ਕਦਾਰ ਤੇ ਆ ਚੁੱਕੇ ਨੇ, ਸਿਆਸੀ ਕੈਰੀਅਰ ਖਤਮ ਹੋ ਚੁੱਕੇ ਨੇ ਉਹਨਾਂ ਦੇ, ਤੇ ਵਿਅਕਤੀਗਤ ਤੌਰ ਤੇ ਵੀ ਜੋ ਕੌਮ ਦੀ ਨਿਗਾਹ 'ਚੋਂ ਡਿੱਗ ਚੁੱਕੇ ਨੇ। ਚਾਰੋਂ ਪਾਸੇ ਜਾਣ ਤਾਂ ਗਾਲ ਹੀ ਗਾਲ ਪੈਂਦੀ ਆ ਉਹਨਾਂ ਨੂੰ, ਤੇ ਰਹਿਣਾ ਇਸ ਪਾਰਟੀ ਦਾ ਵੀ ਕੱਖ ਨਹੀਂ। ਜੇ ਗੁਰੂ ਪਾਤਸ਼ਾਹ ਦੇ ਹੱਕ 'ਚ ਇਹ ਉੱਥੇ ਸਟੈਂਡ ਲੈਣਗੇ
ਭੁਗਤਣਗੇ ਸਿੱਖ ਕੌਮ ਦੇ ਹੱਕ ਦੇ ਵਿੱਚ ਤਾਂ ਇਹਨਾਂ ਨੂੰ ਬਖਸ਼ੀਆਂ ਮਿਲਣਗੀਆਂ ਗੁਰੂ ਪਾਤਸ਼ਾਹ ਤੋਂ, ਨਹੀਂ ਤਾਂ ਇਹਨਾਂ ਦਾ ਜੋ ਹਾਲ ਹੈ ਉਹ ਉਹੋ ਜਿਹਾ ਹੋ ਜਾਣਾ ਜੀ। ਤੁਸੀਂ ਅੰਮ੍ਰਿਤਪਾਲ ਦੇ ਨਾਲ ਕਾਫੀ ਰਹੇ ਹੋ, ਅੰਮ੍ਰਿਤਪਾਲ ਦੇ ਵੱਲੋਂ ਤੁਹਾਨੂੰ ਵੀ ਇੱਕ ਲੀਗਲ ਤੌਰ ਤੇ ਐਡਵਾਈਜ਼ਰ ਲਗਾਇਆ ਗਿਆ ਹੈਗਾ, ਪਰ ਜੇ ਅਸੀਂ ਗੱਲ ਕਰੀਏ ਇੱਥੇ ਤੱਕ ਅੰਮ੍ਰਿਤਪਾਲ ਸਿੰਘ ਕਿਉਂ ਨਹੀਂ ਪਹੁੰਚ ਸਕੇ? ਕੀ ਕੋਈ ਰੁਝੇਵੇਂ ਨੇ ਜਾਂ ਕੋਈ ਪਰਸਨਲੀ ਰੰਜਿਸ਼ਾਂ ਹੋ ਗਈਆਂ ਉਹਨਾਂ ਦੀਆਂ, ਇੱਥੋਂ ਤੱਕ ਨਹੀਂ ਪਹੁੰਚੇ? ਇੱਕ ਵਾਰ ਸਮਾਂ ਦੇ ਕੇ 1.5 ਮਹੀਨੇ ਦਾ, ਉਸ ਤੋਂ ਬਾਅਦ ਦਿਖਾਈ ਨਹੀਂ ਦਿੱਤੇ। ਨਹੀਂ ਦੇਖੋ, ਪਰਸਨਲ ਜੋ ਸਿੱਖ ਕੌਮ ਦੇ ਵਿੱਚ ਪਰਸਨਲ ਰੰਜਿਸ਼ ਕੋਈ ਹੋ ਨਹੀਂ ਸਕਦੀ ਆਪਸ ਦੇ ਵਿੱਚ, ਜੋ ਆਪਣਾ ਜੋ ਮੀਲ ਪੱਥਰ ਇੱਕੋ ਆਪਣਾ ਜੋ ਕੌਮੀ ਘਰ ਦੀ ਪ੍ਰਾਪਤੀ ਹੈਗੀ ਆ, ਮੀਲ ਪੱਥਰ ਹੈਗਾ ਉਹ, ਤਾਂ ਐਵੇਂ ਮੇਰੇ ਹਿਸਾਬ ਨਾਲ ਕੁਝ ਕੁ ਲੋਕ ਗੱਲਾਂ 'ਚ ਫੈਲਾ ਰਹੇ ਨੇ, ਕੋਈ ਰੰਜਿਸ਼ਾਂ ਹੈ ਨਹੀਂ ਗੀਆਂ ਵੀ ਜੋ ਬਹਿਬਲ ਇਨਸਾਫ ਮੋਰਚੇ ਨੂੰ ਭਾਈ ਅੰਮ੍ਰਿਤਪਾਲ ਸਿੰਘ ਅਤੇ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਸਾਥ ਦਿੱਤਾ, ਪਹਿਲਾਂ ਵੀ ਦਿੰਦੇ ਆ ਰਹੇ ਨੇ ਤੇ ਅੱਗੇ ਵੀ ਦੇਣਗੇ, ਤੇ ਹੋਰ ਜਿੰਨੀਆਂ ਜਥੇਬੰਦੀਆਂ ਨੇ, ਕਿੰਨੀਆਂ ਕਿਸਾਨ ਜਥੇਬੰਦੀਆਂ ਨੇ, ਕਿੰਨੇ ਆਪਣੇ ਸਿੱਖ ਆਗੂ ਨੇ, ਕਈ ਵਾਰੀ ਇੱਥੇ ਆ ਜਾਂਦੇ ਨੇ, ਅਗਲੇ ਤੇ ਨਹੀਂ ਆਉਂਦੇ ਕਈ ਸਮਾਗਮਾਂ ਤੇ, ਕਿੰਨੇ ਜ਼ਿਆਦਾ ਇਹ ਹੋਏ ਨੇ। ਪਰ ਮੇਰੇ ਹਿਸਾਬ ਨਾਲ ਜੋ ਆਪਾਂ ਨੂੰ ਕਿਸੇ ਵੀ ਜੋ ਸਿੱਖ ਕੌਮ ਦੇ ਆਗੂ ਤੇ ਜਾਂ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ, ਕਿਉਂਕਿ ਹਰੇਕ ਬੰਦਾ ਆਪਦੇ ਜੋ ਮੈਂ ਕਹੂੰਗਾ ਆਪਦੇ ਸਮੇਂ ਦੇ ਮੁਤਾਬਕ, ਆਪਦੀ ਹੈਸੀਅਤ ਦੇ ਮੁਤਾਬਕ ਜਿੰਨੀ ਤਿਲ ਫੁੱਲ ਸੇਵਾ ਹੈ ਉਹ ਸਾਰੀ ਪਾਈ ਜਾਂਦੇ ਨੇ, ਤਾਂ ਮੇਰੇ ਹਿਸਾਬ ਨਾਲ ਅਜਿਹੇ ਕੋਈ ਵਿਵਾਦ ਨਹੀਂ ਖੜੇ ਕਰਨੇ ਚਾਹੀਦੇ ਜੀ। ਕਿਉਂਕਿ ਇਹ ਸਵਾਲ ਤਾਂ ਪੁੱਛਿਆ, ਕੈਮਰੇ ਤੋਂ ਪਿੱਛੇ ਸਾਨੂੰ ਬੜੇ ਲੋਕ ਪੁੱਛਦੇ ਨੇ ਇਹ ਗੱਲਾਂ, ਇਸੇ ਕਰਕੇ ਸੀਗਾ ਵੀ ਜਦੋਂ ਮਿਲੇ ਤਾਂ ਅਸੀਂ ਪੁੱਛਾਂਗੇ ਜ਼ਰੂਰ। ਨਹੀਂ ਜੀ ਦੇਖੋ, ਇਹ ਤਾਂ ਕੋਈ ਮੇਰੇ ਹਿਸਾਬ ਨਾਲ ਮੇਰੇ ਦੇਖਣ ਦੇ ਨਿਗਾਹ ਦੇ ਵਿੱਚ ਨਾ ਭਾਈ ਸੁਖਰਾਜ ਸਿੰਘ ਦੀ ਨਿਗਾਹ ਦੇ ਵਿੱਚ, ਨਾ ਭਾਈ ਅੰਮ੍ਰਿਤਪਾਲ ਸਿੰਘ ਦੀ ਨਿਗਾਹ ਦੇ ਵਿੱਚ ਅਜਿਹਾ ਕੋਈ ਵਿਵਾਦ ਹੈ ਨਹੀਂਗਾ। ਕੁਝ ਕੁ ਸ਼ਰਾਰਤੀ ਅੰਸਰ ਜਿਹੜੇ ਕਿ ਸਿੱਖ ਕੌਮ ਨੂੰ ਖੇਰੂ ਕਰ ਦੇਣਾ ਚਾਹੁੰਦੇ ਨੇ, ਉਹ ਮੇਰੇ ਹਿਸਾਬ ਨਾਲ ਅਜਿਹੀਆਂ ਜੋ ਵਿਵਾਦ ਗੱਲਾਂ ਨੇ ਉਹ ਫੈਲਾ ਰਹੇ ਨੇ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਤਾਂ ਇਸ ਵਕਤ ਅਸੀਂ ਬਹਿਮਲ ਕਲਾਂ ਖੜੇ ਸੀ, ਬਹਿਮਲ ਇਨਸਾਫ ਮੋਰਚੇ ਦੇ ਵਿੱਚ ਖੜੇ ਸੀ, ਤਾਂ ਉੱਥੇ 7000 ਪੰਨੇ ਦੀ ਜਿਹੜੀ ਕਿ ਇੱਕ ਚਾਰਜ ਸ਼ੀਟ ਆ ਉਹ ਪੇਸ਼ ਕੀਤੀ ਗਈ ਹੈ। ਤਾਂ ਤੁਸੀਂ ਜੁੜੇ ਰਹਿਣਾ ਨਿਊਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਖਾਰਾ ਸਾਹਿਬ, ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, 7000 ਪੰਨੇ ਦੀ ਜਿਹੜੀ ਚਾਰਜ ਸ਼ੀਟ ਆ ਉਹ ਪੇਸ਼ ਹੋ ਗਈ ਆ, ਕੀ ਲੱਗਦਾ ਹੁਣ ਜਿਹੜਾ ਮਾਮਲਾ ਗਾ ਉਹ ਕਿੱਥੋਂ ਤੱਕ ਪਹੁੰਚੂਗਾ ਅੱਗੇ? ਟ੍ਰਾਇਲ ਲੰਮਾ ਚੱਲੂਗਾ, ਮੇਰੇ ਦੇਖੋ 2 ਸਾਲ ਵੀ ਲੱਗ ਜਾਣ, ਚਾਹੇ 10 ਸਾਲ ਲੱਗ ਜਾਣ। ਹੁਣ ਕੋਰਟ ਦਾ ਕੰਮ ਹੈ, ਉਹ ਹੁਣ ਸਰਕਾਰ ਜਾਂ ਪਬਲਿਕ ਦਾ ਕੋਈ ਲਿੰਕ ਨਹੀਂ ਹੋ ਸਕਦਾ। ਜਿਹੜਾ ਚਲਾਨ ਆ ਉਹ ਕੋਟਕਪੂਰੇ ਦਾ ਪੇਸ਼ ਹੋਇਆ, ਕੀ ਲੱਗਦਾ ਵੀ ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਜੂਗਾ? ਇੱਕ ਦੀ ਸਾਜ਼ਿਸ਼ ਆ ਗਈ ਕਿ ਆਪਾਂ ਗੋਲੀ ਅੱਜ ਧਰਨੇ ਚੁਕਾਉਣੇ ਨੇ, ਅੱਜ ਗੋਲੀ ਮਾਰ ਦਿਓ ਬੰਦਿਆਂ ਨੂੰ ਜਾਂ ਇਹਨਾਂ ਨੂੰ ਭਜਾਓ ਇੱਥੋਂ। ਹੁਣ ਇਸ ਕਰਕੇ ਜਿਹੜੀ ਸਾਜ਼ਿਸ਼ ਉੱਥੇ ਉਹੀ ਇੱਥੇ। ਇਨਵੈਸਟੀਗੇਸ਼ਨ ਦੀ ਗੱਲ ਕਰੀਏ, ਪਹਿਲਾਂ ਵੀ SIT ਬਣਦੀ ਰਹੀ, ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ, ਉਦੋਂ ਵੀ ਕਾਫੀ ਵਾਰ ਨਾਮ ਆ ਜਿਹੜਾ ਉਹ ਸਾਹਮਣੇ ਆਇਆ, ਪਰ ਫਿਰ ਉਹ ਰਿਪੋਰਟਾਂ ਤੋਂ ਬਾਅਦ ਵੀ ਇੱਕ ਧਰਨਾ ਲਾਉਣਾ ਪੈ ਗਿਆ ਸੀ ਵੱਡਾ। ਦੇਖੋ, ਇਹਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਆ, ਜਿਹੜੀ ਦੋਸ਼ੀ ਪਾਰਟੀ ਆ, ਬਹੁਤ ਵੱਡੀ ਪਾਰਟੀ, ਉਹਨਾਂ ਦਾ ਨਾਂ ਆਉਣਾ ਹੀ ਬਹੁਤ ਵੱਡੀ ਗੱਲ। ਕਿ ਉਹਨਾਂ ਬੰਦਿਆਂ ਦੇ ਉਲਟ ਤਾਂ ਮੇਰੇ ਦੇਖਣ 'ਚ ਆਪਾਂ ਇਹ ਕਹਿ ਦਈਏ ਕਿ ਇਹਦੀ ਹਿੰਮਤ ਹੀ ਨਹੀਂ ਉਹਨਾਂ ਦਾ ਨਾਂ ਕੋਈ ਲੈ ਦੇ। ਕਿਵੇਂ ਦਾ ਲੱਗਦਾ ਹੈ ਜਿਹੜੀ ਰਿਪੋਰਟ ਆ ਜਿਹੜੀ ਉਹ ਪੇਸ਼ ਹੋ ਗਿਆ? ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਦੇ ਨਾਲ ਜੁੜੇ ਹੋਏ ਸੀ। ਕਾਫੀ ਲੋਕ ਤੌਹਮਤਾਂ ਲਾਉਂਦੇ ਸੀ ਵੀ ਭਾਈ ਸੁਖਰਾਜ ਸਿੰਘ ਨੇ ਵਿਕ ਜਾਣਾ ਹੈ, ਡਰ ਜਾਣਾ ਹੈ, ਮੋਰਚਾ ਚੁੱਕ ਕੇ ਲੈ ਜਾਣਾ ਹੈ, ਤੇ ਮੋਰਚਾ ਚੁੱਕਿਆ ਨਹੀਂ ਜਾਵੇਗਾ, ਉੱਥੇ 5 ਸਿੰਘ ਉੱਥੇ ਬੈਠਣਗੇ। ਤਾਂ ਜਦੋਂ ਕੋਟਕਪੂਰਾ ਕੇਸ ਦੀ ਤਫਤੀਸ਼ ਪੂਰੀ ਹੋ ਚੁੱਕੀ ਹੈ, ਜੋ ਕੇਸ ਜਾ ਚੁੱਕਿਆ ਅਦਾਲਤ ਦੇ ਵਿੱਚ, ਤਾਂ ਜੋ ਆਟੋਮੈਟਿਕਲੀ ਬਹਿਬਲ ਕਲਾਂ ਕੇਸ ਦਾ ਵੀ ਚਲਾਨ ਆ ਜਾਣਾ। ਗੱਲ ਕਰੀਏ, ਅੱਜ ਕੁਲਤਾਰ ਸਿੰਘ ਸੰਧਵਾਂ ਵੀ ਆਏ, ਅੱਜ ਸਰਕਾਰ ਵੀ ਪਹੁੰਚੀ ਹੈ ਇੱਥੇ, ਕਿੰਨੀ ਕੁ ਆਸ ਤੇ ਉਮੀਦ ਆ ਹੋਰ ਕਿ ਸਰਕਾਰ ਅੱਗੇ ਵੀ ਸਾਡੇ ਨਾਲ ਖੜੀ ਮਿਲੂਗੀ? ਤਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨਾਲ ਜੋ ਫਰੇਬ ਕੀਤੇ ਨੇ, ਗੁਰੂ ਘਰ ਦੇ ਨਾਲ ਮੱਥੇ ਲਾਏ ਨੇ, ਤੇ ਉਹਨਾਂ ਦਾ ਕਿੱਥੇ ਅੱਜ ਕਿੱਥੇ ਦੇ ਕਿੱਥੇ ਫਿਰਦੇ ਨੇ ਉਹ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਾਰ ਫੇਰ ਬਹਿਮਲ ਕਲਾਂ ਦੀ ਧਰਤੀ ਤੇ ਆ, ਤਾਂ ਸਾਡੇ ਨਾਲ ਲੀਗਲ ਤੌਰ ਤੇ ਹਰਪਾਲ ਸਿੰਘ ਖਾਰਾ ਜੀ ਮੌਜੂਦ ਨੇ ਤੇ ਅਮਾਨ ਸਿੰਘ ਖਾਰਾ ਜੀ ਮੌਜੂਦ ਨੇ। ਅਸੀਂ ਦੋਨਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਖਾਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਰਾ ਸਾਹਿਬ, ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, 7000 ਪੰਨੇ ਦੀ ਜਿਹੜੀ ਚਾਰਜ ਸ਼ੀਟ ਆ ਉਹ ਪੇਸ਼ ਹੋ ਗਈ ਆ, ਕੀ ਲੱਗਦਾ ਹੁਣ ਜਿਹੜਾ ਮਾਮਲਾ ਗਾ ਉਹ ਕਿੱਥੋਂ ਤੱਕ ਪਹੁੰਚੂਗਾ ਅੱਗੇ? ਦੇਖੋ, ਜਿਹੜਾ ਮਾਮਲਾ ਉਹ ਮਾਣਯੋਗ ਅਦਾਲਤ ਚਲਾ ਗਿਆ ਫਰੀਦਕੋਟ, ਅਜੇ ਉਸ ਦੇ ਵਿੱਚ ਦੋਸ਼ੀਆਂ ਨੂੰ ਉਹਨਾਂ ਨੇ ਕਾਲ ਕਰਨਾ ਹੈ। ਉਸ ਤੋਂ ਅੱਗੇ ਟ੍ਰਾਇਲ ਲੰਮਾ ਚੱਲੂਗਾ, ਮੇਰੇ ਦੇਖੋ 2 ਸਾਲ ਵੀ ਲੱਗ ਜਾਣ, ਚਾਹੇ 10 ਸਾਲ ਲੱਗ ਜਾਣ। ਹੁਣ ਕੋਰਟ ਦਾ ਕੰਮ ਹੈ, ਉਹ ਹੁਣ ਸਰਕਾਰ ਜਾਂ ਪਬਲਿਕ ਦਾ ਕੋਈ ਲਿੰਕ ਨਹੀਂ ਉਸ ਦੇ ਵਿੱਚ ਰਹਿੰਦਾ। ਖਾਰਾ ਸਾਹਿਬ, ਜਿਵੇਂ ਕਿਹਾ ਗਿਆ ਕਿ ਇੱਥੋਂ ਬਹਿਮਲ ਤੋਂ ਮੋਰਚਾ ਚੱਕਿਆ ਜਾਣਾ, ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਗਿਆ, ਜਿਹੜਾ ਚਲਾਨ ਆ ਉਹ ਕੋਟਕਪੂਰੇ ਦਾ ਪੇਸ਼ ਹੋਇਆ, ਕੀ ਲੱਗਦਾ ਵੀ ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਜਾਊਗਾ? ਨਹੀਂ, ਦੇਖੋ, ਜਿਹੜਾ ਚਲਾਨ ਪੇਸ਼ ਕੋਟਕਪੂਰੇ ਦਾ ਹੋਇਆ, ਪਰ ਉਹਦੇ ਵਿੱਚ ਜਿਹੜੀ ਸਾਜ਼ਿਸ਼ ਦਾ ਪਾਰਟ ਹੈ ਕੋਟਕਪੂਰਾ, ਉਹੀ ਸਾਜ਼ਿਸ਼ ਹੈ ਜਿਹੜੀ ਉਹ ਬਹਿਬਲ ਕਲਾਂ। ਹੁਣ ਸਰਕਾਰ ਨੇ ਉਹ 'ਚ ਕੁਝ ਨਹੀਂ ਕਰਨਾ, ਉਸ ਦੇ ਵਿੱਚ ਸਿਰਫ ਉੱਥੋਂ ਇੱਕ ਪਾਰਟ ਚੁੱਕ ਕੇ ਉਹਦਾ ਇਹਦੇ ਨਾਲ ਲਿੰਕ ਕਰਨਾ ਉਹਨੇ।
ਸਾਜ਼ਿਸ਼ ਦਾ ਜਿਹੜੀ ਇਨਵੈਸਟੀਗੇਸ਼ਨ ਆ ਉਹ ਕੰਪਲੀਟ ਹੋ ਚੁੱਕੀ ਹੈ। ਹੁਣ ਇਸ ਦੇ ਵਿੱਚ ਇੱਕ ਇੱਕ ਉਹਦੀ ਸਾਜ਼ਿਸ਼ ਆ ਗਈ ਕਿ ਆਪਾਂ ਗੋਲੀ ਅੱਜ ਧਰਨੇ ਚੁਕਾਉਣੇ ਨੇ, ਅੱਜ ਗੋਲੀ ਮਾਰ ਦਿਓ ਬੰਦਿਆਂ ਨੂੰ ਜਾਂ ਇਹਨਾਂ ਨੂੰ ਭਜਾਓ ਇੱਥੋਂ, ਤਾਂ ਸਾਜ਼ਿਸ਼ ਤਾਂ ਇੱਕ ਹੀ ਹੋ ਗਈ ਨਾ। ਹੁਣ ਇਸ ਕਰਕੇ ਜਿਹੜੀ ਸਾਜ਼ਿਸ਼ ਉੱਥੇ ਉਹੀ ਇੱਥੇ ਹੈ। ਉਹ ਹੁਣ ਮੇਰੇ ਦੇਖਣ 'ਚ ਇਹਨਾਂ ਨੇ ਇਨਵੈਸਟੀਗੇਸ਼ਨ ਟੀਮ ਨੇ ਉਹਨੂੰ ਨਾਲ ਅਟੈਚ ਹੀ ਕਰਨਾ, ਹੋਰ ਬਾਹਲਾ ਵੱਡਾ ਕੰਮ ਨਹੀਂ ਰਹਿ ਗਿਆ ਹੁਣ। ਖਰਾ ਸਾਹਿਬ, ਜਿਵੇਂ ਇਨਵੈਸਟੀਗੇਸ਼ਨ ਦੀ ਗੱਲ ਕਰੀ ਆ, ਪਹਿਲਾਂ ਵੀ SIT ਬਣਦੀ ਰਹੀ, ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ, ਉਦੋਂ ਵੀ ਕਾਫੀ ਵਾਰ ਨਾਮ ਆ ਜਿਹੜਾ ਉਹ ਸਾਹਮਣੇ ਆਇਆ, ਪਰ ਫਿਰ ਉਹ ਰਿਪੋਰਟਾਂ ਤੋਂ ਬਾਅਦ ਵੀ ਇੱਕ ਧਰਨਾ ਲਾਉਣਾ ਪੈ ਗਿਆ ਸੀ ਵੱਡਾ। ਦੇਖੋ ਇਹਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਆ, ਜਿਹੜੀ ਦੋਸ਼ੀ ਪਾਰਟੀ ਆ, ਬਹੁਤ ਵੱਡੀ ਪਾਰਟੀ ਹੈ। ਉਹਨਾਂ ਦਾ ਨਾਂ ਆਉਣਾ ਹੀ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਆਇਆ ਹੈ। ਉਹਨਾਂ ਦਾ ਨਾਂ ਆਉਣਾ ਹੀ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਬੰਦਿਆਂ ਦੇ ਉਲਟ ਤਾਂ ਮੇਰੇ ਦੇਖਣ 'ਚ ਆਪਾਂ ਇਹ ਕਹਿ ਦਈਏ ਕਿ ਇਹਦੀ ਹਿੰਮਤ ਹੀ ਨਹੀਂ ਉਹਨਾਂ ਦਾ ਨਾਂ ਕੋਈ ਲੈ ਦੇ। ਸੋ ਇਹ ਮੈਂ ਕੋਈ ਆਮ ਆਦਮੀ ਪਾਰਟੀ ਦੇ ਕੋਈ ਬੰਦੇ ਨਹੀਂ, ਇਹਨਾਂ ਨਾਲ ਕੋਈ ਲਿੰਕ ਨਹੀਂ, ਪਰ ਇੱਕ ਮੈਂ ਗੱਲ ਜ਼ਰੂਰ ਕਹੂੰਗਾ ਕਿ ਇਹਦੇ ਵਿੱਚ ਭਗਵੰਤ ਮਾਨ ਨੇ ਕੋਈ ਲੱਤ ਨਹੀਂ ਉਡਾਈ। ਕਿਉਂਕਿ ਦੇਖੋ ਪਹਿਲੇ ਮੁੱਖ ਮੰਤਰੀਆਂ ਨੇ ਉਹ ਜਿਹੜੀ ਹਾਈ ਕੋਰਟ ਦੇ ਆਰਡਰ ਦੀ ਜਿਹੜੀ ਇਨਵੈਸਟੀਗੇਸ਼ਨ ਸੀ ਕੰਪਲੀਟ ਹੀ ਨਹੀਂ ਹੋਣ ਦਿੱਤੀ। ਉਹ ਜੇ ਕੰਪਲੀਟ ਹੋ ਜਾਂਦੀ 2021 'ਚ ਕੰਪਲੀਟ ਹੋ ਗਿਆ ਸੀ ਉਹ ਤਾਂ, ਫਿਰ ਤਾਂ 22 ਦਿਨ ਇਸ ਸਰਕਾਰ ਦੀ ਲੋੜ ਹੀ ਨਹੀਂ ਪੈਣੀ ਸੀ ਆਪਾਂ ਨੂੰ। ਹੁਣ ਉਹਨਾਂ ਦੋਨਾਂ ਮੁੱਖ ਮੰਤਰੀਆਂ ਨੇ ਇਹਦੇ ਨਾਲ ਕੋਈ ਲਿੰਕ ਨਹੀਂ ਰੱਖਿਆ, ਇਹਨੂੰ ਪਾਸੇ ਸੁੱਟਿਆ ਹੈ। ਜਦੋਂ ਹੁਣ ਇਹ ਆਇਆ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਆਪਾਂ ਕਹਾਂਗੇ ਤਾਂ ਮੇਰੇ ਦੇਖਣ 'ਚ ਇਹਨੇ ਕੋਈ ਉਹਦੇ ਵਿੱਚ ਇੰਟਰਫੀਅਰ ਨਹੀਂ ਕੀਤੀ, ਤਾਂ ਉਹਨੂੰ ਹਾਈ ਕੋਰਟ ਦੇ ਆਰਡਰ ਦੀ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਉਹ ਕੰਪਲੀਟ ਹੋ ਗਈ। ਜਿਵੇਂ ਕੁਮਰ ਵਿਜੇ ਪ੍ਰਤਾਪ ਕਹਿੰਦੇ ਇਹ ਵੀ ਇੱਕ ਫਰੈਂਡਲੀ ਤੌਰ ਤੇ ਸਾਹਮਣੇ ਆ ਗਈ ਆ, ਰਿਪੋਰਟ ਫਰੈਂਡਲੀ ਤੌਰ ਤੇ ਪੇਸ਼ ਕੀਤੀ ਗਈ ਹੈ। ਕੀ ਲੱਗਦਾ ਤੁਹਾਨੂੰ ਫਰੈਂਡਲੀ ਤੌਰ ਤੇ ਹੈ? ਨਹੀਂ, ਜੇ ਆਪਾਂ ਚਲੋ ਤਾਂ ਹੁਣ ਆਪਾਂ ਇੱਕ ਕੀ ਕਹਿਣਾ, ਉਹ ਵੀ ਮੋਰਚੇ ਦਾ ਪਾਰਟ ਰਹੇ ਨੇ। ਜੇ ਹੁਣ ਚਲਾਨ ਨਾ ਆਉਂਦਾ ਤਾਂ ਕੀ ਕਿਰਪਾਨਾਂ ਤੇ ਗੋਲੀਆਂ ਨਾਲ ਮਾਰਦੇ ਬੰਦੇ ਆਪਾਂ ਯਾਰ? ਮੈਂ ਕਹਿੰਦਾ ਤੁਸੀਂ ਵੀ IG ਹੁੰਦੇ ਜਾਂ ਤੁਸੀਂ ਨੇ ਫਿਰ ਕੀ ਕਰਦੇ? ਫਿਰ ਵੀ ਚਲਾਨ ਹੀ ਪੇਸ਼ ਕਰਨਾ ਸੀ। ਹੁਣ ਜਦੋਂ ਆਪਾਂ ਆਪ ਗੇਮ 'ਚੋਂ ਬਾਹਰ ਚਲੇ ਗਏ, ਦੂਜੇ ਨੂੰ ਆਪਾਂ ਗੱਲਾਂ ਕੀਤੀ ਜਾਂਦੇ, ਉਹ ਵੀ ਗੱਲ ਚੰਗੀ ਨਹੀਂ ਲੱਗਦੀ। ਜਦੋਂ ਵੀ ਆਉਣਾ ਸੀ ਦੋਸ਼ੀਆਂ ਦੇ ਖਿਲਾਫ ਚਲਾਨ ਹੀ ਆਉਣਾ ਸੀ। ਹੋਰ ਮੈਨੂੰ ਦੱਸ ਦਿਓ ਆਪਾਂ ਕੀ ਉੱਥੇ ਅਸਲਾ ਲੈ ਕੇ ਚਲੇ ਜਾਂਦੇ ਯਾਰ? ਗਮਰਾਹ ਨਹੀਂ ਕਰਨਾ ਚਾਹੀਦਾ। ਮੈਂ ਤਾਂ ਸਿੱਧੀ ਗੱਲ ਆ ਨਾ, ਗੱਲ ਕਰੋ ਸਿੱਧੀ ਕਰੋ, ਜਿਹੜੀ ਹੋਣ ਵਾਲੀ ਹੈ। ਜਿਹੜੀ ਆਪਾਂ ਜਾਣ ਬੁੱਝ ਕੇ ਲੋਕਾਂ ਨੂੰ ਗਮਰਾਹ ਕਰਨਾ, ਉਹ ਗੱਲ ਕਰਨ ਦਾ ਫਾਇਦਾ ਨਹੀਂ ਹੁੰਦਾ ਕੋਈ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਮਾਨ ਸਿੰਘ ਖਾਰਾ ਜੀ ਮੌਜੂਦ ਨੇ। ਬਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਕਿਵੇਂ ਦਾ ਲੱਗਦਾ ਗਾ ਜਿਹੜੀ ਰਿਪੋਰਟ ਆ ਜਿਹੜੀ ਉਹ ਪੇਸ਼ ਹੋਈ ਆ? ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਦੇ ਨਾਲ ਜੁੜੇ ਹੋਏ ਸੀ। ਜੀ ਬਹੁਤ ਬਹੁਤ ਧੰਨਵਾਦ ਜੀ। ਨਹੀਂ ਦੇਖੋ, ਇੱਕ ਜੋ ਲੱਗ ਰਿਹਾ ਵੀ ਆਪਾਂ ਨੂੰ ਜੋ ਮੋਰਚਾ ਲਾਇਆ ਸੀ, ਕਾਫੀ ਲੋਕ ਤੌਹਮਤਾਂ ਲਾਉਂਦੇ ਸੀ ਵੀ ਭਾਈ ਸੁਖਰਾਜ ਸਿੰਘ ਨੇ ਵਿਕ ਜਾਣਾ, ਡਰ ਜਾਣਾ, ਮੋਰਚਾ ਚੁੱਕ ਕੇ ਲੈ ਜਾਣਾ। ਅਜਿਹਾ ਕੁਝ ਤਾਂ ਹੋਇਆ ਨਹੀਂ। ਜੋ ਭਾਈ ਸੁਖਰਾਜ ਸਿੰਘ ਜੋ ਤੇ ਜਿਹੜੀ ਸਮੁੱਚੀ ਟੀਮ ਹੈ ਬਾਈਬਲ ਇਨਸਾਫ ਮੋਰਚੇ ਦੀ, ਉਹ ਉਮੀਦਾਂ ਦੇ ਖਰੇ ਉਤਰੀ ਹੈ। ਜੋ 90% ਕੰਮ ਸੀ ਉਹ ਹੋ ਚੁੱਕਿਆ, ਤੇ ਹਲੇ ਵੀ ਅੱਜ ਜੋ ਸ਼ੁਕਰਾਨੇ ਦਾ ਗੁਰੂ ਪਾਤਸ਼ਾਹ ਦੇ ਸ਼ੁਕਰਾਨੇ ਦਾ ਜੋ ਸਮਾਗਮ ਹੋਇਆ ਅੱਜ, ਤੇ ਮੋਰਚਾ ਚੁੱਕਿਆ ਨਹੀਂ ਜਾਵੇਗਾ। ਉੱਥੇ 5 ਸਿੰਘ ਉੱਥੇ ਬੈਠਣਗੇ, ਉੱਥੇ ਜਿੱਥੇ ਮੋਰਚਾ ਪਹਿਲਾਂ ਚੱਲਦਾ ਸੀ ਬੱਸ ਸਟੈਂਡ ਤੇ, ਤਾਂ ਅਜਿਹੀ ਕੋਈ ਗੱਲ ਨਹੀਂ। ਦੇਖੋ ਜੋ ਸਾਰਾ ਐਵੀਡੈਂਸ, ਜੇ ਆਪਾਂ ਇੱਕ ਵਕੀਲ ਹੋਣ ਤੇ ਇੱਕ ਇਸ ਤੇ ਕਿੰਤੂ ਪਰੰਤੂ ਇੱਕ ਕਾਨੂੰਨੀ ਟਿੱਪਣੀ ਕਰੀ, ਤਾਂ ਜਿੰਨਾ ਐਵੀਡੈਂਸ ਸੀ ਉਹ ਸਾਰਾ ਕੋਟਕਪੂਰਾ ਕੇਸ ਵਿੱਚ ਸੀ। ਤਾਂ ਜਦੋਂ ਕੋਟਕਪੂਰਾ ਕੇਸ ਦੀ ਤਫਤੀਸ਼ ਪੂਰੀ ਹੋ ਚੁੱਕੀ ਹੈ, ਜੋ ਕੇਸ ਜਾ ਚੁੱਕਿਆ ਅਦਾਲਤ ਦੇ ਵਿੱਚ, ਤਾਂ ਜੋ ਆਟੋਮੈਟਿਕਲੀ ਬਾਈਬਲ ਕਲਾਂ ਕੇਸ ਦਾ ਵੀ ਚਲਾਨ ਆ ਜਾਣਾ। ਤਾਂ ਇੰਟਰਲਿੰਕਡ ਨੇ ਦੋਵੇਂ, ਇਹਨਾਂ ਦੋਵਾਂ ਨੂੰ ਆਪਾਂ ਕੀ ਨਖੇੜ ਕੇ ਨਹੀਂ ਦੇਖਿਆ ਜਾ ਸਕਦਾ। ਤਾਂ ਜੋ ਸਰਕਾਰ ਨੇ ਕਿਹਾ ਵੀ ਸਰਕਾਰ ਨੇ ਅਸੀਂ ਤਫਤੀਸ਼ ਪੂਰੀ ਕਰਾਂਗੇ, ਤੇ ਉਹਨਾਂ ਦੇ ਸਾਨੂੰ ਉਮੀਦ ਆ ਵੀ ਜੇ ਸਰਕਾਰ 90% ਕੰਮ ਕਰ ਸਕਦੀ ਹੈ ਤਾਂ ਉਹਨਾਂ ਨੂੰ 10% ਕੰਮ ਕਰਨ 'ਚ ਵੀ ਕੋਈ ਹਿਚਕਿਚਾਹਟ ਨਹੀਂ ਹੋਊਗੀ, ਤੇ ਕੰਮ ਉਹ ਵੀ ਨੇਪਰੇ ਚੜ੍ਹ ਜਾਵੇਗਾ। ਵੀ ਆਪਾਂ ਕਹੀਏ ਜੇ ਮੁਹਾਵਰਾ ਵਰਤੀਏ ਤਾਂ ਜੋ ਹਾਥੀ ਲੰਘ ਚੁੱਕਿਆ ਤੇ ਪਿੱਛੇ ਇਕੱਲੀ ਪੂਛ ਹੀ ਬਾਕੀ ਰਹਿ ਗਈ ਜੀ। ਕਈ ਵਾਰ ਪੂਛ ਵੀ ਅੜ ਜਾਂਦੀ ਹੁੰਦੀ ਆ, ਹਾਥੀ ਪੂਰਾ ਲੰਘ ਜਾਂਦਾ, ਕਈ ਵਾਰ ਪੂਛ ਅੜ ਜਾਂਦੀ ਹੁੰਦੀ, ਕਿਤੇ ਇਹ ਤਾਂ ਨਹੀਂ ਹੋਊਗਾ? ਨਹੀਂ ਦੇਖੋ ਭਾਈ ਸਾਹਿਬ, ਆਪਾਂ ਨੂੰ ਬੰਦੇ ਨੂੰ ਤਾਂ ਅਗਲੇ ਪਲ ਦਾ ਕੋਈ ਇਤਬਾਰ ਨਹੀਂ ਹੁੰਦਾ, ਕੀ ਹੋਣਾ, ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਇਹ ਦੁਨੀਆ ਜਿਹੜੀ ਹੈਗੀ ਹੈ, ਗੁਰੂ ਪਾਤਸ਼ਾਹ ਤੇ ਬੰਦੇ ਨੂੰ ਜੋ ਉਮੀਦ ਰੱਖਣੀ ਚਾਹੀਦੀ ਹੈ, ਗੁਰੂ ਪਾਤਸ਼ਾਹ ਤੇ ਸਦਕ ਹੈ ਸਾਨੂੰ। ਤਾਂ ਦੇਖੋ ਵੀ ਜੇ ਅਜੇ ਤੱਕ ਗੁਰੂ ਪਾਤਸ਼ਾਹ ਨੇ ਇਨਸਾਫ ਦਵਾਤਾ, ਵੀ ਉਹਨਾਂ ਨੇ ਜੇ ਗੁਰੂ ਪਾਤਸ਼ਾਹ ਨੇ ਆ ਹਾਥੀ ਲੰਘਾਤਾ ਤੇ ਪਿੱਛੇ ਕੁਝ ਹੋਰ ਵੀ ਨਹੀਂ ਰਹਿਣ ਦੇਣਾ। ਗੁਰੂ ਪਾਤਸ਼ਾਹ ਤੇ ਆਪਾਂ ਨੂੰ ਅਟੱਲ ਯਕੀਨ ਹੈ ਵੀ ਜੇ ਇੱਥੇ ਤੱਕ ਆ ਚੁੱਕੇ ਹਾਂ ਤੇ ਅੱਗੇ ਵੀ ਜ਼ਰੂਰ ਜਾਵਾਂਗੇ ਜੀ। ਖਰਾ ਸਾਹਿਬ, ਜੇ ਅਸੀਂ ਗੱਲ ਕਰੀਏ, ਅੱਜ ਕਰਤਾਰ ਸਿੰਘ ਸੰਧਵਾਂ ਵੀ ਆਏ, ਅੱਜ ਸਰਕਾਰ ਵੀ ਪਹੁੰਚੀ ਹੈ ਇੱਥੇ, ਅੱਜ ਕੁਲਦੀਪ ਸਿੰਘ ਧਾਲੀਵਾਲ ਵੀ ਪਹੁੰਚੇ ਨੇ ਜਿਹੜੇ ਖੇਤੀਬਾੜੀ ਮੰਤਰੀ ਨੇ। ਕਿੰਨੀ ਕੁ ਆਸ ਤੇ ਉਮੀਦ ਆ ਹੋਰ ਕਿ ਸਰਕਾਰ ਅੱਗੇ ਵੀ ਸਾਡੇ ਨਾਲ ਖੜੀ ਮਿਲੂਗੀ? ਨਹੀਂ ਦੇਖੋ, ਜੋ ਸਰਕਾਰ ਦਾ ਕੰਮ ਹੈਗਾ ਤਫਤੀਸ਼ ਪੂਰੀ ਕਰਾਉਣੀ। ਆਪਾਂ ਕਹੀਏ ਜਿਹੜੇ ਬੰਦੇ ਦਾ ਰੋਲ ਹੈਗਾ, ਬਣਦਾ ਹੈਗਾ ਵੀ ਜੋ ਹੋਮ ਮਿਨਿਸਟਰ ਤੱਕ ਜਾਂ CM ਤੱਕ ਤਾਰਾਂ ਜਾਂਦੀਆਂ ਨੇ, ਜੋ ਲਿੰਕ ਜੁੜਦੇ ਨੇ ਉਹਨਾਂ ਨੂੰ ਜੋੜਨਾ। ਤੇ ਜੇ ਸਰਕਾਰ ਨੇ ਹਾਲੇ ਤੱਕ ਇੱਥੇ ਆਏ ਨੇ, ਨਤਮਸਤਕ ਹੁੰਦੇ ਨੇ, ਗੁਰੂ ਪਾਤਸ਼ਾਹ ਅੱਗੇ ਆਪਦੀ ਸ਼ਰਧਾ ਜੋ ਪ੍ਰਗਟ ਕਰਦੇ ਨੇ ਉਹ, ਤੇ ਇੱਥੇ ਜੋ ਆਉਂਦੇ ਨੇ, ਤੇ ਮੇਰੇ ਹਿਸਾਬ ਨਾਲ ਜੇ ਇੱਥੋਂ ਤੱਕ ਉਹ ਕਰ ਰਹੇ ਨੇ ਸਰਕਾਰ, ਤਾਂ ਉਮੀਦ ਆ ਵੀ ਅੱਗੇ ਵੀ ਕਰਨਗੇ।
ਪਰ ਜੇ ਅੱਗੇ ਨਹੀਂ ਕਰਨਗੇ ਤਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨਾਲ ਜੋ ਫਰੇਬ ਕੀਤੇ ਨੇ, ਗੁਰੂ ਘਰ ਦੇ ਨਾਲ ਮੱਥੇ ਲਾਏ ਨੇ, ਤੇ ਉਹਨਾਂ ਦਾ ਕਿੱਥੇ ਅੱਜ ਕਿੱਥੇ ਦੇ ਕਿੱਥੇ ਫਿਰਦੇ ਨੇ? ਉਹ ਕੋਈ ਪੁੱਛਦਾ ਨਹੀਂ ਉਹਨਾਂ ਨੂੰ। ਜੇਲ੍ਹਾਂ 'ਚ ਜਾਣ ਦੇ ਕਦਾਰ ਤੇ ਆ ਚੁੱਕੇ ਨੇ, ਸਿਆਸੀ ਕੈਰੀਅਰ ਖਤਮ ਹੋ ਚੁੱਕੇ ਨੇ ਉਹਨਾਂ ਦੇ, ਤੇ ਵਿਅਕਤੀਗਤ ਤੌਰ ਤੇ ਵੀ ਜੋ ਕੌਮ ਦੀ ਨਿਗਾਹ 'ਚੋਂ ਡਿੱਗ ਚੁੱਕੇ ਨੇ। ਚਾਰੋਂ ਪਾਸੇ ਜਾਣ ਤਾਂ ਗਾਲ ਹੀ ਗਾਲ ਪੈਂਦੀ ਆ ਉਹਨਾਂ ਨੂੰ, ਤੇ ਰਹਿਣਾ ਇਸ ਪਾਰਟੀ ਦਾ ਵੀ ਕੱਖ ਨਹੀਂ। ਜੇ ਗੁਰੂ ਪਾਤਸ਼ਾਹ ਦੇ ਹੱਕ 'ਚ ਇਹ ਉੱਥੇ ਸਟੈਂਡ ਲੈਣਗੇ, ਭੁਗਤਣਗੇ ਸਿੱਖ ਕੌਮ ਦੇ ਹੱਕ ਦੇ ਵਿੱਚ, ਤਾਂ ਇਹਨਾਂ ਨੂੰ ਬਖਸ਼ਿਸ਼ਾਂ ਮਿਲਣਗੀਆਂ ਗੁਰੂ ਪਾਤਸ਼ਾਹ ਤੋਂ, ਨਹੀਂ ਤਾਂ ਇਹਨਾਂ ਦਾ ਜੋ ਹਾਲ ਹੈ ਉਹ ਉਹੋ ਜਿਹਾ ਹੋ ਜਾਣਾ ਜੀ। ਤੁਸੀਂ ਅੰਮ੍ਰਿਤਪਾਲ ਦੇ ਨਾਲ ਕਾਫੀ ਰਹੇ ਹੋ, ਅੰਮ੍ਰਿਤਪਾਲ ਦੇ ਵੱਲੋਂ ਤੁਹਾਨੂੰ ਵੀ ਇੱਕ ਲੀਗਲ ਤੌਰ ਤੇ ਐਡਵਾਈਜ਼ਰ ਲਗਾਇਆ ਗਿਆ ਹੈਗਾ, ਪਰ ਜੇ ਅਸੀਂ ਗੱਲ ਕਰੀਏ ਇੱਥੇ ਤੱਕ ਅੰਮ੍ਰਿਤਪਾਲ ਸਿੰਘ ਕਿਉਂ ਨਹੀਂ ਪਹੁੰਚ ਸਕੇ? ਕੀ ਕੋਈ ਰੁਝੇਵੇਂ ਨੇ ਜਾਂ ਕੋਈ ਪਰਸਨਲੀ ਰੰਜਿਸ਼ਾਂ ਹੋ ਗਈਆਂ ਉਹਨਾਂ ਦੀਆਂ, ਇੱਥੋਂ ਤੱਕ ਨਹੀਂ ਪਹੁੰਚੇ? ਇੱਕ ਵਾਰ ਸਮਾਂ ਦੇ ਕੇ 1.5 ਮਹੀਨੇ ਦਾ, ਉਸ ਤੋਂ ਬਾਅਦ ਦਿਖਾਈ ਨਹੀਂ ਦਿੱਤੇ। ਨਹੀਂ ਦੇਖੋ, ਪਰਸਨਲ ਜੋ ਸਿੱਖ ਕੌਮ ਦੇ ਵਿੱਚ ਪਰਸਨਲ ਰੰਜਿਸ਼ ਕੋਈ ਹੋ ਨਹੀਂ ਸਕਦੀ ਆਪਸ ਦੇ ਵਿੱਚ। ਜੋ ਆਪਣਾ ਜੋ ਮੀਲ ਪੱਥਰ ਇੱਕੋ ਆਪਣਾ ਜੋ ਕੌਮੀ ਘਰ ਦੀ ਪ੍ਰਾਪਤੀ ਹੈਗੀ ਆ, ਮੀਲ ਪੱਥਰ ਹੈਗਾ ਉਹ, ਤਾਂ ਐਵੇਂ ਮੇਰੇ ਹਿਸਾਬ ਨਾਲ ਕੁਝ ਕੁ ਲੋਕ ਗੱਲਾਂ ਜੋ ਫੈਲਾ ਰਹੇ ਨੇ, ਕੋਈ ਰੰਜਿਸ਼ਾਂ ਹੈ ਨਹੀਂ ਗੀਆਂ। ਵੀ ਜੋ ਬਹਿਬਲ ਇਨਸਾਫ ਮੋਰਚੇ ਨੂੰ ਭਾਈ ਅੰਮ੍ਰਿਤਪਾਲ ਸਿੰਘ ਅਤੇ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਸਾਥ ਦਿੱਤਾ, ਪਹਿਲਾਂ ਵੀ ਦਿੰਦੇ ਆ ਰਹੇ ਨੇ ਤੇ ਅੱਗੇ ਵੀ ਦੇਣਗੇ। ਤੇ ਹੋਰ ਜਿੰਨੀਆਂ ਜਥੇਬੰਦੀਆਂ ਨੇ, ਕਿੰਨੀਆਂ ਕਿਸਾਨ ਜਥੇਬੰਦੀਆਂ ਨੇ, ਕਿੰਨੇ ਆਪਣੇ ਸਿੱਖ ਆਗੂ ਨੇ, ਕਈ ਵਾਰੀ ਇੱਥੇ ਆ ਜਾਂਦੇ ਨੇ, ਅਗਲੇ ਤੇ ਨਹੀਂ ਆਉਂਦੇ ਕਈ ਸਮਾਗਮਾਂ ਤੇ, ਕਿੰਨੇ ਜ਼ਿਆਦਾ ਇਹ ਹੋਏ ਨੇ। ਪਰ ਮੇਰੇ ਹਿਸਾਬ ਨਾਲ ਜੋ ਆਪਾਂ ਨੂੰ ਕਿਸੇ ਵੀ ਜੋ ਸਿੱਖ ਕੌਮ ਦੇ ਆਗੂ ਤੇ ਜਾਂ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ, ਕਿਉਂਕਿ ਹਰੇਕ ਬੰਦਾ ਆਪਦੇ ਜੋ ਮੈਂ ਕਹੂੰਗਾ ਆਪਦੇ ਸਮੇਂ ਦੇ ਮੁਤਾਬਕ, ਆਪਦੀ ਹੈਸੀਅਤ ਦੇ ਮੁਤਾਬਕ ਜਿੰਨੀ ਤਿਲਫੁਲ ਸੇਵਾ ਹੈ ਉਹ ਸਾਰੀ ਪਾਈ ਜਾਂਦੇ ਨੇ। ਤਾਂ ਮੇਰੇ ਹਿਸਾਬ ਨਾਲ ਅਜਿਹੇ ਕੋਈ ਵਿਵਾਦ ਨਹੀਂ ਖੜੇ ਕਰਨੇ ਚਾਹੀਦੇ ਜੀ। ਕਿਉਂਕਿ ਇਹ ਸਵਾਲ ਤਾਂ ਪੁੱਛਿਆ, ਕੈਮਰੇ ਤੋਂ ਪਿੱਛੇ ਸਾਨੂੰ ਬੜੇ ਲੋਕ ਪੁੱਛਦੇ ਨੇ ਇਹ ਗੱਲਾਂ, ਇਸੇ ਕਰਕੇ ਸੀਗਾ ਵੀ ਜਦੋਂ ਮਿਲੇ ਤਾਂ ਅਸੀਂ ਪੁੱਛਾਂਗੇ ਜ਼ਰੂਰ। ਨਹੀਂ ਜੀ ਦੇਖੋ, ਇਹ ਤਾਂ ਕੋਈ ਮੇਰੇ ਹਿਸਾਬ ਨਾਲ, ਮੇਰੇ ਦੇਖਣ ਦੇ ਨਿਗਾਹ ਦੇ ਵਿੱਚ, ਨਾ ਭਾਈ ਸੁਖਰਾਜ ਸਿੰਘ ਦੀ ਨਿਗਾਹ ਦੇ ਵਿੱਚ, ਨਾ ਭਾਈ ਅੰਮ੍ਰਿਤਪਾਲ ਸਿੰਘ ਦੀ ਨਿਗਾਹ ਦੇ ਵਿੱਚ ਅਜਿਹਾ ਕੋਈ ਵਿਵਾਦ ਹੈ ਨਹੀਂਗਾ। ਕੁਝ ਕੁ ਸ਼ਰਾਰਤੀ ਅੰਸਰ ਜਿਹੜੇ ਕਿ ਸਿੱਖ ਕੌਮ ਨੂੰ ਖੇਰੂ ਕਰ ਦੇਣਾ ਚਾਹੁੰਦੇ ਨੇ, ਉਹ ਮੇਰੇ ਹਿਸਾਬ ਨਾਲ ਅਜਿਹੀਆਂ ਜੋ ਵਿਵਾਦ ਗੱਲਾਂ ਨੇ ਉਹ ਫੈਲਾ ਰਹੇ ਨੇ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਤਾਂ ਇਸ ਵਕਤ ਅਸੀਂ ਬਹਿਮਲ ਕਲਾਂ ਖੜੇ ਸੀ, ਬਹਿਮਲ ਇਨਸਾਫ ਮੋਰਚੇ ਦੇ ਵਿੱਚ ਖੜੇ ਸੀ, ਤਾਂ ਉੱਥੇ 7000 ਪੰਨੇ ਦੀ ਜਿਹੜੀ ਕਿ ਇੱਕ ਚਾਰਜ ਸ਼ੀਟ ਆ ਉਹ ਪੇਸ਼ ਕੀਤੀ ਗਈ ਹੈ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਦੀ ਇਜਾਜ਼ਤ, ਧੰਨਵਾਦ। ਖਾਰਾ ਸਾਹਿਬ, ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, 7000 ਪੰਨੇ ਦੀ ਜਿਹੜੀ ਚਾਰਜ ਸ਼ੀਟ ਆ ਉਹ ਪੇਸ਼ ਹੋ ਗਈ ਆ, ਕੀ ਲੱਗਦਾ ਹੁਣ ਜਿਹੜਾ ਮਾਮਲਾ ਗਾ ਉਹ ਕਿੱਥੋਂ ਤੱਕ ਪਹੁੰਚੂਗਾ ਅੱਗੇ? ਟ੍ਰਾਇਲ ਲੰਮਾ ਚੱਲੂਗਾ, ਮੇਰੇ ਦੇਖੋ 2 ਸਾਲ ਵੀ ਲੱਗ ਜਾਣ, ਚਾਹੇ 10 ਸਾਲ ਲੱਗ ਜਾਣ। ਹੁਣ ਕੋਰਟ ਦਾ ਕੰਮ ਹੈ, ਉਹ ਹੁਣ ਸਰਕਾਰ ਜਾਂ ਪਬਲਿਕ ਦਾ ਕੋਈ ਲਿੰਕ ਨਹੀਂ ਹੋਣਾ। ਜਿਹੜਾ ਚਲਾਨ ਆ ਉਹ ਕੋਟਕਪੂਰੇ ਦਾ ਪੇਸ਼ ਹੋਇਆ, ਕੀ ਲੱਗਦਾ ਵੀ ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਜੂਗਾ? ਇੱਕ ਦੀ ਸਾਜ਼ਿਸ਼ ਆ ਗਈ ਕਿ ਆਪਾਂ ਗੋਲੀ ਅੱਜ ਧਰਨੇ ਚੁਕਾਉਣੇ ਨੇ, ਅੱਜ ਗੋਲੀ ਮਾਰ ਦਿਓ ਬੰਦਿਆਂ ਨੂੰ ਜਾਂ ਇਹਨਾਂ ਨੂੰ ਭਜਾਓ ਇੱਥੋਂ। ਹੁਣ ਇਸ ਕਰਕੇ ਜਿਹੜੀ ਸਾਜ਼ਿਸ਼ ਉੱਥੇ ਉਹੀ ਇੱਥੇ। ਇਨਵੈਸਟੀਗੇਸ਼ਨ ਦੀ ਗੱਲ ਕਰੀਏ, ਪਹਿਲਾਂ ਵੀ SIT ਬਣਦੀ ਰਹੀ, ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ, ਉਦੋਂ ਵੀ ਕਾਫੀ ਵਾਰ ਨਾਮ ਆ ਜਿਹੜਾ ਉਹ ਸਾਹਮਣੇ ਆਇਆ, ਪਰ ਫਿਰ ਉਹ ਰਿਪੋਰਟਾਂ ਤੋਂ ਬਾਅਦ ਵੀ ਇੱਕ ਧਰਨਾ ਲਾਉਣਾ ਪੈ ਗਿਆ ਸੀ ਵੱਡਾ। ਦੇਖੋ, ਇਹਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਆ, ਜਿਹੜੀ ਦੋਸ਼ੀ ਪਾਰਟੀ ਆ, ਬਹੁਤ ਵੱਡੀ ਪਾਰਟੀ, ਉਹਨਾਂ ਦਾ ਨਾਂ ਆਉਣਾ ਹੀ ਬਹੁਤ ਵੱਡੀ ਗੱਲ। ਕਿ ਉਹਨਾਂ ਬੰਦਿਆਂ ਦੇ ਉਲਟ ਤਾਂ ਮੇਰੇ ਦੇਖਣ 'ਚ ਆਪਾਂ ਇਹ ਕਹਿ ਦਈਏ ਕਿ ਇਹਦੀ ਹਿੰਮਤ ਹੀ ਨਹੀਂ ਉਹਨਾਂ ਦਾ ਨਾਂ ਕੋਈ ਲੈ ਦੇ। ਕਿਵੇਂ ਦਾ ਲੱਗਦਾ ਗਾ ਜਿਹੜੀ ਰਿਪੋਰਟ ਆ ਜਿਹੜੀ ਉਹ ਪੇਸ਼ ਹੋ ਗਿਆ? ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਦੇ ਨਾਲ ਜੁੜੇ ਹੋਏ ਸੀ। ਕਾਫੀ ਲੋਕ ਤੌਹਮਤਾਂ ਲਾਉਂਦੇ ਸੀ ਵੀ ਭਾਈ ਸੁਖਰਾਜ ਸਿੰਘ ਨੇ ਵਿਕ ਜਾਣਾ, ਡਰ ਜਾਣਾ, ਮੋਰਚਾ ਚੁੱਕ ਕੇ ਲੈ ਜਾਣਾ, ਤੇ ਮੋਰਚਾ ਚੁੱਕਿਆ ਨਹੀਂ ਜਾਵੇਗਾ, ਉੱਥੇ 5 ਸਿੰਘ ਉੱਥੇ ਬੈਠਣਗੇ। ਤਾਂ ਜਦੋਂ ਕੋਟਕਪੂਰਾ ਕੇਸ ਦੀ ਤਫਤੀਸ਼ ਪੂਰੀ ਹੋ ਚੁੱਕੀ ਹੈ, ਜੋ ਕੇਸ ਜਾ ਚੁੱਕਿਆ ਅਦਾਲਤ ਦੇ ਵਿੱਚ, ਤਾਂ ਜੋ ਆਟੋਮੈਟਿਕਲੀ ਬਹਿਬਲ ਕਲਾਂ ਕੇਸ ਦਾ ਵੀ ਚਲਾਨ ਆ ਜਾਣਾ। ਗੱਲ ਕਰੀਏ, ਅੱਜ ਕਰਤਾਰ ਸਿੰਘ ਸੰਧਵਾਂ ਵੀ ਆਏ, ਅੱਜ ਸਰਕਾਰ ਵੀ ਪਹੁੰਚੀ ਹੈ ਇੱਥੇ, ਕਿੰਨੀ ਕੁ ਆਸ ਤੇ ਉਮੀਦ ਆ ਹੋਰ ਕਿ ਸਰਕਾਰ ਅੱਗੇ ਵੀ ਸਾਡੇ ਨਾਲ ਖੜੀ ਮਿਲੂਗੀ? ਤਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨਾਲ ਜੋ ਫਰੇਬ ਕੀਤੇ ਨੇ, ਗੁਰੂ ਘਰ ਦੇ ਨਾਲ ਮੱਥੇ ਲਾਏ ਨੇ, ਤੇ ਉਹਨਾਂ ਦਾ ਕਿੱਥੇ ਅੱਜ ਕਿੱਥੇ ਦੇ ਕਿੱਥੇ ਫਿਰਦੇ ਨੇ ਉਹ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਾਰ ਫੇਰ ਬਹਿਮਲ ਕਲਾਂ ਦੀ ਧਰਤੀ ਤੇ ਆ, ਤਾਂ ਸਾਡੇ ਨਾਲ ਲੀਗਲ ਤੌਰ ਤੇ ਹਰਪਾਲ ਸਿੰਘ ਖਾਰਾ ਜੀ ਮੌਜੂਦ ਨੇ ਤੇ ਅਮਾਨ ਸਿੰਘ ਖਾਰਾ ਜੀ ਮੌਜੂਦ ਨੇ। ਅਸੀਂ ਦੋਨਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਫਤਿਹ ਦੀ ਸਾਂਝ ਪਾਉਣੇ ਆ। ਖਾਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਰਾ ਸਾਹਿਬ, ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, 7000 ਪੰਨੇ ਦੀ ਜਿਹੜੀ ਚਾਰਜ ਸ਼ੀਟ ਆ ਉਹ ਪੇਸ਼ ਹੋ ਗਈ ਆ, ਕੀ ਲੱਗਦਾ ਹੁਣ ਜਿਹੜਾ ਮਾਮਲਾ ਗਾ ਉਹ ਕਿੱਥੋਂ ਤੱਕ ਪਹੁੰਚੂਗਾ ਅੱਗੇ? ਦੇਖੋ, ਜਿਹੜਾ ਮਾਮਲਾ ਉਹ ਮਾਣਯੋਗ ਅਦਾਲਤ ਚਲਾ ਗਿਆ ਫਰੀਦਕੋਟ, ਅਜੇ ਉਸ ਦੇ ਵਿੱਚ ਦੋਸ਼ੀਆਂ ਨੂੰ ਉਹਨਾਂ ਨੇ ਕਾਲ ਕਰਨਾ ਹੈ। ਉਸ ਤੋਂ ਅੱਗੇ ਟ੍ਰਾਇਲ ਲੰਮਾ ਚੱਲੂਗਾ, ਮੇਰੇ ਦੇਖੋ 2 ਸਾਲ ਵੀ ਲੱਗ ਜਾਣ, ਚਾਹੇ 10 ਸਾਲ ਲੱਗ ਜਾਣ। ਹੁਣ ਕੋਰਟ ਦਾ ਕੰਮ ਹੈ, ਉਹ ਹੁਣ ਸਰਕਾਰ ਜਾਂ ਪਬਲਿਕ ਦਾ ਕੋਈ ਲਿੰਕ ਨਹੀਂ ਉਸ ਦੇ ਵਿੱਚ ਰਹਿੰਦਾ।
ਖਰਾ ਸਾਹਿਬ ਜਿਵੇਂ ਕਿਹਾ ਗਿਆ ਕਿ ਇੱਥੋਂ ਬਹਿਮਲ ਤੋਂ ਮੋਰਚਾ ਚੱਕਿਆ ਜਾਣਾ, ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਗਿਆ, ਜਿਹੜਾ ਚਲਾਨ ਆ ਉਹ ਕੋਟਕਪੂਰੇ ਦਾ ਪੇਸ਼ ਹੋਇਆ, ਕਿ ਲੱਗਦਾ ਵੀ ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਜਾਊਗਾ? ਨਹੀਂ, ਦੇਖੋ ਜਿਹੜਾ ਚਲਾਨ ਪੇਸ਼ ਕੋਟਕਪੂਰੇ ਦਾ ਹੋਇਆ, ਪਰ ਉਹਦੇ ਵਿੱਚ ਜਿਹੜੀ ਸਾਜ਼ਿਸ਼ ਦਾ ਪਾਰਟ ਹੈ ਕੋਟਕਪੂਰਾ, ਉਹੀ ਸਾਜ਼ਿਸ਼ ਹੈ ਜਿਹੜੀ ਉਹ ਬਹਿਬਲ ਕਲਾਂ। ਹੁਣ ਸਰਕਾਰ ਨੇ ਉਹ 'ਚ ਕੁਝ ਨਹੀਂ ਕਰਨਾ, ਉਸ ਦੇ ਵਿੱਚ ਸਿਰਫ ਉੱਥੋਂ ਇੱਕ ਪਾਰਟ ਚੁੱਕ ਕੇ ਉਹਦਾ ਇਹਦੇ ਨਾਲ ਲਿੰਕ ਕਰਨਾ। ਉਹਨੇ ਸਾਜ਼ਿਸ਼ ਦਾ ਜਿਹੜੀ ਇਨਵੈਸਟੀਗੇਸ਼ਨ ਆ ਉਹ ਕੰਪਲੀਟ ਹੋ ਚੁੱਕੀ ਹੈ। ਹੁਣ ਇਸ ਦੇ ਵਿੱਚ ਇੱਕ ਉਹਦੀ ਸਾਜ਼ਿਸ਼ ਆ ਗਈ ਕਿ ਆਪਾਂ ਗੋਲੀ ਅੱਜ ਧਰਨੇ ਚੁਕਾਉਣੇ ਨੇ, ਅੱਜ ਗੋਲੀ ਮਾਰ ਦਿਓ ਬੰਦਿਆਂ ਨੂੰ ਜਾਂ ਇਹਨਾਂ ਨੂੰ ਭਜਾਓ ਇੱਥੋਂ, ਤਾਂ ਸਾਜ਼ਿਸ਼ ਤਾਂ ਇੱਕ ਹੀ ਹੋ ਗਈ ਨਾ। ਹੁਣ ਇਸ ਕਰਕੇ ਜਿਹੜੀ ਸਾਜ਼ਿਸ਼ ਉੱਥੇ ਉਹੀ ਇੱਥੇ ਹੈ। ਉਹ ਹੁਣ ਮੇਰੇ ਦੇਖਣ 'ਚ ਇਹਨਾਂ ਨੇ ਇਨਵੈਸਟੀਗੇਸ਼ਨ ਟੀਮ ਨੇ ਉਹਨੂੰ ਨਾਲ ਅਟੈਚ ਹੀ ਕਰਨਾ, ਹੋਰ ਬਾਹਲਾ ਵੱਡਾ ਕੰਮ ਨਹੀਂ ਰਹਿ ਗਿਆ ਹੁਣ। ਖਰਾ ਸਾਹਿਬ ਜਿਵੇਂ ਇਨਵੈਸਟੀਗੇਸ਼ਨ ਦੀ ਗੱਲ ਕਰੀ ਆ, ਪਹਿਲਾਂ ਵੀ SIT ਬਣਦੀ ਰਹੀ, ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ, ਉਦੋਂ ਵੀ ਕਾਫੀ ਵਾਰ ਨਾਮ ਆ ਜਿਹੜਾ ਉਹ ਸਾਹਮਣੇ ਆਇਆ, ਪਰ ਫਿਰ ਉਹ ਰਿਪੋਰਟਾਂ ਤੋਂ ਬਾਅਦ ਵੀ ਇੱਕ ਧਰਨਾ ਲਾਉਣਾ ਪੈ ਗਿਆ ਸੀ ਵੱਡਾ। ਦੇਖੋ ਇਹਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਆ, ਜਿਹੜੀ ਦੋਸ਼ੀ ਪਾਰਟੀ ਆ, ਬਹੁਤ ਵੱਡੀ ਪਾਰਟੀ ਹੈ। ਉਹਨਾਂ ਦਾ ਨਾਂ ਆਉਣਾ ਹੀ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਆਇਆ ਹੈ। ਉਹਨਾਂ ਦਾ ਨਾਂ ਆਉਣਾ ਹੀ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਬੰਦਿਆਂ ਦੇ ਉਲਟ ਤਾਂ ਮੇਰੇ ਦੇਖਣ 'ਚ ਆਪਾਂ ਇਹ ਕਹਿ ਦਈਏ ਕਿ ਇਹਦੀ ਹਿੰਮਤ ਹੀ ਨਹੀਂ ਉਹਨਾਂ ਦਾ ਨਾਂ ਕੋਈ ਲੈ ਦੇ। ਸੋ ਇਹ ਮੈਂ ਕੋਈ ਆਮ ਆਦਮੀ ਪਾਰਟੀ ਦੇ ਕੋਈ ਬੰਦੇ ਨਹੀਂ, ਇਹਨਾਂ ਨਾਲ ਕੋਈ ਲਿੰਕ ਨਹੀਂ, ਪਰ ਇੱਕ ਮੈਂ ਗੱਲ ਜ਼ਰੂਰ ਕਹੂੰਗਾ ਕਿ ਇਹਦੇ ਵਿੱਚ ਭਗਵੰਤ ਮਾਨ ਨੇ ਕੋਈ ਲੱਤ ਨਹੀਂ ਉਡਾਈ। ਕਿਉਂਕਿ ਦੇਖੋ ਪਹਿਲੇ ਮੁੱਖ ਮੰਤਰੀਆਂ ਨੇ ਉਹ ਜਿਹੜੀ ਹਾਈ ਕੋਰਟ ਦੇ ਆਰਡਰ ਦੀ ਜਿਹੜੀ ਇਨਵੈਸਟੀਗੇਸ਼ਨ ਸੀ ਕੰਪਲੀਟ ਹੀ ਨਹੀਂ ਹੋਣ ਦਿੱਤੀ। ਉਹ ਜੇ ਕੰਪਲੀਟ ਹੋ ਜਾਂਦੀ 2021 'ਚ ਕੰਪਲੀਟ ਹੋ ਗਿਆ ਸੀ ਉਹ ਤਾਂ, ਫਿਰ ਤਾਂ 22 ਦਿਨ ਇਸ ਸਰਕਾਰ ਦੀ ਲੋੜ ਹੀ ਨਹੀਂ ਪੈਣੀ ਸੀ ਆਪਾਂ ਨੂੰ। ਹੁਣ ਉਹਨਾਂ ਦੋਨਾਂ ਮੁੱਖ ਮੰਤਰੀਆਂ ਨੇ ਇਹਦੇ ਨਾਲ ਕੋਈ ਲਿੰਕ ਨਹੀਂ ਰੱਖਿਆ, ਇਹਨੂੰ ਪਾਸੇ ਸੁੱਟਿਆ ਹੈ। ਜਦੋਂ ਹੁਣ ਇਹ ਆਇਆ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਆਪਾਂ ਕਹਾਂਗੇ ਤਾਂ ਮੇਰੇ ਦੇਖਣ 'ਚ ਇਹਨੇ ਕੋਈ ਉਹਦੇ ਵਿੱਚ ਇੰਟਰਫੇਅਰ ਨਹੀਂ ਕੀਤੀ, ਤਾਂ ਉਹਨੂੰ ਹਾਈ ਕੋਰਟ ਦੇ ਆਰਡਰ ਦੀ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਉਹ ਕੰਪਲੀਟ ਹੋ ਗਈ। ਜਿਵੇਂ ਕੁਮਰ ਵਿਜੇ ਪ੍ਰਤਾਪ ਕਹਿੰਦੇ ਇਹ ਵੀ ਇੱਕ ਫਰੈਂਡਲੀ ਤੌਰ ਤੇ ਸਾਹਮਣੇ ਆ ਗਈ ਆ, ਰਿਪੋਰਟ ਫਰੈਂਡਲੀ ਤੌਰ ਤੇ ਪੇਸ਼ ਕੀਤੀ ਗਈ ਹੈ, ਕਿ ਲੱਗਦਾ ਤੁਹਾਨੂੰ ਫਰੈਂਡਲੀ ਤੌਰ ਤੇ ਹੈ? ਨਹੀਂ, ਜੇ ਆਪਾਂ ਚਲੋ ਤਾਂ ਹੁਣ ਆਪਾਂ ਇੱਕ ਕੀ ਕਹਿਣਾ, ਉਹ ਵੀ ਮੋਰਚੇ ਦਾ ਪਾਰਟ ਰਹੇ ਨੇ। ਜੇ ਹੁਣ ਚਲਾਨ ਨਾ ਆਉਂਦਾ ਤਾਂ ਕੀ ਕਿਰਪਾਨਾਂ ਤੇ ਗੋਲੀਆਂ ਨਾਲ ਮਾਰਦੇ ਬੰਦੇ ਆਪਾਂ ਯਾਰ? ਮੈਂ ਕਹਿੰਦਾ ਤੁਸੀਂ ਵੀ IG ਹੁੰਦੇ ਜਾਂ ਤੁਸੀਂ ਹੁੰਦੇ ਫਿਰ ਕੀ ਕਰਦੇ? ਫਿਰ ਵੀ ਚਲਾਨ ਹੀ ਪੇਸ਼ ਕਰਨਾ ਸੀ। ਹੁਣ ਜਦੋਂ ਆਪਾਂ ਆਪ ਗੇਮ 'ਚੋਂ ਬਾਹਰ ਚਲੇ ਗਏ, ਦੂਜੇ ਨੂੰ ਆਪਾਂ ਗੱਲਾਂ ਕੀਤੀ ਜਾਂਦੇ, ਉਹ ਵੀ ਗੱਲ ਚੰਗੀ ਨਹੀਂ ਲੱਗਦੀ। ਜਦੋਂ ਵੀ ਆਉਣਾ ਸੀ ਦੋਸ਼ੀਆਂ ਦੇ ਖਿਲਾਫ ਚਲਾਨ ਹੀ ਆਉਣਾ ਸੀ। ਹੋਰ ਮੈਨੂੰ ਦੱਸ ਦਿਓ ਆਪਾਂ ਕੀ ਉੱਥੇ ਅਸਲਾ ਲੈ ਕੇ ਚਲੇ ਜਾਂਦੇ ਯਾਰ? ਗਮਰਾਹ ਨਹੀਂ ਕਰਨਾ ਚਾਹੀਦਾ। ਮੈਂ ਤਾਂ ਸਿੱਧੀ ਗੱਲ ਆ ਨਾ, ਗੱਲ ਕਰੋ ਸਿੱਧੀ ਕਰੋ, ਜਿਹੜੀ ਹੋਣ ਵਾਲੀ ਹੈ। ਜਿਹੜੀ ਆਪਾਂ ਜਾਣ ਬੁੱਝ ਕੇ ਲੋਕਾਂ ਨੂੰ ਗਮਰਾਹ ਕਰਨਾ, ਉਹ ਗੱਲ ਕਰਨ ਦਾ ਫਾਇਦਾ ਨਹੀਂ ਹੁੰਦਾ ਕੋਈ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਮਾਨ ਸਿੰਘ ਖਾਰਾ ਜੀ ਮੌਜੂਦ ਨੇ। ਬਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਕਿਵੇਂ ਦਾ ਲੱਗਦਾ ਗਾ ਜਿਹੜੀ ਰਿਪੋਰਟ ਆ ਜਿਹੜੀ ਉਹ ਪੇਸ਼ ਹੋਈ ਆ? ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਦੇ ਨਾਲ ਜੁੜੇ ਹੋਏ ਸੀ। ਜੀ ਬਹੁਤ ਬਹੁਤ ਧੰਨਵਾਦ ਜੀ। ਨਹੀਂ ਦੇਖੋ, ਇੱਕ ਜੋ ਲੱਗ ਰਿਹਾ ਵੀ ਆਪਾਂ ਨੂੰ ਜੋ ਮੋਰਚਾ ਲਾਇਆ ਸੀ, ਕਾਫੀ ਲੋਕ ਤੌਹਮਤਾਂ ਲਾਉਂਦੇ ਸੀ ਵੀ ਭਾਈ ਸੁਖਰਾਜ ਸਿੰਘ ਨੇ ਵਿਕ ਜਾਣਾ, ਡਰ ਜਾਣਾ, ਮੋਰਚਾ ਚੁੱਕ ਕੇ ਲੈ ਜਾਣਾ। ਅਜਿਹਾ ਕੁਝ ਤਾਂ ਹੋਇਆ ਨਹੀਂ। ਜੋ ਭਾਈ ਸੁਖਰਾਜ ਸਿੰਘ ਜੋ ਤੇ ਜਿਹੜੀ ਸਮੁੱਚੀ ਟੀਮ ਹੈ ਬਹਿਬਲ ਇਨਸਾਫ ਮੋਰਚੇ ਦੀ, ਉਹ ਉਮੀਦਾਂ ਦੇ ਖਰੇ ਉਤਰੀ ਹੈ। ਜੋ 90% ਕੰਮ ਸੀ ਉਹ ਹੋ ਚੁੱਕਿਆ, ਤੇ ਹਲੇ ਵੀ ਅੱਜ ਜੋ ਸ਼ੁਕਰਾਨੇ ਦਾ ਗੁਰੂ ਪਾਤਸ਼ਾਹ ਦੇ ਸ਼ੁਕਰਾਨੇ ਦਾ ਜੋ ਸਮਾਗਮ ਹੋਇਆ ਅੱਜ, ਤੇ ਮੋਰਚਾ ਚੁੱਕਿਆ ਨਹੀਂ ਜਾਵੇਗਾ। ਉੱਥੇ 5 ਸਿੰਘ ਉੱਥੇ ਬੈਠਣਗੇ, ਉੱਥੇ ਜਿੱਥੇ ਮੋਰਚਾ ਪਹਿਲਾਂ ਚੱਲਦਾ ਸੀ ਬੱਸ ਸਟੈਂਡ ਤੇ, ਤਾਂ ਅਜਿਹੀ ਕੋਈ ਗੱਲ ਨਹੀਂ। ਦੇਖੋ ਜੋ ਸਾਰਾ ਐਵੀਡੈਂਸ, ਜੇ ਆਪਾਂ ਇੱਕ ਵਕੀਲ ਹੋਣ ਤੇ ਇੱਕ ਇਸ ਤੇ ਕਿੰਤੂ ਪਰੰਤੂ ਇੱਕ ਕਾਨੂੰਨੀ ਟਿੱਪਣੀ ਕਰੀ, ਤਾਂ ਜਿੰਨਾ ਐਵੀਡੈਂਸ ਸੀ ਉਹ ਸਾਰਾ ਕੋਟਕਪੂਰਾ ਕੇਸ ਵਿੱਚ ਸੀ। ਤਾਂ ਜਦੋਂ ਕੋਟਕਪੂਰਾ ਕੇਸ ਦੀ ਤਫਤੀਸ਼ ਪੂਰੀ ਹੋ ਚੁੱਕੀ ਹੈ, ਜੋ ਕੇਸ ਜਾ ਚੁੱਕਿਆ ਅਦਾਲਤ ਦੇ ਵਿੱਚ, ਤਾਂ ਜੋ ਆਟੋਮੈਟਿਕਲੀ ਬਹਿਬਲ ਕਲਾਂ ਕੇਸ ਦਾ ਵੀ ਚਲਾਨ ਆ ਜਾਣਾ। ਤਾਂ ਇੰਟਰਲਿੰਕਡ ਨੇ ਦੋਵੇਂ, ਇਹਨਾਂ ਦੋਵਾਂ ਨੂੰ ਆਪਾਂ ਕੀ ਨਖੇੜ ਕੇ ਨਹੀਂ ਦੇਖਿਆ ਜਾ ਸਕਦਾ। ਤਾਂ ਜੋ ਸਰਕਾਰ ਨੇ ਕਿਹਾ ਵੀ ਸਰਕਾਰ ਨੇ ਅਸੀਂ ਤਫਤੀਸ਼ ਪੂਰੀ ਕਰਾਂਗੇ, ਤੇ ਉਹਨਾਂ ਦੇ ਸਾਨੂੰ ਉਮੀਦ ਆ ਵੀ ਜੇ ਸਰਕਾਰ 90% ਕੰਮ ਕਰ ਸਕਦੀ ਹੈ ਤਾਂ ਉਹਨਾਂ ਨੂੰ 10% ਕੰਮ ਕਰਨ 'ਚ ਵੀ ਕੋਈ ਹਿਚਕਿਚਾਹਟ ਨਹੀਂ ਹੋਊਗੀ, ਤੇ ਕੰਮ ਉਹ ਵੀ ਨੇਪਰੇ ਚੜ੍ਹ ਜਾਵੇਗਾ। ਵੀ ਆਪਾਂ ਕਹੀਏ ਜੇ ਮੁਹਾਵਰਾ ਵਰਤੀਏ ਤਾਂ ਜੋ ਹਾਥੀ ਲੰਘ ਚੁੱਕਿਆ ਤੇ ਪਿੱਛੇ ਇਕੱਲੀ ਪੂਛ ਹੀ ਬਾਕੀ ਰਹਿ ਗਈ ਜੀ। ਕਈ ਵਾਰ ਪੂਛ ਵੀ ਅੜ ਜਾਂਦੀ ਹੁੰਦੀ ਆ, ਹਾਥੀ ਪੂਰਾ ਲੰਘ ਜਾਂਦਾ, ਕਈ ਵਾਰ ਪੂਛ ਅੜ ਜਾਂਦੀ ਹੁੰਦੀ, ਕਿਤੇ ਇਹ ਤਾਂ ਨਹੀਂ ਹੋਊਗਾ? ਨਹੀਂ ਦੇਖੋ ਭਾਈ ਸਾਹਿਬ, ਆਪਾਂ ਨੂੰ ਬੰਦੇ ਨੂੰ ਤਾਂ ਅਗਲੇ ਪਲ ਦਾ ਕੋਈ ਇਤਬਾਰ ਨਹੀਂ ਹੁੰਦਾ ਕੀ ਹੋਣਾ, ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਇਹ ਦੁਨੀਆ ਜਿਹੜੀ ਹੈਗੀ ਆ, ਗੁਰੂ ਪਾਤਸ਼ਾਹ ਤੇ ਬੰਦੇ ਨੂੰ ਜੋ ਉਮੀਦ ਰੱਖਣੀ ਚਾਹੀਦੀ ਹੈ, ਗੁਰੂ ਪਾਤਸ਼ਾਹ ਤੇ ਸਦਕ ਹੈ ਸਾਨੂੰ। ਤਾਂ ਦੇਖੋ ਵੀ ਜੇ ਅਜੇ ਤੱਕ ਗੁਰੂ ਪਾਤਸ਼ਾਹ ਨੇ ਇਨਸਾਫ ਦਵਾਤਾ, ਵੀ ਉਹਨਾਂ ਨੇ ਜੇ ਗੁਰੂ ਪਾਤਸ਼ਾਹ ਨੇ ਆ ਹਾਥੀ ਲੰਘਾਤਾ ਤੇ ਪਿੱਛੇ ਕੁਝ ਹੋਰ ਵੀ ਨਹੀਂ ਰਹਿਣ ਦੇਣਾ। ਗੁਰੂ ਪਾਤਸ਼ਾਹ ਤੇ ਆਪਾਂ ਨੂੰ ਅਟੱਲ ਯਕੀਨ ਹੈ ਵੀ ਜੇ ਇੱਥੇ ਤੱਕ ਆ ਚੁੱਕੇ ਆ ਤੇ ਅੱਗੇ ਵੀ ਜ਼ਰੂਰ ਜਾਵਾਂਗੇ ਜੀ। ਖਰਾ ਸਾਹਿਬ, ਜੇ ਅਸੀਂ ਗੱਲ ਕਰੀਏ, ਅੱਜ ਕਰਤਾਰ ਸਿੰਘ ਸੰਧਵਾਂ ਵੀ ਆਏ, ਅੱਜ ਸਰਕਾਰ ਵੀ ਪਹੁੰਚੀ ਹੈ ਇੱਥੇ, ਅੱਜ ਕੁਲਦੀਪ ਸਿੰਘ ਧਾਲੀਵਾਲ ਵੀ ਪਹੁੰਚੇ ਨੇ ਜਿਹੜੇ ਖੇਤੀਬਾੜੀ ਮੰਤਰੀ ਨੇ। ਕਿੰਨੀ ਕੁ ਆਸ ਤੇ ਉਮੀਦ ਆ ਹੋਰ ਕਿ ਸਰਕਾਰ ਅੱਗੇ ਵੀ ਸਾਡੇ ਨਾਲ ਖੜੀ ਮਿਲੂਗੀ? ਨਹੀਂ ਦੇਖੋ, ਜੋ ਸਰਕਾਰ ਦਾ ਕੰਮ ਹੈਗਾ ਤਫਤੀਸ਼ ਪੂਰੀ ਕਰਾਉਣੀ,
ਆਪਾਂ ਕਹੀਏ ਜਿਹੜੇ ਬੰਦੇ ਦਾ ਰੋਲ ਹੈਗਾ ਬਣਦਾ ਹੈਗਾ ਵੀ ਜੋ ਹੋਮ ਮਿਨਿਸਟਰ ਤੱਕ ਜਾਂ ਸੀਐਮ ਤੱਕ ਤਾਰਾਂ ਜਾਂਦੀਆਂ ਨੇ, ਜੋ ਲਿੰਕ ਜੁੜਦੇ ਨੇ ਉਹਨਾਂ ਨੂੰ ਜੋੜਨਾ। ਤੇ ਜੇ ਸਰਕਾਰ ਨੇ ਹਾਲੇ ਤੱਕ ਇੱਥੇ ਆਏ ਨੇ, ਨਤਮਸਤਕ ਹੁੰਦੇ ਨੇ, ਗੁਰੂ ਪਾਤਸ਼ਾਹ ਅੱਗੇ ਆਪਦੀ ਸ਼ਰਧਾ ਜੋ ਪ੍ਰਗਟ ਕਰਦੇ ਨੇ ਉਹ, ਤੇ ਇੱਥੇ ਜੋ ਆਉਂਦੇ ਨੇ, ਤੇ ਮੇਰੇ ਹਿਸਾਬ ਨਾਲ ਜੇ ਇੱਥੋਂ ਤੱਕ ਉਹ ਕਰ ਰਹੇ ਨੇ ਸਰਕਾਰ, ਤਾਂ ਉਮੀਦ ਆ ਵੀ ਅੱਗੇ ਵੀ ਕਰਨਗੇ। ਪਰ ਜੇ ਅੱਗੇ ਨਹੀਂ ਕਰਨਗੇ ਤਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨਾਲ ਜੋ ਫਰੇਬ ਕੀਤੇ ਨੇ, ਗੁਰੂ ਘਰ ਦੇ ਨਾਲ ਮੱਥੇ ਲਾਏ ਨੇ, ਤੇ ਉਹਨਾਂ ਦਾ ਕਿੱਥੇ ਅੱਜ ਕਿੱਥੇ ਦੇ ਕਿੱਥੇ ਫਿਰਦੇ ਨੇ ਉਹ, ਕੋਈ ਪੁੱਛਦਾ ਨਹੀਂ ਉਹਨਾਂ ਨੂੰ। ਜੇਲ੍ਹਾਂ 'ਚ ਜਾਣ ਦੇ ਕਦਾਰ ਤੇ ਆ ਚੁੱਕੇ ਨੇ, ਸਿਆਸੀ ਕੈਰੀਅਰ ਖਤਮ ਹੋ ਚੁੱਕੇ ਨੇ ਉਹਨਾਂ ਦੇ, ਤੇ ਵਿਅਕਤੀਗਤ ਤੌਰ ਤੇ ਵੀ ਜੋ ਕੌਮ ਦੀ ਨਿਗਾਹ 'ਚੋਂ ਡਿੱਗ ਚੁੱਕੇ ਨੇ। ਚਾਰੋਂ ਪਾਸੇ ਜਾਣ ਤਾਂ ਗਾਲ ਹੀ ਗਾਲ ਪੈਂਦੀ ਆ ਉਹਨਾਂ ਨੂੰ, ਤੇ ਰਹਿਣਾ ਇਸ ਪਾਰਟੀ ਦਾ ਵੀ ਕੱਖ ਨਹੀਂ। ਜੇ ਗੁਰੂ ਪਾਤਸ਼ਾਹ ਦੇ ਹੱਕ 'ਚ ਇਹ ਉੱਥੇ ਸਟੈਂਡ ਲੈਣਗੇ, ਭੁਗਤਣਗੇ ਸਿੱਖ ਕੌਮ ਦੇ ਹੱਕ ਦੇ ਵਿੱਚ, ਤਾਂ ਇਹਨਾਂ ਨੂੰ ਬਖਸ਼ਿਸ਼ਾਂ ਮਿਲਣਗੀਆਂ ਗੁਰੂ ਪਾਤਸ਼ਾਹ ਤੋਂ, ਨਹੀਂ ਤਾਂ ਇਹਨਾਂ ਦਾ ਜੋ ਹਾਲ ਹੈ ਉਹ ਉਹੋ ਜਿਹਾ ਹੋ ਜਾਣਾ ਜੀ। ਤੁਸੀਂ ਅੰਮ੍ਰਿਤਪਾਲ ਦੇ ਨਾਲ ਕਾਫੀ ਰਹੇ ਹੋ, ਅੰਮ੍ਰਿਤਪਾਲ ਦੇ ਵੱਲੋਂ ਤੁਹਾਨੂੰ ਵੀ ਇੱਕ ਲੀਗਲ ਤੌਰ ਤੇ ਐਡਵਾਈਜ਼ਰ ਲਗਾਇਆ ਗਿਆ ਹੈਗਾ, ਪਰ ਜੇ ਅਸੀਂ ਗੱਲ ਕਰੀਏ ਇੱਥੇ ਤੱਕ ਅੰਮ੍ਰਿਤਪਾਲ ਸਿੰਘ ਕਿਉਂ ਨਹੀਂ ਪਹੁੰਚ ਸਕੇ? ਕੀ ਕੋਈ ਰੁਝੇਵੇਂ ਨੇ ਜਾਂ ਕੋਈ ਪਰਸਨਲੀ ਰੰਜਿਸ਼ਾਂ ਹੋ ਗਈਆਂ ਉਹਨਾਂ ਦੀਆਂ, ਇੱਥੋਂ ਤੱਕ ਨਹੀਂ ਪਹੁੰਚੇ? ਇੱਕ ਵਾਰ ਸਮਾਂ ਦੇ ਕੇ 1.5 ਮਹੀਨੇ ਦਾ, ਉਸ ਤੋਂ ਬਾਅਦ ਦਿਖਾਈ ਨਹੀਂ ਦਿੱਤੇ। ਨਹੀਂ ਦੇਖੋ, ਪਰਸਨਲ ਜੋ ਸਿੱਖ ਕੌਮ ਦੇ ਵਿੱਚ ਪਰਸਨਲ ਰੰਜਿਸ਼ ਕੋਈ ਹੋ ਨਹੀਂ ਸਕਦੀ ਆਪਸ ਦੇ ਵਿੱਚ। ਜੋ ਆਪਣਾ ਜੋ ਮੀਲ ਪੱਥਰ ਇੱਕੋ ਆਪਣਾ, ਜੋ ਕੌਮੀ ਘਰ ਦੀ ਪ੍ਰਾਪਤੀ ਹੈਗੀ ਆ, ਮੀਲ ਪੱਥਰ ਹੈਗਾ ਉਹ, ਤਾਂ ਐਵੇਂ ਮੇਰੇ ਹਿਸਾਬ ਨਾਲ ਕੁਝ ਕੁ ਲੋਕ ਗੱਲਾਂ ਜੋ ਫੈਲਾ ਰਹੇ ਨੇ, ਕੋਈ ਰੰਜਿਸ਼ਾਂ ਹੈ ਨਹੀਂ ਗੀਆਂ। ਵੀ ਜੋ ਬਹਿਬਲ ਇਨਸਾਫ ਮੋਰਚੇ ਨੂੰ ਭਾਈ ਅੰਮ੍ਰਿਤਪਾਲ ਸਿੰਘ ਅਤੇ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਸਾਥ ਦਿੱਤਾ, ਪਹਿਲਾਂ ਵੀ ਦਿੰਦੇ ਆ ਰਹੇ ਨੇ ਤੇ ਅੱਗੇ ਵੀ ਦੇਣਗੇ। ਤੇ ਹੋਰ ਜਿੰਨੀਆਂ ਜਥੇਬੰਦੀਆਂ ਨੇ, ਕਿੰਨੀਆਂ ਕਿਸਾਨ ਜਥੇਬੰਦੀਆਂ ਨੇ, ਕਿੰਨੇ ਆਪਣੇ ਸਿੱਖ ਆਗੂ ਨੇ, ਕਈ ਵਾਰੀ ਇੱਥੇ ਆ ਜਾਂਦੇ ਨੇ, ਅਗਲੇ ਤੇ ਨਹੀਂ ਆਉਂਦੇ ਕਈ ਸਮਾਗਮਾਂ ਤੇ, ਕਿੰਨੇ ਜ਼ਿਆਦਾ ਇਹ ਹੋਏ ਨੇ। ਪਰ ਮੇਰੇ ਹਿਸਾਬ ਨਾਲ ਜੋ ਆਪਾਂ ਨੂੰ ਕਿਸੇ ਵੀ ਜੋ ਸਿੱਖ ਕੌਮ ਦੇ ਆਗੂ ਤੇ ਜਾਂ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ, ਕਿਉਂਕਿ ਹਰੇਕ ਬੰਦਾ ਆਪਦੇ ਜੋ ਮੈਂ ਕਹੂੰਗਾ ਆਪਦੇ ਸਮੇਂ ਦੇ ਮੁਤਾਬਕ, ਆਪਦੀ ਹੈਸੀਅਤ ਦੇ ਮੁਤਾਬਕ ਜਿੰਨੀ ਤਿਲਫੁਲ ਸੇਵਾ ਹੈ ਉਹ ਸਾਰੀ ਪਾਈ ਜਾਂਦੇ ਨੇ। ਤਾਂ ਮੇਰੇ ਹਿਸਾਬ ਨਾਲ ਅਜਿਹੇ ਕੋਈ ਵਿਵਾਦ ਨਹੀਂ ਖੜੇ ਕਰਨੇ ਚਾਹੀਦੇ ਜੀ। ਕਿਉਂਕਿ ਇਹ ਸਵਾਲ ਤਾਂ ਪੁੱਛਿਆ, ਕੈਮਰੇ ਤੋਂ ਪਿੱਛੇ ਸਾਨੂੰ ਬੜੇ ਲੋਕ ਪੁੱਛਦੇ ਨੇ ਇਹ ਗੱਲਾਂ, ਇਸੇ ਕਰਕੇ ਸੀਗਾ ਵੀ ਜਦੋਂ ਮਿਲੇ ਤਾਂ ਅਸੀਂ ਪੁੱਛਾਂਗੇ ਜ਼ਰੂਰ। ਨਹੀਂ ਜੀ ਦੇਖੋ, ਇਹ ਤਾਂ ਕੋਈ ਮੇਰੇ ਹਿਸਾਬ ਨਾਲ, ਮੇਰੇ ਦੇਖਣ ਦੇ ਨਿਗਾਹ ਦੇ ਵਿੱਚ, ਨਾ ਭਾਈ ਸੁਖਰਾਜ ਸਿੰਘ ਦੀ ਨਿਗਾਹ ਦੇ ਵਿੱਚ, ਨਾ ਭਾਈ ਅੰਮ੍ਰਿਤਪਾਲ ਸਿੰਘ ਦੀ ਨਿਗਾਹ ਦੇ ਵਿੱਚ ਅਜਿਹਾ ਕੋਈ ਵਿਵਾਦ ਹੈ ਨਹੀਂਗਾ। ਕੁਝ ਕੁ ਸ਼ਰਾਰਤੀ ਅੰਸਰ ਜਿਹੜੇ ਕਿ ਸਿੱਖ ਕੌਮ ਨੂੰ ਖੇਰੂ ਕਰ ਦੇਣਾ ਚਾਹੁੰਦੇ ਨੇ, ਉਹ ਮੇਰੇ ਹਿਸਾਬ ਨਾਲ ਅਜਿਹੀਆਂ ਜੋ ਵਿਵਾਦ ਗੱਲਾਂ ਨੇ ਉਹ ਫੈਲਾ ਰਹੇ ਨੇ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਤਾਂ ਇਸ ਵਕਤ ਅਸੀਂ ਬਹਿਮਲ ਕਲਾਂ ਖੜੇ ਸੀ, ਬਹਿਮਲ ਇਨਸਾਫ ਮੋਰਚੇ ਦੇ ਵਿੱਚ ਖੜੇ ਸੀ, ਤਾਂ ਉੱਥੇ 7000 ਪੰਨੇ ਦੀ ਜਿਹੜੀ ਕਿ ਇੱਕ ਚਾਰਜ ਸ਼ੀਟ ਆ ਉਹ ਪੇਸ਼ ਕੀਤੀ ਗਈ ਹੈ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਦੀ ਇਜਾਜ਼ਤ, ਧੰਨਵਾਦ। ਖਾਰਾ ਸਾਹਿਬ, ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, 7000 ਪੰਨੇ ਦੀ ਜਿਹੜੀ ਚਾਰਜ ਸ਼ੀਟ ਆ ਉਹ ਪੇਸ਼ ਹੋ ਗਈ ਆ, ਕੀ ਲੱਗਦਾ ਹੁਣ ਜਿਹੜਾ ਮਾਮਲਾ ਗਾ ਉਹ ਕਿੱਥੋਂ ਤੱਕ ਪਹੁੰਚੂਗਾ ਅੱਗੇ? ਟ੍ਰਾਇਲ ਲੰਮਾ ਚੱਲੂਗਾ, ਮੇਰੇ ਦੇਖੋ 2 ਸਾਲ ਵੀ ਲੱਗ ਜਾਣ, ਚਾਹੇ 10 ਸਾਲ ਲੱਗ ਜਾਣ। ਹੁਣ ਉਹ ਕੋਰਟ ਦਾ ਕੰਮ ਹੈ, ਉਹ ਹੁਣ ਸਰਕਾਰ ਜਾਂ ਪਬਲਿਕ ਦਾ ਕੋਈ ਲਿੰਕ ਨਹੀਂ ਹੋ ਸਕਦਾ। ਜਿਹੜਾ ਚਲਾਨ ਆ ਉਹ ਕੋਟਕਪੂਰੇ ਦਾ ਪੇਸ਼ ਹੋਇਆ, ਕੀ ਲੱਗਦਾ ਵੀ ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਜੂਗਾ? ਇੱਕ ਦੀ ਸਾਜ਼ਿਸ਼ ਆ ਗਈ ਕਿ ਆਪਾਂ ਗੋਲੀ ਅੱਜ ਧਰਨੇ ਚੁਕਾਉਣੇ ਨੇ, ਅੱਜ ਗੋਲੀ ਮਾਰ ਦਿਓ ਬੰਦਿਆਂ ਨੂੰ ਜਾਂ ਇਹਨਾਂ ਨੂੰ ਭਜਾਓ ਇੱਥੋਂ। ਹੁਣ ਇਸ ਕਰਕੇ ਜਿਹੜੀ ਸਾਜ਼ਿਸ਼ ਉੱਥੇ ਉਹੀ ਇੱਥੇ। ਇਨਵੈਸਟੀਗੇਸ਼ਨ ਦੀ ਗੱਲ ਕਰੀਏ, ਪਹਿਲਾਂ ਵੀ SIT ਬਣਦੀ ਰਹੀ, ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ, ਉਦੋਂ ਵੀ ਕਾਫੀ ਵਾਰ ਨਾਮ ਆ ਜਿਹੜਾ ਉਹ ਸਾਹਮਣੇ ਆਇਆ, ਪਰ ਫਿਰ ਉਹ ਰਿਪੋਰਟਾਂ ਤੋਂ ਬਾਅਦ ਵੀ ਇੱਕ ਧਰਨਾ ਲਾਉਣਾ ਪੈ ਗਿਆ ਸੀ ਵੱਡਾ। ਦੇਖੋ, ਇਹਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਆ, ਜਿਹੜੀ ਦੋਸ਼ੀ ਪਾਰਟੀ ਆ, ਬਹੁਤ ਵੱਡੀ ਪਾਰਟੀ, ਉਹਨਾਂ ਦਾ ਨਾਂ ਆਉਣਾ ਹੀ ਬਹੁਤ ਵੱਡੀ ਗੱਲ। ਕਿ ਉਹਨਾਂ ਬੰਦਿਆਂ ਦੇ ਉਲਟ ਤਾਂ ਮੇਰੇ ਦੇਖਣ 'ਚ ਆਪਾਂ ਇਹ ਕਹਿ ਦਈਏ ਕਿ ਇਹਦੀ ਹਿੰਮਤ ਹੀ ਨਹੀਂ ਉਹਨਾਂ ਦਾ ਨਾਂ ਕੋਈ ਲੈ ਦੇ। ਕਿਵੇਂ ਦਾ ਲੱਗਦਾ ਹੈ ਜਿਹੜੀ ਰਿਪੋਰਟ ਆ ਜਿਹੜੀ ਉਹ ਪੇਸ਼ ਹੋ ਗਿਆ? ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਦੇ ਨਾਲ ਜੁੜੇ ਹੋਏ ਸੀ। ਕਾਫੀ ਲੋਕ ਤੌਹਮਤਾਂ ਲਾਉਂਦੇ ਸੀ ਵੀ ਭਾਈ ਸੁਖਰਾਜ ਸਿੰਘ ਨੇ ਵਿਕ ਜਾਣਾ ਹੈ, ਡਰ ਜਾਣਾ ਹੈ, ਮੋਰਚਾ ਚੁੱਕ ਕੇ ਲੈ ਜਾਣਾ ਹੈ, ਤੇ ਮੋਰਚਾ ਚੁੱਕਿਆ ਨਹੀਂ ਜਾਵੇਗਾ, ਉੱਥੇ 5 ਸਿੰਘ ਉੱਥੇ ਬੈਠਣਗੇ। ਤਾਂ ਜਦੋਂ ਕੋਟਕਪੂਰਾ ਕੇਸ ਦੀ ਤਫਤੀਸ਼ ਪੂਰੀ ਹੋ ਚੁੱਕੀ ਹੈ, ਜੋ ਕੇਸ ਜਾ ਚੁੱਕਿਆ ਅਦਾਲਤ ਦੇ ਵਿੱਚ, ਤਾਂ ਜੋ ਆਟੋਮੈਟਿਕਲੀ ਬਹਿਬਲ ਕਲਾਂ ਕੇਸ ਦਾ ਵੀ ਚਲਾਨ ਆ ਜਾਣਾ। ਗੱਲ ਕਰੀਏ, ਅੱਜ ਕਰਤਾਰ ਸਿੰਘ ਸੰਧਵਾਂ ਵੀ ਆਏ, ਅੱਜ ਸਰਕਾਰ ਵੀ ਪਹੁੰਚੀ ਹੈ ਇੱਥੇ, ਕਿੰਨੀ ਕੁ ਆਸ ਤੇ ਉਮੀਦ ਆ ਹੋਰ ਕਿ ਸਰਕਾਰ ਅੱਗੇ ਵੀ ਸਾਡੇ ਨਾਲ ਖੜੀ ਮਿਲੂਗੀ? ਤਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨਾਲ ਜੋ ਫਰੇਬ ਕੀਤੇ ਨੇ, ਗੁਰੂ ਘਰ ਦੇ ਨਾਲ ਮੱਥੇ ਲਾਏ ਨੇ, ਤੇ ਉਹਨਾਂ ਦਾ ਕਿੱਥੇ ਅੱਜ ਕਿੱਥੇ ਦੇ ਕਿੱਥੇ ਫਿਰਦੇ ਨੇ ਉਹ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਾਰ ਫੇਰ ਬਹਿਮਲ ਕਲਾਂ ਦੀ ਧਰਤੀ ਤੇ ਆ, ਤਾਂ ਸਾਡੇ ਨਾਲ ਲੀਗਲ ਤੌਰ ਤੇ ਹਰਪਾਲ ਸਿੰਘ ਖਾਰਾ ਜੀ ਮੌਜੂਦ ਨੇ ਤੇ ਅਮਾਨ ਸਿੰਘ ਖਾਰਾ ਜੀ ਮੌਜੂਦ ਨੇ। ਅਸੀਂ ਦੋਨਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਖਾਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਰਾ ਸਾਹਿਬ, ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, 7000 ਪੰਨੇ ਦੀ ਜਿਹੜੀ ਚਾਰਜ ਸ਼ੀਟ ਆ ਉਹ ਪੇਸ਼ ਹੋ ਗਈ ਆ,
ਕੀ ਲੱਗਦਾ ਹੁਣ ਜਿਹੜਾ ਮਾਮਲਾ ਗਾ ਉਹ ਕਿੱਥੋਂ ਕੁ ਤੱਕ ਪਹੁੰਚੂਗਾ ਅੱਗੇ? ਦੇਖੋ ਜਿਹੜਾ ਮਾਮਲਾ ਉਹ ਮਾਣਯੋਗ ਅਦਾਲਤ ਚਲਾ ਗਿਆ ਫਰੀਦਕੋਟ। ਅਜੇ ਉਸ ਦੇ ਵਿੱਚ ਦੋਸ਼ੀਆਂ ਨੂੰ ਉਹਨਾਂ ਨੇ ਕਾਲ ਕਰਨਾ ਹੈ। ਉਸ ਤੋਂ ਅੱਗੇ ਟ੍ਰਾਇਲ ਲੰਮਾ ਚੱਲੂਗਾ। ਮੇਰੇ ਦੇਖੋ 2 ਸਾਲ ਵੀ ਲੱਗ ਜਾਣ, ਚਾਹੇ 10 ਸਾਲ ਲੱਗ ਜਾਣ। ਹੁਣ ਕੋਰਟ ਦਾ ਕੰਮ ਹੈ, ਉਹ ਹੁਣ ਸਰਕਾਰ ਜਾਂ ਪਬਲਿਕ ਦਾ ਕੋਈ ਲਿੰਕ ਨਹੀਂ ਉਸ ਦੇ ਵਿੱਚ ਰਹਿੰਦਾ। ਖਹਿਰਾ ਸਾਹਿਬ, ਜਿਵੇਂ ਕਿਹਾ ਗਿਆ ਕਿ ਇੱਥੋਂ ਬਹਿਮਲ ਤੋਂ ਮੋਰਚਾ ਚੱਕਿਆ ਜਾਣਾ, ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਗਿਆ, ਜਿਹੜਾ ਚਲਾਨ ਆ ਉਹ ਕੋਟਕਪੂਰੇ ਦਾ ਪੇਸ਼ ਹੋਇਆ, ਕੀ ਲੱਗਦਾ ਵੀ ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਜਾਊਗਾ? ਨਹੀਂ, ਦੇਖੋ ਜਿਹੜਾ ਚਲਾਨ ਪੇਸ਼ ਕੋਟਕਪੂਰੇ ਦਾ ਹੋਇਆ, ਪਰ ਉਹਦੇ ਵਿੱਚ ਜਿਹੜੀ ਸਾਜ਼ਿਸ਼ ਦਾ ਪਾਰਟ ਹੈ ਕੋਟਕਪੂਰਾ, ਉਹੀ ਸਾਜ਼ਿਸ਼ ਹੈ ਜਿਹੜੀ ਉਹ ਬਹਿਬਲ ਕਲਾਂ। ਹੁਣ ਸਰਕਾਰ ਨੇ ਉਹ 'ਚ ਕੁਝ ਨਹੀਂ ਕਰਨਾ, ਉਸ ਦੇ ਵਿੱਚ ਸਿਰਫ ਉੱਥੋਂ ਇੱਕ ਪਾਰਟ ਚੁੱਕ ਕੇ ਉਹਦਾ ਇਹਦੇ ਨਾਲ ਲਿੰਕ ਕਰਨਾ। ਉਹਨੇ ਸਾਜ਼ਿਸ਼ ਦਾ ਜਿਹੜੀ ਇਨਵੈਸਟੀਗੇਸ਼ਨ ਆ ਉਹ ਕੰਪਲੀਟ ਹੋ ਚੁੱਕੀ ਹੈ। ਹੁਣ ਇਸ ਦੇ ਵਿੱਚ ਇੱਕ ਉਹਦੀ ਸਾਜ਼ਿਸ਼ ਆ ਗਈ ਕਿ ਆਪਾਂ ਗੋਲੀ ਅੱਜ ਧਰਨੇ ਚੁਕਾਉਣੇ ਨੇ, ਅੱਜ ਗੋਲੀ ਮਾਰ ਦਿਓ ਬੰਦਿਆਂ ਨੂੰ ਜਾਂ ਇਹਨਾਂ ਨੂੰ ਭਜਾਓ ਇੱਥੋਂ, ਤਾਂ ਸਾਜ਼ਿਸ਼ ਤਾਂ ਇੱਕ ਹੀ ਹੋ ਗਈ ਨਾ। ਹੁਣ ਇਸ ਕਰਕੇ ਜਿਹੜੀ ਸਾਜ਼ਿਸ਼ ਉੱਥੇ ਉਹੀ ਇੱਥੇ ਹੈ। ਉਹ ਹੁਣ ਮੇਰੇ ਦੇਖਣ 'ਚ ਇਹਨਾਂ ਨੇ ਇਨਵੈਸਟੀਗੇਸ਼ਨ ਟੀਮ ਨੇ ਉਹਨੂੰ ਨਾਲ ਅਟੈਚ ਹੀ ਕਰਨਾ, ਹੋਰ ਬਾਹਲਾ ਵੱਡਾ ਕੰਮ ਨਹੀਂ ਰਹਿ ਗਿਆ ਹੁਣ। ਖਹਿਰਾ ਸਾਹਿਬ, ਜਿਵੇਂ ਇਨਵੈਸਟੀਗੇਸ਼ਨ ਦੀ ਗੱਲ ਕਰੀਏ, ਪਹਿਲਾਂ ਵੀ SIT ਬਣਦੀ ਰਹੀ, ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ, ਉਦੋਂ ਵੀ ਕਾਫੀ ਵਾਰ ਨਾਮ ਆ ਜਿਹੜਾ ਉਹ ਸਾਹਮਣੇ ਆਇਆ, ਪਰ ਫਿਰ ਉਹ ਰਿਪੋਰਟਾਂ ਤੋਂ ਬਾਅਦ ਵੀ ਇੱਕ ਧਰਨਾ ਲਾਉਣਾ ਪੈ ਗਿਆ ਸੀ ਵੱਡਾ। ਦੇਖੋ ਇਹਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਹੈ, ਜਿਹੜੀ ਦੋਸ਼ੀ ਪਾਰਟੀ ਹੈ, ਬਹੁਤ ਵੱਡੀ ਪਾਰਟੀ ਹੈ। ਉਹਨਾਂ ਦਾ ਨਾਂ ਆਉਣਾ ਹੀ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਆਇਆ ਹੈ। ਉਹਨਾਂ ਦਾ ਨਾਂ ਆਉਣਾ ਹੀ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਬੰਦਿਆਂ ਦੇ ਉਲਟ ਤਾਂ ਮੇਰੇ ਦੇਖਣ 'ਚ ਆਪਾਂ ਇੱਕ ਮੋਰਚਾ ਚੁੱਕ ਕੇ ਲੈ ਜਾਣਾ ਅਜਿਹਾ ਕੁਝ ਤਾਂ ਹੋਇਆ ਨਹੀਂ। ਜੋ ਭਾਈ ਸੁਖਰਾਜ ਸਿੰਘ ਜੋ ਤੇ ਜਿਹੜੀ ਸਮੁੱਚੀ ਟੀਮ ਹੈ ਬਹਿਬਲ ਇਨਸਾਫ ਮੋਰਚੇ ਦੀ, ਉਹ ਉਮੀਦਾਂ ਦੇ ਖਰੇ ਉਤਰੀ ਹੈ। ਜੋ 90% ਕੰਮ ਸੀ ਉਹ ਹੋ ਚੁੱਕਿਆ, ਤੇ ਹਲੇ ਵੀ ਅੱਜ ਜੋ ਸ਼ੁਕਰਾਨੇ ਦਾ ਗੁਰੂ ਪਾਤਸ਼ਾਹ ਦੇ ਸ਼ੁਕਰਾਨੇ ਦਾ ਜੋ ਸਮਾਗਮ ਹੋਇਆ ਅੱਜ, ਤੇ ਮੋਰਚਾ ਚੁੱਕਿਆ ਨਹੀਂ ਜਾਵੇਗਾ। ਉੱਥੇ 5 ਸਿੰਘ ਉੱਥੇ ਬੈਠਣਗੇ, ਉੱਥੇ ਜਿੱਥੇ ਮੋਰਚਾ ਪਹਿਲਾਂ ਚੱਲਦਾ ਸੀ ਬੱਸ ਸਟੈਂਡ ਤੇ, ਤਾਂ ਅਜਿਹੀ ਕੋਈ ਗੱਲ ਨਹੀਂ। ਦੇਖੋ ਜੋ ਸਾਰਾ ਐਵੀਡੈਂਸ, ਜੇ ਆਪਾਂ ਇੱਕ ਵਕੀਲ ਹੋਣ ਤੇ ਇੱਕ ਇਸ ਤੇ ਕਿੰਤੂ ਪਰੰਤੂ ਇੱਕ ਕਾਨੂੰਨੀ ਟਿੱਪਣੀ ਕਰੀ, ਤਾਂ ਜਿੰਨਾ ਐਵੀਡੈਂਸ ਸੀ ਉਹ ਸਾਰਾ ਕੋਟਕਪੂਰਾ ਕੇਸ ਵਿੱਚ ਸੀ। ਤਾਂ ਜਦੋਂ ਕੋਟਕਪੂਰਾ ਕੇਸ ਦੀ ਤਫਤੀਸ਼ ਪੂਰੀ ਹੋ ਚੁੱਕੀ ਹੈ, ਜੋ ਕੇਸ ਜਾ ਚੁੱਕਿਆ ਅਦਾਲਤ ਦੇ ਵਿੱਚ, ਤਾਂ ਜੋ ਆਟੋਮੈਟਿਕਲੀ ਬਹਿਬਲ ਕਲਾਂ ਕੇਸ ਦਾ ਵੀ ਚਲਾਨ ਆ ਜਾਣਾ। ਤਾਂ ਇੰਟਰਲਿੰਕਡ ਨੇ ਦੋਵੇਂ, ਇਹਨਾਂ ਦੋਵਾਂ ਨੂੰ ਆਪਾਂ ਕੀ ਨਖੇੜ ਕੇ ਨਹੀਂ ਦੇਖਿਆ ਜਾ ਸਕਦਾ। ਤਾਂ ਜੋ ਸਰਕਾਰ ਨੇ ਕਿਹਾ ਵੀ ਸਰਕਾਰ ਨੇ ਅਸੀਂ ਤਫਤੀਸ਼ ਪੂਰੀ ਕਰਾਂਗੇ, ਤੇ ਉਹਨਾਂ ਦੇ ਸਾਨੂੰ ਉਮੀਦ ਆ ਵੀ ਜੇ ਸਰਕਾਰ 90% ਕੰਮ ਕਰ ਸਕਦੀ ਹੈ, ਤਾਂ ਉਹਨਾਂ ਨੂੰ 10% ਕੰਮ ਕਰਨ 'ਚ ਵੀ ਕੋਈ ਹਿਚਕਿਚਾਹਟ ਨਹੀਂ ਹੋਊਗੀ, ਤੇ ਕੰਮ ਉਹ ਵੀ ਨੇਪਰੇ ਚੜ੍ਹ ਜਾਵੇਗਾ। ਵੀ ਆਪਾਂ ਕਹੀਏ ਜੇ ਮੁਹਾਵਰਾ ਵਰਤੀਏ ਤਾਂ ਜੋ ਹਾਥੀ ਲੰਘ ਚੁੱਕਿਆ ਤੇ ਪਿੱਛੇ ਇਕੱਲੀ ਪੂਛ ਹੀ ਬਾਕੀ ਰਹਿ ਗਈ ਜੀ। ਕਈ ਵਾਰ ਪੂਛ ਵੀ ਅੜ ਜਾਂਦੀ ਹੁੰਦੀ ਆ, ਹਾਥੀ ਪੂਰਾ ਲੰਘ ਜਾਂਦਾ, ਕਈ ਵਾਰ ਪੂਛ ਅੜ ਜਾਂਦੀ ਹੁੰਦੀ, ਕਿਤੇ ਇਹ ਤਾਂ ਨਹੀਂ ਹੋਊਗਾ? ਨਹੀਂ ਦੇਖੋ ਭਾਈ ਸਾਹਿਬ, ਆਪਾਂ ਨੂੰ ਬੰਦੇ ਨੂੰ ਤਾਂ ਅਗਲੇ ਪਲ ਦਾ ਕੋਈ ਇਤਬਾਰ ਨਹੀਂ ਹੁੰਦਾ ਕੀ ਹੋਣਾ, ਅਗਲਾ ਸਾਹ ਆਉਣਾ ਹੈ ਕਿ ਨਹੀਂ ਆਉਣਾ। ਇਹ ਦੁਨੀਆ ਜਿਹੜੀ ਹੈਗੀ ਹੈ, ਗੁਰੂ ਪਾਤਸ਼ਾਹ ਤੇ ਬੰਦੇ ਨੂੰ ਜੋ ਉਮੀਦ ਰੱਖਣੀ ਚਾਹੀਦੀ ਹੈ, ਗੁਰੂ ਪਾਤਸ਼ਾਹ ਤੇ ਸਦਕ ਹੈ ਸਾਨੂੰ। ਤਾਂ ਦੇਖੋ ਵੀ ਜੇ ਅਜੇ ਤੱਕ ਗੁਰੂ ਪਾਤਸ਼ਾਹ ਨੇ ਇਨਸਾਫ ਦਵਾਤਾ, ਵੀ ਉਹਨਾਂ ਨੇ ਜੇ ਗੁਰੂ ਪਾਤਸ਼ਾਹ ਨੇ ਆ ਹਾਥੀ ਲੰਘਾਤਾ ਤੇ ਪਿੱਛੇ ਕੁਝ ਹੋਰ ਵੀ ਨਹੀਂ ਰਹਿਣ ਦੇਣਾ। ਗੁਰੂ ਪਾਤਸ਼ਾਹ ਤੇ ਆਪਾਂ ਨੂੰ ਅਟੱਲ ਯਕੀਨ ਹੈ ਵੀ ਜੇ ਇੱਥੇ ਤੱਕ ਆ ਚੁੱਕੇ ਆ ਤੇ ਅੱਗੇ ਵੀ ਜ਼ਰੂਰ ਜਾਵਾਂਗੇ ਜੀ। ਖਹਿਰਾ ਸਾਹਿਬ, ਜੇ ਅਸੀਂ ਗੱਲ ਕਰੀਏ, ਅੱਜ ਕੁਲਤਾਰ ਸਿੰਘ ਸੰਧਵਾਂ ਵੀ ਆਏ, ਅੱਜ ਸਰਕਾਰ ਵੀ ਪਹੁੰਚੀ ਹੈ ਇੱਥੇ, ਅੱਜ ਕੁਲਦੀਪ ਸਿੰਘ ਧਾਲੀਵਾਲ ਵੀ ਪਹੁੰਚੇ ਨੇ ਜਿਹੜੇ ਖੇਤੀਬਾੜੀ ਮੰਤਰੀ ਨੇ। ਕਿੰਨੀ ਕੁ ਆਸ ਤੇ ਉਮੀਦ ਆ ਹੋਰ ਕਿ ਸਰਕਾਰ ਅੱਗੇ ਵੀ ਸਾਡੇ ਨਾਲ ਖੜੀ ਮਿਲੂਗੀ? ਨਹੀਂ ਦੇਖੋ, ਜੋ ਸਰਕਾਰ ਦਾ ਕੰਮ ਹੈਗਾ ਤਫਤੀਸ਼ ਪੂਰੀ ਕਰਾਉਣੀ। ਆਪਾਂ ਕਹੀਏ ਜਿਹੜੇ ਬੰਦੇ ਦਾ ਰੋਲ ਹੈਗਾ ਬਣਦਾ ਹੈਗਾ ਵੀ ਜੋ ਹੋਮ ਮਿਨਿਸਟਰ ਤੱਕ ਜਾਂ CM ਤੱਕ ਤਾਰਾਂ ਜਾਂਦੀਆਂ ਨੇ, ਜੋ ਲਿੰਕ ਜੁੜਦੇ ਨੇ ਉਹਨਾਂ ਨੂੰ ਜੋੜਨਾ। ਤੇ ਜੇ ਸਰਕਾਰ ਨੇ ਹਾਲੇ ਤੱਕ ਇੱਥੇ ਆਏ ਨੇ, ਨਤਮਸਤਕ ਹੁੰਦੇ ਨੇ, ਗੁਰੂ ਪਾਤਸ਼ਾਹ ਅੱਗੇ ਆਪਦੀ ਸ਼ਰਧਾ ਜੋ ਪ੍ਰਗਟ ਕਰਦੇ ਨੇ ਉਹ, ਤੇ ਇੱਥੇ ਜੋ ਆਉਂਦੇ ਨੇ, ਤੇ ਮੇਰੇ ਹਿਸਾਬ ਨਾਲ ਜੇ ਇੱਥੋਂ ਤੱਕ ਉਹ ਕਰ ਰਹੇ ਨੇ ਸਰਕਾਰ, ਤਾਂ ਉਮੀਦ ਆ ਵੀ ਅੱਗੇ ਵੀ ਕਰਨਗੇ। ਪਰ ਜੇ ਅੱਗੇ ਨਹੀਂ ਕਰਨਗੇ ਤਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨਾਲ ਜੋ ਫਰੇਬ ਕੀਤੇ ਨੇ, ਗੁਰੂ ਘਰ ਦੇ ਨਾਲ ਮੱਥੇ ਲਾਏ ਨੇ, ਤੇ ਉਹਨਾਂ ਦਾ ਕਿੱਥੇ ਅੱਜ ਕਿੱਥੇ ਦੇ ਕਿੱਥੇ ਫਿਰਦੇ ਨੇ, ਉਹ ਕੋਈ ਪੁੱਛਦਾ ਨਹੀਂ ਉਹਨਾਂ ਨੂੰ। ਜੇਲ੍ਹਾਂ 'ਚ ਜਾਣ ਦੇ ਕਦਾਰ ਤੇ ਆ ਚੁੱਕੇ ਨੇ, ਸਿਆਸੀ ਕੈਰੀਅਰ ਖਤਮ ਹੋ ਚੁੱਕੇ ਨੇ ਉਹਨਾਂ ਦੇ, ਤੇ ਵਿਅਕਤੀਗਤ ਤੌਰ ਤੇ ਵੀ ਜੋ ਕੌਮ ਦੀ ਨਿਗਾਹ 'ਚੋਂ ਡਿੱਗ ਚੁੱਕੇ ਨੇ। ਚਾਰੋਂ ਪਾਸੇ ਜਾਣ ਤਾਂ ਗਾਲ ਹੀ ਗਾਲ ਪੈਂਦੀ ਆ ਉਹਨਾਂ ਨੂੰ, ਤੇ ਰਹਿਣਾ ਇਸ ਪਾਰਟੀ ਦਾ ਵੀ ਕੱਖ ਨਹੀਂ। ਜੇ ਗੁਰੂ ਪਾਤਸ਼ਾਹ ਦੇ ਹੱਕ 'ਚ ਇਹ ਉੱਥੇ ਸਟੈਂਡ ਲੈਣਗੇ, ਭੁਗਤਣਗੇ ਸਿੱਖ ਕੌਮ ਦੇ ਹੱਕ ਦੇ ਵਿੱਚ, ਤਾਂ ਇਹਨਾਂ ਨੂੰ ਬਖਸ਼ਿਸ਼ਾਂ ਮਿਲਣਗੀਆਂ ਗੁਰੂ ਪਾਤਸ਼ਾਹ ਤੋਂ, ਨਹੀਂ ਤਾਂ ਇਹਨਾਂ ਦਾ ਜੋ ਹਾਲ ਹੈ ਉਹੋ ਜਿਹਾ ਹੋ ਜਾਣਾ ਜੀ। ਤੁਸੀਂ ਅੰਮ੍ਰਿਤਪਾਲ ਦੇ ਨਾਲ ਕਾਫੀ ਰਹੇ ਹੋ, ਅੰਮ੍ਰਿਤਪਾਲ ਦੇ ਵੱਲੋਂ ਤੁਹਾਨੂੰ ਵੀ ਇੱਕ ਲੀਗਲ ਤੌਰ ਤੇ ਐਡਵਾਈਜ਼ਰ ਲਗਾਇਆ ਗਿਆ ਹੈਗਾ, ਪਰ ਜੇ ਅਸੀਂ ਗੱਲ ਕਰੀਏ ਇੱਥੇ ਤੱਕ ਅੰਮ੍ਰਿਤਪਾਲ ਸਿੰਘ ਕਿਉਂ ਨਹੀਂ ਪਹੁੰਚ ਸਕੇ? ਕੀ ਕੋਈ ਰੁਝੇਵੇਂ ਨੇ ਜਾਂ ਕੋਈ ਪਰਸਨਲੀ ਰੰਜਿਸ਼ਾਂ ਹੋ ਗਈਆਂ ਉਹਨਾਂ ਦੀਆਂ, ਇੱਥੋਂ ਤੱਕ ਨਹੀਂ ਪਹੁੰਚੇ? ਇੱਕ ਵਾਰ ਸਮਾਂ ਦੇ ਕੇ 1.5 ਮਹੀਨੇ ਦਾ, ਉਸ ਤੋਂ ਬਾਅਦ ਦਿਖਾਈ ਨਹੀਂ ਦਿੱਤੇ। ਨਹੀਂ ਦੇਖੋ, ਪਰਸਨਲ ਜੋ ਸਿੱਖ ਕੌਮ ਦੇ ਵਿੱਚ ਤਾਂ ਪਰਸਨਲ ਰੰਜਿਸ਼ ਕੋਈ ਹੋ ਨਹੀਂ ਸਕਦੀ ਆਪਸ ਦੇ ਵਿੱਚ। ਜੋ ਆਪਣਾ ਜੋ ਮੀਲ ਪੱਥਰ ਇੱਕੋ ਆਪਣਾ, ਜੋ ਕੌਮੀ ਘਰ ਦੀ ਪ੍ਰਾਪਤੀ ਹੈਗੀ ਆ, ਮੀਲ ਪੱਥਰ ਹੈਗਾ ਉਹ,
ਤਾਂ ਐਵੇਂ ਮੇਰੇ ਹਿਸਾਬ ਨਾਲ ਕੁਝ ਕੁ ਲੋਕ ਗੱਲਾਂ 'ਚ ਫੈਲਾ ਰਹੇ ਨੇ, ਕੋਈ ਰੰਜਿਸ਼ਾਂ ਹੈ ਨਹੀਂ ਗੀਆਂ ਵੀ ਜੋ ਬਹਿਬਲ ਇਨਸਾਫ ਮੋਰਚੇ ਨੂੰ ਭਾਈ ਅੰਮ੍ਰਿਤਪਾਲ ਸਿੰਘ ਅਤੇ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਸਾਥ ਦਿੱਤਾ, ਪਹਿਲਾਂ ਵੀ ਦਿੰਦੇ ਆ ਰਹੇ ਨੇ ਤੇ ਅੱਗੇ ਵੀ ਦੇਣਗੇ। ਤੇ ਹੋਰ ਜਿੰਨੀਆਂ ਜਥੇਬੰਦੀਆਂ ਨੇ, ਕਿੰਨੀਆਂ ਕਿਸਾਨ ਜਥੇਬੰਦੀਆਂ ਨੇ, ਕਿੰਨੇ ਆਪਣੇ ਸਿੱਖ ਆਗੂ ਨੇ, ਕਈ ਵਾਰੀ ਇੱਥੇ ਆ ਜਾਂਦੇ ਨੇ, ਅਗਲੇ ਤੇ ਨਹੀਂ ਆਉਂਦੇ ਕਈ ਸਮਾਗਮਾਂ ਤੇ, ਕਿੰਨੇ ਜ਼ਿਆਦਾ ਇਹ ਹੋਏ ਨੇ। ਪਰ ਮੇਰੇ ਹਿਸਾਬ ਨਾਲ ਜੋ ਆਪਾਂ ਨੂੰ ਕਿਸੇ ਵੀ ਜੋ ਸਿੱਖ ਕੌਮ ਦੇ ਆਗੂ ਤੇ ਜਾਂ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ, ਕਿਉਂਕਿ ਹਰੇਕ ਬੰਦਾ ਆਪਦੇ ਜੋ ਮੈਂ ਕਹੂੰਗਾ ਆਪਦੇ ਸਮੇਂ ਦੇ ਮੁਤਾਬਕ, ਆਪਦੀ ਹੈਸੀਅਤ ਦੇ ਮੁਤਾਬਕ ਜਿੰਨੀ ਤਿਲਫੁਲ ਸੇਵਾ ਹੈ ਉਹ ਸਾਰੀ ਪਾਈ ਜਾਂਦੇ ਨੇ। ਤਾਂ ਮੇਰੇ ਹਿਸਾਬ ਨਾਲ ਅਜਿਹੇ ਕੋਈ ਵਿਵਾਦ ਨਹੀਂ ਖੜੇ ਕਰਨੇ ਚਾਹੀਦੇ ਜੀ। ਕਿਉਂਕਿ ਇਹ ਸਵਾਲ ਤਾਂ ਪੁੱਛਿਆ, ਕੈਮਰੇ ਤੋਂ ਪਿੱਛੇ ਸਾਨੂੰ ਬੜੇ ਲੋਕ ਪੁੱਛਦੇ ਨੇ ਇਹ ਗੱਲਾਂ, ਇਸੇ ਕਰਕੇ ਸੀਗਾ ਵੀ ਜਦੋਂ ਮਿਲੇ ਤਾਂ ਅਸੀਂ ਪੁੱਛਾਂਗੇ ਜ਼ਰੂਰ। ਨਹੀਂ ਜੀ ਦੇਖੋ, ਇਹ ਤਾਂ ਕੋਈ ਮੇਰੇ ਹਿਸਾਬ ਨਾਲ ਮੇਰੇ ਦੇਖਣ ਦੇ ਨਿਗਾਹ ਦੇ ਵਿੱਚ ਨਾ ਭਾਈ ਸੁਖਰਾਜ ਸਿੰਘ ਦੀ ਨਿਗਾਹ ਦੇ ਵਿੱਚ, ਨਾ ਭਾਈ ਅੰਮ੍ਰਿਤਪਾਲ ਸਿੰਘ ਦੀ ਨਿਗਾਹ ਦੇ ਵਿੱਚ ਅਜਿਹਾ ਕੋਈ ਵਿਵਾਦ ਹੈ ਨਹੀਂਗਾ। ਕੁਝ ਕੁ ਸ਼ਰਾਰਤੀ ਅੰਸਰ ਜਿਹੜੇ ਕਿ ਸਿੱਖ ਕੌਮ ਨੂੰ ਖੇਰੂ ਕਰ ਦੇਣਾ ਚਾਹੁੰਦੇ ਨੇ, ਉਹ ਮੇਰੇ ਹਿਸਾਬ ਨਾਲ ਅਜਿਹੀਆਂ ਜੋ ਵਿਵਾਦ ਗੱਲਾਂ ਨੇ ਉਹ ਫੈਲਾ ਰਹੇ ਨੇ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਤਾਂ ਇਸ ਵਕਤ ਅਸੀਂ ਬਹਿਮਲ ਕਲਾਂ ਖੜੇ ਸੀ, ਬਹਿਮਲ ਇਨਸਾਫ ਮੋਰਚੇ ਦੇ ਵਿੱਚ ਖੜੇ ਸੀ, ਤਾਂ ਉੱਥੇ 7000 ਪੰਨੇ ਦੀ ਜਿਹੜੀ ਕਿ ਇੱਕ ਚਾਰਜ ਸ਼ੀਟ ਆ ਉਹ ਪੇਸ਼ ਕੀਤੀ ਗਈ ਹੈ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਦੀ ਇਜਾਜ਼ਤ, ਧੰਨਵਾਦ। ਖਾਰਾ ਸਾਹਿਬ, ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, 7000 ਪੰਨੇ ਦੀ ਜਿਹੜੀ ਚਾਰਜ ਸ਼ੀਟ ਆ ਉਹ ਪੇਸ਼ ਹੋ ਗਈ ਆ, ਕੀ ਲੱਗਦਾ ਹੁਣ ਜਿਹੜਾ ਮਾਮਲਾ ਗਾ ਉਹ ਕਿੱਥੋਂ ਤੱਕ ਪਹੁੰਚੂਗਾ ਅੱਗੇ? ਟ੍ਰਾਇਲ ਲੰਮਾ ਚੱਲੂਗਾ, ਮੇਰੇ ਦੇਖੋ 2 ਸਾਲ ਵੀ ਲੱਗ ਜਾਣ, ਚਾਹੇ 10 ਸਾਲ ਲੱਗ ਜਾਣ। ਹੁਣ ਕੋਰਟ ਦਾ ਕੰਮ ਹੈ, ਉਹ ਹੁਣ ਸਰਕਾਰ ਜਾਂ ਪਬਲਿਕ ਦਾ ਕੋਈ ਲਿੰਕ ਨਹੀਂ ਹੋਣਾ। ਜਿਹੜਾ ਚਲਾਨ ਆ ਉਹ ਕੋਟਕਪੂਰੇ ਦਾ ਪੇਸ਼ ਹੋਇਆ, ਕੀ ਲੱਗਦਾ ਵੀ ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਜੂਗਾ? ਇੱਕ ਦੀ ਸਾਜ਼ਿਸ਼ ਆ ਗਈ ਕਿ ਆਪਾਂ ਗੋਲੀ ਅੱਜ ਧਰਨੇ ਚੁਕਾਉਣੇ ਨੇ, ਅੱਜ ਗੋਲੀ ਮਾਰ ਦਿਓ ਬੰਦਿਆਂ ਨੂੰ ਜਾਂ ਇਹਨਾਂ ਨੂੰ ਭਜਾਓ ਇੱਥੋਂ। ਹੁਣ ਇਸ ਕਰਕੇ ਜਿਹੜੀ ਸਾਜ਼ਿਸ਼ ਉੱਥੇ ਉਹੀ ਇੱਥੇ। ਇਨਵੈਸਟੀਗੇਸ਼ਨ ਦੀ ਗੱਲ ਕਰੀਏ, ਪਹਿਲਾਂ ਵੀ SIT ਬਣਦੀ ਰਹੀ, ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ, ਉਦੋਂ ਵੀ ਕਾਫੀ ਵਾਰ ਨਾਮ ਆ ਜਿਹੜਾ ਉਹ ਸਾਹਮਣੇ ਆਇਆ, ਪਰ ਫਿਰ ਉਹ ਰਿਪੋਰਟਾਂ ਤੋਂ ਬਾਅਦ ਵੀ ਇੱਕ ਧਰਨਾ ਲਾਉਣਾ ਪੈ ਗਿਆ ਸੀ ਵੱਡਾ। ਦੇਖੋ, ਇਹਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਆ, ਜਿਹੜੀ ਦੋਸ਼ੀ ਪਾਰਟੀ ਆ, ਬਹੁਤ ਵੱਡੀ ਪਾਰਟੀ, ਉਹਨਾਂ ਦਾ ਨਾਂ ਆਉਣਾ ਹੀ ਬਹੁਤ ਵੱਡੀ ਗੱਲ। ਕਿ ਉਹਨਾਂ ਬੰਦਿਆਂ ਦੇ ਉਲਟ ਤਾਂ ਮੇਰੇ ਦੇਖਣ 'ਚ ਆਪਾਂ ਇਹ ਕਹਿ ਦਈਏ ਕਿ ਇਹਦੀ ਹਿੰਮਤ ਹੀ ਨਹੀਂ ਉਹਨਾਂ ਦਾ ਨਾਂ ਕੋਈ ਲੈ ਦੇ। ਕਿਵੇਂ ਦਾ ਲੱਗਦਾ ਗਾ ਜਿਹੜੀ ਰਿਪੋਰਟ ਆ ਜਿਹੜੀ ਉਹ ਪੇਸ਼ ਹੋ ਗਿਆ? ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਦੇ ਨਾਲ ਜੁੜੇ ਹੋਏ ਸੀ। ਕਾਫੀ ਲੋਕ ਤੌਹਮਤਾਂ ਲਾਉਂਦੇ ਸੀ ਵੀ ਭਾਈ ਸੁਖਰਾਜ ਸਿੰਘ ਨੇ ਵਿਕ ਜਾਣਾ, ਡਰ ਜਾਣਾ, ਮੋਰਚਾ ਚੁੱਕ ਕੇ ਲੈ ਜਾਣਾ, ਤੇ ਮੋਰਚਾ ਚੁੱਕਿਆ ਨਹੀਂ ਜਾਵੇਗਾ, ਉੱਥੇ 5 ਸਿੰਘ ਉੱਥੇ ਬੈਠਣਗੇ। ਤਾਂ ਜਦੋਂ ਕੋਟਕਪੂਰਾ ਕੇਸ ਦੀ ਤਫਤੀਸ਼ ਪੂਰੀ ਹੋ ਚੁੱਕੀ ਹੈ, ਜੋ ਕੇਸ ਜਾ ਚੁੱਕਿਆ ਅਦਾਲਤ ਦੇ ਵਿੱਚ, ਤਾਂ ਜੋ ਆਟੋਮੈਟਿਕਲੀ ਬਹਿਬਲ ਕਲਾਂ ਕੇਸ ਦਾ ਵੀ ਚਲਾਨ ਆ ਜਾਣਾ। ਗੱਲ ਕਰੀਏ, ਅੱਜ ਕਰਤਾਰ ਸਿੰਘ ਸੰਧਵਾਂ ਵੀ ਆਏ, ਅੱਜ ਸਰਕਾਰ ਵੀ ਪਹੁੰਚੀ ਹੈ ਇੱਥੇ, ਕਿੰਨੀ ਕੁ ਆਸ ਤੇ ਉਮੀਦ ਆ ਹੋਰ ਕਿ ਸਰਕਾਰ ਅੱਗੇ ਵੀ ਸਾਡੇ ਨਾਲ ਖੜੀ ਮਿਲੂਗੀ? ਤਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨਾਲ ਜੋ ਫਰੇਬ ਕੀਤੇ ਨੇ, ਗੁਰੂ ਘਰ ਦੇ ਨਾਲ ਮੱਥੇ ਲਾਏ ਨੇ, ਤੇ ਉਹਨਾਂ ਦਾ ਕਿੱਥੇ ਅੱਜ ਕਿੱਥੇ ਦੇ ਕਿੱਥੇ ਫਿਰਦੇ ਨੇ ਉਹ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਾਰ ਫੇਰ ਬਹਿਮਲ ਕਲਾਂ ਦੀ ਧਰਤੀ ਤੇ ਆ, ਤਾਂ ਸਾਡੇ ਨਾਲ ਲੀਗਲ ਤੌਰ ਤੇ ਹਰਪਾਲ ਸਿੰਘ ਖਾਰਾ ਜੀ ਮੌਜੂਦ ਨੇ ਤੇ ਅਮਾਨ ਸਿੰਘ ਖਾਰਾ ਜੀ ਮੌਜੂਦ ਨੇ। ਅਸੀਂ ਦੋਨਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਫਤਿਹ ਦੀ ਸਾਂਝ ਪਾਉਣੇ ਆ। ਖਾਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਰਾ ਸਾਹਿਬ, ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, 7000 ਪੰਨੇ ਦੀ ਜਿਹੜੀ ਚਾਰਜ ਸ਼ੀਟ ਆ ਉਹ ਪੇਸ਼ ਹੋ ਗਈ ਆ, ਕੀ ਲੱਗਦਾ ਹੁਣ ਜਿਹੜਾ ਮਾਮਲਾ ਗਾ ਉਹ ਕਿੱਥੋਂ ਤੱਕ ਪਹੁੰਚੂਗਾ ਅੱਗੇ? ਦੇਖੋ, ਜਿਹੜਾ ਮਾਮਲਾ ਉਹ ਮਾਣਯੋਗ ਅਦਾਲਤ ਚਲਾ ਗਿਆ ਫਰੀਦਕੋਟ, ਅਜੇ ਉਸ ਦੇ ਵਿੱਚ ਦੋਸ਼ੀਆਂ ਨੂੰ ਉਹਨਾਂ ਨੇ ਕਾਲ ਕਰਨਾ ਹੈ। ਉਸ ਤੋਂ ਅੱਗੇ ਟ੍ਰਾਇਲ ਲੰਮਾ ਚੱਲੂਗਾ, ਮੇਰੇ ਦੇਖੋ 2 ਸਾਲ ਵੀ ਲੱਗ ਜਾਣ, ਚਾਹੇ 10 ਸਾਲ ਲੱਗ ਜਾਣ। ਹੁਣ ਕੋਰਟ ਦਾ ਕੰਮ ਹੈ, ਉਹ ਹੁਣ ਸਰਕਾਰ ਜਾਂ ਪਬਲਿਕ ਦਾ ਕੋਈ ਲਿੰਕ ਨਹੀਂ ਉਸ ਦੇ ਵਿੱਚ ਰਹਿੰਦਾ। ਖਾਰਾ ਸਾਹਿਬ, ਜਿਵੇਂ ਕਿਹਾ ਗਿਆ ਕਿ ਇੱਥੋਂ ਬਹਿਮਲ ਤੋਂ ਮੋਰਚਾ ਚੱਕਿਆ ਜਾਣਾ, ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਗਿਆ, ਜਿਹੜਾ ਚਲਾਨ ਆ ਉਹ ਕੋਟਕਪੂਰੇ ਦਾ ਪੇਸ਼ ਹੋਇਆ, ਕੀ ਲੱਗਦਾ ਵੀ ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਜਾਊਗਾ? ਨਹੀਂ, ਦੇਖੋ, ਜਿਹੜਾ ਚਲਾਨ ਪੇਸ਼ ਕੋਟਕਪੂਰੇ ਦਾ ਹੋਇਆ, ਪਰ ਉਹਦੇ ਵਿੱਚ ਜਿਹੜੀ ਸਾਜ਼ਿਸ਼ ਦਾ ਪਾਰਟ ਹੈ ਕੋਟਕਪੂਰਾ, ਉਹੀ ਸਾਜ਼ਿਸ਼ ਹੈ ਜਿਹੜੀ ਉਹ ਬਹਿਬਲ ਕਲਾਂ। ਹੁਣ ਸਰਕਾਰ ਨੇ ਉਹ 'ਚ ਕੁਝ ਨਹੀਂ ਕਰਨਾ, ਉਸ ਦੇ ਵਿੱਚ ਸਿਰਫ ਉੱਥੋਂ ਇੱਕ ਪਾਰਟ ਚੁੱਕ ਕੇ ਉਹਦਾ ਇਹਨਾਂ ਨਾਲ ਲਿੰਕ ਕਰਨਾ। ਉਹਨੇ ਸਾਜ਼ਿਸ਼ ਦਾ ਜਿਹੜੀ ਇਨਵੈਸਟੀਗੇਸ਼ਨ ਆ ਉਹ ਕੰਪਲੀਟ ਹੋ ਚੁੱਕੀ ਹੈ। ਹੁਣ ਇਸ ਦੇ ਵਿੱਚ ਇੱਕ ਉਹਦੀ ਸਾਜ਼ਿਸ਼ ਆ ਗਈ ਕਿ ਆਪਾਂ ਗੋਲੀ ਅੱਜ ਧਰਨੇ ਚੁਕਾਉਣੇ ਨੇ, ਅੱਜ ਗੋਲੀ ਮਾਰ ਦਿਓ ਬੰਦਿਆਂ ਨੂੰ ਜਾਂ ਇਹਨਾਂ ਨੂੰ ਭਜਾਓ ਇੱਥੋਂ। ਤਾਂ ਸਾਜ਼ਿਸ਼ ਤਾਂ ਇੱਕ ਹੀ ਹੋ ਗਈ ਨਾ। ਹੁਣ ਇਸ ਕਰਕੇ ਜਿਹੜੀ ਸਾਜ਼ਿਸ਼ ਉੱਥੇ ਉਹੀ ਇੱਥੇ ਹੈ। ਉਹ ਹੁਣ ਮੇਰੇ ਦੇਖਣ 'ਚ ਇਹਨਾਂ ਨੇ ਇਨਵੈਸਟੀਗੇਸ਼ਨ ਟੀਮ ਨੇ ਉਹਨੂੰ ਨਾਲ ਅਟੈਚ ਹੀ ਕਰਨਾ, ਹੋਰ ਬਾਹਲਾ ਵੱਡਾ ਕੰਮ ਨਹੀਂ ਰਹਿ ਗਿਆ ਹੁਣ। ਖਾਰਾ ਸਾਹਿਬ, ਜਿਵੇਂ ਇਨਵੈਸਟੀਗੇਸ਼ਨ ਦੀ ਗੱਲ ਕਰੀਏ, ਪਹਿਲਾਂ ਵੀ SIT ਬਣਦੀ ਰਹੀ, ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ, ਉਦੋਂ ਵੀ ਕਾਫੀ ਵਾਰ ਨਾਮ ਆ ਜਿਹੜਾ ਉਹ ਸਾਹਮਣੇ ਆਇਆ, ਪਰ ਫਿਰ
ਉਹ ਰਿਪੋਰਟਾਂ ਤੋਂ ਬਾਅਦ ਵੀ ਇੱਕ ਧਰਨਾ ਲਾਉਣਾ ਪੈ ਗਿਆ ਸੀ ਵੱਡਾ। ਦੇਖੋ ਇਹਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਆ, ਜਿਹੜੀ ਦੋਸ਼ੀ ਪਾਰਟੀ ਆ, ਬਹੁਤ ਵੱਡੀ ਪਾਰਟੀ ਹੈ। ਉਹਨਾਂ ਦਾ ਨਾਂ ਆਉਣਾ ਹੀ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਆਇਆ ਹੈ। ਉਹਨਾਂ ਦਾ ਨਾਂ ਆਉਣਾ ਹੀ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਬੰਦਿਆਂ ਦੇ ਉਲਟ ਤਾਂ ਮੇਰੇ ਦੇਖਣ 'ਚ ਆਪਾਂ ਇਹ ਕਹਿ ਦਈਏ ਕਿ ਇਹਦੀ ਹਿੰਮਤ ਹੀ ਨਹੀਂ ਉਹਨਾਂ ਦਾ ਨਾਂ ਕੋਈ ਲੈ ਦੇ। ਸੋ ਇਹ ਮੈਂ ਕੋਈ ਆਮ ਆਦਮੀ ਪਾਰਟੀ ਦੇ ਕੋਈ ਬੰਦੇ ਨਹੀਂ, ਇਹਨਾਂ ਨਾਲ ਕੋਈ ਲਿੰਕ ਨਹੀਂ, ਪਰ ਇੱਕ ਮੈਂ ਗੱਲ ਜ਼ਰੂਰ ਕਹੂੰਗਾ ਕਿ ਇਹਦੇ ਵਿੱਚ ਭਗਵੰਤ ਮਾਨ ਨੇ ਕੋਈ ਲੱਤ ਨਹੀਂ ਉਡਾਈ। ਕਿਉਂਕਿ ਦੇਖੋ ਪਹਿਲੇ ਮੁੱਖ ਮੰਤਰੀਆਂ ਨੇ ਉਹ ਜਿਹੜੀ ਹਾਈ ਕੋਰਟ ਦੇ ਆਰਡਰ ਦੀ ਜਿਹੜੀ ਇਨਵੈਸਟੀਗੇਸ਼ਨ ਸੀ ਕੰਪਲੀਟ ਹੀ ਨਹੀਂ ਹੋਣ ਦਿੱਤੀ। ਉਹ ਜੇ ਕੰਪਲੀਟ ਹੋ ਜਾਂਦੀ 2021 'ਚ ਕੰਪਲੀਟ ਹੋ ਗਿਆ ਸੀ ਉਹ ਤਾਂ ਫਿਰ ਤਾਂ 22 ਦਿਨ ਇਸ ਸਰਕਾਰ ਦੀ ਲੋੜ ਹੀ ਨਹੀਂ ਪੈਣੀ ਸੀ ਆਪਾਂ ਨੂੰ। ਹੁਣ ਉਹਨਾਂ ਦੋਨਾਂ ਮੁੱਖ ਮੰਤਰੀਆਂ ਨੇ ਇਹਦੇ ਨਾਲ ਕੋਈ ਲਿੰਕ ਨਹੀਂ ਰੱਖਿਆ, ਇਹਨੂੰ ਪਾਸੇ ਸੁੱਟਿਆ ਹੈ। ਜਦੋਂ ਹੁਣ ਇਹ ਆਇਆ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਆਪਾਂ ਕਹਾਂਗੇ ਤਾਂ ਮੇਰੇ ਦੇਖਣ 'ਚ ਇਹਨੇ ਕੋਈ ਉਹਦੇ ਵਿੱਚ ਇੰਟਰਫੇਅਰ ਨਹੀਂ ਕੀਤੀ, ਤਾਂ ਉਹਨੂੰ ਹਾਈ ਕੋਰਟ ਦੇ ਆਰਡਰ ਦੀ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਉਹ ਕੰਪਲੀਟ ਹੋ ਗਈ। ਜਿਵੇਂ ਕੁੰਵਰ ਵਿਜੇ ਪ੍ਰਤਾਪ ਕਹਿੰਦੇ ਇਹ ਵੀ ਇੱਕ ਫਰੈਂਡਲੀ ਤੌਰ ਤੇ ਸਾਹਮਣੇ ਆ ਗਈ ਆ ਰਿਪੋਰਟ, ਫਰੈਂਡਲੀ ਤੌਰ ਤੇ ਪੇਸ਼ ਕੀਤੀ ਗਈ ਹੈ। ਕੀ ਲੱਗਦਾ ਤੁਹਾਨੂੰ ਫਰੈਂਡਲੀ ਤੌਰ ਤੇ ਹੈ? ਨਹੀਂ, ਜੇ ਆਪਾਂ ਚਲੋ ਤਾਂ ਹੁਣ ਆਪਾਂ ਇੱਕ ਕੀ ਕਹਿਣਾ, ਉਹ ਵੀ ਮੋਰਚੇ ਦਾ ਪਾਰਟ ਰਹੇ ਨੇ। ਜੇ ਹੁਣ ਚਲਾਨ ਨਾ ਆਉਂਦਾ ਤਾਂ ਕੀ ਕਿਰਪਾਨਾਂ ਤੇ ਗੋਲੀਆਂ ਨਾਲ ਮਾਰਦੇ ਬੰਦੇ ਆਪਾਂ ਯਾਰ? ਮੈਂ ਕਹਿੰਦਾ ਤੁਸੀਂ ਵੀ ਆਈਜੀ ਹੁੰਦੇ ਜਾਂ ਤੁਸੀਂ ਤਾਂ ਫਿਰ ਕੀ ਕਰਦੇ? ਫਿਰ ਵੀ ਚਲਾਨ ਹੀ ਪੇਸ਼ ਕਰਨਾ ਸੀ। ਹੁਣ ਜਦੋਂ ਆਪਾਂ ਆਪ ਗੇਮ 'ਚੋਂ ਬਾਹਰ ਚਲੇ ਗਏ, ਦੂਜੇ ਨੂੰ ਆਪਾਂ ਗੱਲਾਂ ਕੀਤੀ ਜਾਂਦੇ, ਉਹ ਵੀ ਗੱਲ ਚੰਗੀ ਨਹੀਂ ਲੱਗਦੀ। ਜਦੋਂ ਵੀ ਆਉਣਾ ਸੀ ਦੋਸ਼ੀਆਂ ਦੇ ਖਿਲਾਫ ਚਲਾਨ ਹੀ ਆਉਣਾ ਸੀ। ਹੋਰ ਮੈਨੂੰ ਦੱਸ ਦਿਓ ਆਪਾਂ ਕੀ ਉੱਥੇ ਅਸਲਾ ਲੈ ਕੇ ਚਲੇ ਜਾਂਦੇ ਯਾਰ? ਗਮਰਾਹ ਨਹੀਂ ਕਰਨਾ ਚਾਹੀਦਾ। ਮੈਂ ਤਾਂ ਸਿੱਧੀ ਗੱਲ ਆ ਨਾ, ਗੱਲ ਕਰੋ ਸਿੱਧੀ ਕਰੋ, ਜਿਹੜੀ ਹੋਣ ਵਾਲੀ ਹੈ। ਜਿਹੜੀ ਆਪਾਂ ਜਾਣ ਬੁੱਝ ਕੇ ਲੋਕਾਂ ਨੂੰ ਗਮਰਾਹ ਕਰਨਾ, ਉਹ ਗੱਲ ਕਰਨ ਦਾ ਫਾਇਦਾ ਨਹੀਂ ਹੁੰਦਾ ਕੋਈ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਮਾਨ ਸਿੰਘ ਖਾਰਾ ਜੀ ਮੌਜੂਦ ਨੇ। ਬਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਕਿਵੇਂ ਦਾ ਲੱਗਦਾ ਗਾ ਜਿਹੜੀ ਰਿਪੋਰਟ ਆ ਜਿਹੜੀ ਉਹ ਪੇਸ਼ ਹੋਈ ਆ? ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਦੇ ਨਾਲ ਜੁੜੇ ਹੋਏ ਸੀ। ਜੀ ਬਹੁਤ ਬਹੁਤ ਧੰਨਵਾਦ ਜੀ। ਨਹੀਂ ਦੇਖੋ, ਇੱਕ ਜੋ ਲੱਗ ਰਿਹਾ ਵੀ ਆਪਾਂ ਨੂੰ ਜੋ ਮੋਰਚਾ ਲਾਇਆ ਸੀ, ਕਾਫੀ ਲੋਕ ਤੌਹਮਤਾਂ ਲਾਉਂਦੇ ਸੀ ਵੀ ਭਾਈ ਸੁਖਰਾਜ ਸਿੰਘ ਨੇ ਵਿਕ ਜਾਣਾ, ਡਰ ਜਾਣਾ, ਮੋਰਚਾ ਚੁੱਕ ਕੇ ਲੈ ਜਾਣਾ। ਅਜਿਹਾ ਕੁਝ ਤਾਂ ਹੋਇਆ ਨਹੀਂ। ਜੋ ਭਾਈ ਸੁਖਰਾਜ ਸਿੰਘ ਜੋ ਤੇ ਜਿਹੜੀ ਸਮੁੱਚੀ ਟੀਮ ਹੈ ਬਾਈਬਲ ਇਨਸਾਫ ਮੋਰਚੇ ਦੀ, ਉਹ ਉਮੀਦਾਂ ਦੇ ਖਰੇ ਉਤਰੀ ਹੈ। ਜੋ 90% ਕੰਮ ਸੀ ਉਹ ਹੋ ਚੁੱਕਿਆ ਤੇ ਹਲੇ ਵੀ ਅੱਜ ਜੋ ਸ਼ੁਕਰਾਨੇ ਦਾ ਗੁਰੂ ਪਾਤਸ਼ਾਹ ਦੇ ਸ਼ੁਕਰਾਨੇ ਦਾ ਜੋ ਸਮਾਗਮ ਹੋਇਆ ਅੱਜ, ਤੇ ਮੋਰਚਾ ਚੁੱਕਿਆ ਨਹੀਂ ਜਾਵੇਗਾ। ਉੱਥੇ 5 ਸਿੰਘ ਉੱਥੇ ਬੈਠਣਗੇ, ਉੱਥੇ ਜਿੱਥੇ ਮੋਰਚਾ ਪਹਿਲਾਂ ਚੱਲਦਾ ਸੀ ਬੱਸ ਸਟੈਂਡ ਤੇ, ਤਾਂ ਅਜਿਹੀ ਕੋਈ ਗੱਲ ਨਹੀਂ। ਦੇਖੋ ਜੋ ਸਾਰਾ ਐਵੀਡੈਂਸ, ਜੇ ਆਪਾਂ ਇੱਕ ਵਕੀਲ ਹੋਣ ਤੇ ਇੱਕ ਇਸ ਤੇ ਕਿੰਤੂ ਪਰੰਤੂ ਇੱਕ ਕਾਨੂੰਨੀ ਟਿੱਪਣੀ ਕਰੀ ਤਾਂ ਜਿੰਨਾ ਐਵੀਡੈਂਸ ਸੀ ਉਹ ਸਾਰਾ ਕੋਟਕਪੂਰਾ ਕੇਸ ਵਿੱਚ ਸੀ। ਤਾਂ ਜਦੋਂ ਕੋਟਕਪੂਰਾ ਕੇਸ ਦੀ ਤਫਤੀਸ਼ ਪੂਰੀ ਹੋ ਚੁੱਕੀ ਹੈ, ਜੋ ਕੇਸ ਜਾ ਚੁੱਕਿਆ ਅਦਾਲਤ ਦੇ ਵਿੱਚ, ਤਾਂ ਜੋ ਆਟੋਮੈਟਿਕਲੀ ਬਾਈਬਲ ਕਲਾਂ ਕੇਸ ਦਾ ਵੀ ਚਲਾਨ ਆ ਜਾਣਾ। ਤਾਂ ਇੰਟਰਲਿੰਕਡ ਨੇ ਦੋਵੇਂ। ਇਹਨਾਂ ਦੋਵਾਂ ਨੂੰ ਆਪਾਂ ਕੀ ਨਖੇੜ ਕੇ ਨਹੀਂ ਦੇਖਿਆ ਜਾ ਸਕਦਾ। ਤਾਂ ਜੋ ਸਰਕਾਰ ਨੇ ਕਿਹਾ ਵੀ ਸਰਕਾਰ ਨੇ ਅਸੀਂ ਤਫਤੀਸ਼ ਪੂਰੀ ਕਰਾਂਗੇ, ਤੇ ਉਹਨਾਂ ਦੇ ਸਾਨੂੰ ਉਮੀਦ ਆ ਵੀ ਜੇ ਸਰਕਾਰ 90% ਕੰਮ ਕਰ ਸਕਦੀ ਹੈ ਤਾਂ ਉਹਨਾਂ ਨੂੰ 10% ਕੰਮ ਕਰਨ 'ਚ ਵੀ ਕੋਈ ਹਿਚਕਿਚਾਹਟ ਨਹੀਂ ਹੋਊਗੀ, ਤੇ ਕੰਮ ਉਹ ਵੀ ਨੇਪਰੇ ਚੜ੍ਹ ਜਾਵੇਗਾ। ਵੀ ਆਪਾਂ ਕਹੀਏ ਜੇ ਮੁਹਾਵਰਾ ਵਰਤੀਏ ਤਾਂ ਜੋ ਹਾਥੀ ਲੰਘ ਚੁੱਕਿਆ ਤੇ ਪਿੱਛੇ ਇਕੱਲੀ ਪੂਛ ਹੀ ਬਾਕੀ ਰਹਿ ਗਈ ਜੀ। ਕਈ ਵਾਰ ਪੂਛ ਵੀ ਅੜ ਜਾਂਦੀ ਹੁੰਦੀ ਆ, ਹਾਥੀ ਪੂਰਾ ਲੰਘ ਜਾਂਦਾ, ਕਈ ਵਾਰ ਪੂਛ ਅੜ ਜਾਂਦੀ ਹੁੰਦੀ, ਕਿਤੇ ਇਹ ਤਾਂ ਨਹੀਂ ਹੋਊਗਾ? ਨਹੀਂ ਦੇਖੋ ਭਾਈ ਸਾਹਿਬ, ਆਪਾਂ ਨੂੰ ਬੰਦੇ ਨੂੰ ਤਾਂ ਅਗਲੇ ਪਲ ਦਾ ਕੋਈ ਇਤਬਾਰ ਨਹੀਂ ਹੁੰਦਾ ਕੀ ਹੋਣਾ, ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਇਹ ਦੁਨੀਆ ਜਿਹੜੀ ਹੈਗੀ ਹੈ, ਗੁਰੂ ਪਾਤਸ਼ਾਹ ਤੇ ਬੰਦੇ ਨੂੰ ਜੋ ਉਮੀਦ ਰੱਖਣੀ ਚਾਹੀਦੀ ਹੈ, ਗੁਰੂ ਪਾਤਸ਼ਾਹ ਤੇ ਸਦਕ ਹੈ ਸਾਨੂੰ। ਤਾਂ ਦੇਖੋ ਵੀ ਜੇ ਅਜੇ ਤੱਕ ਗੁਰੂ ਪਾਤਸ਼ਾਹ ਨੇ ਇਨਸਾਫ ਦਵਾਤਾ, ਵੀ ਉਹਨਾਂ ਨੇ ਜੇ ਗੁਰੂ ਪਾਤਸ਼ਾਹ ਨੇ ਆ ਹਾਥੀ ਲੰਘਾਤਾ ਤੇ ਪਿੱਛੇ ਕੁਝ ਹੋਰ ਵੀ ਨਹੀਂ ਰਹਿਣ ਦੇਣਾ। ਗੁਰੂ ਪਾਤਸ਼ਾਹ ਤੇ ਆਪਾਂ ਨੂੰ ਅਟੱਲ ਯਕੀਨ ਹੈ ਵੀ ਜੇ ਇੱਥੇ ਤੱਕ ਆ ਚੁੱਕੇ ਆ ਤੇ ਅੱਗੇ ਵੀ ਜ਼ਰੂਰ ਜਾਵਾਂਗੇ ਜੀ। ਖਰਾ ਸਾਹਿਬ, ਜੇ ਅਸੀਂ ਗੱਲ ਕਰੀਏ, ਅੱਜ ਕੁਲਤਾਰ ਸਿੰਘ ਸੰਧਵਾਂ ਵੀ ਆਏ, ਅੱਜ ਸਰਕਾਰ ਵੀ ਪਹੁੰਚੀ ਹੈ ਇੱਥੇ, ਅੱਜ ਕੁਲਦੀਪ ਸਿੰਘ ਢਾਲੀਵਾਲ ਵੀ ਪਹੁੰਚੇ ਨੇ ਜਿਹੜੇ ਖੇਤੀਬਾੜੀ ਮੰਤਰੀ ਨੇ। ਕਿੰਨੀ ਕੁ ਆਸ ਤੇ ਉਮੀਦ ਆ ਹੋਰ ਕਿ ਸਰਕਾਰ ਅੱਗੇ ਵੀ ਸਾਡੇ ਨਾਲ ਖੜੀ ਮਿਲੂਗੀ? ਨਹੀਂ ਦੇਖੋ, ਜੋ ਸਰਕਾਰ ਦਾ ਕੰਮ ਹੈਗਾ ਤਫਤੀਸ਼ ਪੂਰੀ ਕਰਾਉਣੀ। ਆਪਾਂ ਕਹੀਏ ਜਿਹੜੇ ਬੰਦੇ ਦਾ ਰੋਲ ਹੈਗਾ ਬਣਦਾ ਹੈਗਾ ਵੀ ਜੋ ਹੋਮ ਮਿਨਿਸਟਰ ਤੱਕ ਜਾਂ ਸੀਐਮ ਤੱਕ ਤਾਰਾਂ ਜਾਂਦੀਆਂ ਨੇ, ਜੋ ਲਿੰਕ ਜੁੜਦੇ ਨੇ ਉਹਨਾਂ ਨੂੰ ਜੋੜਨਾ। ਤੇ ਜੇ ਸਰਕਾਰ ਨੇ ਹਾਲੇ ਤੱਕ ਇੱਥੇ ਆਏ ਨੇ, ਨਤਮਸਤਕ ਹੁੰਦੇ ਨੇ, ਗੁਰੂ ਪਾਤਸ਼ਾਹ ਅੱਗੇ ਆਪਦੀ ਸ਼ਰਧਾ ਜੋ ਪ੍ਰਗਟ ਕਰਦੇ ਨੇ ਉਹ, ਤੇ ਇੱਥੇ ਜੋ ਆਉਂਦੇ ਨੇ, ਤੇ ਮੇਰੇ ਹਿਸਾਬ ਨਾਲ ਜੇ ਇੱਥੋਂ ਤੱਕ ਉਹ ਕਰ ਰਹੇ ਨੇ ਸਰਕਾਰ, ਤਾਂ ਉਮੀਦ ਆ ਵੀ ਅੱਗੇ ਵੀ ਕਰਨਗੇ। ਪਰ ਜੇ ਅੱਗੇ ਨਹੀਂ ਕਰਨਗੇ ਤਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨਾਲ ਜੋ ਫਰੇਬ ਕੀਤੇ ਨੇ, ਗੁਰੂ ਘਰ ਦੇ ਨਾਲ ਮੱਥੇ ਲਾਏ ਨੇ, ਤੇ ਉਹਨਾਂ ਦਾ ਕਿੱਥੇ ਅੱਜ ਕਿੱਥੇ ਦੇ ਕਿੱਥੇ ਫਿਰਦੇ ਨੇ? ਉਹ ਕੋਈ ਪੁੱਛਦਾ ਨਹੀਂ ਉਹਨਾਂ ਨੂੰ। ਜੇਲ੍ਹਾਂ 'ਚ ਜਾਣ ਦੇ ਕਦਾਰ ਤੇ ਆ ਚੁੱਕੇ ਨੇ, ਸਿਆਸੀ ਕੈਰੀਅਰ ਖਤਮ ਹੋ ਚੁੱਕੇ ਨੇ ਉਹਨਾਂ ਦੇ, ਤੇ ਵਿਅਕਤੀਗਤ ਤੌਰ ਤੇ ਵੀ ਜੋ ਕੌਮ ਦੀ ਨਿਗਾਹ 'ਚੋਂ ਡਿੱਗ ਚੁੱਕੇ ਨੇ। ਚਾਰੋਂ ਪਾਸੇ ਜਾਣ ਤਾਂ ਗਾਲ ਹੀ ਗਾਲ ਪੈਂਦੀ ਆ ਉਹਨਾਂ ਨੂੰ, ਤੇ ਰਹਿਣਾ ਇਸ ਪਾਰਟੀ ਦਾ ਵੀ ਕੱਖ ਨਹੀਂ। ਜੇ ਗੁਰੂ ਪਾਤਸ਼ਾਹ ਦੇ ਹੱਕ 'ਚ ਇਹ ਉੱਥੇ ਸਟੈਂਡ ਲੈਣਗੇ, ਭੁਗਤਣਗੇ ਸਿੱਖ ਕੌਮ ਦੇ ਹੱਕ ਦੇ ਵਿੱਚ, ਤਾਂ ਇਹਨਾਂ ਨੂੰ ਬਖਸ਼ਿਸ਼ਾਂ ਮਿਲਣਗੀਆਂ ਗੁਰੂ ਪਾਤਸ਼ਾਹ ਤੋਂ। ਨਹੀਂ ਤਾਂ ਇਹਨਾਂ ਦਾ ਜੋ ਹਾਲ ਹੈ ਉਹ ਉਹੋ ਜਿਹਾ ਹੋ ਜਾਣਾ ਜੀ। ਤੁਸੀਂ ਅੰਮ੍ਰਿਤਪਾਲ ਦੇ ਨਾਲ ਕਾਫੀ ਰਹੇ ਹੋ, ਅੰਮ੍ਰਿਤਪਾਲ ਦੇ ਵੱਲੋਂ ਤੁਹਾਨੂੰ ਵੀ ਇੱਕ ਲੀਗਲ ਤੌਰ ਤੇ ਐਡਵਾਈਜ਼ਰ ਲਗਾਇਆ ਗਿਆ ਹੈਗਾ,
ਪਰ ਜੇ ਅਸੀਂ ਗੱਲ ਕਰੀਏ ਇੱਥੇ ਤੱਕ ਅੰਮ੍ਰਿਤਪਾਲ ਸਿੰਘ ਕਿਉਂ ਨਹੀਂ ਪਹੁੰਚ ਸਕੇ? ਕੀ ਕੋਈ ਰੁਝੇਵੇਂ ਨੇ ਜਾਂ ਕੋਈ ਪਰਸਨਲੀ ਰੰਜਿਸ਼ਾਂ ਹੋ ਗਈਆਂ ਉਹਨਾਂ ਦੀਆਂ, ਇੱਥੋਂ ਤੱਕ ਨਹੀਂ ਪਹੁੰਚੇ? ਇੱਕ ਵਾਰ ਸਮਾਂ ਦੇ ਕੇ 1.5 ਮਹੀਨੇ ਦਾ, ਉਸ ਤੋਂ ਬਾਅਦ ਦਿਖਾਈ ਨਹੀਂ ਦਿੱਤੇ। ਨਹੀਂ ਦੇਖੋ, ਪਰਸਨਲ ਜੋ ਸਿੱਖ ਕੌਮ ਦੇ ਵਿੱਚ ਪਰਸਨਲ ਰੰਜਿਸ਼ ਕੋਈ ਹੋ ਨਹੀਂ ਸਕਦੀ ਆਪਸ ਦੇ ਵਿੱਚ। ਜੋ ਆਪਣਾ ਨਾ ਜੋ ਮੀਲ ਪੱਥਰ ਇੱਕੋ ਆਪਣਾ ਜੋ ਕੌਮੀ ਘਰ ਦੀ ਪ੍ਰਾਪਤੀ ਹੈਗੀ ਆ, ਮੀਲ ਪੱਥਰ ਹੈਗਾ ਉਹ। ਤਾਂ ਐਵੇਂ ਮੇਰੇ ਹਿਸਾਬ ਨਾਲ ਕੁਝ ਕੁ ਲੋਕ ਗੱਲਾਂ 'ਚ ਫੈਲਾ ਰਹੇ ਨੇ, ਕੋਈ ਰੰਜਿਸ਼ਾਂ ਹੈ ਨਹੀਂ ਗੀਆਂ ਵੀ ਜੋ ਬਹਿਬਲ ਇਨਸਾਫ ਮੋਰਚੇ ਨੂੰ ਭਾਈ ਅੰਮ੍ਰਿਤਪਾਲ ਸਿੰਘ ਅਤੇ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਸਾਥ ਦਿੱਤਾ, ਪਹਿਲਾਂ ਵੀ ਦਿੰਦੇ ਆ ਰਹੇ ਨੇ ਤੇ ਅੱਗੇ ਵੀ ਦੇਣਗੇ। ਤੇ ਹੋਰ ਜਿੰਨੀਆਂ ਜਥੇਬੰਦੀਆਂ ਨੇ, ਕਿੰਨੀਆਂ ਕਿਸਾਨ ਜਥੇਬੰਦੀਆਂ ਨੇ, ਕਿੰਨੇ ਆਪਣੇ ਸਿੱਖ ਆਗੂ ਨੇ, ਕਈ ਵਾਰੀ ਇੱਥੇ ਆ ਜਾਂਦੇ ਨੇ, ਅਗਲੇ ਤੇ ਨਹੀਂ ਆਉਂਦੇ ਕਈ ਸਮਾਗਮਾਂ ਤੇ, ਕਿੰਨੇ ਜ਼ਿਆਦਾ ਇਹ ਹੋਏ ਨੇ। ਪਰ ਮੇਰੇ ਹਿਸਾਬ ਨਾਲ ਜੋ ਆਪਾਂ ਨੂੰ ਕਿਸੇ ਵੀ ਜੋ ਸਿੱਖ ਕੌਮ ਦੇ ਆਗੂ ਤੇ ਜਾਂ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ, ਕਿਉਂਕਿ ਹਰੇਕ ਬੰਦਾ ਆਪਦੇ ਜੋ ਮੈਂ ਕਹੂੰਗਾ ਆਪਦੇ ਸਮੇਂ ਦੇ ਮੁਤਾਬਕ, ਆਪਦੀ ਹੈਸੀਅਤ ਦੇ ਮੁਤਾਬਕ ਜਿੰਨੀ ਤਿਲਫੁਲ ਸੇਵਾ ਹੈ ਉਹ ਸਾਰੀ ਪਾਈ ਜਾਂਦੇ ਨੇ। ਤਾਂ ਮੇਰੇ ਹਿਸਾਬ ਨਾਲ ਅਜਿਹੇ ਕੋਈ ਵਿਵਾਦ ਨਹੀਂ ਖੜੇ ਕਰਨੇ ਚਾਹੀਦੇ ਜੀ। ਕਿਉਂਕਿ ਇਹ ਸਵਾਲ ਤਾਂ ਪੁੱਛਿਆ, ਕੈਮਰੇ ਤੋਂ ਪਿੱਛੇ ਸਾਨੂੰ ਬੜੇ ਲੋਕ ਪੁੱਛਦੇ ਨੇ ਇਹ ਗੱਲਾਂ, ਇਸੇ ਕਰਕੇ ਸੀਗਾ ਵੀ ਜਦੋਂ ਮਿਲੇ ਤਾਂ ਅਸੀਂ ਪੁੱਛਾਂਗੇ ਜ਼ਰੂਰ। ਨਹੀਂ ਜੀ ਦੇਖੋ, ਇਹ ਤਾਂ ਕੋਈ ਮੇਰੇ ਹਿਸਾਬ ਨਾਲ ਮੇਰੇ ਦੇਖਣ ਦੇ ਨਿਗਾਹ ਦੇ ਵਿੱਚ ਨਾ ਭਾਈ ਸੁਖਰਾਜ ਸਿੰਘ ਦੀ ਨਿਗਾਹ ਦੇ ਵਿੱਚ, ਨਾ ਭਾਈ ਅੰਮ੍ਰਿਤਪਾਲ ਸਿੰਘ ਦੀ ਨਿਗਾਹ ਦੇ ਵਿੱਚ ਅਜਿਹਾ ਕੋਈ ਵਿਵਾਦ ਹੈ ਨਹੀਂਗਾ। ਕੁਝ ਕੁ ਸ਼ਰਾਰਤੀ ਅੰਸਰ ਜਿਹੜੇ ਕਿ ਸਿੱਖ ਕੌਮ ਨੂੰ ਖੇਰੂ ਕਰ ਦੇਣਾ ਚਾਹੁੰਦੇ ਨੇ, ਉਹ ਮੇਰੇ ਹਿਸਾਬ ਨਾਲ ਅਜਿਹੀਆਂ ਜੋ ਵਿਵਾਦ ਗੱਲਾਂ ਨੇ ਉਹ ਫੈਲਾ ਰਹੇ ਨੇ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਤਾਂ ਇਸ ਵਕਤ ਅਸੀਂ ਬਹਿਮਲ ਕਲਾਂ ਖੜੇ ਸੀ, ਬਹਿਮਲ ਇਨਸਾਫ ਮੋਰਚੇ ਦੇ ਵਿੱਚ ਖੜੇ ਸੀ। ਤਾਂ ਉੱਥੇ 7000 ਪੰਨੇ ਦੀ ਜਿਹੜੀ ਕਿ ਇੱਕ ਚਾਰਜ ਸ਼ੀਟ ਆ ਉਹ ਪੇਸ਼ ਕੀਤੀ ਗਈ ਹੈ। ਤਾਂ ਤੁਸੀਂ ਜੁੜੇ ਰਹਿਣਾ ਨਿਊਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਖਾਰਾ ਸਾਹਿਬ, ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, 7000 ਪੰਨੇ ਦੀ ਜਿਹੜੀ ਚਾਰਜ ਸ਼ੀਟ ਆ ਉਹ ਪੇਸ਼ ਹੋ ਗਈ ਆ। ਕੀ ਲੱਗਦਾ ਹੁਣ ਜਿਹੜਾ ਮਾਮਲਾ ਗਾ ਉਹ ਕਿੱਥੋਂ ਕੁ ਤੱਕ ਪਹੁੰਚੂਗਾ ਅੱਗੇ? ਟ੍ਰਾਇਲ ਲੰਮਾ ਚੱਲੂਗਾ। ਮੇਰੇ ਦੇਖੋ 2 ਸਾਲ ਵੀ ਲੱਗ ਜਾਣ, ਚਾਹੇ 10 ਸਾਲ ਲੱਗ ਜਾਣ। ਹੁਣ ਉਹ ਕੋਰਟ ਦਾ ਕੰਮ ਹੈ, ਉਹ ਹੁਣ ਸਰਕਾਰ ਜਾਂ ਪਬਲਿਕ ਦਾ ਕੋਈ ਲਿੰਕ ਨਹੀਂ ਹੋਣਾ। ਜਿਹੜਾ ਚਲਾਨ ਆ ਉਹ ਕੋਟਕਪੂਰੇ ਦਾ ਪੇਸ਼ ਹੋਇਆ, ਕੀ ਲੱਗਦਾ ਵੀ ਬਹਿਮਲ ਦਾ ਮੋਰਚਾ ਜਿਹੜਾ ਉਹ ਸਮਾਪਤ ਹੋ ਜੂਗਾ? ਇੱਕ ਦੀ ਸਾਜ਼ਿਸ਼ ਆ ਗਈ ਕਿ ਆਪਾਂ ਗੋਲੀ ਅੱਜ ਧਰਨੇ ਚੁਕਾਉਣੇ ਨੇ, ਅੱਜ ਗੋਲੀ ਮਾਰ ਦਿਓ ਬੰਦਿਆਂ ਨੂੰ ਜਾਂ ਇਹਨਾਂ ਨੂੰ ਭਜਾਓ ਇੱਥੋਂ। ਹੁਣ ਇਸ ਕਰਕੇ ਜਿਹੜੀ ਸਾਜ਼ਿਸ਼ ਉੱਥੇ ਉਹੀ ਇੱਥੇ। ਇਨਵੈਸਟੀਗੇਸ਼ਨ ਦੀ ਗੱਲ ਕਰੀਏ, ਪਹਿਲਾਂ ਵੀ SIT ਬਣਦੀ ਰਹੀ, ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਆਈ। ਉਦੋਂ ਵੀ ਕਾਫੀ ਵਾਰ ਨਾਮ ਆ ਜਿਹੜਾ ਉਹ ਸਾਹਮਣੇ ਆਇਆ, ਪਰ ਫਿਰ ਉਹ ਰਿਪੋਰਟਾਂ ਤੋਂ ਬਾਅਦ ਵੀ ਇੱਕ ਧਰਨਾ ਲਾਉਣਾ ਪੈ ਗਿਆ ਸੀ ਵੱਡਾ। ਦੇਖੋ ਇਹਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਆ, ਜਿਹੜੀ ਦੋਸ਼ੀ ਪਾਰਟੀ ਆ, ਬਹੁਤ ਵੱਡੀ ਪਾਰਟੀ, ਉਹਨਾਂ ਦਾ ਨਾਂ ਆਉਣਾ ਹੀ ਬਹੁਤ ਵੱਡੀ ਗੱਲ। ਕਿ ਉਹਨਾਂ ਬੰਦਿਆਂ ਦੇ ਉਲਟ ਤਾਂ ਮੇਰੇ ਦੇਖਣ 'ਚ ਆਪਾਂ ਇਹ ਕਹਿ ਦਈਏ ਕਿ ਇਹਦੀ ਹਿੰਮਤ ਹੀ ਨਹੀਂ ਉਹਨਾਂ ਦਾ ਨਾਂ ਕੋਈ ਲੈ ਦੇ। ਕਿਵੇਂ ਦਾ ਲੱਗਦਾ ਹੈ ਜਿਹੜੀ ਰਿਪੋਰਟ ਆ ਜਿਹੜੀ ਉਹ ਪੇਸ਼ ਹੋ ਗਿਆ? ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਦੇ ਨਾਲ ਜੁੜੇ ਹੋਏ ਸੀ। ਕਾਫੀ ਲੋਕ ਤੌਹਮਤਾਂ ਲਾਉਂਦੇ ਸੀ ਵੀ ਭਾਈ ਸੁਖਰਾਜ ਸਿੰਘ ਨੇ ਵਿਕ ਜਾਣਾ ਹੈ, ਡਰ ਜਾਣਾ ਹੈ, ਮੋਰਚਾ ਚੁੱਕ ਕੇ ਲੈ ਜਾਣਾ ਹੈ। ਤੇ ਮੋਰਚਾ ਚੁੱਕਿਆ ਨਹੀਂ ਜਾਵੇਗਾ, ਉੱਥੇ 5 ਸਿੰਘ ਉੱਥੇ ਬੈਠਣਗੇ। ਤਾਂ ਜਦੋਂ ਕੋਟਕਪੂਰਾ ਕੇਸ ਦੀ ਤਫਤੀਸ਼ ਪੂਰੀ ਹੋ ਚੁੱਕੀ ਹੈ, ਜੋ ਕੇਸ ਜਾ ਚੁੱਕਿਆ ਅਦਾਲਤ ਦੇ ਵਿੱਚ, ਤਾਂ ਜੋ ਆਟੋਮੈਟਿਕਲੀ ਬਹਿਬਲ ਕਲਾਂ ਕੇਸ ਦਾ ਵੀ ਚਲਾਨ ਆ ਜਾਣਾ। ਗੱਲ ਕਰੀਏ, ਅੱਜ ਕਰਤਾਰ ਸਿੰਘ ਸੰਧਵਾਂ ਵੀ ਆਏ, ਅੱਜ ਸਰਕਾਰ ਵੀ ਪਹੁੰਚੀ ਹੈ ਇੱਥੇ। ਕਿੰਨੀ ਕੁ ਆਸ ਤੇ ਉਮੀਦ ਆ ਹੋਰ ਕਿ ਸਰਕਾਰ ਅੱਗੇ ਵੀ ਸਾਡੇ ਨਾਲ ਖੜੀ ਮਿਲੂਗੀ? ਤਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨਾਲ ਜੋ ਫਰੇਬ ਕੀਤੇ ਨੇ, ਗੁਰੂ ਘਰ ਦੇ ਨਾਲ ਮੱਥੇ ਲਾਏ ਨੇ, ਤੇ ਉਹਨਾਂ ਦਾ ਕਿੱਥੇ ਅੱਜ ਕਿੱਥੇ ਦੇ ਕਿੱਥੇ ਫਿਰਦੇ ਨੇ ਉਹ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਾਰ ਫੇਰ ਬਹਿਮਲ ਕਲਾਂ ਦੀ ਧਰਤੀ ਤੇ ਆ। ਤਾਂ ਸਾਡੇ ਨਾਲ ਲੀਗਲ ਤੌਰ ਤੇ ਹਰਪਾਲ ਸਿੰਘ ਖਾਰਾ ਜੀ ਮੌਜੂਦ ਨੇ ਤੇ ਅਮਾਨ ਸਿੰਘ ਖਾਰਾ ਜੀ ਮੌਜੂਦ ਨੇ। ਅਸੀਂ ਦੋਨਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਖਾਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਰਾ ਸਾਹਿਬ, ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, 7000 ਪੰਨੇ ਦੀ ਜਿਹੜੀ ਚਾਰਜ ਸ਼ੀਟ